मौजूद सां तां घटना की वापरदी आ, पूरी गलबात की हुंदी? ਉਹ ਗੇਟ ਜਿਹੜਾ ਮੇਨ ਪਹਿਰਾ ਮਗਰ ਆਇਆ ਉੱਥੋਂ ਇਹ ਬੰਦੇ ਭੱਜ ਲਏ। ਇਹਨਾਂ ਨੇ ਤਲਾਸ਼ੀ ਨਾ ਕਰਾਈ। ਜਦੋਂ ਉਹਨਾਂ ਨੇ ਭੱਜ ਲਏ ਉਹਨਾਂ ਨੇ ਦਵਾ ਦਵ ਸਾਨੂੰ ਇੱਥੇ ਮੂਹਰੇ ਕਹਿਤਾ ਅਖੇ ਬੰਦੇ ਭੱਜ ਲਏ ਤੇ ਇਹ ਬੰਦਾ ਡਿਊਟੀ ਤੇ ਸੀਗਾ ਜਿਹੜਾ ਮੇਨ ਤਿੰਨ ਜਾਣੇ ਵਿੱਚੋਂ ਇਹ ਉੱਠ ਕੇ ਮੁੰਡਾ ਮੂਹਰੇ ਹੋ ਗਿਆ। ਇੱਥੇ ਦੂਜੇ ਜੇ ਜੋੜੇ ਪਾਉਂਦੇ ਆ ਤੇ ਇਹ ਬੰਦਿਆਂ ਨੇ ਇਹਦੇ ਸਿੱਧੀ ਹਲਕ 'ਚ ਕਿਰਚ ਮਾਰੀ ਤੇ ਬਸ ਥੋੜੇ ਚਿਰ ਬਾਅਦ ਪਤਾ ਲੱਗ ਗਿਆ ਵੀ ਮੁੰਡੇ ਐਂ ਕਰਕੇ ਵੀ ਮੌਤ ਹੋ ਗਈ। ਜੇ ਮੰਤਰੀ ਇੰਨੇ ਗਨਮੈਨ ਲਿਜਾ ਸਕਦੇ ਤਾਂ ਫਿਰ ਪਹਿਰਾ ਦੇਣ ਵਾਲਿਆਂ ਨੂੰ ਗਨਮੈਨ ਕਿਉਂ ਨਹੀਂ ਮਿਲਦੇ? ਜ਼ਰੂਰੀ ਹੈ ਜੀ, ਉਹ ਤਾਂ ਜ਼ਰੂਰੀ ਆ ਨਾ। ਉਹਨਾਂ ਨੂੰ ਤਾਂ 10-20 ਲਈ ਫਿਰਦੇ ਆ ਇੱਥੇ ਸਾਰਾ। ਹੁਣ ਇੱਥੇ ਇਕੱਲੇ ਛੋਟੀਆਂ ਵਾਲੇ ਕੀ ਕਰਨ? ਆ ਮਾਰ ਗਈ ਰਾਤ ਛੋਟੀ ਵਾਲੇ ਵੀ ਅੱਜ ਦੀ ਘੜੀ ਉਹ ਮੈਂ ਬਣੀ ਕੁਛ ਕਰਨਾ ਇੱਕ ਮਿੰਟ ਸਾਲ ਆ, ਪਰ ਅੱਜ ਦੀ ਘੜੀ ਉਹਦੀ ਮੌਤ ਚਿੱਟੇ ਦੇ ਰੋਕਣ ਲਈ ਅਸੀਂ ਪੁੱਤ ਬਚਾਉਣ ਦੀ ਖਾਤਰ ਤੁਰੇ ਸੀਗੇ, ਪਰ ਅਸੀਂ ਆਪਦੇ ਦੋ ਪੁੱਤ ਕਮਾ ਲਏ। ਇੱਕ ਟਲਮਾਲਾ ਬਾਈ, ਇੱਕ ਜਿਹੜਾ ਰਾਤ ਸਧਾਣੇ ਪਿੰਡ ਤੋਂ ਜਿਹੜਾ ਹੈਪਨ ਹੋਇਆਗਾ। ਦੇਖੋ ਜੀ, ਲੜਾਈ ਸੀਗੀ ਢਿੱਲੋਂ ਸਾਹਿਬ ਸਰਕਾਰਾਂ ਦੀ ਤੇ ਪ੍ਰਸ਼ਾਸਨ ਦੀ, ਇਹ ਸਾਡੇ ਲੋਕਾਂ ਦੇ ਗਲ ਪਾ ਦਿੱਤੀ ਗਈ ਹੈ। ਤੇ ਫਿਰ ਹੁਣ ਕਿੱਥੇ ਗਈ ਪੁਲਿਸ? ਉਹ ਜਿਹੜੀ ਆ ਕੱਲ੍ਹ ਹਜੇ 5-4 ਦਿਨ ਹੋਇਆ ਜਦੋਂ ਕਿਸਾਨ ਚੱਲੇ ਸੀ ਚੰਡੀਗੜ੍ਹ ਨੂੰ, ਇਹਨਾਂ ਨੇ ਇੱਥੋਂ ਸਾਰੇ ਧਨੌਲਾ ਨਹੀਂ ਟੱਪਣ ਦਿੱਤੇ, ਸਾਰੇ ਫੜ ਕੇ ਇਹਨਾਂ ਨੇ ਜ਼ਿਲ੍ਹਿਆਂ ਸੁੱਟਦੇ ਨਾਲ। ਉਦੋਂ ਪੁਲਿਸ ਕਿੱਥੋਂ ਆ ਗਈ? ਹੁਣ ਡਿਪਟੀ ਸਾਹਿਬ ਨਾਲ ਜੀ ਗੱਲ ਕਰੀ ਆ ਅੰਦਰ, ਕਹਿੰਦੇ ਵੀ ਤੁਹਾਡਾ ਕੋਈ ਇਹ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਅਸੀਂ ਮੰਨਦੇ ਹਾਂ ਵੀ ਨਹੀਂ ਆਉਂਦਾ, ਪਰ ਲੋਕਾਂ ਨੂੰ ਉੱਠਣਾ ਪਿਆ ਨਾ। ਕਿਉਂ ਉੱਠਣਾ ਪਿਆ? ਜੇ ਤੁਸੀਂ ਆਪਦਾ ਫਰਜ਼ ਨਿਭਾ ਦਿਓ, ਸਾਨੂੰ ਸਾਡੇ ਪੁੱਤ ਨਾ ਨਸ਼ੇ ਨਾ ਮਰਨ ਉਹ, ਤੇ ਨਾ ਸਾਡੇ ਐ ਜਿਹੜੇ ਕਤਲ ਹੋ ਰਹੇ ਆ ਉਹ ਨਾ ਹੋਣ। ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦੀ ਤਸਕਰੀ ਵੱਧ ਰਹੀ ਆ, ਤਾਂ ਨਸ਼ੇ ਨੂੰ ਰੋਕਣ ਦੇ ਲਈ ਪਰਵਿੰਦਰ ਸਿੰਘ ਝੋਟੇ ਤੋਂ ਕੰਮ ਸ਼ੁਰੂ ਹੁੰਦਾ ਤਾਂ ਪਰਵਿੰਦਰ ਸਿੰਘ ਝੋਟਾ ਕਾਫੀ ਚਰਚਾ ਦੇ ਵਿੱਚ ਰਹਿੰਦਾ। ਉਸ ਤੋਂ ਬਾਅਦ ਲਗਾਤਾਰ ਮਾਨਸਾ ਦੇ ਵਿੱਚ ਧਰਨਾ ਚੱਲਦਾ ਤੇ ਪਿੰਡਾਂ ਦੇ ਵਿੱਚ ਕਮੇਟੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਅੱਜ ਜੋ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰਨ ਲੱਗੇ ਹਾਂ ਉਹ ਇੱਕ ਬੇਹੱਦ ਮੰਦਭਾਗੀ ਖਬਰ ਆ। ਇੱਕ ਨੌਜਵਾਨ ਸੀ ਜਿਹੜਾ ਕਿ ਰਾਤ ਨੂੰ ਪਹਿਰਾ ਦਿੰਦਾ ਸੀ, ਉਸ ਦੀ ਕਿਸੇ ਦੇ ਵੱਲੋਂ ਕਤਲ ਕਰ ਦਿੱਤਾ ਗਿਆ। ਸੁਣਨ ਦੇ ਵਿੱਚ ਆਇਆ ਕਿ ਉਸ ਦੇ ਕਿਰਚ ਮਾਰੀ ਗਈ ਆ। ਕਈ ਇਹ ਵੀ ਦੱਸ ਰਹੇ ਨੇ ਕਿ ਉਸ ਨੂੰ ਰਾੜ ਮਾਰ ਕੇ ਜਿਹੜਾ ਕਿ ਮਾਰ ਦਿੱਤਾ ਗਿਆ। ਅੱਜ ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੇ ਉਸ ਨੌਜਵਾਨ ਦਾ ਕਤਲ ਕੀਤਾ ਗਿਆ। ਤੁਸੀਂ ਦੇਖ ਸਕਦੇ ਹੋ ਇਹ ਰੋਡ ਸਿੱਧੀ ਸਧਾਣਿਆਂ ਨੂੰ ਸੇਲਵਰਾ ਨੂੰ ਜਾਂਦੀ ਆ। ਸਧਾਣਿਆਂ ਤੋਂ ਤਾਂ ਇਹ ਬੋਰਡ ਵੀ ਲੱਗਿਆ ਹੋਇਆ ਸੇਲਵਰਾ ਸਧਾਣਾ। ਅਸੀਂ ਲੱਖਾ ਸਿੰਘ ਸਧਾਣਾ ਦੇ ਪਿੰਡ ਦੇ ਵਿੱਚ ਖੜੇ ਹਾਂ, ਜਿੱਥੇ ਲੱਖਾ ਸਿੰਘ ਸਧਾਣਾ ਦੇ ਵੱਲੋਂ ਆਵਾਜ਼ ਚੁੱਕੀ ਜਾਂਦੀ ਰਹੀ ਆ। ਜਦੋਂ ਇੰਟਰਵਿਊ ਕਰਦੇ ਸੀ ਤਾਂ ਲੱਖਾ ਸਿੰਘ ਸਧਾਣਾ ਇਹ ਅਕਸਰ ਕਹਿੰਦੇ ਨਜ਼ਰ ਆਉਂਦੇ ਸੀ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਵਿਕਦਾ, ਨਸ਼ੇੜੀ ਨੇ ਆਉਂਦੇ ਨੇ ਤੇ ਸਾਡੇ ਪਿੰਡ ਦੇ ਮੁੰਡੇ ਨੇ ਜਿਹੜੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਧੱਸਦੇ ਜਾ ਰਹੇ ਨੇ। ਤਾਂ ਅੱਜ ਇੱਕ ਜਿਹੜੀ ਅਸੀਂ ਖਬਰ ਨੂੰ ਲੈ ਕੇ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ, ਤਾਂ ਖਬਰ ਬੜੀ ਹੀ ਬੇਹੱਦ ਜਿਹੜੀ ਕਿ ਮੰਦਭਾਗੀ ਆ। ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੇ ਕੁਝ ਘੰਟੇ ਪਹਿਲਾਂ ਉਸ ਨੌਜਵਾਨ ਦੀ ਬੋਡੀ ਪਈ ਸੀ। ਉਸ ਨੌਜਵਾਨ ਦਾ ਕਤਲ ਕੀਤਾ ਗਿਆ। ਜਸਵੀਰ ਸਿੰਘ ਨਾਂ ਦਾ ਨੌਜਵਾਨ ਸੀ ਜਿਸ ਦਾ ਕਤਲ ਹੋਇਆ। ਕਤਲ ਕਰਨ ਵਾਲੇ ਕੌਣ ਸੀ? ਸਰਕਾਰਾਂ ਦੀ ਅੱਖ ਕਿੱਥੇ ਆ? ਇਹ ਤਾਂ ਸਵਾਲ ਖੜੇ ਹੁੰਦੇ ਨੇ, ਪਰ ਵਿਰੋਧੀ ਧਿਰਾਂ ਦੇ ਵੱਲੋਂ ਵੀ ਸਵਾਲ ਚੁੱਕੇ ਜਾਣਗੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਇੱਥੇ ਬਾਈ ਹੋਰੇ ਮੌਜੂਦ ਸੀ। ਬਾਈ ਨਿਰਪੈ ਤੁਸੀਂ ਇੱਥੇ ਮੌਜੂਦ ਸਾਂ, ਤਾਂ ਘਟਨਾ ਕੀ ਵਾਪਰਦੀ ਆ, ਪੂਰੀ ਗੱਲਬਾਤ ਕੀ ਹੁੰਦੀ ਹੈ? ਇਹ ਬਾਈ 8:10 ਦੀ ਗੱਲ ਸੀਗੀ। ਅਸੀਂ ਇੱਥੇ ਮੇਰਾ ਘਰ ਨਾਲ ਹੀ, ਮੈਂ ਇੱਧਰੋਂ ਖੇਤੋਂ ਆਉਂਦਾ ਸੀ, ਮੈਂ ਇੱਥੇ ਖੜ ਗਿਆ। ਉਹ ਗੇਟ ਜਿਹੜਾ ਮੇਨ ਪਹਿਰਾ ਮਗਰ ਆਇਆ ਉੱਥੋਂ ਇਹ ਬੰਦੇ ਭੱਜ ਲਏ। ਇਹਨਾਂ ਨੇ ਤਲਾਸ਼ੀ ਨਾ ਕਰਾਈ। ਜਦੋਂ ਉਹਨਾਂ ਨੇ ਭੱਜ ਲਏ ਉਹਨਾਂ ਨੇ ਦਵਾ ਦਵ ਸਾਨੂੰ ਇੱਥੇ ਮੂਹਰੇ ਕਹਿਤਾ ਅਖੇ ਬੰਦੇ ਭੱਜ ਲਏ। ਇੱਥੇ ਬੰਦੇ ਜਿਹੜੇ ਬੈਠੇ ਸੀਗੇ ਜੀ 8 ਬੰਦੇ ਬੈਠੇ ਸੀਗੇ ਅਸੀਂ, ਤੇ ਇਹ ਬੰਦਾ ਡਿਊਟੀ ਤੇ ਸੀਗਾ ਜਿਹੜਾ ਮੇਨ ਤਿੰਨ ਜਾਣੇ ਵਿੱਚੋਂ ਇਹ ਉੱਠ ਕੇ ਮੁੰਡਾ ਮੂਹਰੇ ਹੋ ਗਿਆ। ਇੱਥੇ ਦੂਜੇ ਜੇ ਜੋੜੇ ਪਾਉਂਦੇ ਆ ਤੇ ਇਹ ਬੰਦਿਆਂ ਨੇ ਇਹਦੇ ਸਿੱਧੀ ਹਲਕ 'ਚ ਕਿਰਚ ਮਾਰੀ ਜੀ। ਉਹ ਮਗਰੋਂ ਪਤਾ ਲੱਗਿਆ ਵੀ ਕਿਰਚ ਵੱਜ ਗਈ। ਜਦੋਂ ਅਸੀਂ ਇਹਨੂੰ ਚੱਕਣ 'ਚ ਲੱਗ ਗਏ ਉਹ ਦਵਾ ਦਵਾ ਭੱਜ ਗਏ ਜੀ ਸੇਲਵਰਾ ਵਾਲੇ ਰਾਹ। ਅਸੀਂ ਗਾਹਾਂ ਸੇਲਵਰਾਜਾਂ ਨੂੰ ਫੋਨ ਕਰਿਆ ਵੀ ਭਾਈ ਇੱਧਰ ਬੰਦੇ ਆ ਗਏ, ਐਂ ਕਰਕੇ ਵੀ ਇੱਥੇ ਬੰਦੇ ਦੇ ਸੱਟਾਂ ਮਾਰੀਆਂ। ਅਸੀਂ ਇਹਨੂੰ ਚੱਕ ਲਿਆ ਜੀ। ਇੱਕ ਇਹਦਾ ਭਰਾ ਸੀਗਾ ਨਾਲ ਮੇਰੇ ਜਸਵੀਰ ਸਿੰਘ, ਜਗਸੀਰ ਸਿੰਘ ਉਹਦਾ ਨਾਂ, ਇਹਦਾ ਨਾਂ ਜਸਵੀਰ ਸਿੰਘ ਸੀ ਜਿਹੜਾ ਮਰਿਆ ਮੁੰਡਾ ਮੌਕੇ 'ਤੇ। ਅਸੀਂ ਇਹਨੂੰ ਚੱਕ ਕੇ ਅਸੀਂ ਚਲੋ ਪਾਣੀ ਲੈ ਕੇ ਪਾਣੀ ਪੂਣੀ ਛਿੱਟੇ ਮਾਰਦੇ ਰਹੇ ਵੀ ਚੱਲ ਨਕਸੀਰ ਸੁੱਟ ਗਈ ਆਪਾਂ ਨੂੰ, ਤਾਂ ਹੀ ਸੀਗਾ ਜੀ। ਤੇ ਬਸ ਦਵਾ ਦਵਾ ਇੱਧਰੋਂ ਇੱਕ ਫਿਰ ਕਾਰ ਆਈ, ਅਸੀਂ ਉਹ ਕਾਰ ਰੋਕੀ, ਉਹ ਕਾਰ 'ਚ ਇਹਨੂੰ ਪਾ ਕੇ ਰਾਮਪੁਰੇ ਹਸਪਤਾਲ ਨੂੰ ਘੱਲਤਾ ਜੀ। ਤੇ ਬਸ ਥੋੜ੍ਹੇ ਚਿਰ ਬਾਅਦ ਪਤਾ ਲੱਗ ਗਿਆ ਵੀ ਮੁੰਡੇ ਐਂ ਕਰਕੇ ਵੀ
ਮੌਤ ਹੋ ਗਈ। ਬਈ ਅਫਸੋਸ ਸੀ ਵੀ ਇੱਕ ਚੰਗੇ ਕੰਮ ਦੇ ਵੱਲ ਨੂੰ ਤੁਰੇ ਆ ਤਾਂ ਇੱਕ ਨੌਜਵਾਨ ਦਾ ਇਸ ਜਹਾਨ ਤੋਂ ਤੁਰ ਜਾਣਾ। ਘਰ ਦੇ ਵਿੱਚ ਕੌਣ ਨੇ ਨੌਜਵਾਨ? ਘਰ ਦੇ ਵਿੱਚ ਤਾਂ ਬਾਈ ਜੀ ਉਹਦਾ ਇਕੱਲਾ ਬੇਟਾ ਹੀ ਆ, ਪਿਓ ਪੁੱਤੀ ਸੀਗੇ ਦੋਨੇ, ਅੱਡ ਬੈੱਡਾਂ ਸੀਗੇ ਉਹ ਆਦੇ ਭਰਾਵਾਂ ਨੂੰ, ਤੇ ਪਤਨੀ ਉਹਨਾਂ ਦੀ ਥੋੜ੍ਹਾ ਚਿਰ ਪਹਿਲਾਂ ਤਲਾਕ ਹੋ ਗਿਆ ਸੀਗਾ, ਤੇ ਹੁਣ ਤਾਂ ਦੋਨੇ ਪਿਓ ਪੁੱਤੀ ਰਹਿੰਦੇ ਸੀ। ਬਸ ਇਹਦੀ ਰਾਤ ਪਹਿਰੇ ਤੇ ਡਿਊਟੀ ਆ ਗਈ, ਮੁੰਡਾ ਘਰੇ ਇਕੱਲਾ ਹੀ ਆ, ਮੁੰਡਾ 9ਵੀਂ ਕਲਾਸ 'ਚ ਪੜ੍ਹਦਾ ਜੀ। ਤੇ ਬਹੁਤ ਜ਼ਿਆਦਾ ਦੁੱਖ ਆ ਜੀ ਇਸ ਗੱਲ ਦਾ, ਸਾਡੇ ਪਿੰਡ ਨੂੰ ਬੜਾ ਵੱਡਾ ਦੁੱਖ ਲੱਗਿਆ ਜੀ। ਤੇ ਬਸ ਅਸੀਂ ਤਾਂ ਇਨਸਾਫ ਚਾਹੁੰਦੇ ਹਾਂ ਜੀ, ਇਸ ਚੀਜ਼ ਦਾ ਇਨਸਾਫ ਮਿਲੇ। ਉਹ ਬੰਦੇ ਕਿੱਥੋਂ ਆਇਆ, ਕਿਹਦੇ ਘਰੋਂ ਆਏ ਸੀ, ਇਹਦੀ ਵੈਰੀਫਾਈ ਕੀਤੀ ਜਾਵੇ। ਉਹ ਬੰਦੇ ਡੋਡ ਪਿੰਡ ਦੇ ਸੀ, ਦੇਖੋ ਡੋਡਾਂ ਤੋਂ ਸਧਾਣੀ ਆਏ ਤਾਂ ਕੀ ਲੈਣ ਆਏ। ਡੋਡ ਦਾ ਸਫ਼ਰ ਕਾਫੀ ਪੈ ਜਾਂਦਾ, 40-50 ਕਿਲੋਮੀਟਰ ਦਾ ਫਾਸਲਾ ਹੋਊਗਾ ਹੈਗਾ ਜੀ, ਘੱਟ ਤੋਂ ਘੱਟ ਨਾ ਵਾਲਾ ਤਾਂ ਮੰਨ ਕੇ ਚਲੋ ਵੀ 25 ਕਿਲੋਮੀਟਰ ਬਾੜ ਤਾਂ ਹੈਗੀ ਹੈ ਵੀ। ਡੋਡ ਪਿੰਡ ਇੱਥੋਂ 25 ਹੈ। ਉਹ ਬੰਦੇ ਡੋਡਾਂ ਤੋਂ ਆਏ ਸੀਗੇ ਜੀ ਇੱਥੇ, ਤੇ 8 ਵਜੇ ਦਾ ਟਾਈਮ ਸੀਗਾ। ਵੀ ਆਪਾਂ ਤਾਂ ਇਹੀ ਚਾਹੁੰਦੇ ਹਾਂ ਵੀ ਇੱਥੇ ਸਾਡੇ ਪਿੰਡੋਂ ਕਿਹਦੇ ਕੋਲੇ ਆਏ ਸੀ ਜਾਂ ਕੀ ਲੈਣ ਆਏ ਸੀ। ਇੱਧਰੋਂ ਹੀ ਉਹ ਆਏ ਸੀਗੇ, ਬਸ 10 ਮਿੰਟਾਂ 'ਚ ਉਹ ਆਹ ਕੰਮ ਕਰਕੇ ਆਪਦਾ ਰਫੂ ਦਫੂ ਹੋ ਗਏ। ਬੰਦੇ ਫੜੇ ਗਏ ਆ, ਫੜ ਲਏ ਆ ਬੰਦੇ? ਕਿੰਨੇ ਬੰਦੇ ਸੀਗੇ ਬੰਦੇ? ਰਾਤ ਜੀ ਪਹਿਲਾਂ ਤਾਂ ਜਦੋਂ ਇਹ ਕੰਮ ਚੱਲਿਆ ਰੌਲਾ ਪਿਆ, ਉਦੋਂ ਇੱਕ ਬੰਦਾ ਫੜਿਆ ਗਿਆ ਜੀ ਇੱਥੇ ਸੇਲਵਰਾ ਜੀ। ਦੂਜਾ ਬੰਦਾ ਫਿਰ ਉਹਨੇ ਫੋਨ ਕਰਕੇ ਕਮੇਟੀਆਂ ਵਾਲਿਆਂ ਨੂੰ ਪੇਸ਼ ਹੋ ਕੇ ਫਿਰ ਥਾਣੇ 'ਚ ਦਿੱਤੇ ਜੀ ਦੋਨੇ ਬੰਦੇ। ਕਿਸੇ ਜਾਣੀ ਬੰਦਿਆਂ ਦੇ ਹੱਥ ਨਹੀਂ ਉਹ ਲੱਗਣ ਦਿੱਤੇ, ਮਾਰ ਕੁੱਟ ਨਹੀਂ ਉਹਨਾਂ ਦੀ ਹੋਣ ਦਿੱਤੀ, ਬਸ ਉਹ ਥਾਣੇ 'ਚ ਹੀ ਦੇਤੇ ਜੀ ਫਿਰ ਸਿੱਧੇ। ਬਜ਼ੁਰਗੋ ਤੁਹਾਡੀ ਉਮਰ ਕਾਫੀ ਹੋ ਗਈ ਆ, ਤੁਸੀਂ ਉਮਰ ਹੰਢਾ ਲਈ ਆ, ਉਮਰ ਦੇ ਵਿੱਚੋਂ ਆਹ ਕੁਛ ਹੁੰਦਾ ਦੇਖਿਆ ਸੀ? ਕਿਉਂਕਿ ਪਹਿਲਾਂ ਟਾਕੂਏ ਗੜਾਸੇ ਦਾ ਚੱਲਦੇ ਰਹਿੰਦੇ ਆ, ਪਰ ਆਹ ਨਸ਼ੇ ਨੂੰ ਰੋਕਣ ਦੇ ਲਈ ਮੁਹਿੰਮ ਚੱਲੀ। ਤੇ ਇੱਕ ਰੋਕਣ ਦੇ ਲਈ ਸਾਡੇ ਇੱਥੇ ਇੱਕ ਪੁਲਿਸ ਵਾਲੇ ਮੋਟਰਸਾਈਕਲ ਖੜਾ ਗਏ। ਅੱਗੇ ਤੈਨੂੰ ਮੋਟਰਸਾਈਕਲ ਦੇ ਪੈਸੇ ਦੇਣ, ਮੁੜ ਕੇ ਆ ਕੇ ਉਹ ਫੜ ਲਿਆ। ਰਲੀ ਮਿਲੀ ਤਾਂ ਪੁਲਿਸ ਦੀ ਹੈ, ਇਹ ਚਿੱਟਾ ਵਿਕਣਾ ਪੁਲਿਸ ਨੇ ਵਿਕਾਉਂਦੀ ਹੈ ਇਹ। ਕੀ ਲੱਗਦਾ ਗਾ ਇਸ ਨੌਜਵਾਨ ਦਾ ਜਿਹੜਾ ਕਤਲ ਹੋਇਆ ਗਾ, ਇਸ ਨੌਜਵਾਨ ਨੇ ਆਪਦਾ ਘਰ-ਬਾਰ ਛੱਡ ਕੇ ਲੋਕਾਂ ਦੇ ਪੁੱਤ ਬਚਾਉਣ ਦੀ ਗੱਲ ਕਰੀ, ਇਹਦਾ ਪੁੱਤ ਤਾਂ ਹਜੇ ਉਸ ਦਲਦਲ ਦੇ ਵਿੱਚ ਗਿਆ ਵੀ ਨਹੀਂ ਹੋਣਾ ਗਾ। ਗਿਆ ਨਹੀਂ ਜੀ ਹਜੇ ਕਿਤੇ ਵੀ। ਇਹ ਨਸ਼ਾ ਗੌਰਮੈਂਟ ਪਕਾ ਰਹੀ ਆ। ਆਹੀ ਬਲਕਾਰ ਸਿੱਧੂ ਭੱਜਿਆ ਫਿਰੇ ਰਾਤ। ਮੈਂ ਸਹੀ ਇਨਸਾਫ ਦਿਓ। ਇਨਸਾਫ ਕਰਦਾ ਤੂੰ, ਤੇਰੇ ਇਲਾਕੇ 'ਚ ਇਹ ਕੰਮ ਹੋਇਆ, ਤੂੰ ਕਸਕਾ ਵੋਟਾਂ ਲੈਣ ਵੇਲੇ ਆ ਖੜਦੇ ਨੇ ਇਹ। ਬਸ ਜੀ ਮੈਂ ਇੰਨਾ ਹੀ ਬਹੁਤ ਹੈ। ਬਿਲਕੁਲ, ਤਾਂ ਹਰ ਇੱਕ ਦਾ ਮਾਣਾ ਜਿਹੜਾ ਉਹ ਦੁਖੀ ਆ, ਭਾਵਕ ਨੇ। ਬਾਈ ਤੁਸੀਂ ਵੀ ਇੱਥੇ ਨੇੜੇ ਆ ਘਰ ਦੱਸ ਰਹੇ ਹੋ ਤੁਸੀਂ? ਸਾਡੇ ਤੋਂ ਭਰਿਆ ਕਰ ਜੀ। ਕਿੰਨਾ ਕੁ ਇੱਥੇ ਜਿਹੜਾ ਰੋਜ਼ ਹੀ ਪਹਿਰਾ ਲੱਗਦਾ ਸੀ, ਪਰ ਰਾਤ ਵਾਲੀ ਘਟਨਾ ਨੂੰ ਦੇਖ ਕੇ ਮਨ 'ਚ ਭੈ ਡਰ ਹੈ ਕੁਛ? ਡਰ ਪੂਰੀ ਹੋ ਗਈ ਜੀ। ਇਸ ਦਾ ਭਰਿਆ ਲੱਗਣਾ ਨਹੀਂ ਚਾਹੀਦਾ, ਜਦੋਂ ਅਸੀਂ ਮਾਰ ਲੱਗੇ ਸਾਨੂੰ। ਬਾਈ ਜੀ ਤੁਸੀਂ ਇੱਥੋਂ ਦੀ ਹੋ, ਸਧਾਣਿਆਂ ਦੀ ਹੋ? ਗਾਹਾਂ ਤੋਂ, ਸੇਲਵਰਾ ਤੋਂ? ਉੱਥੇ ਵੀ ਪਹਿਰੇ ਲੱਗਦੇ ਨੇ, ਗੱਲ ਕਰ ਜੋ ਥੋੜੀ ਜਿਹੀ ਆਪਾਂ ਕਰ ਲਈਏ। ਤਾਂ ਬਿਲਕੁਲ ਅਸੀਂ ਬਜ਼ੁਰਗੋ ਕੀ ਘਟਨਾ ਕੀ ਵਾਪਰੀ ਹੈ ਜਿਹੜਾ ਇਹ? ਸਾਨੂੰ ਅਸੀਂ ਤਾਂ ਹੈ ਨਹੀਂ ਸੀ ਇੱਥੇ। ਆਹੀ ਪਿੰਡ ਆ ਤੁਹਾਡਾ? ਹਾਂ ਪਿੰਡ ਆਹੀ ਹੈ। ਤੇ ਉਹ ਸਾਨੂੰ ਤਾਂ ਤੜਕੇ ਰਾਤ ਨੂੰ ਪੈ ਗਏ, ਸੀਰੀ ਬੰਦਾ ਮੈਂ। ਤੇ ਤੜਕੇ ਜਦੋਂ ਆਇਆ ਇੱਧਰ ਨੂੰ ਮੈਂ ਲੰਘਿਆ, ਉੱਥੇ ਨੇੜੇ ਲੱਗਿਆ ਵਾ ਸੜਕ 'ਤੇ। ਮੈਂ ਜਦੋਂ ਇੱਥੇ ਦੇਖਿਆ ਖੂਨ ਖਾਣ ਦੇ ਡੁੱਲਿਆ, ਮੁੜ ਕੇ ਦੁਬਾਰੇ ਮੈਂ ਫੇਰ ਮੁੜਿਆ ਕੱਖ ਪਾ ਕੇ। ਤੇ ਜਦੋਂ ਮੁੜਿਆ ਇੱਥੇ ਬੰਦਿਆਂ ਤੋਂ ਗੱਲਬਾਤ ਸੁਣੀ ਵੀ ਗੱਲਬਾਤ ਰਾਤ ਆ ਹੋ ਗਈ, ਤੇ ਵੀ ਬੰਦੇ ਦੇ ਕਿਰਤ ਮਾਰੀ ਉਹਨਾਂ ਨੇ, ਬੰਦਾ ਉਹਦੀ ਮਰ ਗਿਆ। ਵੀ ਰਾਮਪੁਰੇ ਜਦੋਂ ਲੈ ਗਏ ਉਹਦੀ ਬੰਦਾ ਮਰ ਗਿਆ। ਤੇ ਬਸ ਜੀ ਮੁੜ ਕੇ ਹੁਣ ਕਿਹਨੇ ਇੱਥੇ ਪੁੱਛਣਾ, ਕਿਹਨੇ ਕਰਨਾ? ਬਸ ਕੋਈ ਇਹੋ ਜਿਹੀ ਕੋਈ ਇਨਸਾਫ ਵਾਲੀ ਗੱਲ ਤਾਂ ਲੱਗਦੀ ਨਹੀਂ। ਪਹਿਲਾਂ ਨਹੀਂ ਜਦੋਂ ਲੋਕਾਂ ਨੂੰ ਫੜ ਕਿਸੇ ਨੂੰ ਜਿਹੜਾ ਕੋਈ ਉੱਤਾ ਚੱਕਦਾ ਉਹਨੂੰ ਫੜ ਕੇ ਲੈ ਜਾਂਦੇ ਆ, ਉਹਨੂੰ ਕਿਹੜਾ ਛੱਡਦੇ ਆ ਉਹ। ਬਿਲਕੁਲ, ਤਾਂ ਇਹ ਗੱਲ ਜਿਹੜੀ ਕਿ ਕੋਈ ਪਹਿਲੀ ਘਟਨਾ ਨਹੀਂ ਹੋਈ ਪੰਜਾਬ ਦੇ ਵਿੱਚ। ਇਸ ਤੋਂ ਪਹਿਲਾਂ ਢਿੱਲਵਾਂ ਖੁਰਦ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਪੈ ਜਾਂਦਾ, ਸਾਦਿਕ ਠਾਣਾ ਪੈ ਜਾਂਦਾ। ਉੱਥੇ ਵੀ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਨਸ਼ਾ ਤਸਕਰਾਂ ਦੇ ਵੱਲੋਂ। ਤੇ ਰਾਤ ਵਾਲੀ ਘਟਨਾ ਵੀ ਇਹੀ ਜ਼ਾਹਰ ਕਰ ਰਹੀ ਆ ਕਿ ਆਖਰ ਪੰਜਾਬ ਜਾ ਕਿੱਧਰ ਨੂੰ ਰਿਹਾ। ਤਾਂ ਸਾਡੇ ਨਾਲ ਬਜ਼ੁਰਗ ਨੇ, ਇਹਨਾਂ ਦੀਆਂ ਮੰਗਾਂ ਨੇ ਕੁਛ ਕੁ ਸਰਕਾਰ ਤੋਂ ਕਿ ਸਾਡੇ ਨਾਲ ਆਹ ਕੁਛ ਤਾਂ ਹੋਣਾ ਚਾਹੀਦਾ। ਜਦੋਂ ਅਸੀਂ ਆਫ ਦਾ ਕੈਮਰਾ ਗੱਲ ਕਰ ਰਹੇ ਸੀ ਬਜ਼ੁਰਗਾਂ ਦੇ ਨਾਲ, ਤਾਂ ਬਜ਼ੁਰਗ ਕਹਿ ਰਹੇ ਸੀ ਕਿ ਜੇਕਰ ਸਰਕਾਰਾਂ ਨੂੰ ਸਿਕਿਉਰਿਟੀ ਮਿਲ ਸਕਦੀ ਆ, ਜੇਕਰ ਮੰਤਰੀਆਂ ਨੂੰ ਸਿਕਿਉਰਿਟੀ ਮਿਲ ਸਕਦੀ ਆ, ਤਾਂ ਫਿਰ ਸਾਡੇ ਪਿੰਡਾਂ ਦੇ ਵਿੱਚ ਕਿਉਂ ਨਹੀਂ ਸਿਕਿਉਰਿਟੀ ਮਿਲਦੀ? ਇਹ ਸਵਾਲ ਨੇ ਜਿਹੜੇ ਖੜੇ ਹੋ ਰਹੇ ਨੇ। ਅਸੀਂ ਅੱਜ ਸੱਥ ਦੇ ਵਿੱਚ ਬੈਠੇ ਹਾਂ, ਸਧਾਣਿਆਂ ਦੀ ਸੱਥ ਆ। ਤਾਂ ਬਜ਼ੁਰਗੋ ਮੰਗ ਕੀ ਹੈਗੀ ਤੁਹਾਡੀ? ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ ਜੇ ਮੰਤਰੀ ਇੰਨੇ ਗਨਮੈਨ ਲਿਜਾ ਸਕਦੇ ਤਾਂ ਫਿਰ ਪਹਿਰਾ ਦੇਣ ਵਾਲਿਆਂ ਨੂੰ ਗਨਮੈਨ ਕਿਉਂ ਨਹੀਂ ਮਿਲਦੇ? ਜ਼ਰੂਰੀ ਆ ਜੀ। ਉਹਦਾ
ਜ਼ਰੂਰੀ ਆ ਨਾ ਉਹਨਾਂ ਨੂੰ ਤਾਂ 10 20 ਵੀ ਲਈ ਫਿਰਦੇ ਆ ਇੱਥੇ ਸਾਰਾ ਹੁਣ ਇੱਥੇ ਇਕੱਲੇ ਛੋਟੀਆਂ ਵਾਲੇ ਕੀ ਕਰਨਗੇ ਆ ਮਾਰ ਗਏ ਰਾਤ ਛੋਟੀ ਵਾਲੇ ਨੂੰ ਫਿਰ ਹੁਣ ਹੱਲ ਦੱਸੋ ਜੇ ਕੋਈ ਸਾਨੂੰ ਗਨਮੈਨ ਦੇਣ ਇੱਥੇ ਪੁਲਿਸ ਮੁਲਾਜ਼ਮ ਦੇਣ 1 2 ਦੇਣ ਤਾਂ ਉਹ ਤੋਰਾ ਫੇਰਾ ਕਰਨ ਦਾ ਮਾੜਾ ਮੋਟਾ ਕੋਈ ਪੈ ਆਜੋ ਉਰੇ ਨੂੰ ਆਜੋ ਜੀ ਇੱਧਰ ਆਪਾਂ ਬੈਠ ਕੇ ਉਰੇ ਆਜੋ ਇੱਧਰ ਅਸੀਂ ਤਾਂ ਕਹਿੰਦੇ 2 ਦੇ ਦੇਣ ਇੱਕੋ ਪਰਲੇ ਅੱਡੇ ਖੜ ਜਾਣ ਇੱਕ ਇੱਧਰ ਖੜ ਜਾਣ ਨਾਲ ਅਸੀਂ ਖੜ ਜੀਏ ਸਾਨੂੰ ਡਰ ਤਾਂ ਰਹੇ ਉਹਦਾ ਅਸਲ ਆਊਗਾ ਆਪੇ ਚਲਾਊਗਾ ਹੁਣ ਅਸਲੇ ਸਾਡੇ ਕੋਲੇ ਅਸਲੇ ਨਹੀਂ ਹੋਰ ਨਹੀਂ ਅਸੀਂ ਦੱਸ ਕੀ ਕਰਨਾ ਫਿਰ ਸਾਨੂੰ ਮਾਰਨਗੇ ਸਾਨੂੰ ਨਹੀਂ ਕਿਤੇ ਰਾਹ ਲੰਘਣ ਦੇਣਾ ਨਾ ਸਾਨੂੰ ਇਹ ਨਾਕੇ ਲੱਗਣ ਦੇਣੇ ਆ ਸਰਕਾਰਾਂ ਹੀ ਕਰਾ ਰਹੀਆਂ ਤੁਹਾਨੂੰ ਕੀ ਲੱਗਦਾ ਜਿਹੜਾ ਮੁੰਡਾ ਮਰਿਆ ਜਿਹੜੇ ਦੀ ਡੈਥ ਹੋਈ ਆ ਇੱਥੇ ਅੱਜ ਕਤਲ ਕੀਤਾ ਗਿਆ ਉਸ ਮੁੰਡੇ ਦਾ ਤਾਂ ਕੋਈ ਘਰ ਦਾ ਖਾਂਦਾ ਪੀਂਦਾ ਵੀ ਨਹੀਂ ਉਹਨਾਂ ਦਾ ਵੈਸੇ ਹੀ ਪਹਿਰੇ ਤੇ ਆਇਆ ਹੋਣਾ ਲੋਕਾਂ ਦੇ ਪੁੱਤ ਪਹਿਰੇ ਤੇ ਉਹਦਾ ਭਰਾ ਵੀ ਪਹਿਰੇ ਤੇ ਆਇਆ ਚਿੱਟਾ ਹੈ ਕਿਆ ਦੂਜੀ ਗੱਲ ਇਹ ਆ ਵੀ ਅੱਜ ਦੀ ਘੜੀ ਉਹ ਮੈਂ ਬਣੀ ਕੁਛ ਖਾਨਾ ਇੱਕ ਮਿੰਟ ਸਾਲ ਆ ਪਰ ਅੱਜ ਦੀ ਘੜੀ ਉਹਦੀ ਮੌਤ ਚਿੱਟੇ ਦੇ ਰੋਕਣ ਲਈ ਆ ਜੇ ਉਹਨੇ ਚਿੱਟਾ ਰੋਕਣ ਵਾਲੇ ਨੂੰ ਰੋਕਿਆ ਤਾਂ ਹੀ ਮਰਿਆ ਤਾਂ ਹੀ ਮੌਤ ਨਹੀਂ ਆਦੇ ਘਰੇ ਬੈਠਾ ਰਹਿਣਾ ਖਾਈ ਜੀ ਪੀ ਜਾ ਕੁਛ ਕਹੀਓ ਜੇ ਉਹਨੂੰ ਕੋਈ ਹੱਕ ਸੀ ਵੀ ਉਹਨੂੰ ਦੁੱਖ ਆਇਆ ਵੀ ਮੇਰਾ ਮੁੰਡਾ ਲੈਣ ਲੱਗ ਜੇ ਜਾਂ ਹੋਰ ਨਾ ਲੱਗ ਜਾਣ ਮੁੰਡਾ ਉਹਦਾ ਇੱਕ ਛੋਟਾ ਜਿਹਾ 15 18 ਸਾਲਾਂ ਦਾ ਹੁੰਦਾ ਹੀ ਆ ਵੀ ਜੇ ਅੱਜ ਆਪਣੇ ਨਸ਼ੇ ਵਿਕਣ ਲੱਗ ਗਏ ਤੇ ਆਪਣੇ ਜਵਾਕ ਵੀ ਖਰਾਬ ਹੋ ਜਾਣਗੇ ਘਰਾਂ ਦੇ ਵਿੱਚ 70 ਵਿਸ ਰਹੇ ਆ ਜਿੱਥੇ ਨੌਜਵਾਨ ਨਸ਼ੇ ਦੀ ਭੇਟ ਚੜ ਰਿਹਾ ਉੱਥੇ ਜਿਹੜੇ ਰੋਕਦੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਕਤਲ ਹੋਈ ਜਾਂਦੇ ਆ ਦੇਖੋ ਇਹਦਾ ਹੁਣ ਹੱਲ ਕੀ ਹੋਊ ਜੇ ਨਾ ਹੱਲ ਕੀਤਾ ਨਾ ਸਾਨੂੰ ਸਰਕਾਰਾਂ ਨੇ ਕੋਈ ਦਿੱਤਾ ਤਾਂ ਇਹ ਖਤਮ ਆ ਢਾਂਚੇ ਬੜਾ ਟੁਕੀ ਚੱਲ ਪੂ ਪੰਜਾਬ ਖਤਮ ਆ ਫਿਰ ਖਤਮ ਤੁਸੀਂ ਤਾਂ ਦੇਖਿਆ ਹੋਣਾ ਕਾਫੀ ਦੌਰ ਦੇਖਿਆ ਹੋਣਾ ਬਹੁਤ ਵੱਡੀਆਂ ਸਾਰੀਆਂ ਸਰਕਾਰਾਂ ਹੀ ਕਰਾ ਰਹੀਆਂ ਸਾਰੇ ਸਰਕਾਰਾਂ ਨਹੀਂ ਕਰਾ ਰਹੇ ਆ ਜੇ ਨਾ ਇਹ ਠੱਲ ਪਈ ਨਸ਼ੇ ਤੇ ਤਾਂ ਇਹ ਥੋੜੇ ਚਿਰ 'ਚ ਹੀ ਖਤਮ ਹੋ ਜਾਣਗੇ ਲੜਾਈਆਂ ਪੜਾਈਆਂ ਮਾਰ ਕੇ ਛੱਡ ਜਾ ਕਰਨਗੇ ਉਹ ਕਰ ਜਾ ਕਰਨੇ ਦੱਸੋ ਫਿਰ ਹੱਲ ਤਾਂ ਇੱਥੇ ਨੌਜਵਾਨਾਂ ਦੇ ਵੱਲੋਂ ਪਹਿਰੇ ਦਿੱਤੇ ਗਏ ਪਹਿਰਿਆਂ ਦੇ ਕਾਰਨ ਜਿਹੜਾ ਕਿ ਇੱਕ ਕਤਲ ਹੋ ਜਾਂਦਾ ਅਸੀਂ ਅੱਜ ਉਸੇ ਜਗ੍ਹਾ ਤੇ ਬੈਠੇ ਹਾਂ ਰਾਤ ਦੀ ਘਟਨਾ ਵਾਪਰਦੀ ਆ ਰਾਤ ਨੂੰ ਜਦੋਂ ਇੱਥੋਂ ਦੀ ਕਾਰ ਲੈ ਕੇ ਲੰਘਦੇ ਆ ਤਾਂ ਉਦੋਂ ਇੱਥੇ ਸਭ ਸੁੱਖ ਸ਼ਾਂਤ ਸੀ ਉਸ ਤੋਂ ਬਾਅਦ ਇਹ ਘਟਨਾ ਦੱਸੀ ਜਾ ਰਹੀ ਹੈ ਕਿ 8:10 ਤੇ ਜਿਹੜਾ ਕਿ ਇੱਕ ਕਤਲ ਕਰ ਦਿੱਤਾ ਜਾਂਦਾ ਹੈ ਆਖਰ ਕਿਸੇ ਨਾਲ ਕੋਈ ਬੈਰ ਨਹੀਂ ਸੀ ਵਿਰੋਧ ਨਹੀਂ ਸੀ ਪਰ ਜੋ ਘਟਨਾ ਢਿਲਮਾ ਖੁਰਦ ਦੇ ਵਿੱਚ ਵਾਪਰੀ ਤੇ ਉਹੀ ਘਟਨਾ ਪਿੰਡ ਸਧਾਣਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਵਾਪਰੀ ਆ ਇਹ ਸਵਾਲ ਹਮੇਸ਼ਾ ਦੇ ਲਈ ਖੜੇ ਹੁੰਦੇ ਰਹਿਣਗੇ ਕਿ ਆਖਰ ਪ੍ਰਸ਼ਾਸਨ ਸਰਕਾਰ ਕਰ ਕੀ ਰਹੀ ਹੈ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ ਧੰਨਵਾਦ ਪਿੰਡ ਸਧਾਣਿਆਂ ਦੀ ਜਿਹੜੀ ਕਿ ਤੁਹਾਨੂੰ ਇੱਕ ਕਵਰੇਜ ਅਸੀਂ ਦਿਖਾ ਕੇ ਆਏ ਆ ਤਾਂ ਉਸ ਤੋਂ ਬਾਅਦ ਅਸੀਂ ਥਾਣਾ ਫੂਲ ਦੇ ਵਿੱਚ ਪਹੁੰਚੇ ਆ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਵੱਡਾ ਬੋਰਡ ਲੱਗਿਆ ਹੋਇਆ ਜ਼ਿਲ੍ਹਾ ਬਠਿੰਡਾ ਥਾਣਾ ਫੂਲ ਦਾ ਇਹ ਬੋਰਡ ਆ ਤਾਂ ਇਸ ਤੋਂ ਬਾਅਦ ਅਸੀਂ ਅੰਦਰ ਚੱਲ ਕੇ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਉਹ ਤਸਵੀਰਾਂ ਕੀ ਨੇ ਕਿ ਇੱਥੇ ਲੋਕ ਲਗਾਤਾਰ ਪਹੁੰਚ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਧਰਲੇ ਪਾਸੇ ਤਸਵੀਰ ਦਿਖਾ ਦੇ ਇੱਥੇ ਲੋਕ ਲਗਾਤਾਰ ਪਹੁੰਚ ਰਹੇ ਨੇ ਗੱਡੀਆਂ ਮੋਟਰਸਾਈਕਲ ਕਾਰਾਂ ਜਿਹੜੀਆਂ ਕਿ ਉਹ ਲਿਆ ਰਹੇ ਨੇ ਤਾਂ ਲੋਕਾਂ ਦਾ ਇਹ ਕਹਿਣਾ ਕਿ ਜਿਹੜਾ ਰਾਤ ਕਤਲ ਕੀਤਾ ਗਿਆ ਉਹ ਕਤਲ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪ੍ਰਸ਼ਾਸਨ ਦੀ ਆ ਕਿਉਂਕਿ ਪ੍ਰਸ਼ਾਸਨ ਆ ਜਿਹੜਾ ਕਿ ਉਹ ਗੌਰ ਨਹੀਂ ਕਰ ਰਿਹਾ ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ ਸਰਕਾਰਾਂ ਜਿਹੜੀਆਂ ਕਿ ਉਹ ਗੌਰ ਨਹੀਂ ਕਰ ਰਹੀਆਂ ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਇੱਕ ਸਾਂਝੀ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਕਾਫੀ ਕੁਛ ਆ ਜਿਹੜਾ ਕਿ ਉਹ ਬਿਆਨ ਹੋ ਰਿਹਾ ਹੈਗਾ ਤਾਂ ਇੱਧਰਲੇ ਪਾਸੇ ਦੀਆਂ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੇਕਰ ਕਿਸੇ ਦੇ ਘਰ ਦੇ ਵਿੱਚ ਕੋਈ ਸ਼ਰਾਬ ਭੁੱਕੀ ਜਾਂ ਅਫੀਮ ਦੀ ਰੇਡ ਪੈਂਦੀ ਆ ਤਾਂ ਥਾਣਿਆਂ ਦੇ ਥਾਣੇ ਚੜ੍ਹ ਕੇ ਆ ਜਾਂਦੇ ਨੇ ਪਰ ਜਦੋਂ ਕਮੇਟੀਆਂ ਇਸ ਨਸ਼ੇ ਦੀ ਗੱਲ ਕਰਦੀਆਂ ਨੇ ਤਾਂ ਫਿਰ ਉੱਥੇ ਪਹਿਰੇ ਕਿਉਂ ਨਹੀਂ ਦਿੱਤੇ ਜਾਂਦੇ ਪੁਲਿਸ ਪ੍ਰਸ਼ਾਸਨ ਆਖਰ ਕਰ ਕੀ ਰਿਹਾ ਗਾ ਇਹ ਸਵਾਲ ਖੜੇ ਹੁੰਦੇ ਨੇ ਸਰਕਾਰ ਆਖਰ ਕਰ ਕੀ ਰਹੀ ਆ ਤਾਂ ਸਾਡੇ ਨਾਲ ਇਹ ਬਾਈ ਕਿਹੜਾ ਪਿੰਡ ਆ ਬਾਈ ਤੁਹਾਡਾ ਭਦੌੜ ਪਿੰਡ ਆ ਹਾਂਜੀ ਇੱਥੇ ਕਿਵੇਂ ਆਏ ਹੋ ਇੱਥੇ ਹੋਰ ਕੰਪਲੇਂਟ ਤੇ ਆਏ ਜੀ ਇਸ ਤੇ ਹਾਂਜੀ ਜਿਹੜਾ ਇਹ ਇਕੱਠ ਦੇਖ ਰਹੇ ਹੋ ਇਸ ਇਕੱਠ ਨੂੰ ਦੇਖ ਕੇ ਦਿਮਾਗ ਦੇ ਵਿੱਚ ਕੀ ਆ ਰਿਹਾ ਇੱਕ ਮੁੰਡੇ ਦਾ ਕਤਲ ਹੋ ਗਿਆ ਕੀ ਆ ਰਿਹਾ ਕਿ ਜਿਹੜਾ ਚਿੱਟਾ ਰੋਕਦਾ ਸੀ ਨਸ਼ਾ ਰੋਕਦਾ ਸੀ ਉਸ ਨੂੰ ਦੇਖ ਕੇ ਦਿਮਾਗ 'ਚ ਕੀ ਚੱਲ ਰਿਹਾ ਕਿ ਵੀ ਉਸ ਦਾ ਕਤਲ ਕਰ ਦਿੱਤਾ ਗਿਆ ਨਹੀਂ ਸਰ ਮੈਨੂੰ ਇਹਦੇ ਬਾਰੇ ਕੁਝ ਪਤਾ ਨਹੀਂ ਹੈਗਾ ਬਿਲਕੁਲ ਬਜ਼ੁਰਗੋ ਕਿਹੜਾ ਪਿੰਡ ਆ ਤੁਹਾਡਾ ਮਹਾਰਾਜ ਪਿੰਡ ਇੱਥੇ ਜਿਹੜਾ ਕੁਝ ਵਾਪਰ ਰਿਹਾ ਅੱਜ ਜੋ ਘਟਨਾ ਵਾਪਰੀ ਆ ਇਸ ਦੇ ਬਾਰੇ ਕੀ ਕੁਝ ਦੇਖਿਆ ਹੈਗਾ ਤੁਸੀਂ ਅਸੀਂ ਤਾਂ ਇੱਥੇ ਹੀ ਆਏ ਆ ਹੁਣ ਵੇਖਣੇ ਵੀ ਕਈ ਘੱਟ ਕਰਦੇ ਆ ਕੀ ਗੱਲ ਬਣਦੀ ਹੈ ਕੀ ਬਾਤ ਬਣਦੀ ਹੈ ਆਹੀ ਦੇਖਣਾ ਹੈ
ਇੱਕ ਮੁੰਡੇ ਦਾ ਕਤਲ ਕਰਤਾ, ਇਹਦੇ ਬਾਰੇ ਪਤਾ ਲੱਗ ਗਿਆ ਸੀ? ਹਾਂਜੀ ਮੈਂ ਸਧਾਣੀ ਹੋਇਆ ਜਿਹੜਾ ਸਧਾਣੀ ਤਸਵੀਰ ਅਸੀਂ ਅੱਗੇ ਚੱਲ ਕੇ ਜਿਹੜੀ ਕਿ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਤੁਹਾਨੂੰ ਇਹ ਤਸਵੀਰਾਂ ਨੇ ਅਸੀਂ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਥਾਣੇ ਫੂਲ ਦੀ ਜਿਹੜੀ ਕਿ ਇਹ ਇਕੱਠ ਹਾਊਸ ਦੇ ਵਿੱਚ ਕੀਤਾ ਗਿਆ ਹੈਗਾ। ਤਾਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਬਹਾਦਰ ਸਿੰਘ ਢਿੱਲੋਂ ਨੇ। ਬਈ ਇੱਕ ਘਟਨਾ ਜਿਹੜੀ ਕਿ ਬੜੀ ਮੰਦਭਾਗੀ ਵਾਪਰੀ ਆ, ਕਮੇਟੀ ਦੇ ਤੁਸੀਂ ਵੀ ਮੋਢੋਂ, ਕਮੇਟੀ ਦੀ ਗੱਲ ਦੁੱਲੇਵਾਲ ਤੋਂ ਸ਼ੁਰੂ ਹੁੰਦੀ ਆ, ਭਾਈ ਰੂਪਾ ਸਾਰੇ ਜਿਹੜੇ ਕਿ ਇਕੱਠਾ ਹੋ ਜਾਂਦਾ, ਪਰ ਸਧਾਣਿਆਂ 'ਚ ਜਾ ਕੇ ਇੱਕ ਕਤਲ, ਢਿੱਲਵਾਂ ਖੁਰਦ ਦੇ ਵਿੱਚ ਇੱਕ ਕਤਲ ਹੁੰਦਾ, ਫਿਰ ਸਧਾਣਿਆਂ 'ਚ ਕਤਲ ਹੋ ਜਾਂਦਾ। ਹਾਂਜੀ ਬਾਈ ਦੇਖੋ, ਪਹਿਲੀ ਗੱਲ ਤਾਂ ਸਾਡੇ ਲਈ ਇਹ ਬੜੇ ਦੁੱਖ ਦੀ ਗੱਲ ਹੈ। ਨਗਰ ਲਈ ਤਾਂ ਹੈ ਹੀ ਹੈ, ਉਸ ਪਰਿਵਾਰ ਲਈ ਤਾਂ ਹੈ ਹੀ ਹੈ, ਤੇ ਜਿਹੜੀਆਂ ਸਾਡੇ ਕਮੇਟੀਆਂ ਤੌਰ ਤੇ ਸਾਨੂੰ ਇੰਨਾ ਕੁ ਝਟਕਾ ਲੱਗਿਆ ਹੈਗਾ ਵੀ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਇਹ ਘਾਟਾ ਜਿਹੜਾ ਸਾਨੂੰ ਪਿਆ ਹੈਗਾ। ਪਰ ਜੋ ਹੋਇਆ ਤਾਂ ਇਹ ਸਰਕਾਰਾਂ ਦੀ ਵਜ੍ਹਾ ਨਾਲ ਹੋਇਆ। ਜੇ ਸਰਕਾਰਾਂ ਆਪਦੀ ਜ਼ਿੰਮੇਵਾਰੀ ਸਮਝਦੀਆਂ, ਪਹਿਲੇ ਦਿਨ ਤੋਂ ਮੁਲਾਜ਼ਮ ਪੂਰੇ ਹੁੰਦੇ ਥਾਣਿਆਂ 'ਚ, ਸਾਨੂੰ ਉੱਠਣ ਦੀ ਲੋੜ ਨਹੀਂ ਸੀਗੀ। ਅਸੀਂ ਪੁੱਤ ਬਚਾਉਣ ਦੀ ਖਾਤਰ ਤੁਰੇ ਸੀਗੇ, ਪਰ ਅਸੀਂ ਆਪਦੇ 2 ਪੁੱਤ ਕਮਾ ਲਏ, ਇੱਕ ਢਲਮਾ ਵਾਲਾ ਬਾਈ ਤੇ ਇੱਕ ਜਿਹੜਾ ਰਾਤ ਸਧਾਣੇ ਪਿੰਡ ਤੋਂ ਜਿਹੜਾ ਹੈਪਨ ਹੋਇਆ ਹੈਗਾ। ਚਾਹੇ ਉਹ ਨਸ਼ੇ ਨੂੰ ਲੈ ਕੇ ਸੀਗਾ, ਚਾਹੇ ਜੋ ਮਰਜ਼ੀ ਸੀ, ਪਰ ਉਹ ਪਹਿਰਾ ਦੇ ਰਿਹਾ ਸੀਗਾ। ਉਹਨਾਂ ਨੇ ਨਹੀਂ ਸੰਯੋਗ ਕਰਿਆ, ਉਲਟਾ ਸਾਡੇ ਮੁੰਡੇ ਦੇ ਕੋਈ ਤੇਜ਼ ਹਥਿਆਰ ਦੇ ਨਾਲ ਉਹਦਾ ਕਤਲ ਕਰਤਾ। ਉਹਦਾ ਗਲਾ ਮੰਨ ਲਓ ਇੱਥੇ ਜਵਾੜੇ 'ਚ ਮਾਰਿਆ ਤੇ ਪਹਿਲੇ ਵਜੇ ਨਿਕਲ ਗਿਆ ਉਹਦੇ। ਤਾਂ ਬਾਈ ਬੜਾ ਦੁੱਖ ਹੋਇਆ ਸੁਣ ਕੇ, ਹੈ ਨਾ। ਰਾਤ ਅਸੀਂ ਸਾਰੀ ਰਾਤ ਹਸਪਤਾਲ 'ਚ ਵੀ ਰਹੇ ਤੇ ਪ੍ਰਸ਼ਾਸਨ ਕੋਲੇ ਇੱਥੇ ਵੀ ਅਸੀਂ ਜਿਹੜੇ ਕੋਈ ਬੰਦੀ ਕਾਰਵਾਈ ਸੀ ਉਹ ਕਰਾ ਕੇ ਗਏ ਹਾਂ। ਹੁਣ ਅਸੀਂ ਇੱਕੋ ਮੰਗ ਰੱਖਦੇ ਹਾਂ ਵੀ ਉਹਦੇ ਪਰਿਵਾਰ ਨੂੰ 15,000 ਰੁਪਈਆ, ਲਗਭਗ 10,000 ਉਹਦੇ ਬੇਟੇ ਦੇ ਨਾਂ ਤੇ ਪਲੱਸ ਕੋਈ ਨੌਕਰੀ ਪਰਿਵਾਰ ਨੂੰ ਦਿੱਤੀ ਜਾਵੇ। ਐਦੋਂ ਅਸੀਂ ਘੱਟ ਨਹੀਂ ਮੰਨਣ ਵਾਲੇ। ਲੱਗਦਾ ਬਈ 15,000 ਨਾਲ ਸਰ ਜੋ ਤੁਸੀਂ 15,000 ਦੇਖੋ ਜੀ, ਕਰੋੜਾਂ ਦਾ ਬੰਦਾ ਗਿਆ, ਉਹ ਘੱਟ ਦਾ ਪੂਰਾ ਨਹੀਂ ਹੋਣਾ। ਪਰ ਆਪਾਂ ਨੂੰ ਇਹ ਵੀ ਪਤਾ ਵੀ ਸਰਕਾਰਾਂ ਨੇ ਹੁਣ ਤੱਕ ਕੀ ਛੱਡਿਆ ਸਰਕਾਰ ਕੋਲੇ। ਗੱਲ ਬਈ ਇਹ ਹੈ ਵੀ ਘੱਟ ਦਾ ਪੂਰਾ ਹੋਣਾ, ਇੰਨਾ ਕਰੋੜ ਹੀ ਨਾ ਲੱਖੀ। ਤਾਂ ਬੱਚੇ ਦੀ ਉਦੋਂ ਬਾਅਦ ਚਲੋ ਬੱਚਾ ਆਪਦੇ ਪੈਰਾਂ ਤੇ ਹੋ ਜਾਊਗਾ, ਆਪਦੀ ਆਪ ਪਰਵਰਿਸ਼ ਕਰਨ ਲੱਗ ਜਾਊਗਾ। ਜਦੋਂ ਆਪਾਂ ਗੱਲ ਕੀਤੀ ਸੀਗੀ ਤਾਂ ਉਦੋਂ ਪਿੰਡ ਦੇ ਵਿੱਚੋਂ ਕਮੇਟੀ ਦੀ ਸ਼ੁਰੂਆਤ ਹੁੰਦੀ ਆ, ਉਦੋਂ ਆਪਾਂ ਬੈਠ ਕੇ ਮੋਟਰ ਤੇ ਗੱਲ ਕੀਤੀ ਸੀ ਇੱਕ ਤੇ। ਤਾਂ ਉਦੋਂ ਕਾਫੀ ਕੁਝ ਸੀ ਜਿਹੜਾ ਕਿ ਤੁਸੀਂ ਦੱਸਿਆ ਸੀ ਕਿ ਅਸੀਂ ਕਿਵੇਂ ਮੋਟਰਸਾਈਕਲ ਮਗਰ ਲਗਾਏ, ਕਿਵੇਂ ਸਕਾਰਪੀਓ ਵਾਲਾ ਭੱਜਿਆ, ਪਰ ਇਹ ਤਾਂ ਹੁਣ ਮੋਟਰਸਾਈਕਲ ਵਾਲਾ ਤੁਰਿਆ ਜਾਂਦਾ, ਕਿਰਚ ਮਾਰ ਕੇ ਕਤਲ ਕਰ ਗਿਆ ਕਹਿੰਦੇ। ਬਾਬਾ ਜੀ ਗੱਲ ਤਾਂ ਉੱਥੇ ਆ ਜਾਂਦੀ ਹੈ ਨਾ ਵੀ ਜਿਹੜੇ ਕੰਮ ਲੋਕਾਂ ਨੇ ਕੀਤੇ ਆ ਸ਼ੁਰੂ 'ਚ, ਇਹ ਸਰਕਾਰ ਕਰ ਲੈਂਦੀ, ਕਿਉਂਕਿ ਇਹਨਾਂ ਨੂੰ ਅਧਿਕਾਰ ਵੀ ਆ, ਇਹਨਾਂ ਕੋਲ ਵਰਦੀਆਂ ਪਾਈਆਂ ਹੋਈਆਂ। ਕਿਉਂ ਨਹੀਂ ਹੁਣ ਤੱਕ ਇਹਨਾਂ ਨੇ ਆਹਣ ਮੁੰਡੇ ਆ ਖੜੇ ਆ, ਬਾਈ ਖੜਾ ਗਾ, ਆਹ ਬੁਰਸ਼ਾਂ ਵਰਗੇ ਮੁੰਡੇ ਖੜੇ ਆ ਸਾਡੇ, ਇਹਨਾਂ ਨੂੰ ਭਰਤੀ ਕਰ ਲੈਣ। ਜੇ ਮੁਲਾਜ਼ਮ ਘੱਟ ਹੈ, ਸਾਨੂੰ ਲੋੜ ਹੀ ਨਾ ਪਵੇ ਖੜੇ ਹੋਣ ਦੀ, ਕੰਮ ਲੈਣ ਇਹਨਾਂ ਤੋਂ ਲੈਣ। ਜੇ ਇੱਕੋ ਗੱਲ ਇਹਨਾਂ ਕੋਲੇ ਕਹਿੰਦੇ ਆ ਮੁਲਾਜ਼ਮ ਨਹੀਂ ਪੂਰੇ, ਸਾਨੂੰ ਇੱਕ ਮੁਲਾਜ਼ਮ ਦੇ ਦੇਣ। ਹੁਣ ਡਿਪਟੀ ਸਾਹਿਬ ਨਾਲ ਅਸੀਂ ਗੱਲ ਕਰੀ ਆ ਅੰਦਰ, ਕਹਿੰਦੇ ਵੀ ਤੁਹਾਡਾ ਕੋਈ ਇਹ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਅਸੀਂ ਮੰਨਦੇ ਹਾਂ ਵੀ ਨਹੀਂ ਆਉਂਦਾ, ਪਰ ਲੋਕਾਂ ਨੂੰ ਉੱਠਣਾ ਦਾ ਪਿਆ ਨਾ। ਕਿਉਂ ਉੱਠਣਾ ਪਿਆ? ਜੇ ਤੁਸੀਂ ਆਪਦਾ ਫਰਜ਼ ਨਾ ਨਿਭਾ ਦਿਓ, ਸਾਨੂੰ ਸਾਡੇ ਪੁੱਤ ਨਾ ਨਸ਼ੇ ਨਾ ਮਰਨ ਉਹ, ਤੇ ਨਾ ਸਾਡੇ ਐ ਜਿਹੜੇ ਕਤਲ ਹੋ ਰਹੇ ਆ ਉਹ ਨਾ ਹੋਣ। ਤਾਂ ਵਜ੍ਹਾ ਡਿਪਟੀ ਕੀ ਕਹਿੰਦਾ ਕੀ ਨਹੀਂ ਇਹਦਾ ਅਧਿਕਾਰ ਖੇਤਰ 'ਚ ਆਉਂਦਾ ਵੀ ਇਹ ਪੈਰੇ ਦੇਣੇ ਜਾਂ ਕਮੇਟੀਆਂ ਬਣਾਉਣੀਆਂ? ਦੇਖੋ ਜੀ, ਪਹਿਲੀ ਗੱਲ ਤਾਂ ਸਾਰਾ ਕੁਝ ਸਾਡੇ ਅਧਿਕਾਰ ਖੇਤਰ 'ਚ ਹੈ। ਜਦੋਂ ਸਾਨੂੰ ਪੰਚਾਇਤ ਨੇ ਲਿਖ ਕੇ ਦਿੱਤਾ, ਇਹਨਾਂ ਦੇ ਕਹਿਣ ਨਾਲ ਕੁਝ ਨਹੀਂ, ਅਸੀਂ ਮੰਨਣ ਵਾਲੇ ਨਹੀਂ ਗੇ। ਨਾ ਅਸੀਂ ਅੱਜ ਪਿੱਛੇ ਹਟ ਗਏ, ਨਾ ਕੱਲ੍ਹ ਨੂੰ ਹਟ ਗਏ। ਜਿਹੜਾ ਅਸੀਂ ਜ਼ਿੰਮੇਵਾਰੀ ਚੱਕ ਲਈ ਉਹ ਨਿਭਾਵਾਂਗੇ। ਇਹਨਾਂ ਦੇ ਕਹਿਣ 'ਤੇ ਅਸੀਂ ਪਿੱਛੇ ਨਹੀਂ ਹਟਦੇ, ਪਹਿਲੀ ਗੱਲ। ਦੂਜੀ ਗੱਲ, ਕਾਨੂੰਨ ਦੇ ਆਧਾਰ ਨਾਲ ਇਹ ਆਂਦੇ ਵੀ ਅਸੀਂ ਹੱਕਦਾਰ ਨਹੀਂ, ਪਰ ਅਸੀਂ ਇਨਸਾਨੀਅਤ ਦੇ ਤੌਰ ਤੇ ਆਪਦੇ ਪੁੱਤ ਬਚਾਉਣ ਲਈ ਖੜੇ ਹੈਗੇ, ਚਾਹੇ ਜਿਹੜਾ ਕੋਈ ਮਰਜ਼ੀ ਕਹੀ ਜਾਣ। ਤਾਂ ਢਵਾਲੀ ਸਾਹਿਬ, ਤੁਹਾਡੇ ਪਿੰਡ 'ਚ ਵੀ ਕਮੇਟੀ ਬਣੀ ਹੈ, ਕਿਉਂਕਿ ਇੱਥੇ ਅਸੀਂ ਹਰ ਇੱਕ ਪਿੰਡ ਦਾ ਉਹ ਬੰਦਾ ਦੇਖ ਰਹੇ ਹਾਂ ਜਿਹੜੇ ਲੋਕਾਂ ਦੇ ਨਾਲ ਅਸੀਂ ਗੱਲਾਂ ਕਰੀਆਂ ਨੇ। ਰਾਮ ਸਿੰਘ ਢਵਾਲੀ ਨੇ, ਉਹਨਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ। ਇਹ ਵੀ ਇੱਥੇ ਖੜੇ ਨੇ। ਸਧਾਣਾ ਤੇ ਢਵਾਲੀ ਦਾ ਥੋੜ੍ਹਾ ਜਿਹਾ ਸਾਂਝਾ ਹੈਗਾ। ਢਵਾਲੀ ਸਾਹਿਬ, ਇਹ ਘਟਨਾ ਵਾਪਰਦੀ ਆ, ਬੜੀ ਮੰਦਭਾਗੀ, ਬੜਾ ਦੁੱਖ ਲੱਗਿਆ ਜਦੋਂ ਸਵੇਰੇ ਉੱਠ ਕੇ ਫੋਨ ਫਰੋਲਿਆ ਕਿ ਇੱਕ ਖਬਰ ਜਿਹੜੀ ਸਾਹਮਣੇ ਆ ਜਾਂਦੀ ਆ, ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਆਖਰ ਅਜਿਹਾ ਕਿਉਂ ਹੋ ਰਿਹਾ ਕਿ ਢਿੱਲਵਾਂ ਖੁਰਦ ਤੋਂ ਬਾਅਦ ਸਧਾਣੇ ਪਿੰਡ ਦੀ ਇੱਕ ਘਟਨਾ ਸਾਹਮਣੇ ਆ ਗਈ ਆ? ਦੇਖੋ ਜੀ, ਲੜਾਈ ਸੀਗੀ ਢਿੱਲੋਂ ਸਾਹਿਬ ਸਰਕਾਰਾਂ ਦੀ ਤੇ ਪ੍ਰਸ਼ਾਸਨ ਦੀ, ਇਹ ਸਾਡੇ ਲੋਕਾਂ ਦੇ ਗਲ ਪਾ ਦਿੱਤੀ ਗਈ ਆ। 2 ਮਹੀਨੇ ਹੋਏ ਆ ਕਮੇਟੀਆਂ ਬਣੀਆਂ ਨੂੰ ਜਾਂ ਲੋਕਾਂ ਨੂੰ ਖੜੇ ਹੋਏ ਨੂੰ, ਤੇ 2 ਮਹੀਨਿਆਂ 'ਚ 2 ਕਤਲ ਹੋ ਗਏ ਜਿਹੜੇ ਨਸ਼ਾ ਰੋਕਣਾ ਚਾਹੁੰਦੇ ਉਹਨਾਂ ਦਾ। ਤੇ ਇਸ 'ਚ ਦੋਸ਼ੀ ਵੀ ਸਿੱਧੀ ਸਰਕਾਰ ਤੇ ਪ੍ਰਸ਼ਾਸਨ ਦੋਨੇ ਆ, ਕਿਉਂਕਿ ਜਦੋਂ ਸਾਨੂੰ ਕਿਤੇ ਰੋਕਣਾ ਹੁੰਦਾ, ਕਰੋਨਾ ਦਾ ਟਾਈਮ ਆਇਆ, 2-3 ਕਰੋੜ ਲੋਕ ਸੀ ਇੰਡੀਆ ਦਾ, ਤੇ ਪੁਲਿਸ ਨੇ, ਪ੍ਰਸ਼ਾਸਨ ਨੇ, ਸਰਕਾਰਾਂ ਨੇ ਅੰਦਰ ਬਾੜਤਾ। ਕਿਸੇ ਨੇ ਗੇਟ ਖੋਲ੍ਹਣਾ ਮੁਨਾਸਿਬ ਨਹੀਂ ਸਮਝਿਆ, ਆਪਣੇ ਅੰਦਰ ਹੀ ਬੈਠੇ ਸੀ, ਕਿਉਂਕਿ ਪੁਲਿਸ ਦਾ ਦਬਦਬਾ ਹੀ ਇੰਨਾ ਸੀਗਾ। ਤੇ ਅੱਜ ਸਿਰਫ ਇਕੱਲੇ ਪੰਜਾਬ ਦੇ ਵਿੱਚ ਹੀ ਅੱਜ ਪ੍ਰਸ਼ਾਸਨ ਦਾ ਮਤਲਬ ਇਸ ਚੀਜ਼ ਦੀ ਦੁਹਾਈ ਪਾਉਂਦਾ, ਸਾਡੇ ਕੋਲੇ ਮੁਲਾਜ਼ਮ ਨਹੀਂ ਆ, ਸਾਡੇ ਕੋਲੇ ਕੁਆਂਟੀਟੀ ਘੱਟ ਹੈ ਪੁਲਿਸ ਦੀ। ਤੇ ਫਿਰ ਹੁਣ ਕਿੱਥੇ ਗਈ ਪੁਲਿਸ? ਉਹ ਜਿਹੜੀ ਆ ਕੱਲ੍ਹ ਹਜੇ 5-4 ਦਿਨ ਹੋਇਆ ਜਦੋਂ ਕਿਸਾਨ ਚੱਲੇ ਸੀ ਚੰਡੀਗੜ੍ਹ ਨੂੰ,
ਇਹਨਾਂ ਨੇ ਇੱਥੋਂ ਸਾਰੇ ਧਨੌਲਾ ਨਹੀਂ ਟੱਪਣ ਦਿੱਤੇ, ਸਾਰੇ ਫੜ ਕੇ ਇਹਨਾਂ ਨੇ ਜੇਲ੍ਹਾਂ 'ਚ ਸੁੱਟਤੇ। ਨਾਲ ਉਦੋਂ ਪੁਲਿਸ ਕਿੱਥੋਂ ਆ ਗਈ? ਅੱਜ ਵੀ ਸਲਾਦ ਪਰੇ ਅੱਜ ਇਹ ਜਿਹੜੀ ਸਾਡੀ ਲੜਾਈ ਸਾਡੇ ਸਿਰ ਪਈ ਆ ਨਾ, ਇਹਨੂੰ ਅਸੀਂ ਲੜਾਂਗੇ। ਸਾਨੂੰ ਪ੍ਰਸ਼ਾਸਨ ਮਤਲਬ ਇਸ ਤਰ੍ਹਾਂ ਦੀਆਂ ਗੋਲ-ਮੋਲ ਗੱਲਾਂ ਕਰਕੇ ਜੀ ਦੇਖੋ ਇਹ ਕਾਨੂੰਨ ਨਹੀਂ ਹੈ, ਕਿਸੇ ਦੀ ਤਲਾਸ਼ੀ ਲੈਣੀ ਅਸੀਂ ਵੀ ਨਹੀਂ ਲੈ ਸਕਦੇ। ਦੇਖੋ ਕਾਨੂੰਨ ਤੁਹਾਡਾ ਰੱਖੋ ਤੁਹਾਡੇ ਕੋਲੇ, ਅਸੀਂ ਤਲਾਸ਼ੀਆਂ ਵੀ ਲਵਾਂਗੇ, ਕਿਉਂਕਿ ਸਾਨੂੰ ਆਪਣਾ ਪੁੱਤਾਂ ਦੀਆਂ ਲਾਸ਼ਾਂ ਚੱਕਣੀਆਂ ਬਹੁਤ ਔਖੀਆਂ ਲੱਗਦੀਆਂ ਤੇ ਅਸੀਂ ਸਮਝਦੇ ਹਾਂ ਵੀ ਉਦੋਂ ਪਹਿਲਾਂ ਪੁੱਤ ਦੀ ਲਾਸ਼ ਚੱਕਣ ਨਾਲੋਂ ਪਹਿਲਾਂ ਜੇ ਅਸੀਂ ਲੜਾਈ ਲੜਦੇ ਲਾਸ਼ ਵੱਜ ਗਈ ਤਾਂ ਸਾਨੂੰ ਕੋਈ ਪਰਵਾਹ ਨਹੀਂ ਹੈ। ਅਫਸੋਸ ਹੈ ਸਾਨੂੰ, ਸਾਡਾ ਭਰਾ ਗਿਆ ਅੱਜ, ਪਰ ਇਹ ਲੜਾਈ ਸਾਨੂੰ ਲੜਨੀ ਪੈਣੀ ਹੈ ਕਿਉਂਕਿ ਅਸੀਂ ਮੀਚ ਕੇ ਕਬੂਤਰ ਵਾਂਗੂ ਨਹੀਂ ਬੈਠ ਸਕਦੇ ਕਿ ਬਿੱਲੀ ਕੁਛ ਵੀ ਕਰੇ ਵੀ ਖਤਰਾ ਟਲ ਗਿਆ। ਅਸੀਂ ਅੱਖਾਂ ਮੀਚ ਕੇ ਬੈਠਣ ਵਾਲੇ ਲੋਕਾਂ 'ਚੋਂ ਨਹੀਂ ਹੈ। ਅਸੀਂ ਇਹ ਅਹਿਦ ਲਏ ਜਿਹੜੇ ਕਮੇਟੀਆਂ ਬਣਾਈਆਂ। ਮੈਂ ਮੀਡੀਆ ਤੇ ਕਹਿਣਾ ਚਾਹੁੰਦਾ ਵੀ ਮੈਂ ਅੱਜ ਤੱਕ ਨਾ ਤਾਂ ਕਿਸੇ ਸਿਆਸੀ ਪਾਰਟੀ ਦੇ ਇਲੈਕਸ਼ਨ 'ਚ ਹਿੱਸਾ ਲਿਆ, ਕਿਸੇ MLA MP ਦੇ, ਨਾ ਮੈਂ ਪੰਚਾਇਤ ਦੀਆਂ ਇਲੈਕਸ਼ਨਾਂ 'ਚ ਬਹੁਤਾ ਹਿੱਸਾ ਲਿਆ ਕਦੇ। ਮੈਂ ਗੁਰਦੁਆਰੇ ਦੀ ਕਮੇਟੀ ਤੱਕ ਹਿੱਸਾ ਨਹੀਂ ਲੈਂਦਾ। ਪਰ ਜਿੱਥੇ ਨਸ਼ੇ ਦੀ ਗੱਲ ਚੱਲੀ, ਮੈਨੂੰ ਇੱਕ ਬੱਚੇ ਨੇ ਸਾਡੇ ਪਿੰਡ ਦੇ ਨੇ ਆ ਕੇ ਕਿਹਾ ਵੀ ਚਾਚਾ ਜੀ ਆਪਾਂ ਨਸ਼ੇ ਖਿਲਾਫ ਕਮੇਟੀ ਖੜੀ ਕਰਗੇ। ਮੈਂ ਕਿਹਾ ਵੀ ਹੁਣੇ ਹੀ ਚੱਲ ਕੇ ਗੁਰਦੁਆਰਾ ਸਾਹਿਬ ਨੌਸ ਕਰ। ਇਹ ਲੜਾਈ ਅਸੀਂ ਲੜਾਂਗੇ, ਇਹ ਸਿਆਸੀ ਲੋਕਾਂ ਨੇ ਨਹੀਂ ਲੜਨੀ। ਅਸੀਂ ਉੱਤੇ ਦੋਨਾਂ ਪੰਚਾਇਤਾਂ ਤੋਂ ਸੱਦ ਕੇ ਸਾਰਾ ਕੁਝ ਇਕੱਠ ਕਰਕੇ ਪਿੰਡ ਦੇ ਥੜੇ ਦੇ ਇਕੱਠ ਕੀਤਾ। ਉੱਥੇ ਮਤਾ ਪਵਾਇਆ ਬਕਾਇਦਾ ਕਿ ਗ੍ਰਾਮ ਪੰਚਾਇਤਾਂ ਅਸੀਂ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਵੀ ਗ੍ਰਾਮ ਪੰਚਾਇਤ ਜੇ ਕੋਈ ਮਤਾ ਪਾ ਕੇ ਦਿੰਦੀ ਹੈ ਕਿ ਉਹਦੀ ਕੋਈ ਵੈਲਿਊ ਨਹੀਂ ਹੈ, ਕੋਈ ਅਧਿਕਾਰ ਖੇਤਰ ਨਹੀਂ ਹੈ ਉਹਦਾ। ਉਹਨਾਂ ਨੇ ਕਿਹਾ ਵੀ ਅਸੀਂ ਵਧੀਆ ਤਰੀਕੇ ਨਾਲ ਰੋਕਾਂਗੇ, ਤਲਾਸ਼ੀ ਲਵਾਂਗੇ ਤੇ ਜੇ ਕੋਈ ਸਾਨੂੰ ਲੋੜ ਪੈਂਦੀ ਅਸੀਂ ਪ੍ਰਸ਼ਾਸਨ ਨੂੰ ਦੱਸਾਂਗੇ। ਅਸੀਂ ਕੋਈ ਵੀ ਕਾਨੂੰਨ ਬਹੁਤਾ ਹੱਥ 'ਚ ਨਹੀਂ ਲੈਂਦੇ ਤੇ ਅਸੀਂ ਕਰ ਵੀ ਉਸੇ ਤਰ੍ਹਾਂ ਰਹੇ ਹਾਂ। ਅੱਜ ਸਾਨੂੰ ਲਗਭਗ 45 ਦਿਨ ਹੋ ਗਏ ਮੇਰੇ ਪਿੰਡ ਦੀ ਕਮੇਟੀ ਬਣੀ ਨੂੰ। ਕੋਈ ਇਸ ਤਰ੍ਹਾਂ ਦਾ ਸਾਡਾ ਕੇਸ ਨਹੀਂ ਕਿਸੇ ਨੂੰ ਮਾਰਕੁੱਟ ਕੀਤੀ ਹੋਵੇ। ਹਾਂ, ਜਦੋਂ ਕੋਈ ਘੇਰ ਦਿਆਂ ਕੋਈ ਮਾੜਾ ਮੋਟਾ ਘੁਰ ਕਰਦਾ ਫਿਰ ਉਹੋ ਜਿਹੀ ਉਹਦਾ ਬਾਣਤਣ ਉਹਨਾਂ ਕਰਨਾ ਪੈਂਦਾ। ਬਈ ਤੁਸੀਂ ਆਪਾਂ ਬੈਠੇ ਮੋਟਰ ਤੇ ਗੱਲ ਕਰ ਰਹੇ ਸੀ, ਬਹਾਦਰ ਬਾਈ ਦੇ ਨਾਲ ਵੀ ਗੱਲ ਕਰੀ ਆ, ਉਦੋਂ ਤੁਸੀਂ ਕਿਹਾ ਕਿ ਸਾਨੂੰ ਡਰ ਹੀ ਨਹੀਂ ਲੱਗਿਆ ਕਿ ਅਸੀਂ ਨਸ਼ਾ ਰੋਕਣ ਦੇ ਲਈ ਚੱਲੇ ਆ। ਪਰ ਅੱਜ ਅਸੀਂ ਪਿੰਡ ਦੇ ਵਿੱਚ ਜਾ ਕੇ ਆਏ, ਪਿੰਡ ਵਾਲੇ ਕਹਿੰਦੇ ਅਸੀਂ ਕੀ ਲੈਣਾ ਪਹਿਰੇ ਲਾਉਣ ਤੋਂ ਜਦੋਂ ਸਾਡੇ ਪੁੱਤ ਹੀ ਮਰ ਰਹੇ ਨੇ, ਕੋਈ ਗੌਰ ਹੀ ਨਹੀਂ ਕਰ ਰਿਹਾ। ਦੇਖੋ ਬਾਈ ਜੀ, ਉਹੀ ਤਾਂ ਅਸੀਂ ਸਵਾਲ ਇੱਥੇ ਖੜਾ ਹੁੰਦਾ ਨਾ ਵੀ ਪ੍ਰਸ਼ਾਸਨ ਆਪਦੇ ਬਿਆਨਬਾਜ਼ੀ ਦੇ ਰਿਹਾ ਵੀ ਤੁਸੀਂ ਤੁਹਾਡੇ ਕੋਲ ਅਧਿਕਾਰ ਨਹੀਂ। ਦੇਖੋ ਨਾ ਤਾਂ ਕੋਈ ਅੱਜ ਚਿੱਟੇ ਵਾਲਾ ਮਰਿਆ, ਤੋਂ ਪਹਿਲਾਂ ਵੀ 2-3 ਮਹੀਨੇ ਹੋ ਗਏ ਕਮੇਟੀਆਂ ਬਣਾਈਆਂ, ਨਾ ਤਾਂ ਕਮੇਟੀਆਂ ਨੇ ਕੋਈ ਚਿੱਟੇ ਵਾਲਾ ਮਾਰਿਆ, ਨਾ ਕਿਸੇ ਚੋਰ ਨੂੰ ਮਾਰਿਆ, ਨਾ ਕੋਈ ਹੋਰ ਮਾਰਿਆ। ਪਰ ਜਿੰਨੇ ਵੀ ਪਰਚੇ ਹੋਏ ਉਹ ਕਮੇਟੀਆਂ ਤੇ ਹੋਇਆ। ਦੇਖੋ ਸੰਧੂ ਖੁਰਦ ਦਾ ਮਾਮਲਾ ਸੀਗਾ ਤੇ ਬਾਲਿਆਂ ਮੰਡੀ ਕਲਾਂ ਦਾ ਮਾਮਲਾ ਸੀਗਾ, ਉੱਥੇ ਵੀ ਸਾਡੀ ਕਮੇਟੀ ਤੇ ਪਰਚਾ ਹੋਇਆ। ਤੇ ਆਹ ਤਾਂ ਹੁਣ ਹੱਦ ਹੀ ਹੋ ਗਈ ਬਾਈ, ਆਹ ਤਾਂ ਹੁਣ ਬਹੁਤ ਕਹਿਰ ਹੀ ਹੋ ਗਿਆ ਨਾ। ਸਾਡੇ ਪਹਿਰੇ ਦੇ ਉੱਤੇ ਖੜਾ ਮੁੰਡਾ ਮਾਰਤਾ। ਫਿਰ ਫਰੀਦਕੋਟ ਦੀ ਘਟਨਾ ਸੀਗੀ ਢਲਮਾ ਪਿੰਡ ਦੀ, ਉੱਥੇ ਸਾਡਾ ਮੁੰਡਾ ਮਾਰਤਾ। ਤੇ ਬਾਈ ਅਸੀਂ ਹੁਣ ਤੁਸੀਂ ਇਹ ਦੇਖੋ, ਫਿਰ ਹੁਣ ਅਸੀਂ ਬੰਦੇ ਮਰਵਾਈ ਜਾਂਦੇ ਆ, ਆਪਣੇ ਮੁੰਡੇ ਮਰਵਾਈ ਜਾਂਦੇ ਆ। ਅਸੀਂ ਸਾਰਾ ਕੁਝ ਪ੍ਰਸ਼ਾਸਨ ਦਾ ਕੰਮ ਕਰੀ ਜਾਂਦੇ ਆ, ਸਰਕਾਰਾਂ ਦੇ ਕੰਮ ਅਸੀਂ ਕਰੀ ਜਾਂਦੇ ਆ। ਤੇ ਫਿਰ ਅਸੀਂ ਹੁਣ ਹੋਰ ਕੀ ਕਰੀਏ ਬਾਈ ਅੱਕੇ ਵੇ, ਕਿਉਂਕਿ ਸਾਡੇ ਘਰਾਂ ਦੇ ਵਿੱਚ ਤਾਂ ਬਾਈ ਲਾਸ਼ਾਂ ਪਹਿਲਾਂ ਚਿੱਟੇ ਵਾਲਿਆਂ ਦੀਆਂ ਲਾਸ਼ਾਂ ਸੀ ਤੇ ਹੁਣ ਚਿੱਟੇ ਵਾਲੇ ਸਾਨੂੰ ਮਾਰੀ ਜਾਂਦੇ ਬਾਈ। ਅੱਗੇ ਚੱਲਣ ਲਈ ਤਿਆਰ ਹੋ? ਕਿਉਂਕਿ 2-3 ਘਟਨਾਵਾਂ ਵਾਪਰ ਗਈਆਂ, ਅੱਗੇ ਚੱਲਣ ਲਈ ਤਿਆਰ ਹੋ? ਬਾਈ ਪਿੱਛੇ ਮੁੜਨ ਦਾ ਰਾਹ ਵੀ ਹੈ ਨਹੀਂ। ਜੇ ਅੱਜ ਟੇਕੇ ਕੇ ਘਰਾਂ 'ਚ ਬਹਿੰਦੇ ਫਿਰ ਚਿੱਟੇ ਵਾਲੇ ਮਾਰਨ ਆਉਣਗੇ। ਕਿਉਂਕਿ ਅੱਜ ਜਿਹੜਾ ਸਾਡਾ ਸੰਗਠਨ ਆ, ਸਾਡੀ ਮੁਹਿੰਮ ਲੈ ਕੇ ਚੱਲਿਆ, 52 ਪਿੰਡਾਂ ਦੀ ਮੁਹਿੰਮ ਆ ਗਈ। ਆਹ ਦੇਖ ਲਓ ਕਿੰਨੇ ਪਿੰਡਾਂ ਦੇ ਵਿੱਚੋਂ ਆਪ ਮੁਹਾਰੇ ਲੋਕ ਚੱਲ ਕੇ ਆ ਗਏ, ਕਿਸੇ ਨੂੰ ਕਾਲ ਨਹੀਂ ਕੀਤੀ, ਕਿਉਂਕਿ ਉਹਨਾਂ ਨੂੰ ਵੀ ਪਤਾ ਯਾਰ ਕੱਲ੍ਹ ਨੂੰ ਸਾਡੇ ਤੇ ਵੀ ਹੋ ਸਕਦੀ ਹੈ। ਪਿੱਛੇ ਮੁੜਨ ਦਾ ਵੀ ਰਾਹ ਹੈ ਨਹੀਂ ਨਾ ਬਾਈ। ਜੇ ਪਿੱਛੇ ਮੁੜ ਕੇ ਅੱਜ ਘਰਾਂ ਦੇ ਵਿੱਚ ਬਹਿ ਜਾਾਂਗੇ ਤਾਂ ਫਿਰ ਵੀ ਤਾਂ ਮੌਤ ਹੀ ਆਪਣੇ ਕੋਲੇ, ਚਿੱਟੇ ਨਾ ਲਾ ਲਓ ਜਾਂ ਚਿੱਟੇ ਵਾਲੇ ਮਾਰ ਦੇਣਗੇ। ਹਾਂਜੀ, ਅਸੀਂ ਇਹ ਫੂਲ ਥਾਣੇ ਦੀ ਜਿਹੜੀ ਕਿ ਗੱਲ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਹੋ ਜਿਹੇ ਹਾਲਾਤ ਹੋ ਗਏ ਨੇ। ਆਖਰ ਇੱਥੇ ਉਹ ਲੈਣਾ ਵੀ ਯਾਦ ਆਉਂਦੀਆਂ ਨੇ ਜਿਹੜੀਆਂ ਜਦੋਂ ਇਹੋ ਜਿਹੀਆਂ ਘਟਨਾ ਵਾਪਰਦੀਆਂ ਨੇ। ਜਦੋਂ ਸੁਰਜੀਤ ਪਾਤਰ ਨੇ ਲਿਖਿਆ ਸੀ ਕਿ ਕੈਸੀ ਲੱਗੀ ਨਜ਼ਰ ਪੰਜਾਬ ਨੂੰ, ਕੋਈ ਇਸ ਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ, ਕੋਈ ਇਸ ਦੇ ਸਿਰ ਤੋਂ ਵਾਰੋ। ਤਾਂ ਵਾਕਈ ਜਿਹੜਾ ਕਿ ਪੰਜਾਬ ਆ ਉਹ ਕਿਹੜੇ ਰਾਹਾਂ ਤੇ ਪੈ ਗਿਆ। ਪਹਿਲਾਂ 6-6 ਫੁੱਟ ਦੇ ਨੌਜਵਾਨਾਂ ਨੂੰ 2.5 ਇੰਚ ਦੀਆਂ ਸਰਿੰਜਾਂ ਖਾ ਗਈਆਂ ਤੇ ਜੇਕਰ ਉਹ 2.5 ਇੰਚ ਦੀਆਂ ਸਰਿੰਜਾਂ ਤੋਂ ਖਹਿੜਾ ਛੁਡਾਉਣ ਦੀ ਗੱਲ ਕੀਤੀ, ਪਿੰਡਾਂ ਦੇ ਵਿੱਚੋਂ ਤਹਈਆ ਕੀਤਾ, ਨੌਜਵਾਨ ਖੜੇ ਹੋਏ ਤਾਂ ਉਹਨਾਂ ਸਰਿੰਜਾਂ ਲਾਉਣ ਵਾਲਿਆਂ ਨੇ ਜਾਂ ਲਵਾਉਣ ਵਾਲਿਆਂ ਨੇ ਉਹਨਾਂ ਨੌਜਵਾਨਾਂ ਦਾ ਕਤਲ ਕਰਨਾ ਸ਼ੁਰੂ ਕਰਤਾ। ਢਿਲਵਾਂ ਖੁਰਦ ਦੀ ਖਬਰ ਆਉਂਦੀ ਆ, ਉਸ ਤੋਂ ਬਾਅਦ ਦੂਜੀ ਜਿਹੜੀ ਕਿ ਘਟਨਾ ਪਿੰਡ ਸਧਾਣਾ ਦੀ ਵਾਪਰਦੀ ਆ। ਤਾਂ ਇਹ ਰੌਂਗਟੇ ਖੜੇ ਕਰਦਿਆਂ ਖਬਰਾਂ, ਗਮਗੀਨ ਕਰਦਿਆਂ ਖਬਰਾਂ ਨੇ, ਤਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਅੱਜ ਫੂਲ ਥਾਣੇ ਤੋਂ ਇਹ ਖਬਰ ਆ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਆ। ਕੋਸ਼ਿਸ਼ ਰਹੇਗੀ ਕਿ ਹਮੇਸ਼ਾ ਪੰਜਾਬ ਦੇ ਲਈ ਖੜਾ ਜਾਵੇ, ਹਮੇਸ਼ਾ ਉਹਨਾਂ ਲੋਕਾਂ ਦੀ ਗੱਲ ਕਰੀ ਜਾਵੇ ਜਿਹੜੇ ਲੋਕ ਚੰਗੇ ਕੰਮਾਂ ਦੇ ਵੱਲ ਤੁਰੇ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਨਿਰਪੈ ਤੁਸੀਂ ਇੱਥੇ ਮੌਜੂਦ ਸਾਂ, ਤਾਂ ਘਟਨਾ ਕੀ ਵਾਪਰਦੀ ਆ, ਪੂਰੀ ਗੱਲਬਾਤ ਕੀ ਹੁੰਦੀ? ਉਹ ਗੇਟ ਜਿਹੜਾ ਮੇਨ ਪਹਿਰਾ ਮਗਰ ਆਇਆ, ਉੱਥੋਂ ਇਹ ਬੰਦੇ ਭੱਜ ਲਏ। ਇਹਨਾਂ ਨੇ ਤਲਾਸ਼ੀ ਨਾ ਕਰਾਈ। ਜਦੋਂ ਉਹਨਾਂ ਨੇ ਭੱਜ ਲਏ, ਉਹਨਾਂ ਨੇ ਦਵਾ ਦਵ ਸਾਨੂੰ ਇੱਥੇ ਮੂਹਰੇ ਕਹਿਤਾ, ਅਖੇ ਬੰਦੇ ਭੱਜ ਲਏ।
ਤੇ ਇਹ ਬੰਦਾ ਡਿਊਟੀ ਤੇ ਸੀਗਾ ਜਿਹੜਾ ਮੇਨ 3 ਜਾਣੇ ਵਿੱਚੋਂ। ਇਹ ਉੱਠ ਕੇ ਮੁੰਡਾ ਮੂਹਰੇ ਹੋ ਗਿਆ ਇੱਥੇ, ਦੂਜੇ ਜੇ ਜੋੜੇ ਪਾਉਂਦੇ ਆ ਤੇ ਇਹ ਬੰਦਿਆਂ ਨੇ ਇਹਦੇ ਸਿੱਧੀ ਹਲਕ 'ਚ ਕਿਰਚ ਮਾਰੀ ਤੇ ਬਸ ਥੋੜੇ ਚਿਰ ਬਾਅਦ ਪਤਾ ਲੱਗ ਗਿਆ ਵੀ ਮੁੰਡੇ ਐਂ ਕਰਕੇ ਵੀ ਮੌਤ ਹੋ ਗਈ। ਜੇ ਮੰਤਰੀ ਇੰਨੇ ਗਨਮੈਨ ਲਿਜਾ ਸਕਦੇ ਤਾਂ ਫਿਰ ਪਹਿਰਾ ਦੇਣ ਵਾਲਿਆਂ ਨੂੰ ਗਨਮੈਨ ਕਿਉਂ ਨਹੀਂ ਮਿਲਦੇ? ਜ਼ਰੂਰੀ ਆ ਜੀ, ਉਹ ਤਾਂ ਜ਼ਰੂਰੀ ਆ ਨਾ। ਉਹਨਾਂ ਨੂੰ ਤਾਂ 10 20 ਲਈ ਫਿਰਦੇ ਆ। ਇੱਥੇ ਸਾਰਾ ਹੁਣ ਇੱਥੇ ਇਕੱਲੇ ਛੋਟੀਆਂ ਵਾਲੇ ਕੀ ਕਰਨ? ਆ ਮਾਰ ਗਈ ਰਾਤ ਛੋਟੀ ਵਾਲੇ ਵੀ ਅੱਜ ਦੀ ਘੜੀ ਉਹ ਮੈਂ ਬਣੀ ਕੁਛ ਕਰਨਾ ਇੱਕ ਮਿੰਟ ਸਾਲ ਆ, ਪਰ ਅੱਜ ਦੀ ਘੜੀ ਉਹਦੀ ਮੌਤ ਚਿੱਟੇ ਦੇ ਰੋਕਣ ਲਈ। ਅਸੀਂ ਪੁੱਤ ਬਚਾਉਣ ਦੀ ਖਾਤਰ ਤੁਰੇ ਸੀਗੇ, ਪਰ ਅਸੀਂ ਆਪਦੇ 2 ਪੁੱਤ ਕਮਾ ਲਏ, ਇੱਕ ਢਲਮਾ ਵਾਲਾ ਬਾਈ ਤੇ ਇੱਕ ਜਿਹੜਾ ਰਾਤ ਸਧਾਣੇ ਪਿੰਡ ਤੋਂ ਜਿਹੜਾ ਹੈਪਨ ਹੋਇਆਗਾ। ਦੇਖੋ ਜੀ, ਲੜਾਈ ਸੀਗੀ ਢਿੱਲੋਂ ਸਾਹਿਬ ਸਰਕਾਰਾਂ ਦੀ ਤੇ ਪ੍ਰਸ਼ਾਸਨ ਦੀ, ਇਹ ਸਾਡੇ ਲੋਕਾਂ ਦੇ ਗਲ ਪਾ ਦਿੱਤੀ ਗਈ ਹੈ। ਤੇ ਫਿਰ ਹੁਣ ਕਿੱਥੇ ਗਈ ਪੁਲਿਸ? ਜਿਹੜੀ ਆ ਕੱਲ੍ਹ ਹਜੇ 5-4 ਦਿਨ ਹੋਇਆ ਜਦੋਂ ਕਿਸਾਨ ਚੱਲੇ ਸੀ ਚੰਡੀਗੜ੍ਹ ਨੂੰ, ਇਹਨਾਂ ਨੇ ਇੱਥੋਂ ਸਾਰੇ ਧਨੌਲਾ ਨਹੀਂ ਟੱਪਣ ਦਿੱਤੇ, ਸਾਰੇ ਫੜ ਕੇ ਇਹਨਾਂ ਨੇ ਜੇਲ੍ਹਾਂ 'ਚ ਸੁੱਟਤੇ ਨਾਲ। ਉਦੋਂ ਪੁਲਿਸ ਕਿੱਥੋਂ ਆ ਗਈ? ਹੁਣ ਡਿਪਟੀ ਸਾਹਿਬ ਨਾਲ ਜੀ ਗੱਲ ਕਰੀ ਆ ਅੰਦਰ, ਕਹਿੰਦੇ ਵੀ ਤੁਹਾਡਾ ਕੋਈ ਇਹ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਅਸੀਂ ਮੰਨਦੇ ਹਾਂ ਵੀ ਨਹੀਂ ਆਉਂਦਾ, ਪਰ ਲੋਕਾਂ ਨੂੰ ਉੱਠਣਾ ਦਾ ਪਿਆ ਨਾ। ਕਿਉਂ ਉੱਠਣਾ ਪਿਆ? ਜੇ ਤੁਸੀਂ ਆਪਦਾ ਫਰਜ਼ ਨਾ ਨਿਭਾ ਦਿਓ, ਸਾਨੂੰ ਸਾਡੇ ਪੁੱਤ ਨਾ ਨਸ਼ੇ ਨਾ ਮਰਨ ਉਹ, ਤੇ ਨਾ ਸਾਡੇ ਐ ਜਿਹੜੇ ਕਤਲ ਹੋ ਰਹੇ ਆ ਉਹ ਨਾ ਹੋਣ। ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦੀ ਤਸਕਰੀ ਵੱਧ ਰਹੀ ਆ, ਤਾਂ ਨਸ਼ੇ ਨੂੰ ਰੋਕਣ ਦੇ ਲਈ ਪਰਵਿੰਦਰ ਸਿੰਘ ਝੋਟੇ ਤੋਂ ਕੰਮ ਸ਼ੁਰੂ ਹੁੰਦਾ ਤਾਂ ਪਰਵਿੰਦਰ ਸਿੰਘ ਝੋਟਾ ਕਾਫੀ ਚਰਚਾ ਦੇ ਵਿੱਚ ਰਹਿੰਦਾ। ਉਸ ਤੋਂ ਬਾਅਦ ਲਗਾਤਾਰ ਮਾਨਸਾ ਦੇ ਵਿੱਚ ਧਰਨਾ ਚੱਲਦਾ ਤੇ ਪਿੰਡਾਂ ਦੇ ਵਿੱਚ ਕਮੇਟੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਅੱਜ ਜੋ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰਨ ਲੱਗੇ ਹਾਂ ਉਹ ਇੱਕ ਬੇਹੱਦ ਮੰਦਭਾਗੀ ਖਬਰ ਆ। ਇੱਕ ਨੌਜਵਾਨ ਸੀ ਜਿਹੜਾ ਕਿ ਰਾਤ ਨੂੰ ਪਹਿਰਾ ਦਿੰਦਾ ਸੀ, ਉਸ ਦੀ ਕਿਸੇ ਦੇ ਵੱਲੋਂ ਕਤਲ ਕਰ ਦਿੱਤਾ ਗਿਆ। ਸੁਣਨ ਦੇ ਵਿੱਚ ਆਇਆ ਕਿ ਉਸ ਦੇ ਕਿਰਚ ਮਾਰੀ ਗਈ ਆ। ਕਈ ਇਹ ਵੀ ਦੱਸ ਰਹੇ ਨੇ ਕਿ ਉਸ ਨੂੰ ਰਾੜ ਮਾਰ ਕੇ ਜਿਹੜਾ ਕਿ ਮਾਰ ਦਿੱਤਾ ਗਿਆ। ਅੱਜ ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੇ ਉਸ ਨੌਜਵਾਨ ਦਾ ਕਤਲ ਕੀਤਾ ਗਿਆ। ਤੁਸੀਂ ਦੇਖ ਸਕਦੇ ਹੋ ਇਹ ਰੋਡ ਸਿੱਧੀ ਸਧਾਣਿਆਂ ਨੂੰ ਸੇਲਵਰਾ ਨੂੰ ਜਾਂਦੀ ਆ। ਸਧਾਣਿਆਂ ਤੋਂ ਤਾਂ ਇਹ ਬੋਰਡ ਵੀ ਲੱਗਿਆ ਹੋਇਆ ਸੇਲਵਰਾ ਸਧਾਣਾ। ਅਸੀਂ ਲੱਖਾ ਸਿੰਘ ਸਧਾਣਾ ਦੇ ਪਿੰਡ ਦੇ ਵਿੱਚ ਖੜੇ ਹਾਂ, ਜਿੱਥੇ ਲੱਖਾ ਸਿੰਘ ਸਧਾਣਾ ਦੇ ਵੱਲੋਂ ਆਵਾਜ਼ ਚੁੱਕੀ ਜਾਂਦੀ ਰਹੀ ਆ। ਜਦੋਂ ਇੰਟਰਵਿਊ ਕਰਦੇ ਸੀ ਤਾਂ ਲੱਖਾ ਸਿੰਘ ਸਧਾਣਾ ਇਹ ਅਕਸਰ ਕਹਿੰਦੇ ਨਜ਼ਰ ਆਉਂਦੇ ਸੀ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਵਿਕਦਾ, ਨਸ਼ੇੜੀ ਨੇ ਆਉਂਦੇ ਨੇ ਤੇ ਸਾਡੇ ਪਿੰਡ ਦੇ ਮੁੰਡੇ ਨੇ ਜਿਹੜੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਧੱਸਦੇ ਜਾ ਰਹੇ ਨੇ। ਤਾਂ ਅੱਜ ਇੱਕ ਜਿਹੜੀ ਅਸੀਂ ਖਬਰ ਨੂੰ ਲੈ ਕੇ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ, ਤਾਂ ਖਬਰ ਬੜੀ ਹੀ ਬੇਹੱਦ ਜਿਹੜੀ ਕਿ ਮੰਦਭਾਗੀ ਆ। ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੇ ਕੁਝ ਘੰਟੇ ਪਹਿਲਾਂ ਉਸ ਨੌਜਵਾਨ ਦੀ ਬੋਡੀ ਪਈ ਸੀ। ਉਸ ਨੌਜਵਾਨ ਦਾ ਕਤਲ ਕੀਤਾ ਗਿਆ। ਜਸਵੀਰ ਸਿੰਘ ਨਾਂ ਦਾ ਨੌਜਵਾਨ ਸੀ ਜਿਸ ਦਾ ਕਤਲ ਹੋਇਆ। ਕਤਲ ਕਰਨ ਵਾਲੇ ਕੌਣ ਸੀ? ਸਰਕਾਰਾਂ ਦੀ ਅੱਖ ਕਿੱਥੇ ਆ? ਇਹ ਤਾਂ ਸਵਾਲ ਖੜੇ ਹੁੰਦੇ ਨੇ, ਪਰ ਵਿਰੋਧੀ ਧਿਰਾਂ ਦੇ ਵੱਲੋਂ ਵੀ ਸਵਾਲ ਚੁੱਕੇ ਜਾਣਗੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਇੱਥੇ ਬਾਈ ਹੋਰੇ ਮੌਜੂਦ ਸੀ। ਬਾਈ ਨਿਰਪੈ ਤੁਸੀਂ ਇੱਥੇ ਮੌਜੂਦ ਸਾਂ, ਤਾਂ ਘਟਨਾ ਕੀ ਵਾਪਰਦੀ ਆ? ਪੂਰੀ ਗੱਲਬਾਤ ਕੀ ਹੁੰਦੀ ਹੈ? ਇਹ ਬਾਈ 8:10 ਦੀ ਗੱਲ ਸੀਗੀ। ਅਸੀਂ ਇੱਥੇ ਮੇਰਾ ਘਰ ਆ ਨਾਲ ਹੀ, ਮੈਂ ਇਧਰੋਂ ਖੇਤੋਂ ਆਉਂਦਾ ਸੀ, ਮੈਂ ਇੱਥੇ ਖੜ ਗਿਆ। ਉਹ ਗੇਟ ਜਿਹੜਾ ਮੇਨ ਪਹਿਰਾ ਮਗਰ ਆ ਉੱਥੋਂ ਇਹ ਬੰਦੇ ਭੱਜ ਲਏ। ਇਹਨਾਂ ਨੇ ਤਲਾਸ਼ੀ ਨਾ ਕਰਾਈ। ਜਦੋਂ ਉਹਨਾਂ ਨੇ ਭੱਜ ਲਏ, ਉਹਨਾਂ ਨੇ ਦਵਾ ਦਵ ਸਾਨੂੰ ਇੱਥੇ ਮੂਹਰੇ ਕਹਿਤਾ ਆਖੇ ਬੰਦੇ ਭੱਜ ਲਏ। ਇੱਥੇ ਬੰਦੇ ਜਿਹੜੇ ਬੈਠੇ ਸੀਗੇ ਜੀ 8 ਬੰਦੇ ਬੈਠੇ ਸੀਗੇ ਅਸੀਂ, ਤੇ ਇਹ ਬੰਦਾ ਡਿਊਟੀ ਤੇ ਸੀਗਾ ਜਿਹੜਾ ਮੇਨ 3 ਜਾਣੇ ਵਿੱਚੋਂ। ਇਹ ਉੱਠ ਕੇ ਮੁੰਡਾ ਮੂਹਰੇ ਹੋ ਗਿਆ ਇੱਥੇ, ਦੂਜੇ ਜੇ ਜੋੜੇ ਪਾਉਂਦੇ ਆ ਤੇ ਇਹ ਬੰਦਿਆਂ ਨੇ ਇਹਦੇ ਸਿੱਧੀ ਹਲਕ 'ਚ ਕਿਰਚ ਮਾਰੀ ਜੀ। ਉਹ ਮਗਰੋਂ ਪਤਾ ਲੱਗਿਆ ਵੀ ਕਿਰਚ ਵੱਜ ਗਈ। ਜਦੋਂ ਅਸੀਂ ਇਹਨੂੰ ਚੱਕਣ 'ਚ ਲੱਗ ਗਏ, ਉਹ ਦਵਾ ਦਵਾ ਐਂ ਭੱਜ ਗਏ ਜੀ ਸੇਲਵਰਾ ਵਾਲੇ ਰਾਹ। ਅਸੀਂ ਗਾਹਾਂ ਸੇਲਵਰਾਜਾਂ ਨੂੰ ਫੋਨ ਕਰਿਆ ਵੀ ਭਾਈ ਇੱਧਰ ਬੰਦੇ ਆ ਗਏ, ਐਂ ਕਰਕੇ ਵੀ ਇੱਥੇ ਬੰਦੇ ਦੇ ਸੱਟਾਂ ਮਾਰੀਆਂ। ਅਸੀਂ ਇਹਨੂੰ ਚੱਕ ਲਿਆ ਜੀ। ਇੱਕ ਇਹਦਾ ਭਰਾ ਸੀਗਾ ਨਾਲ ਮੇਰੇ ਜਸਵੀਰ ਸਿੰਘ, ਜਗਸੀਰ ਸਿੰਘ ਆ ਉਹਦਾ ਨਾਂ, ਇਹਦਾ ਨਾਂ ਜਸਵੀਰ ਸਿੰਘ ਸੀ ਜਿਹੜਾ ਮਰਿਆ ਮੁੰਡਾ ਮੌਕੇ 'ਤੇ। ਅਸੀਂ ਇਹਨੂੰ ਚੱਕ ਕੇ ਅਸੀਂ ਚਲੋ ਪਾਣੀ ਲੈ ਕੇ ਪਾਣੀ ਪੂਣੀ ਛਿੱਟੇ ਮਾਰਦੇ ਰਹੇ ਵੀ ਚੱਲ ਨਕਸੀਰ ਸੁੱਟ ਗਈ, ਆਪਾਂ ਨੂੰ ਤਾਂ ਹੀ ਸੀਗਾ ਜੀ। ਤੇ ਬਸ ਦਵਾ ਦਵਾ ਇੱਧਰੋਂ ਇੱਕ ਫਿਰ ਕਾਰ ਆਈ, ਅਸੀਂ ਉਹ ਕਾਰ ਰੋਕੀ, ਉਹ ਕਾਰ 'ਚ ਇਹਨੂੰ ਪਾ ਕੇ ਰਾਮਪੁਰੇ ਹਸਪਤਾਲ ਨੂੰ ਘੱਲਤਾ ਜੀ। ਤੇ ਬਸ ਥੋੜ੍ਹੇ ਚਿਰ ਬਾਅਦ ਪਤਾ ਲੱਗ ਗਿਆ ਵੀ ਮੁੰਡੇ ਐਂ ਕਰਕੇ ਵੀ ਮੌਤ ਹੋ ਗਈ। ਬਈ ਅਫਸੋਸ ਸੀ ਵੀ ਇੱਕ ਚੰਗੇ ਕੰਮ ਦੇ ਵੱਲ ਨੂੰ ਤੁਰੇ ਆ ਤਾਂ ਇੱਕ ਨੌਜਵਾਨ ਦਾ ਇਸ ਜਹਾਨ ਤੋਂ ਤੁਰ ਜਾਣਾ। ਘਰ ਦੇ ਵਿੱਚ ਕੌਣ ਕੌਣ ਨੇ ਨੌਜਵਾਨ?
ਘਰ ਦੇ ਵਿੱਚ ਤਾਂ ਬਾਈ ਜੀ ਉਹਦਾ ਇਕੱਲਾ ਬੇਟਾ ਹੀ ਆ, ਪਿਓ ਪੁੱਤ ਹੀ ਸੀਗੇ, ਦੋਨੇ ਅੱਡ ਬੈੱਡਾਂ ਸੀਗੇ ਉਹ ਆਦੇ ਭਰਾਵਾਂ ਨੂੰ, ਤੇ ਪਤਨੀ ਉਹਨਾਂ ਦੀ ਥੋੜਾ ਚਿਰ ਪਹਿਲਾਂ ਤਲਾਕ ਹੋ ਗਿਆ ਸੀਗਾ, ਤੇ ਹੁਣ ਤਾਂ ਦੋਨੇ ਪਿਓ ਪੁੱਤ ਹੀ ਰਹਿੰਦੇ ਸੀ। ਬਸ ਇਹਦੀ ਰਾਤ ਪਹਿਰੇ ਤੇ ਡਿਊਟੀ ਆ ਗਈ, ਮੁੰਡਾ ਘਰੇ ਇਕੱਲਾ ਹੀ ਆ, ਮੁੰਡਾ 9ਵੀਂ ਕਲਾਸ 'ਚ ਪੜ੍ਹਦਾ ਜੀ, ਤੇ ਬਹੁਤ ਜ਼ਿਆਦਾ ਦੁੱਖ ਆ ਜੀ ਇਸ ਗੱਲ ਦਾ, ਸਾਡੇ ਪਿੰਡ ਨੂੰ ਬੜਾ ਵੱਡਾ ਦੁੱਖ ਲੱਗਿਆ ਜੀ। ਤੇ ਬਸ ਅਸੀਂ ਤਾਂ ਇਨਸਾਫ ਚਾਹੁੰਦੇ ਹਾਂ ਜੀ, ਇਸ ਚੀਜ਼ ਦਾ ਇਨਸਾਫ ਮਿਲੇ। ਉਹ ਬੰਦੇ ਕਿੱਥੋਂ ਆਇਆ, ਕਿਹਦੇ ਘਰੋਂ ਆਏ ਸੀ, ਇਹਦੀ ਵੈਰੀਫਾਈ ਕੀਤੀ ਜਾਵੇ। ਉਹ ਬੰਦੇ ਡੋਡ ਪਿੰਡ ਦੇ ਸੀ, ਦੇਖੋ ਡੋਡਾਂ ਤੋਂ ਸਧਾਣੀ ਆਏ ਤਾਂ ਕੀ ਲੈਣ ਆਏ। ਡੋਡ ਦਾ ਸਫ਼ਰ ਕਾਫੀ ਪੈ ਜਾਂਦਾ, 40-50 ਕਿਲੋਮੀਟਰ ਦਾ ਫਾਸਲਾ ਹੋਊਗਾ ਹੈਗਾ ਜੀ, ਘੱਟ ਤੋਂ ਘੱਟ ਨਾ ਵਾਲਾ ਤਾਂ ਮੰਨ ਕੇ ਚਲੋ ਵੀ 25 ਕਿਲੋਮੀਟਰ ਬਾੜ ਤਾਂ ਹੈਗੀ ਹੈ ਵੀ, ਡੋਡ ਪਿੰਡ ਇੱਥੋਂ 25 ਆ। ਉਹ ਬੰਦੇ ਡੋਡਾਂ ਤੋਂ ਆਏ ਸੀਗੇ ਜੀ ਇੱਥੇ, ਤੇ 8 ਵਜੇ ਦਾ ਟਾਈਮ ਸੀਗਾ ਵੀ। ਆਪਾਂ ਤਾਂ ਇਹੀ ਚਾਹੁੰਦੇ ਹਾਂ ਵੀ ਇੱਥੇ ਸਾਡੇ ਪਿੰਡੋਂ ਕਿਹਦੇ ਕੋਲੇ ਆਏ ਸੀ ਜਾਂ ਕੀ ਲੈਣ ਆਏ ਸੀ, ਇੱਧਰੋਂ ਹੀ ਉਹ ਆਏ ਸੀਗੇ ਬਸ 10 ਮਿੰਟਾਂ 'ਚ ਉਹ ਆਹ ਕੰਮ ਕਰਕੇ ਆਪਦਾ ਰਫੂ ਦਫੂ ਹੋ ਗਏ। ਬੰਦੇ ਫੜੇ ਗਏ ਆ, ਫੜ ਲਏ ਆ ਬੰਦੇ? ਕਿੰਨੇ ਬੰਦੇ ਸੀਗੇ ਬੰਦੇ? ਰਾਤ ਜੀ ਪਹਿਲਾਂ ਤਾਂ ਜਦੋਂ ਇਹ ਕੰਮ ਚੱਲਿਆ ਰੌਲਾ ਪਿਆ, ਉਦੋਂ ਇੱਕ ਬੰਦਾ ਫੜਿਆ ਗਿਆ ਜੀ ਇੱਥੇ ਸੇਲਵਰਾ ਜੀ, ਦੂਜਾ ਬੰਦਾ ਫਿਰ ਉਹਨੇ ਫੋਨ ਕਰਕੇ ਕਮੇਟੀਆਂ ਵਾਲਿਆਂ ਨੂੰ ਪੇਸ਼ ਹੋ ਕੇ ਫਿਰ ਥਾਣੇ 'ਚ ਦਿੱਤੇ ਜੀ ਦੋਨੇ ਬੰਦੇ। ਕਿਸੇ ਜਾਨੀ ਬੰਦਿਆਂ ਦੇ ਹੱਥ ਨਹੀਂ ਉਹ ਲੱਗਣ ਦਿੱਤੇ, ਮਾਰ ਕੁੱਟ ਨਹੀਂ ਉਹਨਾਂ ਦੀ ਹੋਣ ਦਿੱਤੀ, ਬਸ ਉਹ ਥਾਣੇ 'ਚ ਹੀ ਦੇਤੇ ਜੀ ਫਿਰ ਸਿੱਧੇ। ਬਜ਼ੁਰਗੋ ਤੁਹਾਡੀ ਉਮਰ ਕਾਫੀ ਹੋ ਗਈ ਆ, ਤੁਸੀਂ ਉਮਰ ਹੰਢਾ ਲਈ ਆ, ਉਮਰ ਦੇ ਵਿੱਚੋਂ ਆਹ ਕੁਛ ਹੁੰਦਾ ਦੇਖਿਆ ਸੀ? ਕਿਉਂਕਿ ਪਹਿਲਾਂ ਟਾਕੂਏ ਗੜਾਸੇ ਦਾ ਚੱਲਦੇ ਰਹਿੰਦੇ ਆ, ਪਰ ਆਹ ਨਸ਼ੇ ਨੂੰ ਰੋਕਣ ਦੇ ਲਈ ਮੁਹਿੰਮ ਚੱਲੀ, ਤੇ ਇੱਕ ਰੋਕਣ ਦੇ ਲਈ ਸਾਡੇ ਇੱਥੇ ਇੱਕ ਪੁਲਿਸ ਵਾਲੇ ਮੋਟਰਸਾਈਕਲ ਖੜਾ ਗਏ, ਅੱਗੇ ਤੈਨੂੰ ਮੋਟਰਸਾਈਕਲ ਦੇ ਪੈਸੇ ਦੇਣ, ਮੁੜ ਕੇ ਆ ਕੇ ਉਹ ਫੜ ਲਿਆ। ਇਹ ਰਲੀ ਮਿਲੀ ਤਾਂ ਪੁਲਿਸ ਦੀ ਹੈ, ਇਹ ਚਿੱਟਾ ਵਿਕਣਾ ਪੁਲਿਸ ਨੇ ਵਿਕਾਉਂਦੀ ਹੈ ਇਹ। ਕੀ ਲੱਗਦਾ ਗਾ ਇਸ ਨੌਜਵਾਨ ਦਾ ਜਿਹੜਾ ਕਤਲ ਹੋਇਆ ਗਾ, ਇਸ ਨੌਜਵਾਨ ਨੇ ਆਪਦਾ ਘਰ-ਬਾਰ ਛੱਡ ਕੇ ਲੋਕਾਂ ਦੇ ਪੁੱਤ ਬਚਾਉਣ ਦੀ ਗੱਲ ਕਰੀ, ਇਹਦਾ ਪੁੱਤ ਤਾਂ ਹਜੇ ਉਸ ਦਲਦਲ ਦੇ ਵਿੱਚ ਗਿਆ ਵੀ ਨਹੀਂ ਹੋਣਾ ਗਾ? ਗਿਆ ਨਹੀਂ ਜੀ ਹਜੇ ਕਿਸੇ ਵੀ। ਇਹ ਨਸ਼ਾ ਗੌਰਮੈਂਟ ਪਕਾ ਰਹੀ ਆ, ਆਹੀ ਬਲਕਾਰ ਸਿੱਧੂ ਭੱਜਿਆ ਫਿਰੇ। ਰਾਤ ਮੈਂ ਸਹੀ ਇਨਸਾਫ ਦਿਓ, ਇਨਸਾਫ ਕਰਦਾ ਤੂੰ, ਤੇਰੇ ਇਲਾਕੇ 'ਚ ਇਹ ਕੰਮ ਹੋਇਆ, ਤੂੰ ਕਸਕਾ ਵੋਟਾਂ ਲੈਣ ਵੇਲੇ ਆ ਖੜਦੇ ਨੇ ਇਹ। ਬਸ ਜੀ ਮੈਂ ਇੰਨਾ ਹੀ ਬਹੁਤ ਹੈ। ਬਿਲਕੁਲ, ਤਾਂ ਹਰ ਇੱਕ ਦਾ ਮਾਣਾ ਜਿਹੜਾ ਉਹ ਦੁਖੀ ਆ, ਭਾਵਕ ਨੇ। ਬਾਈ ਤੁਸੀਂ ਵੀ ਇੱਥੇ ਨੇੜੇ ਆ, ਘਰ ਦੱਸ ਰਹੇ ਹੋ ਤੁਸੀਂ? ਛੱਡ ਦੋ ਭਰਿਆ ਕਰ ਜੀ। ਕਿੰਨਾ ਕੁ ਇੱਥੇ ਜਿਹੜਾ ਰੋਜ਼ ਹੀ ਪਹਿਰਾ ਲੱਗਦਾ ਸੀ, ਪਰ ਰਾਤ ਵਾਲੀ ਘਟਨਾ ਨੂੰ ਦੇਖ ਕੇ ਮਨ 'ਚ ਭੈ ਡਰ ਹੈ ਕੁਛ? ਡਰ ਪੂਰੀ ਹੋ ਗਈ ਜੀ, ਇਸ ਦਾ ਭਰਿਆ ਲੱਗਣਾ ਨਹੀਂ ਚਾਹੀਦਾ, ਜਦੋਂ ਆਈ ਮਾਰ ਲੱਗੇ ਸਾਨੂੰ। ਬਾਈ ਜੀ ਤੁਸੀਂ ਇੱਥੋਂ ਦੀ ਹੋ, ਸਧਾਣਿਆਂ ਦੀ ਹੋ? ਗਾਹਾਂ ਤੋਂ, ਸੇਲਵਰਾ ਤੋਂ? ਉੱਥੇ ਵੀ ਪਹਿਰੇ ਲੱਗਦੇ ਨੇ, ਗੱਲ ਕਰ ਜੋ ਥੋੜੀ ਜਿਹੀ ਆਪਾਂ ਕਰ ਲਈਏ। ਤਾਂ ਬਿਲਕੁਲ ਅਸੀਂ ਬਜ਼ੁਰਗੋ ਕੀ ਘਟਨਾ ਕੀ ਵਾਪਰੀ ਹੈ ਜਿਹੜਾ ਇਹ? ਸਾਨੂੰ ਅਸੀਂ ਤਾਂ ਹੈ ਨਹੀਂ ਸੀ ਇੱਥੇ, ਆਹੀ ਪਿੰਡ ਆ ਤੁਹਾਡਾ? ਹਾਂ ਪਿੰਡ ਆਹੀ ਹੈ, ਤੇ ਉਹ ਸਾਨੂੰ ਤਾਂ ਤੜਕੇ ਰਾਤ ਨੂੰ ਪੈ ਗਏ, ਸੀਰੀ ਬੰਦਾ ਮੈਂ, ਤੇ ਤੜਕੇ ਜਦੋਂ ਆਇਆ ਇੱਧਰ ਨੂੰ ਮੈਂ ਲੰਘਿਆ, ਉੱਥੇ ਨੇੜੇ ਲੱਗਿਆ ਵਾ ਸੜਕ ਸਤੇ, ਮੈਂ ਜਦੋਂ ਇੱਥੇ ਦੇਖਿਆ ਵੀ ਖੂਨ ਖਾਣ ਦੇ ਡੁੱਲਿਆ, ਮੁੜ ਕੇ ਦੁਬਾਰੇ ਮੈਂ ਫੇਰ ਮੁੜਿਆ ਕੱਖ ਪਾ ਕੇ, ਤੇ ਜਦੋਂ ਮੁੜਿਆ ਇੱਥੇ ਬੰਦਿਆਂ ਤੋਂ ਗੱਲਬਾਤ ਸੁਣੀ ਵੀ ਗੱਲਬਾਤ ਰਾਤ ਆ ਹੋਊਗੀ, ਤੇ ਵੀ ਬੰਦੇ ਦੇ ਕਿਰਚ ਮਾਰੀ ਉਹਨਾਂ ਨੇ, ਬੰਦਾ ਉਹਦੀ ਮਰ ਗਿਆ ਵੀ। ਰਾਮਪੁਰੇ ਜਦੋਂ ਲੈ ਗਏ ਉਹਦੀ ਬੰਦਾ ਮਰ ਗਿਆ, ਤੇ ਬਸ ਜੀ ਮੁੜ ਕੇ ਹੁਣ ਕਿਹਨੇ ਇੱਥੇ ਪੁੱਛਣਾ, ਕਿਹਨੇ ਕਰਨਾ, ਬਸ ਕੋਈ ਇਹੋ ਜਿਹੀ ਕੋਈ ਇਨਸਾਫ ਵਾਲੀ ਗੱਲ ਤਾਂ ਲੱਗਦੀ ਨਹੀਂ। ਪਹਿਲਾਂ ਨਹੀਂ ਜਦੋਂ ਲੋਕਾਂ ਨੂੰ ਫੜ ਕੁਛ ਨੂੰ ਜਿਹੜਾ ਕੋਈ ਉੱਤਾ ਚੱਕਦਾ ਉਹਨੂੰ ਫੜ ਕੇ ਲੈ ਜਾਂਦੇ ਆ, ਉਹਨੂੰ ਕਿਹੜਾ ਛੱਡਦੇ ਆ ਉਹ? ਬਿਲਕੁਲ, ਤਾਂ ਇਹ ਗੱਲ ਜਿਹੜੀ ਕਿ ਕੋਈ ਪਹਿਲੀ ਘਟਨਾ ਨਹੀਂ ਹੋਈ ਪੰਜਾਬ ਦੇ ਵਿੱਚ। ਇਸ ਤੋਂ ਪਹਿਲਾਂ ਢਿੱਲਵਾਂ ਖੁਰਦ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਪੈ ਜਾਂਦਾ, ਸਾਦਿਕ ਠਾਣਾ ਪੈ ਜਾਂਦਾ, ਉੱਥੇ ਵੀ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਨਸ਼ਾ ਤਸਕਰਾਂ ਦੇ ਵੱਲੋਂ। ਤੇ ਰਾਤ ਵਾਲੀ ਘਟਨਾ ਵੀ ਇਹੀ ਜ਼ਾਹਰ ਕਰ ਰਹੀ ਆ ਕਿ ਆਖਰ ਪੰਜਾਬ ਜਾ ਕਿੱਧਰ ਨੂੰ ਰਿਹਾ। ਤਾਂ ਸਾਡੇ ਨਾਲ ਬਜ਼ੁਰਗ ਨੇ, ਇਹਨਾਂ ਦੀਆਂ ਮੰਗਾਂ ਨੇ ਕੁਛ ਕੁ ਸਰਕਾਰ ਤੋਂ ਕਿ ਸਾਡੇ ਨਾਲ ਆਹ ਕੁਛ ਤਾਂ ਹੋਣਾ ਚਾਹੀਦਾ। ਜਦੋਂ ਅਸੀਂ ਆਫ ਦਾ ਕੈਮਰਾ ਗੱਲ ਕਰ ਰਹੇ ਸੀ ਬਜ਼ੁਰਗਾਂ ਦੇ ਨਾਲ, ਤਾਂ ਬਜ਼ੁਰਗ ਕਹਿ ਰਹੇ ਸੀ ਕਿ ਜੇਕਰ ਸਰਕਾਰਾਂ ਨੂੰ ਸਿਕਿਉਰਿਟੀ ਮਿਲ ਸਕਦੀ ਆ, ਜੇਕਰ ਮੰਤਰੀਆਂ ਨੂੰ ਸਿਕਿਉਰਿਟੀ ਮਿਲ ਸਕਦੀ ਆ, ਤਾਂ ਫਿਰ ਸਾਡੇ ਪਿੰਡਾਂ ਦੇ ਵਿੱਚ ਕਿਉਂ ਨਹੀਂ ਸਿਕਿਉਰਿਟੀ ਮਿਲਦੀ? ਇਹ ਸਵਾਲ ਨੇ ਜਿਹੜੇ ਖੜੇ ਹੋ ਰਹੇ ਨੇ। ਅਸੀਂ ਅੱਜ ਸੱਥ ਦੇ ਵਿੱਚ ਬੈਠੇ ਹਾਂ, ਸਧਾਣਿਆਂ ਦੀ ਸੱਥ ਆ। ਤਾਂ ਬਜ਼ੁਰਗੋ ਮੰਗ ਕੀ ਹੈਗੀ ਤੁਹਾਡੀ? ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ ਜੇ ਮੰਤਰੀ ਇੰਨੇ ਗਨਮੈਨ ਲਿਜਾ ਸਕਦੇ ਤਾਂ ਫਿਰ ਪਹਿਰਾ ਦੇਣ ਵਾਲਿਆਂ ਨੂੰ ਗਨਮੈਨ ਕਿਉਂ ਨਹੀਂ ਮਿਲਦੇ? ਜ਼ਰੂਰੀ ਆ ਜੀ, ਉਹ ਤਾਂ ਜ਼ਰੂਰੀ ਆ ਨਾ। ਉਹਨਾਂ ਨੂੰ ਤਾਂ 10-20 ਲਈ ਫਿਰਦੇ ਆ ਇੱਥੇ ਸਾਰਾ। ਹੁਣ ਇੱਥੇ ਇਕੱਲੇ ਛੋਟੀਆਂ ਵਾਲੇ ਕੀ ਕਰਨਗੇ? ਆਹ ਮਾਰ ਗਏ ਰਾਤ ਛੋਟੀ ਵਾਲੇ ਨੂੰ, ਫਿਰ ਹੁਣ ਹੱਲ ਦੱਸੋ। ਜੇ ਕੋਈ ਸਾਨੂੰ ਗਨਮੈਨ ਦੇਣ ਇੱਥੇ
ਪੁਲਿਸ ਮੁਲਾਜ਼ਮ ਦੇਣ 1-2 ਦਿਨ ਤਾਂ ਉਹ ਤੋਰਾ ਫੇਰਾ ਕਰਨ ਦਾ ਮਾੜਾ ਮੋਟਾ ਕੋਈ ਪੈ। ਆ ਜਾਓ ਉਰੇ ਨੂੰ, ਆ ਜਾਓ ਜੀ ਇੱਧਰ ਆਪਾਂ ਬੈਠ ਕੇ ਉਰੇ ਆ ਜਾਓ ਇੱਧਰ। ਅਸੀਂ ਤਾਂ ਕਹਿੰਦੇ 2 ਦੇ ਦੇਣ, ਇੱਕੋ ਪਰਲੇ ਅੱਡੇ ਖੜ ਜਾਣ, ਇੱਕ ਇੱਧਰ ਖੜ ਜਾਣ, ਨਾਲ ਅਸੀਂ ਖੜ ਜਾਈਏ। ਸਾਨੂੰ ਡਰ ਤਾਂ ਰਹੇ, ਉਹਦਾ ਅਸਲਾ ਆਊਗਾ ਆਪੇ ਚਲਾਊਗਾ। ਹੁਣ ਅਸਲੇ ਸਾਡੇ ਕੋਲੇ ਅਸਲੇ ਨਹੀਂ, ਹੋਰ ਨਹੀਂ, ਅਸੀਂ ਦੱਸ ਕੀ ਕਰਨਾ ਫਿਰ? ਸਾਨੂੰ ਮਾਰਨਗੇ, ਸਾਨੂੰ ਨਹੀਂ ਕਿਤੇ ਰਾਹ ਲੰਘਣ ਦੇਣਾ, ਨਾ ਸਾਨੂੰ ਇਹ ਨਾਕੇ ਲੱਗਣ ਦੇਣੇ ਆ। ਸਰਕਾਰਾਂ ਹੀ ਕਰਾ ਰਹੀਆਂ। ਤੁਹਾਨੂੰ ਕੀ ਲੱਗਦਾ ਜਿਹੜਾ ਮੁੰਡਾ ਮਰਿਆ, ਜਿਹੜੇ ਦੀ ਡੈਥ ਹੋਈ ਆ ਇੱਥੇ ਅੱਜ ਕਤਲ ਕੀਤਾ ਗਿਆ, ਉਸ ਮੁੰਡੇ ਦਾ ਤਾਂ ਕੋਈ ਘਰ ਦਾ ਖਾਂਦਾ ਪੀਂਦਾ ਵੀ ਨਹੀਂ, ਉਹਨਾਂ ਦਾ ਵੈਸੇ ਹੀ ਪਹਿਰੇ ਤੇ ਆਇਆ ਹੋਣਾ, ਲੋਕਾਂ ਦੇ ਪੁੱਤ ਪਹਿਰੇ ਤੇ ਉਹਦਾ ਭਰਾ ਵੀ ਪਹਿਰੇ ਤੇ ਆਇਆ ਹੈ। ਚਿੱਟਾ ਹੈ ਗਿਆ। ਦੂਜੀ ਗੱਲ ਇਹ ਆ ਵੀ ਅੱਜ ਦੀ ਘੜੀ ਉਹ, ਮੈਂ ਬਣੀ ਕੁਛ ਖਾਨਾ ਹੈ, ਇੱਕ ਮਿੰਟ ਸਾਲ ਆ, ਪਰ ਅੱਜ ਦੀ ਘੜੀ ਉਹਦੀ ਮੌਤ ਚਿੱਟੇ ਦੇ ਰੋਕਣ ਲਈ ਆ। ਜੇ ਉਹਨੇ ਚਿੱਟਾ ਰੋਕਣ ਵਾਲੇ ਨੂੰ ਰੋਕਿਆ ਤਾਂ ਹੀ ਮਰਿਆ, ਤਾਂ ਹੀ ਮੌਤ ਹੋਈ। ਆਦੇ ਘਰੇ ਬੈਠਾ ਰਹਿਣਾ, ਖਾਈ ਜੀ ਪੀ ਜਾ ਕੁਛ ਕਹੀਓ। ਜੇ ਉਹਨੂੰ ਕੋਈ ਹੱਕ ਸੀ ਵੀ ਉਹਨੂੰ ਦੁੱਖ ਆਇਆ ਵੀ ਮੇਰਾ ਮੁੰਡਾ ਲੈਣ ਲੱਗ ਜੇ ਜਾਂ ਹੋਰ ਨਾ ਲੱਗ ਜਾਣ, ਮੁੰਡਾ ਉਹਦਾ ਇੱਕ ਛੋਟਾ ਜਿਹਾ 15-18 ਸਾਲਾਂ ਦਾ ਹੁੰਦਾ ਹੀ ਆ ਵੀ ਜੇ ਅੱਜ ਆਪਣੇ ਨਸ਼ੇ ਵਿਕਣ ਲੱਗ ਗਏ ਤੇ ਆਪਣੇ ਜਵਾਕ ਵੀ ਖਰਾਬ ਹੋ ਜਾਣਗੇ। ਘਰਾਂ ਦੇ ਵਿੱਚ 70 ਵਿਸ ਰਹੇ ਆ, ਜਿੱਥੇ ਨੌਜਵਾਨ ਨਸ਼ੇ ਦੀ ਭੇਟ ਚੜ ਰਹੇ ਆ, ਉੱਥੇ ਜਿਹੜੇ ਰੋਕਦੇ ਆ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ। ਕਤਲ ਹੋਈ ਜਾਂਦੇ ਆ ਜੀ। ਆ ਦੇਖੋ, ਇਹਦਾ ਹੁਣ ਹੱਲ ਕੀ ਹੋਊ? ਜੇ ਨਾ ਹੱਲ ਕੀਤਾ, ਨਾ ਸਾਨੂੰ ਸਰਕਾਰਾਂ ਨੇ ਕੋਈ ਦਿੱਤਾ, ਤਾਂ ਇਹ ਖਤਮ ਆ ਢਾਂਚੇ, ਬੜਾ ਟੁਕੀ ਚੱਲ ਪਊ। ਪੰਜਾਬ ਖਤਮ ਆ ਫਿਰ? ਖਤਮ। ਤੁਸੀਂ ਤਾਂ ਦੇਖਿਆ ਹੋਣਾ, ਕਾਫੀ ਦੌਰ ਦੇਖਿਆ ਹੋਣਾ। ਬਹੁਤ ਵੱਡੀਆਂ ਸਾਰੀਆਂ ਸਰਕਾਰਾਂ ਹੀ ਕਰਾ ਰਹੀਆਂ, ਸਾਰੇ ਸਰਕਾਰਾਂ ਨਹੀਂ ਕਰਾ ਰਹੇ ਆ। ਜੇ ਨਾ ਇਹ ਠੱਲ ਪਈ ਨਸ਼ੇ ਤੇ, ਤਾਂ ਇਹ ਥੋੜ੍ਹੇ ਚਿਰ 'ਚ ਹੀ ਖਤਮ ਹੋ ਜਾਣਗੇ। ਲੜਾਈਆਂ ਪੜਾਈਆਂ ਮਾਰ ਕੇ ਛੱਡ ਜਾ ਕਰਨਗੇ, ਉਹ ਕਰ ਜਾ ਕਰਨੇ, ਦੱਸੋ ਫਿਰ ਹੱਲ? ਤਾਂ ਇੱਥੇ ਨੌਜਵਾਨਾਂ ਦੇ ਵੱਲੋਂ ਪਹਿਰੇ ਦਿੱਤੇ ਗਏ, ਪਹਿਰਿਆਂ ਦੇ ਕਾਰਨ ਜਿਹੜਾ ਕਿ ਇੱਕ ਕਤਲ ਹੋ ਜਾਂਦਾ। ਅਸੀਂ ਅੱਜ ਉਸੇ ਜਗ੍ਹਾ ਤੇ ਬੈਠੇ ਹਾਂ, ਰਾਤ ਦੀ ਘਟਨਾ ਵਾਪਰਦੀ ਆ। ਰਾਤ ਨੂੰ ਜਦੋਂ ਇੱਥੋਂ ਦੀ ਕਾਰ ਲੈ ਕੇ ਲੰਘਦੇ ਆ ਤਾਂ ਉਦੋਂ ਇੱਥੇ ਸਭ ਸੁੱਖ ਸ਼ਾਂਤ ਸੀ। ਉਸ ਤੋਂ ਬਾਅਦ ਇਹ ਘਟਨਾ ਦੱਸੀ ਜਾ ਰਹੀ ਹੈ ਕਿ 8:10 ਤੇ ਜਿਹੜਾ ਕਿ ਇੱਕ ਕਤਲ ਕਰ ਦਿੱਤਾ ਜਾਂਦਾ ਹੈ। ਆਖਰ ਕਿਸੇ ਨਾਲ ਕੋਈ ਬੈਰ ਨਹੀਂ ਸੀ, ਵਿਰੋਧ ਨਹੀਂ ਸੀ, ਪਰ ਜੋ ਘਟਨਾ ਢਿਲਵਾਂ ਖੁਰਦ ਦੇ ਵਿੱਚ ਵਾਪਰੀ ਤੇ ਉਹੀ ਘਟਨਾ ਪਿੰਡ ਸਧਾਣਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਵਾਪਰੀ ਆ। ਇਹ ਸਵਾਲ ਹਮੇਸ਼ਾ ਦੇ ਲਈ ਖੜੇ ਹੁੰਦੇ ਰਹਿਣਗੇ ਕਿ ਆਖਰ ਪ੍ਰਸ਼ਾਸਨ, ਸਰਕਾਰ ਕਰ ਕੀ ਰਹੀ ਹੈ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਪਿੰਡ ਸਧਾਣਿਆਂ ਦੀ ਜਿਹੜੀ ਕਿ ਤੁਹਾਨੂੰ ਇੱਕ ਕਵਰੇਜ ਅਸੀਂ ਦਿਖਾ ਕੇ ਆਏ ਆ, ਤਾਂ ਉਸ ਤੋਂ ਬਾਅਦ ਅਸੀਂ ਥਾਣਾ ਫੂਲ ਦੇ ਵਿੱਚ ਪਹੁੰਚੇ ਆ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ, ਵੱਡਾ ਬੋਰਡ ਲੱਗਿਆ ਹੋਇਆ, ਜ਼ਿਲ੍ਹਾ ਬਠਿੰਡਾ ਥਾਣਾ ਫੂਲ ਦਾ ਇਹ ਬੋਰਡ ਆ। ਤਾਂ ਇਸ ਤੋਂ ਬਾਅਦ ਅਸੀਂ ਅੰਦਰ ਚੱਲ ਕੇ ਤੁਹਾਨੂੰ ਤਸਵੀਰਾਂ ਦਿਖਾਉਣੇ ਆ। ਉਹ ਤਸਵੀਰਾਂ ਕੀ ਨੇ ਕਿ ਇੱਥੇ ਲੋਕ ਲਗਾਤਾਰ ਪਹੁੰਚ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਇੱਧਰਲੇ ਪਾਸੇ ਤਸਵੀਰ ਦਿਖਾ ਦੇ, ਇੱਥੇ ਲੋਕ ਲਗਾਤਾਰ ਪਹੁੰਚ ਰਹੇ ਨੇ, ਗੱਡੀਆਂ, ਮੋਟਰਸਾਈਕਲ, ਕਾਰਾਂ ਜਿਹੜੀਆਂ ਕਿ ਉਹ ਲਿਆ ਰਹੇ ਨੇ। ਤਾਂ ਲੋਕਾਂ ਦਾ ਇਹ ਕਹਿਣਾ ਕਿ ਜਿਹੜਾ ਰਾਤ ਕਤਲ ਕੀਤਾ ਗਿਆ, ਉਹ ਕਤਲ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪ੍ਰਸ਼ਾਸਨ ਦੀ ਆ, ਕਿਉਂਕਿ ਪ੍ਰਸ਼ਾਸਨ ਆ ਜਿਹੜਾ ਕਿ ਉਹ ਗੌਰ ਨਹੀਂ ਕਰ ਰਿਹਾ। ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ, ਸਰਕਾਰਾਂ ਜਿਹੜੀਆਂ ਕਿ ਉਹ ਗੌਰ ਨਹੀਂ ਕਰ ਰਹੀਆਂ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਇੱਕ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਕਾਫੀ ਕੁਛ ਆ ਜਿਹੜਾ ਕਿ ਉਹ ਬਿਆਨ ਹੋ ਰਿਹਾ ਹੈਗਾ। ਤਾਂ ਇੱਧਰਲੇ ਪਾਸੇ ਦੀਆਂ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜੇਕਰ ਕਿਸੇ ਦੇ ਘਰ ਦੇ ਵਿੱਚ ਕੋਈ ਸ਼ਰਾਬ, ਭੁੱਕੀ ਜਾਂ ਅਫੀਮ ਦੀ ਰੇਡ ਪੈਂਦੀ ਆ ਤਾਂ ਥਾਣਿਆਂ ਦੇ ਥਾਣੇ ਚੜ੍ਹ ਕੇ ਆ ਜਾਂਦੇ ਨੇ, ਪਰ ਜਦੋਂ ਕਮੇਟੀਆਂ ਇਸ ਨਸ਼ੇ ਦੀ ਗੱਲ ਕਰਦੀਆਂ ਨੇ ਤਾਂ ਫਿਰ ਉੱਥੇ ਪਹਿਰੇ ਕਿਉਂ ਨਹੀਂ ਦਿੱਤੇ ਜਾਂਦੇ? ਪੁਲਿਸ ਪ੍ਰਸ਼ਾਸਨ ਆਖਰ ਕਰ ਕੀ ਰਿਹਾ ਗਾ? ਇਹ ਸਵਾਲ ਖੜੇ ਹੁੰਦੇ ਨੇ। ਸਰਕਾਰ ਆਖਰ ਕਰ ਕੀ ਰਹੀ ਆ? ਤਾਂ ਸਾਡੇ ਨਾਲ ਇਹ ਬਾਈ, ਕਿਹੜਾ ਪਿੰਡ ਆ ਬਾਈ ਤੁਹਾਡਾ? ਭਦੌੜ ਪਿੰਡ ਆ। ਹਾਂਜੀ। ਇੱਥੇ ਕਿਵੇਂ ਆਏ ਹੋ? ਇੱਥੇ ਹੋਰ ਕੰਪਲੇਂਟ ਤੇ ਆਏ ਜੀ ਇਸ ਤੇ। ਹਾਂਜੀ। ਜਿਹੜਾ ਇਹ ਇਕੱਠ ਦੇਖ ਰਹੇ ਹੋ, ਇਸ ਇਕੱਠ ਨੂੰ ਦੇਖ ਕੇ ਦਿਮਾਗ ਦੇ ਵਿੱਚ ਕੀ ਆ ਰਿਹਾ? ਇੱਕ ਮੁੰਡੇ ਦਾ ਕਤਲ ਹੋ ਗਿਆ, ਕੀ ਆ ਰਿਹਾ ਕਿ ਜਿਹੜਾ ਚਿੱਟਾ ਰੋਕਦਾ ਸੀ, ਨਸ਼ਾ ਰੋਕਦਾ ਸੀ, ਉਸ ਨੂੰ ਦੇਖ ਕੇ ਦਿਮਾਗ 'ਚ ਕੀ ਚੱਲ ਰਿਹਾ ਕਿ ਵੀ ਉਸ ਦਾ ਕਤਲ ਕਰ ਦਿੱਤਾ ਗਿਆ? ਨਹੀਂ ਸਰ, ਮੈਨੂੰ ਇਹਦੇ ਬਾਰੇ ਕੁਝ ਪਤਾ ਨਹੀਂ ਹੈਗਾ। ਬਿਲਕੁਲ। ਬਜ਼ੁਰਗੋ, ਕਿਹੜਾ ਪਿੰਡ ਆ ਤੁਹਾਡਾ? ਮਹਾਰਾਜ ਪਿੰਡ। ਇੱਥੇ ਜਿਹੜਾ ਕੁਝ ਵਾਪਰ ਰਿਹਾ ਅੱਜ, ਜੋ ਘਟਨਾ ਵਾਪਰੀ ਆ, ਇਸ ਦੇ ਬਾਰੇ ਕੀ ਕੁਝ ਦੇਖਿਆ ਹੈਗਾ ਤੁਸੀਂ? ਅਸੀਂ ਤਾਂ ਇੱਥੇ ਹੀ ਆਏ ਆ ਹੁਣ ਵੇਖਣੇ ਵੀ ਕਈ ਘੱਟ ਕਰਦੇ ਆ, ਕੀ ਗੱਲ ਬਣਦੀ ਹੈ, ਕੀ ਬਾਤ ਬਣਦੀ ਹੈ, ਆਹੀ ਦੇਖਣੇ। ਇੱਕ ਮੁੰਡੇ ਦਾ ਕਤਲ ਕਰਤਾ, ਇਹਦੇ ਬਾਰੇ ਪਤਾ ਲੱਗ ਗਿਆ ਸੀ? ਹਾਂਜੀ, ਮੈਂ ਸਧਾਣੀ ਹੋਇਆ ਜਿਹੜਾ ਸਧਾਣੀ। ਤਸਵੀਰ ਅਸੀਂ ਅੱਗੇ ਚੱਲ ਕੇ ਜਿਹੜੀ ਕਿ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਤੁਹਾਨੂੰ ਇਹ ਤਸਵੀਰਾਂ ਨੇ ਅਸੀਂ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਥਾਣੇ ਫੂਲ ਦੀ ਜਿਹੜੀ ਕਿ
ਇਹ ਇਕੱਠ ਹਾਊਸ ਦੇ ਵਿੱਚ ਕੀਤਾ ਗਿਆ ਗਾ। ਤਾਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਬਹਾਦਰ ਸਿੰਘ ਢਿੱਲੋਂ ਨੇ। ਬਈ ਇੱਕ ਘਟਨਾ ਜਿਹੜੀ ਕਿ ਬੜੀ ਮੰਦਭਾਗੀ ਵਾਪਰੀ ਆ, ਕਮੇਟੀ ਦੇ ਤੁਸੀਂ ਵੀ ਮੋਢੋਂ, ਕਮੇਟੀ ਦੀ ਗੱਲ ਦੁੱਲੇਵਾਲ ਤੋਂ ਸ਼ੁਰੂ ਹੁੰਦੀ ਆ, ਭਾਈ ਰੂਪਾ ਸਾਰੇ ਜਿਹੜੇ ਕਿ ਇਕੱਠਾ ਹੋ ਜਾਂਦਾ, ਪਰ ਸਿਧਾਣਿਆਂ 'ਚ ਜਾ ਕੇ ਇੱਕ ਕਤਲ, ਢਿੱਲਵਾਂ ਖੁਰਦ ਦੇ ਵਿੱਚ ਇੱਕ ਕਤਲ ਹੁੰਦਾ, ਫਿਰ ਸਿਧਾਣਿਆਂ 'ਚ ਕਤਲ ਹੋ ਜਾਂਦਾ। ਹਾਂਜੀ ਬਾਈ ਦੇਖੋ, ਪਹਿਲੀ ਗੱਲ ਤਾਂ ਸਾਡੇ ਲਈ ਇਹ ਬੜੇ ਦੁੱਖ ਦੀ ਗੱਲ ਹੈ। ਨਗਰ ਲਈ ਤਾਂ ਹੈ ਹੀ ਹੈ, ਉਸ ਪਰਿਵਾਰ ਲਈ ਤਾਂ ਹੈ ਹੀ ਹੈ। ਤੇ ਜਿਹੜੀਆਂ ਸਾਡੇ ਕਮੇਟੀਆਂ ਤੌਰ ਤੇ ਸਾਨੂੰ ਇੰਨਾ ਕੁ ਝਟਕਾ ਲੱਗਿਆ ਗਾ ਵੀ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਇਹ ਘਾਟਾ ਜਿਹੜਾ ਸਾਨੂੰ ਪਿਆ ਗਾ। ਪਰ ਜੋ ਹੋਇਆ ਤਾਂ ਇਹ ਸਰਕਾਰਾਂ ਦੀ ਵਜ੍ਹਾ ਨਾਲ ਹੋਇਆ। ਜੇ ਸਰਕਾਰਾਂ ਆਪਦੀ ਜ਼ਿੰਮੇਵਾਰੀ ਸਮਝਦੀਆਂ, ਪਹਿਲੇ ਦਿਨ ਤੋਂ ਮੁਲਾਜ਼ਮ ਪੂਰੇ ਹੁੰਦੇ ਥਾਣਿਆਂ 'ਚ, ਸਾਨੂੰ ਉੱਠਣ ਦੀ ਲੋੜ ਨਹੀਂ ਸੀਗੀ। ਅਸੀਂ ਪੁੱਤ ਬਚਾਉਣ ਦੀ ਖਾਤਰ ਤੁਰੇ ਸੀਗੇ, ਪਰ ਅਸੀਂ ਆਪਦੇ 2 ਪੁੱਤ ਕਮਾ ਲਏ, ਇੱਕ ਢਲਮਾ ਵਾਲਾ ਬਾਈ ਤੇ ਇੱਕ ਜਿਹੜਾ ਰਾਤ ਸਿਧਾਣੇ ਪਿੰਡ ਤੋਂ ਜਿਹੜਾ ਹੈਪਨ ਹੋਇਆ ਗਾ। ਚਾਹੇ ਉਹ ਨਸ਼ੇ ਨੂੰ ਲੈ ਕੇ ਸੀਗਾ, ਚਾਹੇ ਜੋ ਮਰਜ਼ੀ ਸੀ, ਪਰ ਉਹ ਪਹਿਰਾ ਦੇ ਰਿਹਾ ਸੀਗਾ। ਉਹਨਾਂ ਨੇ ਨਹੀਂ ਸੰਯੋਗ ਕਰਿਆ, ਉਲਟਾ ਸਾਡੇ ਮੁੰਡੇ ਦੇ ਕੋਈ ਤੇਜ਼ ਹਥਿਆਰ ਦੇ ਨਾਲ ਉਹਦਾ ਕਤਲ ਕਰਤਾ। ਉਹਦਾ ਗਲਾ ਮੰਨ ਲਓ ਇੱਥੇ ਜਵਾੜੇ 'ਚ ਮਾਰਿਆ ਤੇ ਪਹਿਲੇ ਵਜੇ ਨਿਕਲ ਗਿਆ ਉਹਦੇ। ਤਾਂ ਬਾਈ ਬੜਾ ਦੁੱਖ ਹੋਇਆ ਸੁਣ ਕੇ, ਹੈ ਨਾ। ਰਾਤ ਅਸੀਂ ਸਾਰੀ ਰਾਤ ਹਸਪਤਾਲ 'ਚ ਵੀ ਰਹੇ ਤੇ ਪ੍ਰਸ਼ਾਸਨ ਕੋਲੇ ਇੱਥੇ ਵੀ ਅਸੀਂ ਜਿਹੜੇ ਕੋਈ ਬੰਦੀ ਕਾਰਵਾਈ ਸੀ ਉਹ ਕਰਾ ਕੇ ਗਏ ਹਾਂ। ਹੁਣ ਅਸੀਂ ਇੱਕੋ ਮੰਗ ਰੱਖਦੇ ਹਾਂ ਵੀ ਉਹਦੇ ਪਰਿਵਾਰ ਨੂੰ 15,000 ਰੁਪਈਆ, ਲਗਭਗ 10,000 ਉਹਦੇ ਬੇਟੇ ਦੇ ਨਾਂ ਤੇ ਪਲੱਸ ਕੋਈ ਨੌਕਰੀ ਪਰਿਵਾਰ ਨੂੰ ਦਿੱਤੀ ਜਾਵੇ। ਐਦੋਂ ਅਸੀਂ ਘੱਟ ਨਹੀਂ ਮੰਨਣ ਵਾਲੇ। ਲੱਗਦਾ ਵੀ 15,000 ਨਾਲ ਸਰ ਜੋ ਤੁਸੀਂ 15,000 ਦੇਖੋ ਜੀ, ਕਰੋੜਾਂ ਦਾ ਬੰਦਾ ਗਿਆ, ਉਹ ਘੱਟ ਦਾ ਪੂਰਾ ਨਹੀਂ ਹੋਣਾ। ਪਰ ਆਪਾਂ ਨੂੰ ਇਹ ਵੀ ਪਤਾ ਵੀ ਸਰਕਾਰਾਂ ਨੇ ਹੁਣ ਤੱਕ ਕੀ ਛੱਡਿਆ ਸਰਕਾਰ ਕੋਲੇ। ਗੱਲ ਬਈ ਇਹ ਹੈ ਵੀ ਘੱਟ ਦਾ ਪੂਰਾ ਹੋਣਾ, ਇੰਨਾ ਕਰੋੜ ਹੀ ਨਾ ਲੱਖੀ। ਤਾਂ ਬੱਚੇ ਦੀ ਉਦੋਂ ਬਾਅਦ ਚਲੋ ਬੱਚਾ ਆਪਦੇ ਪੈਰਾਂ ਤੇ ਹੋ ਜਾਊਗਾ, ਆਪਦੀ ਆਪ ਪਰਵਰਿਸ਼ ਕਰਨ ਲੱਗ ਜਾਊਗਾ। ਜਦੋਂ ਆਪਾਂ ਗੱਲ ਕੀਤੀ ਸੀਗੀ ਤਾਂ ਉਦੋਂ ਪਿੰਡ ਦੇ ਵਿੱਚੋਂ ਕਮੇਟੀ ਦੀ ਸ਼ੁਰੂਆਤ ਹੁੰਦੀ ਆ, ਉਦੋਂ ਆਪਾਂ ਬੈਠ ਕੇ ਮੋਟਰ ਤੇ ਗੱਲ ਕੀਤੀ ਸੀ ਇੱਕ ਤੇ। ਤਾਂ ਉਦੋਂ ਕਾਫੀ ਕੁਝ ਸੀ ਜਿਹੜਾ ਕਿ ਤੁਸੀਂ ਦੱਸਿਆ ਸੀ ਕਿ ਅਸੀਂ ਕਿਵੇਂ ਮੋਟਰਸਾਈਕਲ ਮਗਰ ਲਗਾਏ, ਕਿਵੇਂ ਸਕਾਰਪੀਓ ਵਾਲਾ ਭੱਜਿਆ। ਪਰ ਇਹ ਤਾਂ ਹੁਣ ਮੋਟਰਸਾਈਕਲ ਵਾਲਾ ਤੁਰਿਆ ਜਾਂਦਾ, ਕਿਰਚ ਮਾਰ ਕੇ ਕਤਲ ਕਰ ਗਿਆ ਕਹਿੰਦੇ। ਬਾਬਾ ਜੀ ਗੱਲ ਤਾਂ ਉੱਥੇ ਆ ਜਾਂਦੀ ਹੈ ਨਾ ਵੀ ਜਿਹੜੇ ਕੰਮ ਲੋਕਾਂ ਨੇ ਕੀਤੇ ਆ ਸ਼ੁਰੂ 'ਚ, ਇਹ ਸਰਕਾਰ ਕਰ ਲੈਂਦੀ, ਕਿਉਂਕਿ ਇਹਨਾਂ ਨੂੰ ਅਧਿਕਾਰ ਵੀ ਹੈ, ਇਹਨਾਂ ਕੋਲ ਵਰਦੀਆਂ ਪਾਈਆਂ ਹੋਈਆਂ। ਕਿਉਂ ਨਹੀਂ ਹੁਣ ਤੱਕ ਇਹਨਾਂ ਨੇ ਹੁਣ ਮੁੰਡੇ ਆ ਖੜੇ ਆ, ਬਾਈ ਖੜਾ ਗਾ, ਆਹ ਬੁਰਸ਼ਾਂ ਵਰਗੇ ਮੁੰਡੇ ਖੜੇ ਆ ਸਾਡੇ, ਇਹਨਾਂ ਨੂੰ ਭਰਤੀ ਕਰ ਲੈਣ। ਜੇ ਮੁਲਾਜ਼ਮ ਘੱਟ ਹੈ, ਸਾਨੂੰ ਲੋੜ ਹੀ ਨਾ ਪਵੇ ਖੜੇ ਹੋਣ ਦੀ, ਕੰਮ ਲੈਣ ਇਹਨਾਂ ਤੋਂ ਲੈਣ। ਜੇ ਇੱਕੋ ਗੱਲ ਹੈ ਇਹਨਾਂ ਕੋਲੇ, ਕਹਿੰਦੇ ਮੁਲਾਜ਼ਮ ਨਹੀਂ ਪੂਰੇ, ਸਾਨੂੰ ਇੱਕ ਮੁਲਾਜ਼ਮ ਦੇ ਦੇਣ। ਹੁਣ ਡਿਪਟੀ ਸਾਹਿਬ ਨਾਲ ਗੱਲ ਕਰੀ ਆ ਅੰਦਰ, ਕਹਿੰਦੇ ਵੀ ਤੁਹਾਡਾ ਕੋਈ ਇਹ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਅਸੀਂ ਮੰਨਦੇ ਹਾਂ ਵੀ ਨਹੀਂ ਆਉਂਦਾ, ਪਰ ਲੋਕਾਂ ਨੂੰ ਉੱਠਣਾ ਤਾਂ ਪਿਆ ਨਾ। ਕਿਉਂ ਉੱਠਣਾ ਪਿਆ? ਜੇ ਤੁਸੀਂ ਆਪਦਾ ਫਰਜ਼ ਨਾ ਨਿਭਾ ਦਿਓ, ਸਾਨੂੰ ਸਾਡੇ ਪੁੱਤ ਨਾ ਨਸ਼ੇ ਨਾ ਮਰਨ ਉਹ, ਤੇ ਨਾ ਸਾਡੇ ਐ ਜਿਹੜੇ ਕਤਲ ਹੋ ਰਹੇ ਆ ਉਹ ਨਾ ਹੋਣ। ਤਾਂ ਵਜ੍ਹਾ ਡਿਪਟੀ ਕੀ ਕਹਿੰਦਾ, ਕੀ ਨਹੀਂ ਇਹਦਾ ਅਧਿਕਾਰ ਖੇਤਰ 'ਚ ਆਉਂਦਾ ਵੀ ਇਹ ਪਹਿਰੇ ਦੇਣੇ ਜਾਂ ਕਮੇਟੀਆਂ ਬਣਾਉਣੀਆਂ? ਦੇਖੋ ਜੀ, ਪਹਿਲੀ ਗੱਲ ਤਾਂ ਸਾਰਾ ਕੁਝ ਸਾਡੇ ਅਧਿਕਾਰ ਖੇਤਰ 'ਚ ਹੈ। ਜਦੋਂ ਸਾਨੂੰ ਪੰਚਾਇਤ ਨੇ ਲਿਖ ਕੇ ਦਿੱਤਾ, ਇਹਨਾਂ ਦੇ ਕਹਿਣ ਨਾਲ ਕੁਝ ਨਹੀਂ, ਅਸੀਂ ਮੰਨਣ ਵਾਲੇ ਨਹੀਂ ਗੇ। ਨਾ ਅਸੀਂ ਅੱਜ ਪਿੱਛੇ ਹਟ ਗਏ, ਨਾ ਕੱਲ੍ਹ ਨੂੰ ਹਟ ਗਏ। ਜਿਹੜਾ ਅਸੀਂ ਜ਼ਿੰਮੇਵਾਰੀ ਚੱਕ ਲਈ ਉਹ ਨਿਭਾਵਾਂਗੇ। ਇਹਨਾਂ ਦੇ ਕਹਿਣ 'ਤੇ ਅਸੀਂ ਪਿੱਛੇ ਨਹੀਂ ਹਟਦੇ, ਪਹਿਲੀ ਗੱਲ। ਦੂਜੀ ਗੱਲ, ਕਾਨੂੰਨ ਦੇ ਆਧਾਰ ਨਾਲ ਇਹ ਆਂਦੇ ਵੀ ਅਸੀਂ ਹੱਕਦਾਰ ਨਹੀਂ, ਪਰ ਅਸੀਂ ਇਨਸਾਨੀਅਤ ਦੇ ਤੌਰ ਤੇ ਆਪਦੇ ਪੁੱਤ ਬਚਾਉਣ ਲਈ ਖੜੇ ਹੈਗੇ, ਚਾਹੇ ਜਿਹੜਾ ਕੋਈ ਮਰਜ਼ੀ ਕਹੀ ਜਾਣ। ਤਾਂ ਢਵਾਲੀ ਸਾਹਿਬ, ਤੁਹਾਡੇ ਪਿੰਡ 'ਚ ਵੀ ਕਮੇਟੀ ਬਣੀ ਹੈ, ਕਿਉਂਕਿ ਇੱਥੇ ਅਸੀਂ ਹਰ ਇੱਕ ਪਿੰਡ ਦਾ ਉਹ ਬੰਦਾ ਦੇਖ ਰਹੇ ਹਾਂ ਜਿਹੜੇ ਲੋਕਾਂ ਦੇ ਨਾਲ ਅਸੀਂ ਗੱਲਾਂ ਕਰੀਆਂ ਨੇ। ਰਾਮ ਸਿੰਘ ਢਵਾਲੀ ਨੇ, ਉਹਨਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ। ਇਹ ਵੀ ਇੱਥੇ ਖੜੇ ਨੇ। ਸਿਧਾਣਾ ਤੇ ਢਵਾਲੀ ਦਾ ਥੋੜ੍ਹਾ ਜਿਹਾ ਸਾਨਾ ਹੈਗਾ। ਢਵਾਲੀ ਸਾਹਿਬ, ਇਹ ਘਟਨਾ ਵਾਪਰਦੀ ਆ, ਬੜੀ ਮੰਦਭਾਗੀ, ਬੜਾ ਦੁੱਖ ਲੱਗਿਆ ਜਦੋਂ ਸਵੇਰੇ ਉੱਠ ਕੇ ਫੋਨ ਫਰੋਲਿਆ ਕਿ ਇੱਕ ਖਬਰ ਜਿਹੜੀ ਸਾਹਮਣੇ ਆ ਜਾਂਦੀ ਆ, ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਆਖਰ ਅਜਿਹਾ ਕਿਉਂ ਹੋ ਰਿਹਾ ਕਿ ਢਿੱਲਵਾਂ ਖੁਰਦ ਤੋਂ ਬਾਅਦ ਸਿਧਾਣੇ ਪਿੰਡ ਦੀ ਇੱਕ ਘਟਨਾ ਸਾਹਮਣੇ ਆ ਗਈ ਹੈ? ਦੇਖੋ ਜੀ, ਲੜਾਈ ਸੀਗੀ ਢਿੱਲੋਂ ਸਾਹਿਬ ਸਰਕਾਰਾਂ ਦੀ ਤੇ ਪ੍ਰਸ਼ਾਸਨ ਦੀ। ਇਹ ਸਾਡੇ ਲੋਕਾਂ ਦੇ ਗਲ ਪਾ ਦਿੱਤੀ ਗਈ ਆ। 2 ਮਹੀਨੇ ਹੋਏ ਆ ਕਮੇਟੀਆਂ ਬਣੀਆਂ ਨੂੰ ਜਾਂ ਲੋਕਾਂ ਨੂੰ ਖੜੇ ਹੋਏ ਨੂੰ, ਤੇ 2 ਮਹੀਨਿਆਂ 'ਚ 2 ਕਤਲ ਹੋ ਗਏ ਜਿਹੜੇ ਨਸ਼ਾ ਰੋਕਣਾ ਚਾਹੁੰਦੇ ਉਹਨਾਂ ਦਾ। ਤੇ ਇਸ 'ਚ ਦੋਸ਼ੀ ਵੀ ਸਿੱਧੀ ਸਰਕਾਰ ਤੇ ਪ੍ਰਸ਼ਾਸਨ ਦੋਨੇ ਆ। ਕਿਉਂਕਿ ਜਦੋਂ ਸਾਨੂੰ ਕਿਤੇ ਰੋਕਣਾ ਹੁੰਦਾ, ਕਰੋਨਾ ਦਾ ਟਾਈਮ ਆਇਆ, 2-3 ਕਰੋੜ ਲੋਕ ਸੀ ਇੰਡੀਆ ਦਾ, ਤੇ ਪੁਲਿਸ ਨੇ, ਪ੍ਰਸ਼ਾਸਨ ਨੇ, ਸਰਕਾਰਾਂ ਨੇ ਅੰਦਰ ਬਾੜਤਾ। ਕਿਸੇ ਨੇ ਗੇਟ ਖੋਲ੍ਹਣਾ ਮੁਨਾਸਬ ਨਹੀਂ ਸਮਝਿਆ, ਆਪਣੇ ਅੰਦਰ ਹੀ ਬੈਠੇ ਸੀ, ਕਿਉਂਕਿ ਪੁਲਿਸ ਦਾ ਦਬਦਬਾ ਹੀ ਇੰਨਾ ਸੀਗਾ। ਤੇ ਅੱਜ ਸਿਰਫ ਇਕੱਲੇ ਪੰਜਾਬ ਦੇ ਵਿੱਚ ਹੀ ਅੱਜ ਪ੍ਰਸ਼ਾਸਨ ਦਾ ਮਤਲਬ ਇਸ ਚੀਜ਼ ਦੀ ਦੁਹਾਈ ਪਾਉਂਦਾ, ਸਾਡੇ ਕੋਲੇ ਮੁਲਾਜ਼ਮ ਨਹੀਂ ਆ, ਸਾਡੇ ਕੋਲੇ ਕੁਆਂਟੀਟੀ ਘੱਟ ਹੈ ਪੁਲਿਸ ਦੀ। ਤੇ ਫਿਰ ਹੁਣ ਕਿੱਥੇ ਗਈ ਪੁਲਿਸ? ਉਹ ਜਿਹੜੀ ਆ ਕੱਲ੍ਹ ਹਜੇ 5-4 ਦਿਨ ਹੋਇਆ ਜਦੋਂ ਕਿਸਾਨ ਚੱਲੇ ਸੀ ਚੰਡੀਗੜ੍ਹ ਨੂੰ, ਇਹਨਾਂ ਨੇ ਇੱਥੋਂ ਸਾਰੇ ਧਨੌਲਾ ਨਹੀਂ ਟੱਪਣ ਦਿੱਤੇ, ਸਾਰੇ ਫੜ ਕੇ ਇਹਨਾਂ ਨੇ ਜੇਲ੍ਹਾਂ 'ਚ ਸੁੱਟਤੇ ਨਾਲ। ਉਦੋਂ ਪੁਲਿਸ ਕਿੱਥੋਂ ਆ ਗਈ? ਅੱਜ ਵੀ ਸਲਾਦ ਪਰੇ। ਅੱਜ ਇਹ ਜਿਹੜੀ ਸਾਡੀ ਲੜਾਈ ਸਾਡੇ ਸਿਰ ਪਈ ਆ ਨਾ, ਇਹਨੂੰ ਅਸੀਂ ਲੜਾਂਗੇ। ਸਾਨੂੰ ਪ੍ਰਸ਼ਾਸਨ ਮਤਲਬ ਇਸ ਤਰ੍ਹਾਂ ਦੀਆਂ ਗੋਲ-ਮੋਲ ਗੱਲਾਂ ਕਰਕੇ, ਜੀ ਦੇਖੋ ਇਹ ਕਾਨੂੰਨ ਨਹੀਂ ਹੈ, ਕਿਸੇ ਦੀ ਤਲਾਸ਼ੀ ਲੈਣੀ ਅਸੀਂ ਵੀ ਨਹੀਂ ਲੈ ਸਕਦੇ। ਦੇਖੋ ਕਾਨੂੰਨ ਤੁਹਾਡਾ ਰੱਖੋ ਤੁਹਾਡੇ ਕੋਲੇ, ਅਸੀਂ ਤਲਾਸ਼ੀਆਂ ਵੀ ਲਵਾਂਗੇ।
ਕਿਉਂਕਿ ਸਾਨੂੰ ਆਪਣਾ ਪੁੱਤਾਂ ਦੀਆਂ ਲਾਸ਼ਾਂ ਚੱਕਣੀਆਂ ਬਹੁਤ ਔਖੀਆਂ ਲੱਗਦੀਆਂ ਤੇ ਅਸੀਂ ਸਮਝਦੇ ਹਾਂ ਵੀ ਉਦੋਂ ਪਹਿਲਾਂ ਪੁੱਤ ਦੀ ਲਾਸ਼ ਚੱਕਣ ਨਾਲੋਂ ਪਹਿਲਾਂ ਜੇ ਅਸੀਂ ਲੜਾਈ ਲੜਦੇ ਲਾਸ਼ ਵੱਜ ਗਈ ਤਾਂ ਸਾਨੂੰ ਕੋਈ ਪਰਵਾਹ ਨਹੀਂ ਹੈ। ਅਫਸੋਸ ਹੈ ਸਾਨੂੰ ਸਾਡਾ ਭਰਾ ਗਿਆ ਅੱਜ, ਪਰ ਇਹ ਲੜਾਈ ਸਾਨੂੰ ਲੜਨੀ ਪੈਣੀ ਹੈ ਕਿਉਂਕਿ ਅਸੀਂ ਅੱਖਾਂ ਮੀਚ ਕੇ ਕਬੂਤਰ ਵਾਂਗੂ ਨਹੀਂ ਬੈਠ ਸਕਦੇ ਕਿ ਬਿੱਲੀ ਕੁਛ ਵੀ ਕਰੇ ਵੀ ਖਤਰਾ ਟਲ ਗਿਆ। ਅਸੀਂ ਅੱਖਾਂ ਮੀਚ ਕੇ ਬੈਠਣ ਵਾਲੇ ਲੋਕਾਂ 'ਚੋਂ ਨਹੀਂ ਹੈ। ਅਸੀਂ ਇਹ ਅਹਿਦ ਲਏ ਜਿਹੜੇ ਕਮੇਟੀਆਂ ਬਣਾਈਆਂ। ਮੈਂ ਮੀਡੀਆ ਤੇ ਕਹਿਣਾ ਚਾਹੁੰਦਾ ਵੀ ਮੈਂ ਅੱਜ ਤੱਕ ਨਾ ਤਾਂ ਕਿਸੇ ਸਿਆਸੀ ਪਾਰਟੀ ਦੇ ਇਲੈਕਸ਼ਨ 'ਚ ਹਿੱਸਾ ਲਿਆ, ਕਿਸੇ MLA MP ਦੇ, ਨਾ ਮੈਂ ਪੰਚਾਇਤ ਦੀਆਂ ਇਲੈਕਸ਼ਨਾਂ 'ਚ ਬਹੁਤਾ ਹਿੱਸਾ ਲਿਆ ਕਦੇ। ਮੈਂ ਗੁਰਦੁਆਰੇ ਦੀ ਕਮੇਟੀ ਤੱਕ ਹਿੱਸਾ ਨਹੀਂ ਲੈਂਦਾ। ਪਰ ਜਿੱਥੇ ਨਸ਼ੇ ਦੀ ਗੱਲ ਚੱਲੀ, ਮੈਨੂੰ ਇੱਕ ਬੱਚੇ ਨੇ ਸਾਡੇ ਪਿੰਡ ਦੇ ਨੇ ਆ ਕੇ ਕਿਹਾ ਵੀ ਚਾਚਾ ਜੀ ਆਪਾਂ ਨਸ਼ੇ ਖਿਲਾਫ ਕਮੇਟੀ ਖੜੀ ਕਰਗੇ। ਮੈਂ ਕਿਹਾ ਵੀ ਹੁਣੇ ਹੀ ਚੱਲ ਕੇ ਗੁਰਦੁਆਰਾ ਸਾਹਿਬ ਨਮਸਕਾਰ, ਇਹ ਲੜਾਈ ਅਸੀਂ ਲੜਾਂਗੇ, ਇਹ ਸਿਆਸੀ ਲੋਕਾਂ ਨੇ ਨਹੀਂ ਲੜਨੀ। ਅਸੀਂ ਉੱਤੇ ਦੋਨਾਂ ਪੰਚਾਇਤਾਂ ਤੋਂ ਸੱਦ ਕੇ ਸਾਰਾ ਕੁਝ ਇਕੱਠ ਕਰਕੇ ਪਿੰਡ ਦੇ ਥੜੇ ਦੇ ਇਕੱਠ ਕੀਤਾ। ਉੱਥੇ ਮਤਾ ਪਾਇਆ ਬਕਾਇਦਾ ਕਿ ਗ੍ਰਾਮ ਪੰਚਾਇਤਾਂ ਅਸੀਂ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਵੀ ਗ੍ਰਾਮ ਪੰਚਾਇਤ ਜੇ ਕੋਈ ਮਤਾ ਪਾ ਕੇ ਦਿੰਦੀ ਹੈ ਕਿ ਉਹਦੀ ਕੋਈ ਵੈਲਿਊ ਨਹੀਂ ਹੈ, ਕੋਈ ਅਧਿਕਾਰ ਖੇਤਰ ਨਹੀਂ ਹੈ ਉਹਦਾ। ਉਹਨਾਂ ਨੇ ਕਿਹਾ ਵੀ ਅਸੀਂ ਵਧੀਆ ਤਰੀਕੇ ਨਾਲ ਰੋਕਾਂਗੇ, ਤਲਾਸ਼ੀ ਲਵਾਂਗੇ ਤੇ ਜੇ ਕੋਈ ਸਾਨੂੰ ਲੋੜ ਪੈਂਦੀ ਅਸੀਂ ਪ੍ਰਸ਼ਾਸਨ ਨੂੰ ਦੱਸਾਂਗੇ। ਅਸੀਂ ਕੋਈ ਵੀ ਕਾਨੂੰਨ ਬਹੁਤਾ ਹੱਥ 'ਚ ਨਹੀਂ ਲੈਂਦੇ ਤੇ ਅਸੀਂ ਕਰ ਵੀ ਉਸੇ ਤਰ੍ਹਾਂ ਰਹੇ ਹਾਂ। ਅੱਜ ਸਾਨੂੰ ਲਗਭਗ 45 ਦਿਨ ਹੋ ਗਏ ਮੇਰੇ ਪਿੰਡ ਦੀ ਕਮੇਟੀ ਬਣੀ ਨੂੰ। ਕੋਈ ਇਸ ਤਰ੍ਹਾਂ ਦਾ ਸਾਡਾ ਕੇਸ ਨਹੀਂ ਕਿਸੇ ਨੂੰ ਮਾਰਕੁੱਟ ਕੀਤੀ ਹੋਵੇ। ਹਾਂ, ਜਦੋਂ ਕੋਈ ਘੇਰ ਦਿਆਂ ਕੋਈ ਮਾੜਾ ਮੋਟਾ ਘੁਰ ਕਰਦਾ ਫਿਰ ਉਹੋ ਜਿਹੀ ਉਹਦਾ ਬਾਣਤਣ ਉਹਨਾਂ ਕਰਨਾ ਪੈਂਦਾ। ਬਈ ਤੁਸੀਂ ਆਪਾਂ ਬੈਠੇ ਮੋਟਰ ਤੇ ਗੱਲ ਕਰ ਰਹੇ ਸੀ, ਬਹਾਦਰ ਬਾਈ ਦੇ ਨਾਲ ਵੀ ਗੱਲ ਕਰੀ ਆ, ਉਦੋਂ ਤੁਸੀਂ ਕਿਹਾ ਕਿ ਸਾਨੂੰ ਡਰ ਹੀ ਨਹੀਂ ਲੱਗਿਆ ਕਿ ਅਸੀਂ ਨਸ਼ਾ ਰੋਕਣ ਦੇ ਲਈ ਚੱਲੇ ਆ। ਪਰ ਅੱਜ ਅਸੀਂ ਪਿੰਡ ਦੇ ਵਿੱਚ ਜਾ ਕੇ ਆਏ ਹਾਂ, ਪਿੰਡ ਵਾਲੇ ਕਹਿੰਦੇ ਅਸੀਂ ਕੀ ਲੈਣਾ ਪਹਿਰੇ ਲਾਉਣ ਤੋਂ ਜਦੋਂ ਸਾਡੇ ਪੁੱਤ ਹੀ ਮਰ ਰਹੇ ਨੇ, ਕੋਈ ਗੌਰ ਹੀ ਨਹੀਂ ਕਰ ਰਿਹਾ। ਦੇਖੋ ਬਾਈ ਜੀ, ਉਹੀ ਤਾਂ ਅਸੀਂ ਸਵਾਲ ਇੱਥੇ ਖੜਾ ਹੁੰਦਾ ਨਾ ਵੀ ਪ੍ਰਸ਼ਾਸਨ ਆਪਦੇ ਬਿਆਨਬਾਜ਼ੀ ਦੇ ਰਿਹਾ ਵੀ ਤੁਸੀਂ ਤੁਹਾਡੇ ਕੋਲ ਅਧਿਕਾਰ ਨਹੀਂ। ਦੇਖੋ ਨਾ ਤਾਂ ਕੋਈ ਅੱਜ ਚਿੱਟੇ ਵਾਲਾ ਮਰਿਆ, ਤੋਂ ਪਹਿਲਾਂ ਵੀ 2-3 ਮਹੀਨੇ ਹੋ ਗਏ ਕਮੇਟੀਆਂ ਬਣਾਈਆਂ, ਨਾ ਤਾਂ ਕਮੇਟੀਆਂ ਨੇ ਕੋਈ ਚਿੱਟੇ ਵਾਲਾ ਮਾਰਿਆ, ਨਾ ਕਿਸੇ ਚੋਰ ਨੂੰ ਮਾਰਿਆ, ਨਾ ਕੋਈ ਹੋਰ ਮਰਿਆ। ਪਰ ਜਿੰਨੇ ਵੀ ਪਰਚੇ ਹੋਇਆ ਉਹ ਕਮੇਟੀਆਂ ਤੇ ਹੋਇਆ। ਦੇਖੋ ਸੰਧੂ ਖੁਰਦ ਦਾ ਮਾਮਲਾ ਸੀਗਾ ਤੇ ਬਾਲਿਆਂ ਮੰਡੀ ਕਲਾਂ ਦਾ ਮਾਮਲਾ ਸੀਗਾ, ਉੱਥੇ ਵੀ ਸਾਡੀ ਕਮੇਟੀ ਤੇ ਪਰਚਾ ਹੋਇਆ। ਤੇ ਆਹ ਤਾਂ ਹੁਣ ਹੱਦ ਹੀ ਹੋ ਗਈ ਬਾਈ, ਆਹ ਤਾਂ ਹੁਣ ਬਹੁਤ ਕਹਿਰ ਹੀ ਹੋ ਗਿਆ ਨਾ। ਸਾਡੇ ਪਹਿਰੇ ਦੇ ਉੱਤੇ ਖੜਾ ਮੁੰਡਾ ਮਾਰਤਾ। ਫਿਰ ਫਰੀਦਕੋਟ ਦੀ ਘਟਨਾ ਸੀਗੀ ਢਿਲਮਾ ਪਿੰਡ ਦੀ, ਉੱਥੇ ਸਾਡਾ ਮੁੰਡਾ ਮਾਰਤਾ। ਤੇ ਬਾਈ ਅਸੀਂ ਹੁਣ ਤੁਸੀਂ ਇਹ ਦੇਖੋ, ਫਿਰ ਹੁਣ ਅਸੀਂ ਬੰਦੇ ਮਰਵਾਈ ਜਾਂਦੇ ਆ, ਆਪਣੇ ਮੁੰਡੇ ਮਰਵਾਈ ਜਾਂਦੇ ਆ। ਅਸੀਂ ਸਾਰਾ ਕੁਝ ਪ੍ਰਸ਼ਾਸਨ ਦਾ ਕੰਮ ਕਰੀ ਜਾਂਦੇ ਆ, ਸਰਕਾਰਾਂ ਦੇ ਕੰਮ ਅਸੀਂ ਕਰੀ ਜਾਂਦੇ ਆ। ਤੇ ਫਿਰ ਅਸੀਂ ਹੁਣ ਹੋਰ ਕੀ ਕਰੀਏ ਬਾਈ ਅੱਕੇ ਵੇ, ਕਿਉਂਕਿ ਸਾਡੇ ਘਰਾਂ ਦੇ ਵਿੱਚ ਤਾਂ ਬਾਈ ਲਾਸ਼ਾਂ ਪਹਿਲਾਂ ਚਿੱਟੇ ਵਾਲਿਆਂ ਦੀਆਂ ਲਾਸ਼ਾਂ ਸੀ ਤੇ ਹੁਣ ਚਿੱਟੇ ਵਾਲੇ ਸਾਨੂੰ ਮਾਰੀ ਜਾਂਦੇ ਬਾਈ। ਅੱਗੇ ਚੱਲਣ ਲਈ ਤਿਆਰ ਹੋ? ਕਿਉਂਕਿ 2-3 ਘਟਨਾਵਾਂ ਵਾਪਰ ਗਈਆਂ, ਅੱਗੇ ਚੱਲਣ ਲਈ ਤਿਆਰ ਹੋ? ਬਾਈ ਪਿੱਛੇ ਮੁੜਨ ਦਾ ਰਾਹ ਵੀ ਹੈ ਨਹੀਂ। ਜੇ ਅੱਜ ਟੇਕੇ ਕੇ ਘਰਾਂ 'ਚ ਬਹਿੰਦੇ ਫਿਰ ਚਿੱਟੇ ਵਾਲੇ ਮਾਰਨ ਆਉਣਗੇ। ਕਿਉਂਕਿ ਅੱਜ ਜਿਹੜਾ ਸਾਡਾ ਸੰਗਠਨ ਆ, ਸਾਡੀ ਮੁਹਿੰਮ ਲੈ ਕੇ ਚੱਲਿਆ, 52 ਪਿੰਡਾਂ ਦੀ ਮੁਹਿੰਮ ਆ ਗਈ। ਆਹ ਦੇਖ ਲਓ ਕਿੰਨੇ ਪਿੰਡਾਂ ਦੇ ਵਿੱਚੋਂ ਆਪ ਮੁਹਾਰੇ ਲੋਕ ਚੱਲ ਕੇ ਆ ਗਏ, ਕਿਸੇ ਨੂੰ ਕਾਲ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਵੀ ਪਤਾ ਯਾਰ ਕੱਲ੍ਹ ਨੂੰ ਸਾਡੇ ਤੇ ਵੀ ਹੋ ਸਕਦੀ ਹੈ। ਪਿੱਛੇ ਮੁੜਨ ਦਾ ਵੀ ਰਾਹ ਹੈ ਨਹੀਂ ਨਾ ਬਾਈ। ਜੇ ਪਿੱਛੇ ਮੁੜ ਕੇ ਅੱਜ ਘਰਾਂ ਦੇ ਵਿੱਚ ਬਹਿ ਜਾਾਂਗੇ ਤਾਂ ਫਿਰ ਵੀ ਤਾਂ ਮੌਤ ਹੀ ਆਪਣੇ ਕੋਲੇ, ਚਿੱਟੇ ਨਾਲ ਲਾ ਲਓ ਜਾਂ ਚਿੱਟੇ ਵਾਲੇ ਮਾਰ ਦੇਣਗੇ। ਹਾਂਜੀ, ਅਸੀਂ ਇਹ ਫੂਲ ਥਾਣੇ ਦੀ ਜਿਹੜੀ ਕਿ ਗੱਲ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਹੋ ਜਿਹੇ ਹਾਲਾਤ ਹੋ ਗਏ ਨੇ। ਆਖਰ ਇੱਥੇ ਉਹ ਲੈਣਾ ਵੀ ਯਾਦ ਆਉਂਦੀਆਂ ਨੇ ਜਿਹੜੀਆਂ ਜਦੋਂ ਇਹੋ ਜਿਹੀਆਂ ਘਟਨਾ ਵਾਪਰਦੀਆਂ ਨੇ। ਜਦੋਂ ਸੁਰਜੀਤ ਪਾਤਰ ਨੇ ਲਿਖਿਆ ਸੀ ਕਿ ਕੈਸੀ ਲੱਗੀ ਨਜ਼ਰ ਪੰਜਾਬ ਨੂੰ, ਕੋਈ ਇਸ ਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ, ਕੋਈ ਇਸ ਦੇ ਸਿਰ ਤੋਂ ਵਾਰੋ। ਤਾਂ ਵਾਕਈ ਜਿਹੜਾ ਕਿ ਪੰਜਾਬ ਆ ਉਹ ਕਿਹੜੇ ਰਾਹਾਂ ਤੇ ਪੈ ਗਿਆ। ਪਹਿਲਾਂ 6-6 ਫੁੱਟ ਦੇ ਨੌਜਵਾਨਾਂ ਨੂੰ 2.5 ਇੰਚ ਦੀਆਂ ਸਰਿੰਜਾਂ ਖਾ ਗਈਆਂ ਤੇ ਜੇਕਰ ਉਹ 2.5 ਇੰਚ ਦੀਆਂ ਸਰਿੰਜਾਂ ਤੋਂ ਖਹਿੜਾ ਛੁਡਾਉਣ ਦੀ ਗੱਲ ਕੀਤੀ, ਪਿੰਡਾਂ ਦੇ ਵਿੱਚੋਂ ਤਹਈਆ ਕੀਤਾ, ਨੌਜਵਾਨ ਖੜੇ ਹੋਏ ਤਾਂ ਉਹਨਾਂ ਸਰਿੰਜਾਂ ਲਾਉਣ ਵਾਲਿਆਂ ਨੇ ਜਾਂ ਲਵਾਉਣ ਵਾਲਿਆਂ ਨੇ ਉਹਨਾਂ ਨੌਜਵਾਨਾਂ ਦਾ ਕਤਲ ਕਰਨਾ ਸ਼ੁਰੂ ਕਰਤਾ। ਢਿਲਵਾਂ ਖੁਰਦ ਦੀ ਖਬਰ ਆਉਂਦੀ ਆ, ਉਸ ਤੋਂ ਬਾਅਦ ਦੂਜੀ ਜਿਹੜੀ ਕਿ ਘਟਨਾ ਪਿੰਡ ਸਧਾਣਾ ਦੀ ਵਾਪਰਦੀ ਆ। ਤਾਂ ਇਹ ਰੌਂਗਟੇ ਖੜੇ ਕਰਦਿਆਂ ਖਬਰਾਂ, ਗਮਗੀਨ ਕਰਦਿਆਂ ਖਬਰਾਂ ਨੇ, ਤਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਅੱਜ ਫੂਲ ਥਾਣੇ ਤੋਂ ਇਹ ਖਬਰ ਆ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਆ। ਕੋਸ਼ਿਸ਼ ਰਹੇਗੀ ਕਿ ਹਮੇਸ਼ਾ ਪੰਜਾਬ ਦੇ ਲਈ ਖੜਾ ਜਾਵੇ, ਹਮੇਸ਼ਾ ਉਹਨਾਂ ਲੋਕਾਂ ਦੀ ਗੱਲ ਕਰੀ ਜਾਵੇ ਜਿਹੜੇ ਲੋਕ ਚੰਗੇ ਕੰਮਾਂ ਦੇ ਵੱਲ ਤੁਰੇ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਨਿਰਪੈ ਤੁਸੀਂ ਇੱਥੇ ਮੌਜੂਦ ਸਾਂ, ਤਾਂ ਘਟਨਾ ਕੀ ਵਾਪਰਦੀ ਆ, ਪੂਰੀ ਗੱਲਬਾਤ ਕੀ ਹੁੰਦੀ? ਉਹ ਗੇਟ ਜਿਹੜਾ ਮੇਨ ਪਹਿਰਾ ਮਗਰ ਆਇਆ, ਉੱਥੋਂ ਇਹ ਬੰਦੇ ਭੱਜ ਲਏ। ਇਹਨਾਂ ਨੇ ਤਲਾਸ਼ੀ ਨਾ ਕਰਾਈ। ਜਦੋਂ ਉਹਨਾਂ ਨੇ ਭੱਜ ਲਏ, ਉਹਨਾਂ ਨੇ ਦਵਾ ਸਾਨੂੰ ਇੱਥੇ ਮੂਹਰੇ ਕਹਿਤਾ ਅਖੇ ਬੰਦੇ ਭੱਜ ਲਏ। ਤੇ ਇਹ ਬੰਦਾ ਡਿਊਟੀ ਤੇ ਸੀਗਾ ਜਿਹੜਾ ਮੇਨ 3 ਜਾਣੇ ਵਿੱਚੋਂ, ਇਹ ਉੱਠ ਕੇ ਮੁੰਡਾ ਮੂਹਰੇ ਹੋ ਗਿਆ। ਇੱਥੇ ਦੂਜੇ ਜੇ ਜੋੜੇ ਪਾਉਂਦੇ ਆ ਤੇ ਇਹ ਬੰਦਿਆਂ ਨੇ ਇਹਦੇ ਸਿੱਧੀ ਹਲਕ 'ਚ ਕਿਰਚ ਮਾਰੀ ਤੇ ਬਸ ਥੋੜੇ ਚਿਰ ਬਾਅਦ ਪਤਾ ਲੱਗ ਗਿਆ ਵੀ ਮੁੰਡੇ ਐਂ ਕਰਕੇ ਵੀ ਮੌਤ ਹੋ ਗਈ। ਜੇ ਮੰਤਰੀ ਇੰਨੇ ਗਨਮੈਨ ਲਿਜਾ ਸਕਦੇ ਤਾਂ ਫਿਰ ਪਹਿਰਾ ਦੇਣ ਵਾਲਿਆਂ ਨੂੰ ਗਨਮੈਨ ਕਿਉਂ ਨਹੀਂ ਮਿਲਦੇ? ਜ਼ਰੂਰੀ ਆ ਜੀ, ਉਹ ਤਾਂ ਜ਼ਰੂਰੀ ਆ ਨਾ।
ਉਹਨਾਂ ਨੂੰ ਤਾਂ 10 20 ਵੀ ਲਈ ਫਿਰਦੇ ਆ। ਇੱਥੇ ਸਾਰਾ ਹੁਣ ਇੱਥੇ ਇਕੱਲੇ ਛੋਟੀਆਂ ਵਾਲੇ ਕੀ ਕਰਨ? ਆ ਮਾਰ ਗਈ ਰਾਤ ਛੋਟੀ ਵਾਲੇ ਵੀ ਅੱਜ ਦੀ ਘੜੀ ਉਹ ਮੈਂ ਬਣੀ ਕੁਛ ਕਰਨਾ ਇੱਕ ਮਿੰਟ ਸਾਲ ਆ, ਪਰ ਅੱਜ ਦੀ ਘੜੀ ਉਹਦੀ ਮੌਤ ਚਿੱਟੇ ਦੇ ਰੋਕਣ ਲਈ। ਅਸੀਂ ਪੁੱਤ ਬਚਾਉਣ ਦੀ ਖਾਤਰ ਤੁਰੇ ਸੀਗੇ, ਪਰ ਅਸੀਂ ਆਪਦੇ 2 ਪੁੱਤ ਕਮਾ ਲਏ, ਇੱਕ ਢਲਮਾ ਵਾਲਾ ਬਾਈ ਤੇ ਇੱਕ ਜਿਹੜਾ ਰਾਤ ਸਧਾਣੇ ਪਿੰਡ ਤੋਂ ਜਿਹੜਾ ਹੈਪਨ ਹੋਇਆਗਾ। ਦੇਖੋ ਜੀ, ਲੜਾਈ ਸੀਗੀ ਢਿੱਲੋਂ ਸਾਹਿਬ ਸਰਕਾਰਾਂ ਦੀ ਤੇ ਪ੍ਰਸ਼ਾਸਨ ਦੀ, ਇਹ ਸਾਡੇ ਲੋਕਾਂ ਦੇ ਗਲ ਪਾ ਦਿੱਤੀ ਗਈ ਹੈ। ਤੇ ਫਿਰ ਹੁਣ ਕਿੱਥੇ ਗਈ ਪੁਲਿਸ? ਉਹ ਜਿਹੜੀ ਆ ਕੱਲ੍ਹ ਖਜੇ 5-4 ਦਿਨ ਹੋਇਆ ਜਦੋਂ ਕਿਸਾਨ ਚੱਲੇ ਸੀ ਚੰਡੀਗੜ੍ਹ ਨੂੰ, ਇਹਨਾਂ ਨੇ ਇੱਥੋਂ ਸਾਰੇ ਧਨੌਲਾ ਨਹੀਂ ਟੱਪਣ ਦਿੱਤੇ, ਸਾਰੇ ਫੜ ਕੇ ਇਹਨਾਂ ਨੇ ਜੇਲ੍ਹਾਂ 'ਚ ਸੁੱਟਤੇ ਨਾਲ। ਉਦੋਂ ਪੁਲਿਸ ਕਿੱਥੋਂ ਆ ਗਈ? ਹੁਣ ਡਿਪਟੀ ਸਾਹਿਬ ਨਾਲ ਜੀ ਗੱਲ ਕਰੀ ਆ ਅੰਦਰ, ਕਹਿੰਦੇ ਵੀ ਤੁਹਾਡਾ ਕੋਈ ਇਹ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਅਸੀਂ ਮੰਨਦੇ ਹਾਂ ਵੀ ਨਹੀਂ ਆਉਂਦਾ, ਪਰ ਲੋਕਾਂ ਨੂੰ ਉੱਠਣਾ ਤਾਂ ਪਿਆ ਨਾ। ਕਿਉਂ ਉੱਠਣਾ ਪਿਆ? ਜੇ ਤੁਸੀਂ ਆਪਦਾ ਫਰਜ਼ ਨਾ ਨਿਭਾ ਦਿਓ, ਸਾਨੂੰ ਸਾਡੇ ਪੁੱਤ ਨਾ ਨਸ਼ੇ ਨਾ ਮਰਨ ਉਹ, ਤੇ ਨਾ ਸਾਡੇ ਐ ਜਿਹੜੇ ਕਤਲ ਹੋ ਰਹੇ ਆ ਉਹ ਨਾ ਹੋਣ। ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦੀ ਤਸਕਰੀ ਵੱਧ ਰਹੀ ਆ, ਤਾਂ ਨਸ਼ੇ ਨੂੰ ਰੋਕਣ ਦੇ ਲਈ ਪਰਵਿੰਦਰ ਸਿੰਘ ਝੋਟੇ ਤੋਂ ਕੰਮ ਸ਼ੁਰੂ ਹੁੰਦਾ, ਤਾਂ ਪਰਵਿੰਦਰ ਸਿੰਘ ਝੋਟਾ ਕਾਫੀ ਚਰਚਾ ਦੇ ਵਿੱਚ ਰਹਿੰਦਾ। ਉਸ ਤੋਂ ਬਾਅਦ ਲਗਾਤਾਰ ਮਾਨਸਾ ਦੇ ਵਿੱਚ ਧਰਨਾ ਚੱਲਦਾ ਤੇ ਪਿੰਡਾਂ ਦੇ ਵਿੱਚ ਕਮੇਟੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਅੱਜ ਜੋ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰਨ ਲੱਗੇ ਹਾਂ, ਉਹ ਇੱਕ ਬੇਹੱਦ ਮੰਦਭਾਗੀ ਖਬਰ ਆ। ਇੱਕ ਨੌਜਵਾਨ ਸੀ ਜਿਹੜਾ ਕਿ ਰਾਤ ਨੂੰ ਪਹਿਰਾ ਦਿੰਦਾ ਸੀ, ਉਸ ਦੀ ਕਿਸੇ ਦੇ ਵੱਲੋਂ ਕਤਲ ਕਰ ਦਿੱਤਾ ਗਿਆ। ਸੁਣਨ ਦੇ ਵਿੱਚ ਆਇਆ ਕਿ ਉਸ ਦੇ ਕਿਰਚ ਮਾਰੀ ਗਈ ਆ। ਕਈ ਇਹ ਵੀ ਦੱਸ ਰਹੇ ਨੇ ਕਿ ਉਸ ਨੂੰ ਰਾੜ ਮਾਰ ਕੇ ਜਿਹੜਾ ਕਿ ਮਾਰ ਦਿੱਤਾ ਗਿਆ। ਅੱਜ ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੇ ਉਸ ਨੌਜਵਾਨ ਦਾ ਕਤਲ ਕੀਤਾ ਗਿਆ। ਤੁਸੀਂ ਦੇਖ ਸਕਦੇ ਹੋ ਇਹ ਰੋਡ ਸਿੱਧੀ ਸਧਾਣਿਆਂ ਨੂੰ ਜਾਂ ਸੇਲਵਰਾ ਨੂੰ ਜਾਂਦੀ ਆ। ਸਧਾਣਿਆਂ ਤੋਂ ਤਾਂ ਇਹ ਬੋਰਡ ਵੀ ਲੱਗਿਆ ਹੋਇਆ ਸੇਲਵਰਾ ਸਧਾਣਾ। ਅਸੀਂ ਲੱਖਾ ਸਿੰਘ ਸਧਾਣਾ ਦੇ ਪਿੰਡ ਦੇ ਵਿੱਚ ਖੜੇ ਹਾਂ, ਜਿੱਥੇ ਲੱਖਾ ਸਿੰਘ ਸਧਾਣਾ ਦੇ ਵੱਲੋਂ ਆਵਾਜ਼ ਚੁੱਕੀ ਜਾਂਦੀ ਰਹੀ ਆ। ਜਦੋਂ ਇੰਟਰਵਿਊ ਕਰਦੇ ਸੀ ਤਾਂ ਲੱਖਾ ਸਿੰਘ ਸਧਾਣਾ ਇਹ ਅਕਸਰ ਕਹਿੰਦੇ ਨਜ਼ਰ ਆਉਂਦੇ ਸੀ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਵਿਕਦਾ, ਨਸ਼ੇੜੀ ਨੇ ਆਉਂਦੇ ਨੇ ਤੇ ਸਾਡੇ ਪਿੰਡ ਦੇ ਮੁੰਡੇ ਨੇ ਜਿਹੜੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਧੱਸਦੇ ਜਾ ਰਹੇ ਨੇ। ਤਾਂ ਅੱਜ ਇੱਕ ਜਿਹੜੀ ਅਸੀਂ ਖਬਰ ਨੂੰ ਲੈ ਕੇ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ, ਤਾਂ ਖਬਰ ਬੜੀ ਹੀ ਬੇਹੱਦ ਜਿਹੜੀ ਕਿ ਮੰਦਭਾਗੀ ਆ। ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੇ ਕੁਝ ਘੰਟੇ ਪਹਿਲਾਂ ਉਸ ਨੌਜਵਾਨ ਦੀ ਬੋਡੀ ਪਈ ਸੀ। ਉਸ ਨੌਜਵਾਨ ਦਾ ਕਤਲ ਕੀਤਾ ਗਿਆ। ਜਸਵੀਰ ਸਿੰਘ ਨਾਂ ਦਾ ਨੌਜਵਾਨ ਸੀ ਜਿਸ ਦਾ ਕਤਲ ਹੋਇਆ। ਕਤਲ ਕਰਨ ਵਾਲੇ ਕੌਣ ਸੀ? ਸਰਕਾਰਾਂ ਦੀ ਅੱਖ ਕਿੱਥੇ ਆ? ਇਹ ਤਾਂ ਸਵਾਲ ਖੜੇ ਹੁੰਦੇ ਨੇ, ਪਰ ਵਿਰੋਧੀ ਧਿਰਾਂ ਦੇ ਵੱਲੋਂ ਵੀ ਸਵਾਲ ਚੁੱਕੇ ਜਾਣਗੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਇੱਥੇ ਬਾਈ ਹੋਰੇ ਮੌਜੂਦ ਸੀ। ਬਾਈ ਨਿਰਪੈ ਤੁਸੀਂ ਇੱਥੇ ਮੌਜੂਦ ਸਾਂ, ਤਾਂ ਘਟਨਾ ਕੀ ਵਾਪਰਦੀ ਆ? ਪੂਰੀ ਗੱਲਬਾਤ ਕੀ ਹੁੰਦੀ ਹੈ? ਇਹ ਬਾਈ 8:10 ਦੀ ਗੱਲ ਸੀਗੀ। ਅਸੀਂ ਇੱਥੇ ਮੇਰਾ ਘਰ ਆ ਨਾਲ ਹੀ, ਮੈਂ ਇਧਰੋਂ ਖੇਤੋਂ ਆਉਂਦਾ ਸੀ, ਮੈਂ ਇੱਥੇ ਖੜ ਗਿਆ। ਉਹ ਗੇਟ ਜਿਹੜਾ ਮੇਨ ਪਹਿਰਾ ਮਗਰ ਆ, ਉੱਥੋਂ ਇਹ ਬੰਦੇ ਭੱਜ ਲਏ। ਇਹਨਾਂ ਨੇ ਤਲਾਸ਼ੀ ਨਾ ਕਰਾਈ। ਜਦੋਂ ਉਹਨਾਂ ਨੇ ਭੱਜ ਲਏ, ਉਹਨਾਂ ਨੇ ਦਵਾ ਦਵ ਸਾਨੂੰ ਇੱਥੇ ਮੂਹਰੇ ਕਹਿਤਾ, ਆਖੇ ਬੰਦੇ ਭੱਜ ਲਏ। ਇੱਥੇ ਬੰਦੇ ਜਿਹੜੇ ਬੈਠੇ ਸੀਗੇ ਜੀ 8 ਬੰਦੇ ਬੈਠੇ ਸੀਗੇ ਅਸੀਂ, ਤੇ ਇਹ ਬੰਦਾ ਡਿਊਟੀ ਤੇ ਸੀਗਾ ਜਿਹੜਾ ਮੇਨ 3 ਜਾਣੇ ਵਿੱਚੋਂ। ਇਹ ਉੱਠ ਕੇ ਮੁੰਡਾ ਮੂਹਰੇ ਹੋ ਗਿਆ, ਇੱਥੇ ਦੂਜੇ ਜੇ ਜੋੜੇ ਪਾਉਂਦੇ ਆ, ਤੇ ਇਹ ਬੰਦਿਆਂ ਨੇ ਇਹਦੇ ਸਿੱਧੀ ਹਲਕ 'ਚ ਕਿਰਚ ਮਾਰੀ ਜੀ। ਉਹ ਮਗਰੋਂ ਪਤਾ ਲੱਗਾ ਵੀ ਕਿਰਚ ਵੱਜ ਗਈ। ਜਦੋਂ ਅਸੀਂ ਇਹਨੂੰ ਚੱਕਣ 'ਚ ਲੱਗ ਗਏ, ਉਹ ਦਵਾ ਦਵਾ ਭੱਜ ਗਏ ਜੀ ਸੇਲਵਰਾ ਵਾਲੇ ਰਾਹ। ਅਸੀਂ ਗਾਹਾਂ ਸੇਲਵਰਾਜਾਂ ਨੂੰ ਫੋਨ ਕਰਿਆ ਵੀ ਭਾਈ ਇੱਧਰ ਬੰਦੇ ਆ ਗਏ, ਐਂ ਕਰਕੇ ਵੀ ਇੱਥੇ ਬੰਦੇ ਦੇ ਸੱਟਾਂ ਮਾਰੀਆਂ। ਅਸੀਂ ਇਹਨੂੰ ਚੱਕ ਲਿਆ ਜੀ। ਇੱਕ ਇਹਦਾ ਭਰਾ ਸੀਗਾ ਨਾਲ ਮੇਰੇ, ਜਸਵੀਰ ਸਿੰਘ ਉਹਦਾ ਨਾਂ। ਇਹਦਾ ਨਾਂ ਜਸਵੀਰ ਸਿੰਘ ਸੀ ਜਿਹੜਾ ਮਰਿਆ ਮੁੰਡਾ ਮੌਕੇ 'ਤੇ। ਅਸੀਂ ਇਹਨੂੰ ਚੱਕ ਕੇ ਅਸੀਂ ਚਲੋ ਪਾਣੀ ਲੈ ਕੇ ਪਾਣੀ ਪੂਣੀ ਛਿੱਟੇ ਮਾਰਦੇ ਰਹੇ ਵੀ ਚੱਲ ਨਕਸੀਰ ਸੁੱਟ ਗਈ, ਆਪਾਂ ਨੂੰ ਤਾਂ ਹੀ ਸੀਗਾ ਜੀ। ਤੇ ਬਸ ਦਵਾ ਦਵਾ ਇੱਧਰੋਂ ਇੱਕ ਫਿਰ ਕਾਰ ਆਈ, ਅਸੀਂ ਉਹ ਕਾਰ ਰੋਕੀ। ਉਹ ਕਾਰ 'ਚ ਇਹਨੂੰ ਪਾ ਕੇ ਰਾਮਪੁਰੇ ਹਸਪਤਾਲ ਨੂੰ ਘੱਲਤਾ ਜੀ। ਤੇ ਬਸ ਥੋੜ੍ਹੇ ਚਿਰ ਬਾਅਦ ਪਤਾ ਲੱਗ ਗਿਆ ਵੀ ਮੁੰਡੇ ਐਂ ਕਰਕੇ ਵੀ ਮੌਤ ਹੋ ਗਈ। ਬਈ ਅਫਸੋਸ ਸੀ ਵੀ ਇੱਕ ਚੰਗੇ ਕੰਮ ਦੇ ਵੱਲ ਨੂੰ ਤੁਰੇ ਆ, ਤਾਂ ਇੱਕ ਨੌਜਵਾਨ ਦਾ ਇਸ ਜਹਾਨ ਤੋਂ ਤੁਰ ਜਾਣਾ। ਘਰ ਦੇ ਵਿੱਚ ਕੌਣ ਕੌਣ ਨੇ ਨੌਜਵਾਨ? ਘਰ ਦੇ ਵਿੱਚ ਤਾਂ ਬਾਈ ਜੀ ਉਹਦਾ ਇਕੱਲਾ ਬੇਟਾ ਹੀ ਆ, ਪਿਓ ਪੁੱਤੀ ਸੀਗੇ ਦੋਨੇ, ਅੱਡ ਬੈੱਡਾਂ ਸੀਗੇ ਉਹ ਆਦੇ ਭਰਾਵਾਂ ਨੂੰ। ਤੇ ਪਤਨੀ ਉਹਨਾਂ ਦੀ ਥੋੜ੍ਹਾ ਚਿਰ ਪਹਿਲਾਂ ਤਲਾਕ ਹੋ ਗਿਆ ਸੀਗਾ, ਤੇ ਹੁਣ ਤਾਂ ਦੋਨੇ ਪਿਓ ਪੁੱਤੀ ਰਹਿੰਦੇ ਸੀ। ਬਸ ਇਹਦੀ ਰਾਤ ਪਹਿਰੇ ਤੇ ਡਿਊਟੀ ਆ ਗਈ, ਮੁੰਡਾ ਘਰੇ ਇਕੱਲਾ ਹੀ ਆ। ਮੁੰਡਾ 9ਵੀਂ ਕਲਾਸ 'ਚ ਪੜ੍ਹਦਾ ਜੀ। ਤੇ ਬਹੁਤ ਜ਼ਿਆਦਾ ਦੁੱਖ ਆ ਜੀ ਇਸ ਗੱਲ ਦਾ, ਸਾਡੇ ਪਿੰਡ ਨੂੰ ਬੜਾ ਵੱਡਾ ਦੁੱਖ ਲੱਗਿਆ ਜੀ।
ਤੇ ਬਸ ਅਸੀਂ ਤਾਂ ਇਨਸਾਫ ਚਾਹੁੰਦੇ ਹਾਂ ਜੀ, ਇਸ ਚੀਜ਼ ਦਾ ਇਨਸਾਫ ਮਿਲੇ। ਉਹ ਬੰਦੇ ਕਿੱਥੋਂ ਆਇਆ, ਕਿਹਦੇ ਘਰੋਂ ਆਏ ਸੀ, ਇਹਦੀ ਵੈਰੀਫਾਈ ਕੀਤੀ ਜਾਵੇ। ਉਹ ਬੰਦੇ ਡੋਡ ਪਿੰਡ ਦੇ ਸੀ, ਦੇਖੋ ਡੋਡਾਂ ਤੋਂ ਸਧਾਣੀ ਆਏ ਤਾਂ ਕੀ ਲੈਣ ਆਏ। ਡੋਡ ਦਾ ਸਫ਼ਰ ਕਾਫੀ ਪੈ ਜਾਂਦਾ, 40-50 ਕਿਲੋਮੀਟਰ ਦਾ ਫਾਸਲਾ ਹੋਊਗਾ। ਹੈਗਾ ਜੀ, ਘੱਟ ਤੋਂ ਘੱਟ ਨਾ ਵਾਲਾ ਤਾਂ ਮੰਨ ਕੇ ਚਲੋ ਵੀ 25 ਕਿਲੋਮੀਟਰ ਬਾੜ ਤਾਂ ਹੈਗੀ ਹੈ ਵੀ। ਡੋਡ ਪਿੰਡ ਇੱਥੋਂ 25 ਹੈ। ਉਹ ਬੰਦੇ ਡੋਡਾਂ ਤੋਂ ਆਏ ਸੀਗੇ ਜੀ ਇੱਥੇ, ਤੇ 8 ਵਜੇ ਦਾ ਟਾਈਮ ਸੀਗਾ। ਵੀ ਆਪਾਂ ਤਾਂ ਇਹੀ ਚਾਹੁੰਦੇ ਹਾਂ ਵੀ ਇੱਥੇ ਸਾਡੇ ਪਿੰਡੋਂ ਕਿਹਦੇ ਕੋਲੇ ਆਏ ਸੀ ਜਾਂ ਕੀ ਲੈਣ ਆਏ ਸੀ। ਇੱਧਰੋਂ ਹੀ ਉਹ ਆਏ ਸੀਗੇ, ਬਸ 10 ਮਿੰਟਾਂ 'ਚ ਉਹ ਆਹ ਕੰਮ ਕਰਕੇ ਆਪਦਾ ਰਫੂ ਦਫੂ ਹੋ ਗਏ। ਬੰਦੇ ਫੜੇ ਗਏ ਆ, ਫੜ ਲਏ ਆ ਬੰਦੇ? ਕਿੰਨੇ ਬੰਦੇ ਸੀਗੇ ਬੰਦੇ? ਰਾਤ ਜੀ ਪਹਿਲਾਂ ਤਾਂ ਜਦੋਂ ਇਹ ਕੰਮ ਚੱਲਿਆ ਰੌਲਾ ਪਿਆ, ਉਦੋਂ ਇੱਕ ਬੰਦਾ ਫੜਿਆ ਗਿਆ ਜੀ ਇੱਥੇ ਸੇਲਵਰਾ ਜੀ। ਦੂਜਾ ਬੰਦਾ ਫਿਰ ਉਹਨੇ ਫੋਨ ਕਰਕੇ ਕਮੇਟੀਆਂ ਵਾਲਿਆਂ ਨੂੰ ਪੇਸ਼ ਹੋ ਕੇ ਫਿਰ ਥਾਣੇ 'ਚ ਦਿੱਤੇ ਜੀ ਦੋਨੇ ਬੰਦੇ। ਕਿਸੇ ਜਾਨੀ ਬੰਦਿਆਂ ਦੇ ਹੱਥ ਨਹੀਂ ਉਹ ਲੱਗਣ ਦਿੱਤੇ, ਮਾਰ ਕੁੱਟ ਨਹੀਂ ਉਹਨਾਂ ਦੀ ਹੋਣ ਦਿੱਤੀ, ਬਸ ਉਹ ਥਾਣੇ 'ਚ ਹੀ ਦੇਤੇ ਜੀ ਫਿਰ ਸਿੱਧੇ। ਬਜ਼ੁਰਗੋ, ਤੁਹਾਡੀ ਉਮਰ ਕਾਫੀ ਹੋ ਗਈ ਆ, ਤੁਸੀਂ ਉਮਰ ਹੰਢਾ ਲਈ ਆ। ਉਮਰ ਦੇ ਵਿੱਚੋਂ ਆਹ ਕੁਛ ਹੁੰਦਾ ਦੇਖਿਆ ਸੀ? ਕਿਉਂਕਿ ਪਹਿਲਾਂ ਟਾਕੂਏ ਗੜਾਸੇ ਦਾ ਚੱਲਦੇ ਰਹਿੰਦੇ ਆ, ਪਰ ਆਹ ਨਸ਼ੇ ਨੂੰ ਰੋਕਣ ਦੇ ਲਈ ਮੁਹਿੰਮ ਚੱਲੀ। ਤੇ ਇੱਕ ਰੋਕਣ ਦੇ ਲਈ ਸਾਡੇ ਇੱਥੇ ਇੱਕ ਪੁਲਿਸ ਵਾਲੇ ਮੋਟਰਸਾਈਕਲ ਖੜਾ ਗਏ। ਅੱਗੇ ਤੈਨੂੰ ਮੋਟਰਸਾਈਕਲ ਦੇ ਪੈਸੇ ਦੇਣ, ਮੁੜ ਕੇ ਆ ਕੇ ਉਹ ਫੜ ਲਿਆ। ਇਹ ਰਲੀ ਮਿਲੀ ਤਾਂ ਪੁਲਿਸ ਦੀ ਹੈ, ਇਹ ਚਿੱਟਾ ਵਿਕਣਾ ਪੁਲਿਸ ਨੇ ਵਿਕਾਉਂਦੀ ਹੈ ਇਹ। ਕੀ ਲੱਗਦਾ ਗਾ ਇਸ ਨੌਜਵਾਨ ਦਾ ਜਿਹੜਾ ਕਤਲ ਹੋਇਆਗਾ, ਇਸ ਨੌਜਵਾਨ ਨੇ ਆਪਦਾ ਘਰ-ਬਾਰ ਛੱਡ ਕੇ ਲੋਕਾਂ ਦੇ ਪੁੱਤ ਬਚਾਉਣ ਦੀ ਗੱਲ ਕਰੀ। ਇਹਦਾ ਪੁੱਤ ਤਾਂ ਹਜੇ ਉਸ ਦਲਦਲ ਦੇ ਵਿੱਚ ਗਿਆ ਵੀ ਨਹੀਂ ਹੋਣਾਗਾ। ਗਿਆ ਨਹੀਂ ਜੀ ਹਜੇ ਕਿਤੇ ਵੀ। ਇਹ ਨਸ਼ਾ ਗੌਰਮੈਂਟ ਵਿਕਾ ਰਹੀ ਆ। ਆਹੀ ਬਲਕਾਰ ਸਿੱਧੂ ਭੱਜਿਆ ਫਿਰੇ। ਰਾਤ ਮੈਂ ਸਹੀ ਇਨਸਾਫ ਦਿਓ। ਇਨਸਾਫ ਕਰਦਾ ਤੂੰ, ਤੇਰੇ ਇਲਾਕੇ 'ਚ ਇਹ ਕੰਮ ਹੋਇਆ, ਤੂੰ ਕਸਕਾ ਵੋਟਾਂ ਲੈਣ ਵੇਲੇ ਆ ਖੜਦੇ ਨੇ ਇਹ। ਬਸ ਜੀ ਮੈਂ ਇੰਨਾ ਹੀ ਬਹੁਤ ਹੈ। ਬਿਲਕੁਲ, ਤਾਂ ਹਰ ਇੱਕ ਦਾ ਮਾਣਾ ਜਿਹੜਾ ਉਹ ਦੁਖੀ ਆ, ਭਾਵਕ ਨੇ। ਬਾਈ ਤੁਸੀਂ ਵੀ ਇੱਥੇ ਨੇੜੇ ਆ, ਘਰ ਦੱਸ ਰਹੇ ਹੋ ਤੁਸੀਂ? ਸਾਡੇ ਤੋਂ ਭਰਿਆ ਕਰ ਜੀ। ਕਿੰਨਾ ਕੁ ਇੱਥੇ ਜਿਹੜਾ ਰੋਜ਼ ਹੀ ਪਹਿਰਾ ਲੱਗਦਾ ਸੀ, ਪਰ ਰਾਤ ਵਾਲੀ ਘਟਨਾ ਨੂੰ ਦੇਖ ਕੇ ਮਨ 'ਚ ਭੈ ਡਰ ਹੈ ਕੁਛ? ਡਰ ਪੂਰੀ ਹੋ ਗਈ ਜੀ। ਇਸ ਦਾ ਭਰਿਆ ਲੱਗਣਾ ਨਹੀਂ ਚਾਹੀਦਾ, ਜਦੋਂ ਆਈ ਮਾਰ ਲੱਗੇ ਸਾਨੂੰ। ਬਾਈ ਜੀ ਤੁਸੀਂ ਇੱਥੋਂ ਦੀ ਹੋ, ਸਧਾਣਿਆਂ ਦੀ ਹੋ? ਗਾਹਾਂ ਤੋਂ, ਸੇਲਵਰਾ ਤੋਂ? ਉੱਥੇ ਵੀ ਪਹਿਰੇ ਲੱਗਦੇ ਨੇ। ਗੱਲ ਕਰ ਜੋ ਥੋੜੀ ਜਿਹੀ, ਆਪਾਂ ਕਰ ਲਈਏ ਤਾਂ। ਬਿਲਕੁਲ ਅਸੀਂ ਬਜ਼ੁਰਗੋ, ਕੀ ਘਟਨਾ ਕੀ ਵਾਪਰੀ ਹੈ ਜਿਹੜਾ ਇਹ? ਅਸੀਂ ਤਾਂ ਹੈ ਨਹੀਂ ਸੀ ਇੱਥੇ। ਆਹੀ ਪਿੰਡ ਆ ਤੁਹਾਡਾ? ਹਾਂ, ਪਿੰਡ ਆਹੀ ਹੈ। ਤੇ ਉਹ ਸਾਨੂੰ ਤਾਂ ਤੜਕੇ ਰਾਤ ਨੂੰ ਪੈ ਗਏ, ਸੀਰੀ ਬੰਦਾ ਮੈਂ। ਤੇ ਤੜਕੇ ਜਦੋਂ ਆਇਆ ਇੱਧਰ ਨੂੰ, ਮੈਂ ਲੰਘਿਆ, ਉੱਥੇ ਨੇੜੇ ਲੱਗਿਆ ਵਾ ਸੜਕ ਸਤੇ। ਮੈਂ ਜਦੋਂ ਇੱਥੇ ਦੇਖਿਆ ਖੂਨ ਖਾਣ ਦੇ ਡੁੱਲਿਆ, ਮੁੜ ਕੇ ਦੁਬਾਰੇ ਮੈਂ ਫੇਰ ਮੁੜਿਆ ਕੱਖ ਪਾ ਕੇ। ਤੇ ਜਦੋਂ ਮੁੜਿਆ ਇੱਥੇ ਬੰਦਿਆਂ ਤੋਂ ਗੱਲਬਾਤ ਸੁਣੀ ਵੀ ਗੱਲਬਾਤ ਰਾਤ ਆ ਹੋ ਗਈ, ਤੇ ਵੀ ਬੰਦੇ ਦੇ ਕਿਰਤ ਮਾਰੀ ਉਹਨਾਂ ਨੇ, ਬੰਦਾ ਉਹਦੀ ਮਰ ਗਿਆ। ਵੀ ਰਾਮਪੁਰੇ ਜਦੋਂ ਲੈ ਗਏ ਉਹਦੀ ਬੰਦਾ ਮਰ ਗਿਆ। ਤੇ ਬਸ ਜੀ ਮੁੜ ਕੇ ਹੁਣ ਕਿਹਨੇ ਇੱਥੇ ਪੁੱਛਣਾ, ਕਿਹਨੇ ਕਰਨਾ? ਬਸ ਕੋਈ ਇਹੋ ਜਿਹੀ ਕੋਈ ਇਨਸਾਫ ਵਾਲੀ ਗੱਲ ਤਾਂ ਲੱਗਦੀ ਨਹੀਂ। ਪਹਿਲਾਂ ਨਹੀਂ, ਜਦੋਂ ਲੋਕਾਂ ਨੂੰ ਫੜ ਕੁਛ ਨੂੰ ਜਿਹੜਾ ਕੋਈ ਉੱਤਾ ਚੱਕਦਾ ਉਹਨੂੰ ਫੜ ਕੇ ਲੈ ਜਾਂਦੇ ਆ, ਉਹਨੂੰ ਕਿਹੜਾ ਛੱਡਦੇ ਆ ਉਹ। ਬਿਲਕੁਲ, ਤਾਂ ਇਹ ਗੱਲ ਜਿਹੜੀ ਕਿ ਕੋਈ ਪਹਿਲੀ ਘਟਨਾ ਨਹੀਂ ਹੋਈ ਪੰਜਾਬ ਦੇ ਵਿੱਚ। ਇਸ ਤੋਂ ਪਹਿਲਾਂ ਢਿੱਲਵਾਂ ਖੁਰਦ, ਜ਼ਿਲ੍ਹਾ ਫਰੀਦਕੋਟ ਦਾ ਪਿੰਡ ਪੈ ਜਾਂਦਾ, ਸਾਦਕ ਠਾਣਾ ਪੈ ਜਾਂਦਾ। ਉੱਥੇ ਵੀ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਨਸ਼ਾ ਤਸਕਰਾਂ ਦੇ ਵੱਲੋਂ। ਤੇ ਰਾਤ ਵਾਲੀ ਘਟਨਾ ਵੀ ਇਹੀ ਜ਼ਾਹਰ ਕਰ ਰਹੀ ਆ ਕਿ ਆਖਰ ਪੰਜਾਬ ਜਾ ਕਿੱਧਰ ਨੂੰ ਰਿਹਾ। ਤਾਂ ਸਾਡੇ ਨਾਲ ਬਜ਼ੁਰਗ ਨੇ, ਇਹਨਾਂ ਦੀਆਂ ਮੰਗਾਂ ਨੇ ਕੁਛ ਕੁ ਸਰਕਾਰ ਤੋਂ ਕਿ ਸਾਡੇ ਨਾਲ ਆਹ ਕੁਛ ਤਾਂ ਹੋਣਾ ਚਾਹੀਦਾ। ਜਦੋਂ ਅਸੀਂ ਆਫ ਦਾ ਕੈਮਰਾ ਗੱਲ ਕਰ ਰਹੇ ਸੀ ਬਜ਼ੁਰਗਾਂ ਦੇ ਨਾਲ, ਤਾਂ ਬਜ਼ੁਰਗ ਕਹਿ ਰਹੇ ਸੀ ਕਿ ਜੇਕਰ ਸਰਕਾਰਾਂ ਨੂੰ ਸਿਕਿਉਰਿਟੀ ਮਿਲ ਸਕਦੀ ਆ, ਜੇਕਰ ਮੰਤਰੀਆਂ ਨੂੰ ਸਿਕਿਉਰਿਟੀ ਮਿਲ ਸਕਦੀ ਆ, ਤਾਂ ਫਿਰ ਸਾਡੇ ਪਿੰਡਾਂ ਦੇ ਵਿੱਚ ਕਿਉਂ ਨਹੀਂ ਸਿਕਿਉਰਿਟੀ ਮਿਲਦੀ? ਇਹ ਸਵਾਲ ਨੇ ਜਿਹੜੇ ਖੜੇ ਹੋ ਰਹੇ ਨੇ। ਅਸੀਂ ਅੱਜ ਸੱਥ ਦੇ ਵਿੱਚ ਬੈਠੇ ਹਾਂ, ਸਧਾਣਿਆਂ ਦੀ ਸੱਥ ਆ। ਤਾਂ ਬਜ਼ੁਰਗੋ, ਮੰਗ ਕੀ ਹੈਗੀ ਤੁਹਾਡੀ? ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ ਜੇ ਮੰਤਰੀ ਇੰਨੇ ਗਨਮੈਨ ਲਿਜਾ ਸਕਦੇ ਤਾਂ ਫਿਰ ਪਹਿਰਾ ਦੇਣ ਵਾਲਿਆਂ ਨੂੰ ਗਨਮੈਨ ਕਿਉਂ ਨਹੀਂ ਮਿਲਦੇ? ਜ਼ਰੂਰੀ ਆ ਜੀ, ਉਹ ਤਾਂ ਜ਼ਰੂਰੀ ਆ ਨਾ। ਉਹਨਾਂ ਨੂੰ ਤਾਂ 10 20 ਲਈ ਫਿਰਦੇ ਆ ਇੱਥੇ ਸਾਰਾ। ਹੁਣ ਇੱਥੇ ਇਕੱਲੇ ਛੋਟੀਆਂ ਵਾਲੇ ਕੀ ਕਰਨਗੇ? ਆਹ ਮਾਰ ਗਏ ਰਾਤ ਛੋਟੀ ਵਾਲੇ ਨੂੰ। ਫਿਰ ਹੁਣ ਹੱਲ ਦੱਸੋ। ਜੇ ਕੋਈ ਸਾਨੂੰ ਗਨਮੈਨ ਆ ਦੇਣ, ਇੱਥੇ ਪੁਲਿਸ ਮੁਲਾਜ਼ਮ ਦੇਣ, 1-2 ਦੇਣ, ਤਾਂ ਉਹ ਤੋਰਾ ਫੇਰਾ ਕਰਨ ਦਾ ਮਾੜਾ ਮੋਟਾ ਕੋਈ ਪੈ। ਆਜੋ ਉਰੇ ਨੂੰ, ਆਜੋ ਜੀ ਇੱਧਰ, ਆਪਾਂ ਬੈਠ ਕੇ ਉਰੇ ਆਜੋ ਇੱਧਰ। ਅਸੀਂ ਤਾਂ ਕਹਿੰਦੇ 2 ਦੇ ਦੇਣੇ, ਕੋਈ ਪਰਲੇ ਅੱਡੇ ਖੜ ਜਾਣੇ, ਇੱਕ ਇੱਧਰ ਖੜ ਜਾਣ, ਨਾਲ ਅਸੀਂ ਖੜ ਜਾਈਏ। ਸਾਨੂੰ ਡਰ ਤਾਂ ਰਹੇ, ਉਹਦਾ ਅਸਲਾ ਆਊਗਾ, ਆਪੇ ਚਲਾਊਗਾ।
ਹੁਣ ਅਸਲੇ ਸਾਡੇ ਕੋਲੇ ਅਸਲੇ ਨਹੀਂ, ਹੋਰ ਨਹੀਂ, ਅਸੀਂ ਦੱਸ ਕੀ ਕਰਨਾ, ਫਿਰ ਸਾਨੂੰ ਮਾਰਨਗੇ। ਸਾਨੂੰ ਨਹੀਂ ਕਿਤੇ ਰਾਹ ਲੰਘਣ ਦੇਣਾ, ਨਾ ਸਾਨੂੰ ਇਹ ਨਾਕੇ ਲੱਗਣ ਦੇਣੇ ਆ, ਸਰਕਾਰਾਂ ਹੀ ਕਰਾ ਰਹੀਆਂ। ਤੁਹਾਨੂੰ ਕੀ ਲੱਗਦਾ ਜਿਹੜਾ ਮੁੰਡਾ ਮਰਿਆ, ਜਿਹੜੇ ਦੀ ਡੈਥ ਹੋਈ ਆ ਇੱਥੇ ਅੱਜ ਕਤਲ ਕੀਤਾ ਗਿਆ, ਉਸ ਮੁੰਡੇ ਦਾ ਤਾਂ ਕੋਈ ਘਰ ਦਾ ਖਾਂਦਾ ਪੀਂਦਾ ਵੀ ਨਹੀਂ, ਉਹਨਾਂ ਦਾ ਵੈਸੇ ਹੀ ਪਹਿਰੇ ਤੇ ਆਇਆ ਹੋਣਾ ਲੋਕਾਂ ਦੇ ਪੁੱਤ। ਪਹਿਰੇ ਤੇ ਉਹਦਾ ਭਰਾ ਵੀ ਪਹਿਰੇ ਤੇ ਆਇਆ ਹੈ। ਚਿੱਟਾ ਹੈ ਗਿਆ। ਦੂਜੀ ਗੱਲ ਇਹ ਆ ਵੀ ਅੱਜ ਦੀ ਘੜੀ ਉਹ, ਮੈਂ ਬਣੀ ਕੁਛ ਖਾਨਾ ਇੱਕ ਮਿਸਾਲ ਆ, ਪਰ ਅੱਜ ਦੀ ਘੜੀ ਉਹਦੀ ਮੌਤ ਚਿੱਟੇ ਦੇ ਰੋਕਣ ਲਈ ਆ। ਜੇ ਉਹਨੇ ਚਿੱਟਾ ਰੋਕਣ ਵਾਲੇ ਨੂੰ ਰੋਕਿਆ ਤਾਂ ਹੀ ਮਰਿਆ, ਤਾਂ ਹੀ ਮੌਤ ਹੋਈ। ਨਹੀਂ ਆਦੇ ਘਰੇ ਬੈਠਾ ਰਹਿਣਾ, ਖਾਈ ਜੀ ਪੀ ਜਾ ਕੁਛ ਕਹੀਓ। ਜੇ ਉਹਨੂੰ ਕੋਈ ਹੱਕ ਸੀ ਵੀ ਉਹਨੂੰ ਦੁੱਖ ਆਇਆ ਵੀ ਮੇਰਾ ਮੁੰਡਾ ਲੈਣ ਲੱਗ ਜੇ ਜਾਂ ਹੋਰ ਨਾ ਲੱਗ ਜਾਣ, ਮੁੰਡਾ ਉਹਦਾ ਇੱਕ ਛੋਟਾ ਜਿਹਾ 15-18 ਸਾਲਾਂ ਦਾ ਹੁੰਦਾ ਹੀ ਆ ਵੀ ਜੇ ਅੱਜ ਆਪਣੇ ਨਸ਼ੇ ਵਿਕਣ ਲੱਗ ਗਏ ਤੇ ਆਪਣੇ ਜਵਾਕ ਵੀ ਖਰਾਬ ਹੋ ਜਾਣਗੇ। ਘਰਾਂ ਦੇ ਵਿੱਚ 70 ਵਿਸ ਰਹੇ ਆ, ਜਿੱਥੇ ਨੌਜਵਾਨ ਨਸ਼ੇ ਦੀ ਭੇਟ ਚੜ ਰਹੇ ਆ, ਉੱਥੇ ਜਿਹੜੇ ਰੋਕਦੇ ਆ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ। ਕਤਲ ਹੋਈ ਜਾਂਦੇ ਆ ਜੀ। ਆ ਦੇਖੋ, ਇਹਦਾ ਹੁਣ ਹੱਲ ਕੀ ਹੋਊ? ਜੇ ਨਾ ਹੱਲ ਕੀਤਾ, ਨਾ ਸਾਨੂੰ ਸਰਕਾਰਾਂ ਨੇ ਕੋਈ ਦਿੱਤਾ, ਤਾਂ ਇਹ ਖਤਮ ਆ ਢਾਂਚੇ, ਬੜਾ ਟੁਕੀ ਚੱਲ ਪਊ। ਪੰਜਾਬ ਖਤਮ ਆ ਫਿਰ? ਖਤਮ। ਤੁਸੀਂ ਤਾਂ ਦੇਖਿਆ ਹੋਣਾ, ਕਾਫੀ ਦੌਰ ਦੇਖਿਆ ਹੋਣਾ। ਬਹੁਤ ਵੱਡੀਆਂ ਸਾਰੀਆਂ ਸਰਕਾਰਾਂ ਹੀ ਕਰਾ ਰਹੀਆਂ, ਸਾਰੇ ਸਰਕਾਰਾਂ ਨਹੀਂ ਕਰਾ ਰਹੇ ਆ। ਜੇ ਨਾ ਇਹ ਠੱਲ ਪਈ ਨਸ਼ੇ ਤੇ, ਤਾਂ ਇਹ ਥੋੜ੍ਹੇ ਚਿਰ 'ਚ ਹੀ ਖਤਮ ਹੋ ਜਾਣਗੇ। ਲੜਾਈਆਂ ਪੜਾਈਆਂ ਮਾਰ ਕੇ ਛੱਟ ਜਾ ਕਰਨਗੇ, ਉਹ ਕਰ ਜਾ ਕਰਨੇ, ਦੱਸੋ ਫਿਰ ਹੱਲ। ਤਾਂ ਇੱਥੇ ਨੌਜਵਾਨਾਂ ਦੇ ਵੱਲੋਂ ਪਹਿਰੇ ਦਿੱਤੇ ਗਏ, ਪਹਿਰਿਆਂ ਦੇ ਕਾਰਨ ਜਿਹੜਾ ਕਿ ਇੱਕ ਕਤਲ ਹੋ ਜਾਂਦਾ। ਅਸੀਂ ਅੱਜ ਉਸੇ ਜਗ੍ਹਾ ਤੇ ਬੈਠੇ ਹਾਂ, ਰਾਤ ਦੀ ਘਟਨਾ ਵਾਪਰਦੀ ਆ। ਰਾਤ ਨੂੰ ਜਦੋਂ ਇੱਥੋਂ ਦੀ ਕਾਰ ਲੈ ਕੇ ਲੰਘਦੇ ਆ ਤਾਂ ਉਦੋਂ ਇੱਥੇ ਸਭ ਸੁੱਖ ਸ਼ਾਂਤ ਸੀ। ਉਸ ਤੋਂ ਬਾਅਦ ਇਹ ਘਟਨਾ ਦੱਸੀ ਜਾ ਰਹੀ ਹੈ ਕਿ 8:10 ਤੇ ਜਿਹੜਾ ਕਿ ਇੱਕ ਕਤਲ ਕਰ ਦਿੱਤਾ ਜਾਂਦਾ ਹੈ। ਆਖਰ ਕਿਸੇ ਨਾਲ ਕੋਈ ਬੈਰ ਨਹੀਂ ਸੀ, ਵਿਰੋਧ ਨਹੀਂ ਸੀ, ਪਰ ਜੋ ਘਟਨਾ ਢਿਲਵਾਂ ਖੁਰਦ ਦੇ ਵਿੱਚ ਵਾਪਰੀ ਤੇ ਉਹੀ ਘਟਨਾ ਪਿੰਡ ਸਧਾਣਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਵਾਪਰੀ ਆ। ਇਹ ਸਵਾਲ ਹਮੇਸ਼ਾ ਦੇ ਲਈ ਖੜੇ ਹੁੰਦੇ ਰਹਿਣਗੇ ਕਿ ਆਖਰ ਪ੍ਰਸ਼ਾਸਨ, ਸਰਕਾਰ ਕਰ ਕੀ ਰਹੀ ਹੈ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਪਿੰਡ ਸਧਾਣਿਆਂ ਦੀ ਜਿਹੜੀ ਕਿ ਤੁਹਾਨੂੰ ਇੱਕ ਕਵਰੇਜ ਅਸੀਂ ਦਿਖਾ ਕੇ ਆਏ ਆ, ਤਾਂ ਉਸ ਤੋਂ ਬਾਅਦ ਅਸੀਂ ਥਾਣਾ ਫੂਲ ਦੇ ਵਿੱਚ ਪਹੁੰਚੇ ਆ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ, ਵੱਡਾ ਬੋਰਡ ਲੱਗਿਆ ਹੋਇਆ ਜ਼ਿਲ੍ਹਾ ਬਠਿੰਡਾ ਥਾਣਾ ਫੂਲ ਦਾ ਇਹ ਬੋਰਡ ਆ। ਤਾਂ ਇਸ ਤੋਂ ਬਾਅਦ ਅਸੀਂ ਅੰਦਰ ਚੱਲ ਕੇ ਤੁਹਾਨੂੰ ਤਸਵੀਰਾਂ ਦਿਖਾਉਣੇ ਆ। ਉਹ ਤਸਵੀਰਾਂ ਕੀ ਨੇ ਕਿ ਇੱਥੇ ਲੋਕ ਲਗਾਤਾਰ ਪਹੁੰਚ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਇੱਧਰਲੇ ਪਾਸੇ ਤਸਵੀਰ ਦਿਖਾ ਦੇ, ਇੱਥੇ ਲੋਕ ਲਗਾਤਾਰ ਪਹੁੰਚ ਰਹੇ ਨੇ, ਗੱਡੀਆਂ, ਮੋਟਰਸਾਈਕਲ, ਕਾਰਾਂ ਜਿਹੜੀਆਂ ਕਿ ਉਹ ਲਿਆ ਰਹੇ ਨੇ। ਤਾਂ ਲੋਕਾਂ ਦਾ ਇਹ ਕਹਿਣਾ ਕਿ ਜਿਹੜਾ ਰਾਤ ਕਤਲ ਕੀਤਾ ਗਿਆ, ਉਹ ਕਤਲ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪ੍ਰਸ਼ਾਸਨ ਦੀ ਆ, ਕਿਉਂਕਿ ਪ੍ਰਸ਼ਾਸਨ ਆ ਜਿਹੜਾ ਕਿ ਉਹ ਗੌਰ ਨਹੀਂ ਕਰ ਰਿਹਾ। ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ, ਸਰਕਾਰਾਂ ਜਿਹੜੀਆਂ ਕਿ ਉਹ ਗੌਰ ਨਹੀਂ ਕਰ ਰਹੀਆਂ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਇੱਕ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਕਾਫੀ ਕੁਛ ਆ ਜਿਹੜਾ ਕਿ ਉਹ ਬਿਆਨ ਹੋ ਰਿਹਾ ਹੈਗਾ। ਤਾਂ ਇੱਧਰਲੇ ਪਾਸੇ ਦੀਆਂ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜੇਕਰ ਕਿਸੇ ਦੇ ਘਰ ਦੇ ਵਿੱਚ ਕੋਈ ਸ਼ਰਾਬ, ਭੁੱਕੀ ਜਾਂ ਅਫੀਮ ਦੀ ਰੇਹੜ ਪੈਂਦੀ ਆ ਤਾਂ ਥਾਣਿਆਂ ਦੇ ਥਾਣੇ ਚੜ੍ਹ ਕੇ ਆ ਜਾਂਦੇ ਨੇ, ਪਰ ਜਦੋਂ ਕਮੇਟੀਆਂ ਇਸ ਨਸ਼ੇ ਦੀ ਗੱਲ ਕਰਦੀਆਂ ਨੇ ਤਾਂ ਫਿਰ ਉੱਥੇ ਪਹਿਰੇ ਕਿਉਂ ਨਹੀਂ ਦਿੱਤੇ ਜਾਂਦੇ? ਪੁਲਿਸ ਪ੍ਰਸ਼ਾਸਨ ਆਖਰ ਕਰ ਕੀ ਰਿਹਾ ਗਾ? ਇਹ ਸਵਾਲ ਖੜੇ ਹੁੰਦੇ ਨੇ। ਸਰਕਾਰ ਆਖਰ ਕਰ ਕੀ ਰਹੀ ਆ? ਤਾਂ ਸਾਡੇ ਨਾਲ ਇਹ ਬਾਈ, ਕਿਹੜਾ ਪਿੰਡ ਆ ਬਾਈ ਤੁਹਾਡਾ? ਭਦੌੜ ਪਿੰਡ ਆ। ਹਾਂਜੀ। ਇੱਥੇ ਕਿਵੇਂ ਆਏ ਹੋ? ਇੱਥੇ ਹੋਰ ਕੰਪਲੇਂਟ ਚ ਆਏ ਜੀ ਇਸ ਤੇ। ਹਾਂਜੀ। ਜਿਹੜਾ ਇਹ ਇਕੱਠ ਦੇਖ ਰਹੇ ਹੋ, ਇਸ ਇਕੱਠ ਨੂੰ ਦੇਖ ਕੇ ਦਿਮਾਗ ਦੇ ਵਿੱਚ ਕੀ ਆ ਰਿਹਾ? ਇੱਕ ਮੁੰਡੇ ਦਾ ਕਤਲ ਹੋ ਗਿਆ, ਕੀ ਆ ਰਿਹਾ ਕਿ ਜਿਹੜਾ ਚਿੱਟਾ ਰੋਕਦਾ ਸੀ, ਨਸ਼ਾ ਰੋਕਦਾ ਸੀ, ਉਸ ਨੂੰ ਦੇਖ ਕੇ ਦਿਮਾਗ 'ਚ ਕੀ ਚੱਲ ਰਿਹਾ ਕਿ ਵੀ ਉਸ ਦਾ ਕਤਲ ਕਰ ਦਿੱਤਾ ਗਿਆ? ਨਹੀਂ ਸਰ, ਮੈਨੂੰ ਇਹਦੇ ਬਾਰੇ ਕੁਝ ਪਤਾ ਨਹੀਂ ਹੈਗਾ। ਬਿਲਕੁਲ। ਬਜ਼ੁਰਗੋ, ਕਿਹੜਾ ਪਿੰਡ ਆ ਤੁਹਾਡਾ? ਮਹਾਰਾਜ ਪਿੰਡ। ਇੱਥੇ ਜਿਹੜਾ ਕੁਝ ਵਾਪਰ ਰਿਹਾ ਅੱਜ, ਜੋ ਘਟਨਾ ਵਾਪਰੀ ਆ, ਇਸ ਦੇ ਬਾਰੇ ਕੀ ਕੁਝ ਦੇਖਿਆ ਗਾ ਤੁਸੀਂ? ਅਸੀਂ ਤਾਂ ਇੱਥੇ ਹੀ ਆਏ ਆ ਹੁਣ ਵੇਖਣ ਵੀ ਕਈ ਘੱਟ ਕਰਦੇ ਆ, ਕੀ ਗੱਲ ਬਣਦੀ, ਕੀ ਬਾਤ ਬਣਦੀ, ਆਹੀ ਦੇਖਣਾ ਹੈ। ਇੱਕ ਮੁੰਡੇ ਦਾ ਕਤਲ ਕਰਤਾ, ਇਹਦੇ ਬਾਰੇ ਪਤਾ ਲੱਗ ਗਿਆ ਸੀ? ਹਾਂਜੀ, ਮੈਂ ਸਧਾਣੀ ਹੋਇਆ ਜਿਹੜਾ ਸਧਾਣੀ। ਤਸਵੀਰ ਅਸੀਂ ਅੱਗੇ ਚੱਲ ਕੇ ਜਿਹੜੀ ਕਿ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਤੁਹਾਨੂੰ ਇਹ ਤਸਵੀਰਾਂ ਨੇ ਅਸੀਂ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਥਾਣੇ ਫੂਲ ਦੀ ਜਿਹੜੀ ਕਿ ਇਹ ਇਕੱਠ ਆ ਉਸ ਦੇ ਵਿੱਚ ਕੀਤਾ ਗਿਆ ਹੈਗਾ। ਤਾਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਬਹਾਦਰ ਸਿੰਘ ਢਿੱਲੋਂ ਨੇ। ਬਈ, ਇੱਕ ਘਟਨਾ ਜਿਹੜੀ ਕਿ ਬੜੀ ਮੰਦਭਾਗੀ ਵਾਪਰੀ ਆ, ਕਮੇਟੀ ਦੇ ਤੁਸੀਂ ਵੀ ਮੋਢੋਂ,
ਕਮੇਟੀ ਦੀ ਗੱਲ ਦੁੱਲੇਵਾਲ ਤੋਂ ਸ਼ੁਰੂ ਹੁੰਦੀ ਆ, ਭਾਈ ਰੂਪਾ ਸਾਰੇ ਜਿਹੜੇ ਕਿ ਇਕੱਠਾ ਹੋ ਜਾਂਦਾ, ਪਰ ਸਿਧਾਣਿਆਂ 'ਚ ਜਾ ਕੇ ਇੱਕ ਕਤਲ, ਢਿੱਲਵਾਂ ਖੁਰਦ ਦੇ ਵਿੱਚ ਇੱਕ ਕਤਲ ਹੁੰਦਾ, ਫਿਰ ਸਿਧਾਣਿਆਂ 'ਚ ਕਤਲ ਹੋ ਜਾਂਦਾ। ਹਾਂਜੀ ਬਾਈ ਦੇਖੋ, ਪਹਿਲੀ ਗੱਲ ਤਾਂ ਸਾਡੇ ਲਈ ਇਹ ਬੜੇ ਦੁੱਖ ਦੀ ਗੱਲ ਹੈ, ਨਗਰ ਲਈ ਤਾਂ ਹੈ ਹੀ ਹੈ, ਉਸ ਪਰਿਵਾਰ ਲਈ ਤਾਂ ਹੈ ਹੀ ਹੈ। ਤੇ ਜਿਹੜੀਆਂ ਸਾਡੇ ਕਮੇਟੀਆਂ ਤੌਰ ਤੇ ਸਾਨੂੰ ਇੰਨਾ ਕੁ ਝਟਕਾ ਲੱਗਿਆ ਗਾ ਵੀ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਇਹ ਘਾਟਾ ਜਿਹੜਾ ਸਾਨੂੰ ਪਿਆ ਗਾ। ਪਰ ਜੋ ਹੋਇਆ ਤਾਂ ਇਹ ਸਰਕਾਰਾਂ ਦੀ ਵਜ੍ਹਾ ਨਾਲ ਹੋਇਆ। ਜੇ ਸਰਕਾਰਾਂ ਆਪਦੀ ਜ਼ਿੰਮੇਵਾਰੀ ਸਮਝਦੀਆਂ ਪਹਿਲੇ ਦਿਨ ਤੋਂ ਮੁਲਾਜ਼ਮ ਪੂਰੇ ਹੁੰਦੇ ਥਾਣਿਆਂ 'ਚ, ਸਾਨੂੰ ਉੱਠਣ ਦੀ ਲੋੜ ਨਹੀਂ ਸੀਗੀ। ਅਸੀਂ ਪੁੱਤ ਬਚਾਉਣ ਦੀ ਖਾਤਰ ਤੁਰੇ ਸੀਗੇ, ਪਰ ਅਸੀਂ ਆਪਦੇ 2 ਪੁੱਤ ਕਮਾ ਲਏ, ਇੱਕ ਢਲਮਾਂ ਵਾਲਾ ਬਾਈ ਤੇ ਇੱਕ ਜਿਹੜਾ ਰਾਤ ਸਿਧਾਣੇ ਪਿੰਡ ਤੋਂ ਜਿਹੜਾ ਹੈਪਨ ਹੋਇਆ ਗਾ। ਚਾਹੇ ਉਹ ਨਸ਼ੇ ਨੂੰ ਲੈ ਕੇ ਸੀਗਾ, ਚਾਹੇ ਜੋ ਮਰਜ਼ੀ ਸੀ, ਪਰ ਉਹ ਪਹਿਰਾ ਦੇ ਰਿਹਾ ਸੀਗਾ। ਉਹਨਾਂ ਨੇ ਨਹੀਂ ਸੰਯੋਗ ਕਰਿਆ, ਉਲਟਾ ਸਾਡੇ ਮੁੰਡੇ ਦੇ ਕੋਈ ਤੇਜ਼ ਹਥਿਆਰ ਦੇ ਨਾਲ ਉਹਦਾ ਕਤਲ ਕਰਤਾ। ਉਹਦਾ ਗਲਾ ਮੰਨ ਲਓ ਇੱਥੇ ਜਵਾੜੇ 'ਚ ਮਾਰਿਆ ਤੇ ਪਹਿਲੇ ਵਜੇ ਨਿਕਲ ਗਿਆ ਉਹਦੇ। ਤਾਂ ਬਾਈ ਬੜਾ ਦੁੱਖ ਹੋਇਆ ਸੁਣ ਕੇ, ਹੈ ਨਾ। ਰਾਤ ਅਸੀਂ ਸਾਰੀ ਰਾਤ ਹਸਪਤਾਲ 'ਚ ਵੀ ਰਹੇ ਤੇ ਪ੍ਰਸ਼ਾਸਨ ਕੋਲੇ ਇੱਥੇ ਵੀ ਅਸੀਂ ਜਿਹੜੇ ਕੋਈ ਬੰਦੀ ਕਾਰਵਾਈ ਸੀ ਉਹ ਕਰਾ ਕੇ ਗਏ ਹਾਂ। ਹੁਣ ਅਸੀਂ ਇੱਕੋ ਮੰਗ ਰੱਖਦੇ ਹਾਂ ਵੀ ਉਹਦੇ ਪਰਿਵਾਰ ਨੂੰ 15,000 ਰੁਪਈਆ, ਲਗਭਗ 10,000 ਉਹਦੇ ਬੇਟੇ ਦੇ ਨਾਂ ਤੇ ਪਲੱਸ ਕੋਈ ਨੌਕਰੀ ਪਰਿਵਾਰ ਨੂੰ ਦਿੱਤੀ ਜਾਵੇ। ਐਦੋਂ ਅਸੀਂ ਘੱਟ ਨਹੀਂ ਮੰਨਣ ਵਾਲੇ। ਲੱਗਦਾ ਬਈ 15,000 ਨਾਲ ਸਰ ਜੋ ਤੁਸੀਂ 15,000 ਦੇਖੋ ਜੀ, ਕਰੋੜਾਂ ਦਾ ਬੰਦਾ ਗਿਆ, ਉਹ ਘਾਟਾ ਦਾ ਪੂਰਾ ਨਹੀਂ ਹੋਣਾ। ਪਰ ਆਪਾਂ ਨੂੰ ਇਹ ਵੀ ਪਤਾ ਵੀ ਸਰਕਾਰਾਂ ਨੇ ਹੁਣ ਤੱਕ ਕੀ ਛੱਡਿਆ ਸਰਕਾਰ ਕੋਲੇ। ਗੱਲ ਬਈ ਇਹ ਹੈ ਵੀ ਘਾਟਾ ਦਾ ਪੂਰਾ ਹੋਣਾ ਇੰਨਾ ਕਰੋੜੀ ਨਾ ਲੱਖੀ, ਤਾਂ ਬੱਚੇ ਦੀ ਉਦੋਂ ਬਾਅਦ ਚਲੋ ਬੱਚਾ ਆਪਦੇ ਪੈਰਾਂ ਤੇ ਹੋ ਜਾਊਗਾ, ਆਪਦੀ ਆਪ ਪਰਵਰਿਸ਼ ਕਰਨ ਲੱਗ ਜਾਊਗਾ। ਜਦੋਂ ਆਪਾਂ ਗੱਲ ਕੀਤੀ ਸੀਗੀ ਤਾਂ ਉਦੋਂ ਪਿੰਡ ਦੇ ਵਿੱਚੋਂ ਕਮੇਟੀ ਦੀ ਸ਼ੁਰੂਆਤ ਹੁੰਦੀ ਆ, ਉਦੋਂ ਆਪਾਂ ਬੈਠ ਕੇ ਮੋਟਰ ਤੇ ਗੱਲ ਕੀਤੀ ਸੀ ਇੱਕ ਤੇ, ਤਾਂ ਉਦੋਂ ਕਾਫੀ ਕੁਝ ਸੀ ਜਿਹੜਾ ਕਿ ਤੁਸੀਂ ਦੱਸਿਆ ਸੀ ਕਿ ਅਸੀਂ ਕਿਵੇਂ ਮੋਟਰਸਾਈਕਲ ਮਗਰ ਲਗਾਏ, ਕਿਵੇਂ ਸਕਾਰਪੀਓ ਵਾਲਾ ਭੱਜਿਆ। ਪਰ ਇਹ ਤਾਂ ਹੁਣ ਮੋਟਰਸਾਈਕਲ ਵਾਲਾ ਤੁਰਿਆ ਜਾਂਦਾ, ਕਿਰਚ ਮਾਰ ਕੇ ਕਤਲ ਕਰ ਗਿਆ ਕਹਿੰਦੇ। ਬਾਬਾ ਜੀ ਗੱਲ ਤਾਂ ਉੱਥੇ ਹੀ ਆ ਜਾਂਦੀ ਹੈ ਨਾ ਵੀ ਜਿਹੜੇ ਕੰਮ ਲੋਕਾਂ ਨੇ ਕੀਤੇ ਆ ਸ਼ੁਰੂ 'ਚ, ਇਹ ਸਰਕਾਰ ਕਰ ਲੈਂਦੀ, ਕਿਉਂਕਿ ਇਹਨਾਂ ਨੂੰ ਅਧਿਕਾਰ ਵੀ ਆ, ਇਹਨਾਂ ਕੋਲ ਵਰਦੀਆਂ ਪਾਈਆਂ ਹੋਈਆਂ। ਕਿਉਂ ਨਹੀਂ ਹੁਣ ਤੱਕ ਇਹਨਾਂ ਨੇ ਹੁਣ ਮੁੰਡੇ ਆ ਖੜੇ ਆ, ਬਾਈ ਖੜਾ ਗਾ, ਆਹ ਬੁਰਸ਼ਾਂ ਵਰਗੇ ਮੁੰਡੇ ਖੜੇ ਆ ਸਾਡੇ, ਇਹਨਾਂ ਨੂੰ ਭਰਤੀ ਕਰ ਲੈਣ। ਜੇ ਮੁਲਾਜ਼ਮ ਘੱਟ ਹੈ ਸਾਨੂੰ ਲੋੜ ਹੀ ਨਾ ਪਵੇ ਖੜੇ ਹੋਣ ਦੀ, ਕੰਮ ਲੈਣ ਇਹਨਾਂ ਤੋਂ ਲੈਣ। ਜੇ ਇੱਕੋ ਗੱਲ ਹੈ ਇਹਨਾਂ ਕੋਲੇ ਕਹਿੰਦੇ ਮੁਲਾਜ਼ਮ ਨਹੀਂ ਪੂਰੇ, ਸਾਨੂੰ ਇੱਕ ਮੁਲਾਜ਼ਮ ਦੇ ਦੇਣ। ਹੁਣ ਡਿਪਟੀ ਸਾਹਿਬ ਨਾਲ ਅਸੀਂ ਗੱਲ ਕਰੀ ਆ ਅੰਦਰ, ਕਹਿੰਦੇ ਵੀ ਤੁਹਾਡਾ ਕੋਈ ਇਹ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਅਸੀਂ ਮੰਨਦੇ ਹਾਂ ਵੀ ਨਹੀਂ ਆਉਂਦਾ, ਪਰ ਲੋਕਾਂ ਨੂੰ ਉੱਠਣਾ ਤਾਂ ਪਿਆ ਨਾ। ਕਿਉਂ ਉੱਠਣਾ ਪਿਆ? ਜੇ ਤੁਸੀਂ ਆਪਦਾ ਫਰਜ਼ ਨਾ ਨਿਭਾ ਦਿਓ, ਸਾਨੂੰ ਸਾਡੇ ਪੁੱਤ ਨਾ ਨਸ਼ੇ ਨਾ ਮਰਨ ਉਹ, ਤੇ ਨਾ ਸਾਡੇ ਐ ਜਿਹੜੇ ਕਤਲ ਹੋ ਰਹੇ ਆ ਉਹ ਨਾ ਹੋਣ। ਤਾਂ ਵਜ੍ਹਾ ਡਿਪਟੀ ਕੀ ਕਹਿੰਦਾ ਕੀ ਨਹੀਂ ਇਹਦਾ ਅਧਿਕਾਰ ਖੇਤਰ 'ਚ ਆਉਂਦਾ ਵੀ ਇਹ ਪੈਰੇ ਦੇਣੇ ਜਾਂ ਕਮੇਟੀਆਂ ਬਣਾਉਣੀਆਂ? ਦੇਖੋ ਜੀ, ਪਹਿਲੀ ਗੱਲ ਤਾਂ ਸਾਰਾ ਕੁਝ ਸਾਡੇ ਅਧਿਕਾਰ ਖੇਤਰ 'ਚ ਆ। ਜਦੋਂ ਸਾਨੂੰ ਪੰਚਾਇਤ ਨੇ ਲਿਖ ਕੇ ਦਿੱਤਾ, ਇਹਨਾਂ ਦੇ ਕਹਿਣ ਨਾਲ ਕੁਝ ਨਹੀਂ, ਅਸੀਂ ਮੰਨਣ ਵਾਲੇ ਨਹੀਂਗੇ। ਨਾ ਅਸੀਂ ਅੱਜ ਪਿੱਛੇ ਹਟ ਗਏ, ਨਾ ਕੱਲ੍ਹ ਨੂੰ ਹਟ ਗਏ। ਜਿਹੜਾ ਅਸੀਂ ਜ਼ਿੰਮੇਵਾਰੀ ਚੱਕ ਲਈ ਉਹ ਨਿਭਾਵਾਂਗੇ। ਇਹਨਾਂ ਦੇ ਕਹਿਣ 'ਤੇ ਅਸੀਂ ਪਿੱਛੇ ਨਹੀਂ ਹਟਦੇ, ਪਹਿਲੀ ਗੱਲ। ਦੂਜੀ ਗੱਲ, ਕਾਨੂੰਨ ਦੇ ਆਧਾਰ ਨਾਲ ਇਹ ਆਂਦੇ ਵੀ ਅਸੀਂ ਹੱਕਦਾਰ ਨਹੀਂ, ਪਰ ਅਸੀਂ ਇਨਸਾਨੀਅਤ ਦੇ ਤੌਰ ਤੇ ਆਪਦੇ ਪੁੱਤ ਬਚਾਉਣ ਲਈ ਖੜੇ ਹੈਗੇ, ਚਾਹੇ ਜਿਹੜਾ ਕੋਈ ਮਰਜ਼ੀ ਕਹੀ ਜਾਣ। ਤਾਂ ਢਵਾਲੀ ਸਾਹਿਬ, ਤੁਹਾਡੇ ਪਿੰਡ 'ਚ ਵੀ ਕਮੇਟੀ ਬਣੀ ਹੈ, ਕਿਉਂਕਿ ਇੱਥੇ ਅਸੀਂ ਹਰ ਇੱਕ ਪਿੰਡ ਦਾ ਉਹ ਬੰਦਾ ਦੇਖ ਰਹੇ ਹਾਂ ਜਿਹੜੇ ਲੋਕਾਂ ਦੇ ਨਾਲ ਅਸੀਂ ਗੱਲਾਂ ਕਰੀਆਂ ਨੇ। ਰਾਮ ਸਿੰਘ ਢਵਾਲੀ ਨੇ, ਉਹਨਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ। ਇਹ ਵੀ ਇੱਥੇ ਖੜੇ ਨੇ। ਸਿਧਾਣਾ ਤੇ ਢਵਾਲੀ ਦਾ ਥੋੜ੍ਹਾ ਜਿਹਾ ਸਾਂਝਾ ਹੈਗਾ। ਢਵਾਲੀ ਸਾਹਿਬ, ਇਹ ਘਟਨਾ ਵਾਪਰਦੀ ਆ, ਬੜੀ ਮੰਦਭਾਗੀ, ਬੜਾ ਦੁੱਖ ਲੱਗਿਆ ਜਦੋਂ ਸਵੇਰੇ ਉੱਠ ਕੇ ਫੋਨ ਫਰੋਲਿਆ ਕਿ ਇੱਕ ਖਬਰ ਜਿਹੜੀ ਸਾਹਮਣੇ ਆ ਜਾਂਦੀ ਆ, ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਆਖਰ ਅਜਿਹਾ ਕਿਉਂ ਹੋ ਰਿਹਾ ਕਿ ਢਿੱਲਵਾਂ ਖੁਰਦ ਤੋਂ ਬਾਅਦ ਸਿਧਾਣੇ ਪਿੰਡ ਦੀ ਇੱਕ ਘਟਨਾ ਸਾਹਮਣੇ ਆ ਗਈ ਹੈ? ਦੇਖੋ ਜੀ, ਲੜਾਈ ਸੀਗੀ ਢਿੱਲੋਂ ਸਾਹਿਬ ਸਰਕਾਰਾਂ ਦੀ ਤੇ ਪ੍ਰਸ਼ਾਸਨ ਦੀ, ਇਹ ਸਾਡੇ ਲੋਕਾਂ ਦੇ ਗਲ ਪਾ ਦਿੱਤੀ ਗਈ ਆ। 2 ਮਹੀਨੇ ਹੋਏ ਆ ਕਮੇਟੀਆਂ ਬਣੀਆਂ ਨੂੰ ਜਾਂ ਲੋਕਾਂ ਨੂੰ ਖੜੇ ਹੋਏ ਨੂੰ, ਤੇ 2 ਮਹੀਨਿਆਂ 'ਚ 2 ਕਤਲ ਹੋ ਗਏ ਜਿਹੜੇ ਨਸ਼ਾ ਰੋਕਣਾ ਚਾਹੁੰਦੇ ਉਹਨਾਂ ਦਾ। ਤੇ ਇਸ 'ਚ ਦੋਸ਼ੀ ਵੀ ਸਿੱਧੀ ਸਰਕਾਰ ਤੇ ਪ੍ਰਸ਼ਾਸਨ ਦੋਨੇ ਆ, ਕਿਉਂਕਿ ਜਦੋਂ ਸਾਨੂੰ ਕਿਤੇ ਰੋਕਣਾ ਹੁੰਦਾ, ਕਰੋਨਾ ਦਾ ਟਾਈਮ ਆਇਆ, 2-3 ਕਰੋੜ ਲੋਕ ਸੀ ਇੰਡੀਆ ਦਾ, ਤੇ ਪੁਲਿਸ ਨੇ, ਪ੍ਰਸ਼ਾਸਨ ਨੇ, ਸਰਕਾਰਾਂ ਨੇ ਅੰਦਰ ਬਾੜਤਾ। ਕਿਸੇ ਨੇ ਗੇਟ ਖੋਲ੍ਹਣਾ ਮੁਨਾਸਿਬ ਨਹੀਂ ਸਮਝਿਆ, ਆਪਣੇ ਅੰਦਰ ਹੀ ਬੈਠੇ ਸੀ, ਕਿਉਂਕਿ ਪੁਲਿਸ ਦਾ ਦਬਦਬਾ ਹੀ ਇੰਨਾ ਸੀਗਾ। ਤੇ ਅੱਜ ਸਿਰਫ ਇਕੱਲੇ ਪੰਜਾਬ ਦੇ ਵਿੱਚ ਹੀ ਅੱਜ ਪ੍ਰਸ਼ਾਸਨ ਦਾ ਮਤਲਬ ਇਸ ਚੀਜ਼ ਦੀ ਦੁਹਾਈ ਪਾਉਂਦਾ, ਸਾਡੇ ਕੋਲੇ ਮੁਲਾਜ਼ਮ ਨਹੀਂ ਆ, ਸਾਡੇ ਕੋਲੇ ਕੁਆਂਟੀਟੀ ਘੱਟ ਹੈ ਪੁਲਿਸ ਦੀ। ਤੇ ਫਿਰ ਹੁਣ ਕਿੱਥੇ ਗਈ ਪੁਲਿਸ? ਉਹ ਜਿਹੜੀ ਆ ਕੱਲ੍ਹ ਹਜੇ 5-4 ਦਿਨ ਹੋਇਆ ਜਦੋਂ ਕਿਸਾਨ ਚੱਲੇ ਸੀ ਚੰਡੀਗੜ੍ਹ ਨੂੰ, ਇਹਨਾਂ ਨੇ ਇੱਥੋਂ ਸਾਰੇ ਧਨੌਲਾ ਨਹੀਂ ਟੱਪਣ ਦਿੱਤੇ, ਸਾਰੇ ਫੜ ਕੇ ਇਹਨਾਂ ਨੇ ਜੇਲ੍ਹਾਂ 'ਚ ਸੁੱਟਤੇ ਨਾਲ। ਉਦੋਂ ਪੁਲਿਸ ਕਿੱਥੋਂ ਆ ਗਈ? ਅੱਜ ਵੀ ਸਲਾਦ ਪਰੇਜ। ਅੱਜ ਇਹ ਜਿਹੜੀ ਸਾਡੀ ਲੜਾਈ ਸਾਡੇ ਸਿਰ ਪਈ ਆ ਨਾ, ਇਹਨੂੰ ਅਸੀਂ ਲੜਾਂਗੇ। ਸਾਨੂੰ ਪ੍ਰਸ਼ਾਸਨ ਮਤਲਬ ਇਸ ਤਰ੍ਹਾਂ ਦੀਆਂ ਗੋਲ-ਮੋਲ ਗੱਲਾਂ ਕਰਕੇ, ਜੀ ਦੇਖੋ ਇਹ ਕਾਨੂੰਨ ਨਹੀਂ ਹੈ, ਕਿਸੇ ਦੀ ਤਲਾਸ਼ੀ ਲੈਣੀ ਅਸੀਂ ਵੀ ਨਹੀਂ ਲੈ ਸਕਦੇ। ਦੇਖੋ, ਕਾਨੂੰਨ ਤੁਹਾਡਾ ਰੱਖੋ ਤੁਹਾਡੇ ਕੋਲੇ, ਅਸੀਂ ਤਲਾਸ਼ੀਆਂ ਵੀ ਲਵਾਂਗੇ, ਕਿਉਂਕਿ ਸਾਨੂੰ ਆਪਣਾ ਪੁੱਤਾਂ ਦੀਆਂ ਲਾਸ਼ਾਂ ਚੱਕਣੀਆਂ ਬਹੁਤ ਔਖੀਆਂ ਲੱਗਦੀਆਂ। ਤੇ ਅਸੀਂ ਸਮਝਦੇ ਹਾਂ ਵੀ ਉਦੋਂ ਪਹਿਲਾਂ ਪੁੱਤ ਦੀ ਲਾਸ਼ ਚੱਕਣ ਨਾਲੋਂ ਪਹਿਲਾਂ ਜੇ ਅਸੀਂ ਲੜਾਈ ਲੜਦੇ ਲਾਸ਼ ਵੱਜ ਗਈ ਤਾਂ ਸਾਨੂੰ ਕੋਈ ਪਰਵਾਹ ਨਹੀਂ ਹੈ। ਅਫਸੋਸ ਹੈ ਸਾਨੂੰ, ਸਾਡਾ ਭਰਾ ਗਿਆ ਅੱਜ,
ਪਰ ਇਹ ਲੜਾਈ ਸਾਨੂੰ ਲੜਨੀ ਪੈਣੀ ਹੈ ਕਿਉਂਕਿ ਅਸੀਂ ਅੱਖਾਂ ਮੀਚ ਕੇ ਕਬੂਤਰ ਵਾਂਗੂ ਨਹੀਂ ਬੈਠ ਸਕਦੇ ਕਿ ਬਿੱਲੀ ਕੁਛ ਵੀ ਕਰੇ ਵੀ ਖਤਰਾ ਟਲ ਗਿਆ। ਅਸੀਂ ਅੱਖਾਂ ਮੀਚ ਕੇ ਬੈਠਣ ਵਾਲੇ ਲੋਕਾਂ 'ਚੋਂ ਨਹੀਂ ਹੈ। ਅਸੀਂ ਇਹ ਅਹਿਦ ਲਏ ਜਿਹੜੇ ਕਮੇਟੀਆਂ ਬਣਾਈਆਂ। ਮੈਂ ਮੀਡੀਆ ਤੇ ਕਹਿਣਾ ਚਾਹੁੰਦਾ ਵੀ ਮੈਂ ਅੱਜ ਤੱਕ ਨਾ ਤਾਂ ਕਿਸੇ ਸਿਆਸੀ ਪਾਰਟੀ ਦੇ ਇਲੈਕਸ਼ਨ 'ਚ ਹਿੱਸਾ ਲਿਆ, ਕਿਸੇ MLA MP ਦੇ, ਨਾ ਮੈਂ ਪੰਚਾਇਤ ਦੀਆਂ ਇਲੈਕਸ਼ਨਾਂ 'ਚ ਬਹੁਤਾ ਹਿੱਸਾ ਲਿਆ ਕਦੇ। ਮੈਂ ਗੁਰਦੁਆਰੇ ਦੀ ਕਮੇਟੀ ਤੱਕ ਹਿੱਸਾ ਨਹੀਂ ਲੈਂਦਾ। ਪਰ ਜਿੱਦਾਂ ਨਸ਼ੇ ਦੀ ਗੱਲ ਚੱਲੀ, ਮੈਨੂੰ ਇੱਕ ਬੱਚੇ ਨੇ ਸਾਡੇ ਪਿੰਡ ਦੇ ਨੇ ਆ ਕੇ ਕਿਹਾ ਵੀ ਚਾਚਾ ਜੀ ਆਪਾਂ ਨਸ਼ੇ ਖਿਲਾਫ ਕਮੇਟੀ ਖੜੀ ਕਰਕੇ। ਮੈਂ ਕਿਹਾ ਵੀ ਹੁਣੇ ਹੀ ਚੱਲ ਕੇ ਗੁਰਦੁਆਰਾ ਸਾਹਿਬ ਨਮਸਕਾਰ। ਇਹ ਲੜਾਈ ਅਸੀਂ ਲੜਾਂਗੇ, ਇਹ ਸਿਆਸੀ ਲੋਕਾਂ ਨੇ ਨਹੀਂ ਲੜਨੀ। ਅਸੀਂ ਉੱਤੇ ਦੋਨਾਂ ਪੰਚਾਇਤਾਂ ਤੋਂ ਸੱਦ ਕੇ ਸਾਰਾ ਕੁਝ ਇਕੱਠ ਕਰਕੇ ਪਿੰਡ ਦੇ ਥੜੇ ਦੇ ਇਕੱਠ ਕੀਤਾ। ਉੱਥੇ ਮਤਾ ਪਵਾਇਆ ਬਕਾਇਦਾ ਕਿ ਗ੍ਰਾਮ ਪੰਚਾਇਤਾਂ ਅਸੀਂ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਵੀ ਗ੍ਰਾਮ ਪੰਚਾਇਤ ਜੇ ਕੋਈ ਮਤਾ ਪਾ ਕੇ ਦਿੰਦੀ ਹੈ ਕਿ ਉਹਦੀ ਕੋਈ ਵੈਲਿਊ ਨਹੀਂ ਹੈ, ਕੋਈ ਅਧਿਕਾਰ ਖੇਤਰ ਨਹੀਂ ਹੈ ਉਹਦਾ। ਉਹਨਾਂ ਨੇ ਕਿਹਾ ਵੀ ਅਸੀਂ ਵਧੀਆ ਤਰੀਕੇ ਨਾਲ ਰੋਕਾਂਗੇ, ਤਲਾਸ਼ੀ ਲਵਾਂਗੇ, ਤੇ ਜੇ ਕੋਈ ਸਾਨੂੰ ਲੋੜ ਪੈਂਦੀ ਅਸੀਂ ਪ੍ਰਸ਼ਾਸਨ ਨੂੰ ਦੱਸਾਂਗੇ। ਅਸੀਂ ਕੋਈ ਵੀ ਕਾਨੂੰਨ ਬਹੁਤਾ ਹੱਥ 'ਚ ਨਹੀਂ ਲੈਂਦੇ ਤੇ ਅਸੀਂ ਕਰ ਵੀ ਉਸੇ ਤਰ੍ਹਾਂ ਰਹੇ ਹਾਂ। ਅੱਜ ਸਾਨੂੰ ਲਗਭਗ 45 ਦਿਨ ਹੋ ਗਏ ਮੇਰੇ ਪਿੰਡ ਦੀ ਕਮੇਟੀ ਬਣੀ ਨੂੰ। ਕੋਈ ਇਸ ਤਰ੍ਹਾਂ ਦਾ ਸਾਡਾ ਕੇਸ ਨਹੀਂ ਕਿਸੇ ਨੂੰ ਮਾਰਕੁੱਟ ਕੀਤੀ ਹੋਵੇ। ਹਾਂ, ਜਦੋਂ ਕੋਈ ਘੇਰ ਦਿਆਂ ਕੋਈ ਮਾੜਾ ਮੋਟਾ ਘੁਰ ਕਰਦਾ ਫਿਰ ਉਹੋ ਜਿਹੀ ਉਹਦਾ ਬਾਣਤਾ ਨੂੰ ਨਾ ਕਰਨਾ ਪੈਂਦਾ। ਬਈ ਤੁਸੀਂ ਆਪਾਂ ਬੈਠੇ ਮੋਟਰ ਤੇ ਗੱਲ ਕਰ ਰਹੇ ਸੀ, ਬਹਾਦਰ ਬਾਈ ਦੇ ਨਾਲ ਵੀ ਗੱਲ ਕਰੀ ਆ। ਉਦੋਂ ਤੁਸੀਂ ਕਿਹਾ ਕਿ ਸਾਨੂੰ ਡਰ ਹੀ ਨਹੀਂ ਲੱਗਿਆ ਕਿ ਅਸੀਂ ਨਸ਼ਾ ਰੋਕਣ ਦੇ ਲਈ ਚੱਲੇ ਆ। ਪਰ ਅੱਜ ਅਸੀਂ ਪਿੰਡ ਦੇ ਵਿੱਚ ਜਾ ਕੇ ਆਏ, ਪਿੰਡ ਵਾਲੇ ਕਹਿੰਦੇ ਅਸੀਂ ਕੀ ਲੈਣਾ ਪਹਿਰੇ ਲਾਉਣ ਤੋਂ ਜਦੋਂ ਸਾਡੇ ਪੁੱਤ ਹੀ ਮਰ ਰਹੇ ਨੇ, ਕੋਈ ਗੌਰ ਹੀ ਨਹੀਂ ਕਰ ਰਿਹਾ। ਦੇਖੋ ਬਾਈ ਜੀ, ਉਹੀ ਤਾਂ ਅਸੀਂ ਸਵਾਲ ਇੱਥੇ ਖੜਾ ਹੁੰਦਾ ਨਾ ਵੀ ਪ੍ਰਸ਼ਾਸਨ ਆਪਦੇ ਬਿਆਨਬਾਜ਼ੀ ਦੇ ਰਿਹਾ ਵੀ ਤੁਸੀਂ ਤੁਹਾਡੇ ਕੋਲ ਅਧਿਕਾਰ ਨਹੀਂ। ਦੇਖੋ, ਨਾ ਤਾਂ ਕੋਈ ਅੱਜ ਚਿੱਟੇ ਵਾਲਾ ਮਰਿਆ, ਤੋਂ ਪਹਿਲਾਂ ਵੀ 2-3 ਮਹੀਨੇ ਹੋ ਗਏ ਕਮੇਟੀਆਂ ਬਣਾਈਆਂ, ਨਾ ਤਾਂ ਕਮੇਟੀਆਂ ਨੇ ਕੋਈ ਚਿੱਟੇ ਵਾਲਾ ਮਾਰਿਆ, ਨਾ ਕਿਸੇ ਚੋਰ ਨੂੰ ਮਾਰਿਆ, ਨਾ ਕੋਈ ਹੋਰ ਮਾਰਿਆ। ਪਰ ਜਿੰਨੇ ਵੀ ਪਰਚੇ ਹੋਇਆ ਉਹ ਕਮੇਟੀਆਂ ਤੇ ਹੋਇਆ। ਦੇਖੋ, ਸੰਧੂ ਖੁਰਦ ਦਾ ਮਾਮਲਾ ਸੀਗਾ ਤੇ ਬਾਲਿਆਂ ਮੰਡੀ ਕਲਾਂ ਦਾ ਮਾਮਲਾ ਸੀਗਾ, ਉੱਥੇ ਵੀ ਸਾਡੀ ਕਮੇਟੀ ਤੇ ਪਰਚਾ ਹੋਇਆ। ਤੇ ਆਹ ਤਾਂ ਹੁਣ ਹੱਦ ਹੀ ਹੋ ਗਈ ਬਾਈ, ਆਹ ਤਾਂ ਹੁਣ ਬਹੁਤ ਕਹਿਰ ਹੀ ਹੋ ਗਿਆ ਨਾ। ਸਾਡੇ ਪਹਿਰੇ ਦੇ ਉੱਤੇ ਖੜਾ ਮੁੰਡਾ ਮਾਰਤਾ। ਫਿਰ ਫਰੀਦਕੋਟ ਦੀ ਘਟਨਾ ਸੀਗੀ ਢਲਮਾ ਪਿੰਡ ਦੀ, ਉੱਥੇ ਸਾਡਾ ਮੁੰਡਾ ਮਾਰਤਾ। ਤੇ ਬਾਈ ਅਸੀਂ ਹੁਣ ਤੁਸੀਂ ਇਹ ਦੇਖੋ, ਫਿਰ ਹੁਣ ਅਸੀਂ ਬੰਦੇ ਮਰਵਾਈ ਜਾਂਦੇ ਹਾਂ, ਆਪਣੇ ਮੁੰਡੇ ਮਰਵਾਈ ਜਾਂਦੇ ਹਾਂ। ਅਸੀਂ ਸਾਰਾ ਕੁਝ ਪ੍ਰਸ਼ਾਸਨ ਦਾ ਕੰਮ ਕਰੀ ਜਾਂਦੇ ਹਾਂ, ਸਰਕਾਰਾਂ ਦੇ ਕੰਮ ਅਸੀਂ ਕਰੀ ਜਾਂਦੇ ਹਾਂ। ਤੇ ਫਿਰ ਅਸੀਂ ਹੁਣ ਹੋਰ ਕੀ ਕਰੀਏ ਬਾਈ ਅੱਕੇ ਵੇ, ਕਿਉਂਕਿ ਸਾਡੇ ਘਰਾਂ ਦੇ ਵਿੱਚ ਤਾਂ ਬਾਈ ਲਾਸ਼ਾਂ ਪਹਿਲਾਂ ਚਿੱਟੇ ਵਾਲਿਆਂ ਦੀਆਂ ਲਾਸ਼ਾਂ ਸੀ ਤੇ ਹੁਣ ਚਿੱਟੇ ਵਾਲੇ ਸਾਨੂੰ ਮਾਰੀ ਜਾਂਦੇ ਬਾਈ। ਅੱਗੇ ਚੱਲਣ ਲਈ ਤਿਆਰ ਹੋ? ਕਿਉਂਕਿ 2-3 ਘਟਨਾਵਾਂ ਵਾਪਰ ਗਈਆਂ, ਅੱਗੇ ਚੱਲਣ ਲਈ ਤਿਆਰ ਹੋ? ਬਾਈ ਪਿੱਛੇ ਮੁੜਨ ਦਾ ਰਾਹ ਵੀ ਹੈ ਨਹੀਂ। ਜੇ ਅੱਜ ਟੇਕੇ ਕੇ ਘਰਾਂ 'ਚ ਬਹਿੰਦੇ ਫਿਰ ਚਿੱਟੇ ਵਾਲੇ ਮਾਰਨ ਆਉਣਗੇ। ਕਿਉਂਕਿ ਅੱਜ ਜਿਹੜਾ ਸਾਡਾ ਸੰਗਠਨ ਆ, ਸਾਡੀ ਮੁਹਿੰਮ ਲੈ ਕੇ ਚੱਲਿਆ, 52 ਪਿੰਡਾਂ ਦੀ ਮੁਹਿੰਮ ਆ ਗਈ। ਆਹ ਦੇਖ ਲਓ ਕਿੰਨੇ ਪਿੰਡਾਂ ਦੇ ਵਿੱਚੋਂ ਆਪ ਮੁਹਾਰੇ ਲੋਕ ਚੱਲ ਕੇ ਆ ਗਏ, ਕਿਸੇ ਨੂੰ ਕਾਲ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਵੀ ਪਤਾ ਯਾਰ ਕੱਲ੍ਹ ਨੂੰ ਸਾਡੇ ਤੇ ਵੀ ਹੋ ਸਕਦੀ ਹੈ। ਪਿੱਛੇ ਮੁੜਨ ਦਾ ਵੀ ਰਾਹ ਹੈ ਨਹੀਂ ਨਾ ਬਾਈ। ਜੇ ਪਿੱਛੇ ਮੁੜ ਕੇ ਅੱਜ ਘਰਾਂ ਦੇ ਵਿੱਚ ਬਹਿ ਜਾਾਂਗੇ ਤਾਂ ਫਿਰ ਵੀ ਤਾਂ ਮੌਤ ਹੀ ਆਪਣੇ ਕੋਲੇ, ਚਿੱਟੇ ਨਾਲ ਲਾ ਲਓ ਜਾਂ ਚਿੱਟੇ ਵਾਲੇ ਮਾਰ ਦੇਣਗੇ। ਹਾਂਜੀ, ਅਸੀਂ ਇਹ ਫੂਲ ਥਾਣੇ ਦੀ ਜਿਹੜੀ ਕਿ ਗੱਲ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਹੋ ਜਿਹੇ ਹਾਲਾਤ ਹੋ ਗਏ ਨੇ। ਆਖਰ ਇੱਥੇ ਉਹ ਲੈਣਾ ਵੀ ਯਾਦ ਆਉਂਦੀਆਂ ਨੇ ਜਿਹੜੀਆਂ ਜਦੋਂ ਇਹੋ ਜਿਹੀਆਂ ਘਟਨਾ ਵਾਪਰਦੀਆਂ ਨੇ। ਜਦੋਂ ਸੁਰਜੀਤ ਪਾਤਰ ਨੇ ਲਿਖਿਆ ਸੀ ਕਿ ਕੈਸੀ ਲੱਗੀ ਨਜ਼ਰ ਪੰਜਾਬ ਨੂੰ, ਕੋਈ ਇਸ ਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਕੋਈ ਇਸ ਦੇ ਸਿਰ ਤੋਂ ਵਾਰੋ। ਤਾਂ ਵਾਕਈ ਜਿਹੜਾ ਕਿ ਪੰਜਾਬ ਆ ਉਹ ਕਿਹੜੇ ਰਾਹਾਂ ਤੇ ਪੈ ਗਿਆ। ਪਹਿਲਾਂ 6-6 ਫੁੱਟ ਦੇ ਨੌਜਵਾਨਾਂ ਨੂੰ 2.5 ਇੰਚ ਦੀਆਂ ਸਰਿੰਜਾਂ ਖਾ ਗਈਆਂ। ਤੇ ਜੇਕਰ ਉਹ 2.5 ਇੰਚ ਦੀਆਂ ਸਰਿੰਜਾਂ ਤੋਂ ਖਹਿੜਾ ਛੁਡਾਉਣ ਦੀ ਗੱਲ ਕੀਤੀ, ਪਿੰਡਾਂ ਦੇ ਵਿੱਚੋਂ ਤਹੱਈਆ ਕੀਤਾ, ਨੌਜਵਾਨ ਖੜੇ ਹੋਏ, ਤਾਂ ਉਹਨਾਂ ਸਰਿੰਜਾਂ ਲਾਉਣ ਵਾਲਿਆਂ ਨੇ ਜਾਂ ਲਵਾਉਣ ਵਾਲਿਆਂ ਨੇ ਉਹਨਾਂ ਨੌਜਵਾਨਾਂ ਦਾ ਕਤਲ ਕਰਨਾ ਸ਼ੁਰੂ ਕਰਤਾ। ਢਿਲਵਾਂ ਖੁਰਦ ਦੀ ਖਬਰ ਆਉਂਦੀ ਆ, ਉਸ ਤੋਂ ਬਾਅਦ ਦੂਜੀ ਜਿਹੜੀ ਕਿ ਘਟਨਾ ਪਿੰਡ ਸਧਾਣਾ ਦੀ ਵਾਪਰਦੀ ਆ। ਤਾਂ ਇਹ ਰੌਂਗਟੇ ਖੜੇ ਕਰਦਿਆਂ ਖਬਰਾਂ, ਗਮਗੀਨ ਕਰਦਿਆਂ ਖਬਰਾਂ ਨੇ, ਤਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਅੱਜ ਫੂਲ ਥਾਣੇ ਤੋਂ ਇਹ ਖਬਰ ਆ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਆ। ਕੋਸ਼ਿਸ਼ ਰਹੇਗੀ ਕਿ ਹਮੇਸ਼ਾ ਪੰਜਾਬ ਦੇ ਲਈ ਖੜਾ ਜਾਵੇ, ਹਮੇਸ਼ਾ ਉਹਨਾਂ ਲੋਕਾਂ ਦੀ ਗੱਲ ਕਰੀ ਜਾਵੇ ਜਿਹੜੇ ਲੋਕ ਚੰਗੇ ਕੰਮਾਂ ਦੇ ਵੱਲ ਤੁਰੇ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਨਿਰਪੈ ਤੁਸੀਂ ਇੱਥੇ ਮੌਜੂਦ ਸਾਂ, ਤਾਂ ਘਟਨਾ ਕੀ ਵਾਪਰਦੀ ਆ, ਪੂਰੀ ਗੱਲਬਾਤ ਕੀ ਹੁੰਦੀ? ਉਹ ਗੇਟ ਜਿਹੜਾ ਮੇਨ ਪਹਿਰਾ ਮਗਰ ਆਇਆ, ਉੱਥੋਂ ਇਹ ਬੰਦੇ ਭੱਜ ਲਏ। ਇਹਨਾਂ ਨੇ ਤਲਾਸ਼ੀ ਨਾ ਕਰਾਈ। ਜਦੋਂ ਉਹਨਾਂ ਨੇ ਭੱਜ ਲਏ, ਉਹਨਾਂ ਨੇ ਦਵਾ ਸਾਨੂੰ ਇੱਥੇ ਮੂਹਰੇ ਕਹਿਤਾ ਅਖੇ ਬੰਦੇ ਭੱਜ ਲਏ। ਤੇ ਇਹ ਬੰਦਾ ਡਿਊਟੀ ਤੇ ਸੀਗਾ ਜਿਹੜਾ ਮੇਨ 3 ਜਾਣੇ ਵਿੱਚੋਂ, ਇਹ ਉੱਠ ਕੇ ਮੁੰਡਾ ਮੂਹਰੇ ਹੋ ਗਿਆ। ਇੱਥੇ ਦੂਜੇ ਜੇ ਜੋੜੇ ਪਾਉਂਦੇ ਆ ਤੇ ਇਹ ਬੰਦਿਆਂ ਨੇ ਇਹਦੇ ਸਿੱਧੀ ਹਲਕ 'ਚ ਕਿਰਚ ਮਾਰੀ। ਤੇ ਬਸ ਥੋੜੇ ਚਿਰ ਬਾਅਦ ਪਤਾ ਲੱਗ ਗਿਆ ਵੀ ਮੁੰਡੇ ਐਂ ਕਰਕੇ ਵੀ ਮੌਤ ਹੋ ਗਈ। ਜੇ ਮੰਤਰੀ ਇੰਨੇ ਗਨਮੈਨ ਲਿਜਾ ਸਕਦੇ ਤਾਂ ਫਿਰ ਪਹਿਰਾ ਦੇਣ ਵਾਲਿਆਂ ਨੂੰ ਗਨਮੈਨ ਕਿਉਂ ਨਹੀਂ ਮਿਲਦੇ? ਜ਼ਰੂਰੀ ਆ ਜੀ, ਉਹ ਤਾਂ ਜ਼ਰੂਰੀ ਆ ਨਾ। ਉਹਨਾਂ ਨੂੰ ਤਾਂ 10-20 ਲਈ ਫਿਰਦੇ ਆ। ਇੱਥੇ ਸਾਰਾ ਹੁਣ ਇੱਥੇ ਇਕੱਲੇ ਛੋਟੀਆਂ ਵਾਲੇ ਕੀ ਕਰਨ? ਆ ਮਾਰ ਗਈ ਰਾਤ ਛੋਟੀ ਵਾਲੇ।
ਵੀ ਅੱਜ ਦੀ ਘੜੀ ਉਹ ਮੈਂ ਬਣੀ ਕੁਛ ਕਰਨਾ ਹੈ, ਇੱਕ ਮਿੰਟ ਸਾਲ ਆ, ਪਰ ਅੱਜ ਦੀ ਘੜੀ ਉਹਦੀ ਮੌਤ ਚਿੱਟੇ ਦੇ ਰੋਕਣ ਲਈ। ਅਸੀਂ ਪੁੱਤ ਬਚਾਉਣ ਦੀ ਖਾਤਰ ਤੁਰੇ ਸੀਗੇ, ਪਰ ਅਸੀਂ ਆਪਦੇ 2 ਪੁੱਤ ਕਮਾ ਲਏ, ਇੱਕ ਢਲਮਾ ਵਾਲਾ ਬਾਈ, ਇੱਕ ਜਿਹੜਾ ਰਾਤ ਸਧਾਣੇ ਪਿੰਡ ਤੋਂ ਜਿਹੜਾ ਹੈਪਨ ਹੋਇਆਗਾ। ਦੇਖੋ ਜੀ, ਲੜਾਈ ਸੀਗੀ ਢਿੱਲੋਂ ਸਾਹਿਬ ਸਰਕਾਰਾਂ ਦੀ ਤੇ ਪ੍ਰਸ਼ਾਸਨ ਦੀ, ਇਹ ਸਾਡੇ ਲੋਕਾਂ ਦੇ ਗਲ ਪਾ ਦਿੱਤੀ ਗਈ ਹੈ। ਤੇ ਫਿਰ ਹੁਣ ਕਿੱਥੇ ਗਈ ਪੁਲਿਸ? ਸੋਚਦੀ ਆ ਕੱਲ ਹਜੇ 5-4 ਦਿਨ ਹੋਇਆ ਜਦੋਂ ਕਿਸਾਨ ਚੱਲੇ ਸੀ ਚੰਡੀਗੜ੍ਹ ਨੂੰ, ਇਹਨਾਂ ਨੇ ਇੱਥੋਂ ਸਾਰੇ ਧਨੌਲਾ ਨਹੀਂ ਟੱਪਣ ਦਿੱਤੇ, ਸਾਰੇ ਫੜ ਕੇ ਇਹਨਾਂ ਨੇ ਜੇਲ੍ਹਾਂ 'ਚ ਸੁੱਟਤੇ ਨਾਲ। ਉਦੋਂ ਪੁਲਿਸ ਕਿੱਥੋਂ ਆ ਗਈ? ਹੁਣ ਡਿਪਟੀ ਸਾਹਿਬ ਨਾਲ ਜੀ ਗੱਲ ਕਰੀ ਆ ਅੰਦਰ, ਕਹਿੰਦੇ ਵੀ ਤੁਹਾਡਾ ਕੋਈ ਇਹ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਅਸੀਂ ਮੰਨਦੇ ਹਾਂ ਵੀ ਨਹੀਂ ਆਉਂਦਾ, ਪਰ ਲੋਕਾਂ ਨੂੰ ਉੱਠਣਾ ਤਾਂ ਪਿਆ ਨਾ। ਕਿਉਂ ਉੱਠਣਾ ਪਿਆ? ਜੇ ਤੁਸੀਂ ਆਪਦਾ ਫਰਜ਼ ਨਿਭਾ ਦਿਓ, ਸਾਨੂੰ ਸਾਡੇ ਪੁੱਤ ਨਾ ਨਸ਼ੇ ਨਾ ਮਰਨ ਉਹ, ਤੇ ਨਾ ਸਾਡੇ ਐ ਜਿਹੜੇ ਕਤਲ ਹੋ ਰਹੇ ਆ ਉਹ ਨਾ ਹੋਣ। ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦੀ ਤਸਕਰੀ ਵੱਧ ਰਹੀ ਆ, ਤਾਂ ਨਸ਼ੇ ਨੂੰ ਰੋਕਣ ਦੇ ਲਈ ਪਰਵਿੰਦਰ ਸਿੰਘ ਝੋਟੇ ਤੋਂ ਕੰਮ ਸ਼ੁਰੂ ਹੁੰਦਾ, ਤਾਂ ਪਰਵਿੰਦਰ ਸਿੰਘ ਝੋਟਾ ਕਾਫੀ ਚਰਚਾ ਦੇ ਵਿੱਚ ਰਹਿੰਦਾ। ਉਸ ਤੋਂ ਬਾਅਦ ਲਗਾਤਾਰ ਮਾਨਸਾ ਦੇ ਵਿੱਚ ਧਰਨਾ ਚੱਲਦਾ ਤੇ ਪਿੰਡਾਂ ਦੇ ਵਿੱਚ ਕਮੇਟੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਅੱਜ ਜੋ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰਨ ਲੱਗੇ ਹਾਂ, ਉਹ ਇੱਕ ਬੇਹੱਦ ਮੰਦਭਾਗੀ ਖਬਰ ਆ। ਇੱਕ ਨੌਜਵਾਨ ਸੀ ਜਿਹੜਾ ਕਿ ਰਾਤ ਨੂੰ ਪਹਿਰਾ ਦਿੰਦਾ ਸੀ, ਉਸ ਦੀ ਕਿਸੇ ਦੇ ਵੱਲੋਂ ਕਤਲ ਕਰ ਦਿੱਤਾ ਗਿਆ। ਸੁਣਨ ਦੇ ਵਿੱਚ ਆਇਆ ਕਿ ਉਸ ਦੇ ਕਿਰਚ ਮਾਰੀ ਗਈ ਆ। ਕਈ ਇਹ ਵੀ ਦੱਸ ਰਹੇ ਨੇ ਕਿ ਉਸ ਨੂੰ ਰਾੜ ਮਾਰ ਕੇ ਜਿਹੜਾ ਕਿ ਮਾਰ ਦਿੱਤਾ ਗਿਆ। ਅੱਜ ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੇ ਉਸ ਨੌਜਵਾਨ ਦਾ ਕਤਲ ਕੀਤਾ ਗਿਆ। ਤੁਸੀਂ ਦੇਖ ਸਕਦੇ ਹੋ, ਇਹ ਰੋਡ ਸਿੱਧੀ ਸਧਾਣਿਆਂ ਨੂੰ ਜਾਂ ਸੇਲਵਰਾ ਨੂੰ ਜਾਂਦੀ ਆ। ਸਧਾਣਿਆਂ ਤੋਂ ਤਾਂ ਇਹ ਬੋਰਡ ਵੀ ਲੱਗਿਆ ਹੋਇਆ, ਸੇਲਵਰਾ ਸਧਾਣਾ। ਅਸੀਂ ਲੱਖਾ ਸਿੰਘ ਸਧਾਣਾ ਦੇ ਪਿੰਡ ਦੇ ਵਿੱਚ ਖੜੇ ਹਾਂ, ਜਿੱਥੇ ਲੱਖਾ ਸਿੰਘ ਸਧਾਣਾ ਦੇ ਵੱਲੋਂ ਆਵਾਜ਼ ਚੁੱਕੀ ਜਾਂਦੀ ਰਹੀ ਆ। ਜਦੋਂ ਇੰਟਰਵਿਊ ਕਰਦੇ ਸੀ ਤਾਂ ਲੱਖਾ ਸਿੰਘ ਸਧਾਣਾ ਇਹ ਅਕਸਰ ਕਹਿੰਦੇ ਨਜ਼ਰ ਆਉਂਦੇ ਸੀ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਵਿਕਦਾ, ਨਸ਼ੇੜੀ ਨੇ ਆਉਂਦੇ ਨੇ ਤੇ ਸਾਡੇ ਪਿੰਡ ਦੇ ਮੁੰਡੇ ਨੇ ਜਿਹੜੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਧੱਸਦੇ ਜਾ ਰਹੇ ਨੇ। ਤਾਂ ਅੱਜ ਇੱਕ ਜਿਹੜੀ ਅਸੀਂ ਖਬਰ ਨੂੰ ਲੈ ਕੇ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ, ਤਾਂ ਖਬਰ ਬੜੀ ਹੀ ਬੇਹੱਦ ਜਿਹੜੀ ਕਿ ਮੰਦਭਾਗੀ ਆ। ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੇ ਕੁਝ ਘੰਟੇ ਪਹਿਲਾਂ ਉਸ ਨੌਜਵਾਨ ਦੀ ਬੋਡੀ ਪਈ ਸੀ। ਉਸ ਨੌਜਵਾਨ ਦਾ ਕਤਲ ਕੀਤਾ ਗਿਆ। ਜਸਵੀਰ ਸਿੰਘ ਨਾਂ ਦਾ ਨੌਜਵਾਨ ਸੀ ਜਿਸ ਦਾ ਕਤਲ ਹੋਇਆ। ਕਤਲ ਕਰਨ ਵਾਲੇ ਕੌਣ ਸੀ? ਸਰਕਾਰਾਂ ਦੀ ਅੱਖ ਕਿੱਥੇ ਆ? ਇਹ ਤਾਂ ਸਵਾਲ ਖੜੇ ਹੁੰਦੇ ਨੇ, ਪਰ ਵਿਰੋਧੀ ਧਿਰਾਂ ਦੇ ਵੱਲੋਂ ਵੀ ਸਵਾਲ ਚੁੱਕੇ ਜਾਣਗੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਇੱਥੇ ਬਾਈ ਹੋਰੇ ਮੌਜੂਦ ਸੀ। ਬਾਈ ਨਿਰਪੈ, ਤੁਸੀਂ ਇੱਥੇ ਮੌਜੂਦ ਸਾਂ, ਤਾਂ ਘਟਨਾ ਕੀ ਵਾਪਰਦੀ ਆ? ਪੂਰੀ ਗੱਲਬਾਤ ਕੀ ਹੁੰਦੀ ਹੈ? ਇਹ ਬਾਈ 8:10 ਦੀ ਗੱਲ ਸੀਗੀ। ਅਸੀਂ ਇੱਥੇ ਮੇਰਾ ਘਰ ਨਾਲ ਹੀ, ਮੈਂ ਇੱਧਰੋਂ ਖੇਤੋਂ ਆਉਂਦਾ ਸੀ, ਮੈਂ ਇੱਥੇ ਖੜ ਗਿਆ। ਉਹ ਗੇਟ ਜਿਹੜਾ ਮੇਨ ਪਹਿਰਾ ਮਗਰ ਆਇਆ, ਉੱਥੋਂ ਇਹ ਬੰਦੇ ਭੱਜ ਲਏ। ਇਹਨਾਂ ਨੇ ਤਲਾਸ਼ੀ ਨਾ ਕਰਾਈ। ਜਦੋਂ ਉਹਨਾਂ ਨੇ ਭੱਜ ਲਏ, ਉਹਨਾਂ ਨੇ ਦਵਾ ਦਵ ਸਾਨੂੰ ਇੱਥੇ ਮੂਹਰੇ ਕਹਿਤਾ, ਆਖੇ ਬੰਦੇ ਭੱਜ ਲਏ। ਇੱਥੇ ਬੰਦੇ ਜਿਹੜੇ ਬੈਠੇ ਸੀਗੇ ਜੀ, 8 ਬੰਦੇ ਬੈਠੇ ਸੀਗੇ ਅਸੀਂ, ਤੇ ਇਹ ਬੰਦਾ ਡਿਊਟੀ ਤੇ ਸੀਗਾ ਜਿਹੜਾ ਮੇਨ 3 ਜਾਣੇ ਵਿੱਚੋਂ। ਇਹ ਉੱਠ ਕੇ ਮੁੰਡਾ ਮੂਹਰੇ ਹੋ ਗਿਆ, ਇੱਥੇ ਦੂਜੇ ਜੇ ਜੋੜੇ ਪਾਉਂਦੇ ਆ, ਤੇ ਇਹ ਬੰਦਿਆਂ ਨੇ ਇਹਦੇ ਸਿੱਧੀ ਹਲਕ 'ਚ ਕਿਰਚ ਮਾਰੀ ਜੀ। ਉਹ ਮਗਰੋਂ ਪਤਾ ਲੱਗਾ ਵੀ ਕਿਰਚ ਵੱਜ ਗਈ। ਜਦੋਂ ਅਸੀਂ ਇਹਨੂੰ ਚੱਕਣ 'ਚ ਲੱਗ ਗਏ, ਉਹ ਦਵਾ ਦਵਾ ਐਂ ਭੱਜ ਗਏ ਜੀ ਸੇਲਵਰਾ ਵਾਲੇ ਰਾਹ। ਅਸੀਂ ਗਾਹਾਂ ਸੇਲਵਰਾਜਾਂ ਨੂੰ ਫੋਨ ਕਰਿਆ ਵੀ ਭਾਈ ਇੱਧਰ ਬੰਦੇ ਆ ਗਏ, ਐਂ ਕਰਕੇ ਵੀ ਇੱਥੇ ਬੰਦੇ ਦੇ ਸੱਟਾਂ ਮਾਰੀਆਂ। ਅਸੀਂ ਇਹਨੂੰ ਚੱਕ ਲਿਆ ਜੀ। ਇੱਕ ਇਹਦਾ ਭਰਾ ਸੀਗਾ ਨਾਲ ਮੇਰੇ, ਜਸਵੀਰ ਸਿੰਘ, ਜਗਸੀਰ ਸਿੰਘ ਉਹਦਾ ਨਾਂ, ਇਹਦਾ ਨਾਂ ਜਸਵੀਰ ਸਿੰਘ ਸੀ ਜਿਹੜਾ ਮਰਿਆ ਮੁੰਡਾ ਮੌਕੇ 'ਤੇ। ਅਸੀਂ ਇਹਨੂੰ ਚੱਕ ਕੇ ਅਸੀਂ ਚਲੋ ਪਾਣੀ ਲੈ ਕੇ ਪਾਣੀ ਪੂਣੀ ਛਿੱਟੇ ਮਾਰਦੇ ਰਹੇ ਵੀ ਚੱਲ ਨਕਸੀਰ ਸੁੱਟ ਗਈ, ਆਪਾਂ ਨੂੰ ਤਾਂ ਹੀ ਸੀਗਾ ਜੀ। ਤੇ ਬਸ ਦਵਾ ਦਵਾ ਇੱਧਰੋਂ ਇੱਕ ਫਿਰ ਕਾਰ ਆਈ, ਅਸੀਂ ਉਹ ਕਾਰ ਰੋਕੀ, ਉਹ ਕਾਰ 'ਚ ਇਹਨੂੰ ਪਾ ਕੇ ਰਾਮਪੁਰੇ ਹਸਪਤਾਲ ਨੂੰ ਘੱਲਤਾ ਜੀ। ਤੇ ਬਸ ਥੋੜ੍ਹੇ ਚਿਰ ਬਾਅਦ ਪਤਾ ਲੱਗ ਗਿਆ ਵੀ ਮੁੰਡੇ ਐਂ ਕਰਕੇ ਵੀ ਮੌਤ ਹੋ ਗਈ। ਬਈ ਅਫਸੋਸ ਸੀ ਵੀ ਇੱਕ ਚੰਗੇ ਕੰਮ ਦੇ ਵੱਲ ਨੂੰ ਤੁਰੇ ਆ, ਤਾਂ ਇੱਕ ਨੌਜਵਾਨ ਦਾ ਇਸ ਜਹਾਨ ਤੋਂ ਤੁਰ ਜਾਣਾ। ਘਰ ਦੇ ਵਿੱਚ ਕੌਣ ਕੌਣ ਨੇ ਨੌਜਵਾਨ? ਘਰ ਦੇ ਵਿੱਚ ਤਾਂ ਬਾਈ ਜੀ ਉਹਦਾ ਇਕੱਲਾ ਬੇਟਾ ਹੀ ਆ, ਪਿਓ ਪੁੱਤੀ ਸੀਗੇ ਦੋਨੇ, ਅੱਡ ਬੈੱਡਾਂ ਸੀਗੇ ਉਹ ਆਦੇ ਭਰਾਵਾਂ ਨੂੰ। ਤੇ ਪਤਨੀ ਉਹਨਾਂ ਦੀ ਥੋੜ੍ਹਾ ਚਿਰ ਪਹਿਲਾਂ ਤਲਾਕ ਹੋ ਗਿਆ ਸੀਗਾ, ਤੇ ਹੁਣ ਤਾਂ ਦੋਨੇ ਪਿਓ ਪੁੱਤੀ ਰਹਿੰਦੇ ਸੀ। ਬਸ ਇਹਦੀ ਰਾਤ ਪਹਿਰੇ 'ਤੇ ਡਿਊਟੀ ਆ ਗਈ। ਮੁੰਡਾ ਘਰੇ ਇਕੱਲਾ ਹੀ ਆ, ਮੁੰਡਾ 9ਵੀਂ ਕਲਾਸ 'ਚ ਪੜ੍ਹਦਾ ਜੀ। ਤੇ ਬਹੁਤ ਜ਼ਿਆਦਾ ਦੁੱਖ ਆ ਜੀ ਇਸ ਗੱਲ ਦਾ, ਸਾਡੇ ਪਿੰਡ ਨੂੰ ਬੜਾ ਵੱਡਾ ਦੁੱਖ ਲੱਗਿਆ ਜੀ। ਤੇ ਬਸ ਅਸੀਂ ਤਾਂ ਇਨਸਾਫ ਚਾਹੁੰਦੇ ਹਾਂ ਜੀ, ਇਸ ਚੀਜ਼ ਦਾ ਇਨਸਾਫ ਮਿਲੇ। ਉਹ ਬੰਦੇ ਕਿੱਥੋਂ ਆਏ ਆ, ਕਿਹਦੇ ਘਰੋਂ ਆਏ ਸੀ, ਇਹਦੀ ਵੈਰੀਫਾਈ ਕੀਤੀ ਜਾਵੇ। ਉਹ ਬੰਦੇ ਡੋਡ ਪਿੰਡ ਦੇ ਸੀ, ਦੇਖੋ ਡੋਡਾਂ ਤੋਂ ਸਧਾਣੀ ਆਏ ਤਾਂ ਕੀ ਲੈਣ ਆਏ।
ਦੂੜ ਦਾ ਸਫ਼ਰ ਕਾਫੀ ਪੈ ਜਾਂਦਾ 40-50 ਕਿਲੋਮੀਟਰ ਦਾ ਫਾਸਲਾ ਹੋਊਗਾ। ਹੈਗਾ ਜੀ, ਘੱਟ ਤੋਂ ਘੱਟ ਨਾ ਵਾਲਾ ਤਾਂ ਮੰਨ ਕੇ ਚਲੋ ਵੀ 25 ਕਿਲੋਮੀਟਰ ਬਾੜ ਤਾਂ ਹੈਗੀ ਹੈ ਵੀ ਡੋਡ ਪਿੰਡ ਇੱਥੋਂ 25 ਆ। ਉਹ ਬੰਦੇ ਡੋਡਾਂ ਤੋਂ ਆਏ ਸੀਗੇ ਜੀ ਇੱਥੇ, ਤੇ 8 ਵਜੇ ਦਾ ਟਾਈਮ ਸੀਗਾ ਵੀ ਆਪਾਂ ਤਾਂ ਇਹੀ ਚਾਹੁੰਦੇ ਹਾਂ ਵੀ ਇੱਥੇ ਸਾਡੇ ਪਿੰਡੋਂ ਕਿਹਦੇ ਕੋਲੇ ਆਏ ਸੀ ਜਾਂ ਕੀ ਲੈਣ ਆਏ ਸੀ, ਇੱਧਰੋਂ ਹੀ ਉਹ ਆਏ ਸੀਗੇ ਬਸ 10 ਮਿੰਟਾਂ 'ਚ ਉਹ ਆਹ ਕੰਮ ਕਰਕੇ ਆਪਦਾ ਰਫੂ ਦਫੂ ਹੋ ਗਏ। ਬੰਦੇ ਫੜੇ ਗਏ ਆ, ਫੜ ਲਏ ਆ ਬੰਦੇ? ਕਿੰਨੇ ਬੰਦੇ ਸੀਗੇ ਬੰਦੇ? ਰਾਤ ਜੀ ਪਹਿਲਾਂ ਤਾਂ ਜਦੋਂ ਇਹ ਕੰਮ ਚੱਲਿਆ ਰੌਲਾ ਪਿਆ ਉਦੋਂ ਇੱਕ ਬੰਦਾ ਫੜਿਆ ਗਿਆ ਜੀ ਇੱਥੇ ਸੇਲਵਰਾ ਜੀ। ਦੂਜਾ ਬੰਦਾ ਫਿਰ ਉਹਨੇ ਫੋਨ ਕਰਕੇ ਕਮੇਟੀਆਂ ਵਾਲਿਆਂ ਨੂੰ ਪੇਸ਼ ਹੋ ਕੇ ਫਿਰ ਥਾਣੇ 'ਚ ਦਿੱਤੇ ਜੀ ਦੋਨੇ ਬੰਦੇ। ਕਿਸੇ ਜਾਣੀ ਬੰਦਿਆਂ ਦੇ ਹੱਥ ਨਹੀਂ ਉਹ ਲੱਗਣ ਦਿੱਤੇ, ਮਾਰ ਕੁੱਟ ਨਹੀਂ ਉਹਨਾਂ ਦੀ ਹੋਣ ਦਿੱਤੀ, ਬਸ ਉਹ ਥਾਣੇ 'ਚ ਹੀ ਦੇਤੇ ਜੀ ਫਿਰ ਸਿੱਧੇ। ਬਜ਼ੁਰਗੋ ਤੁਹਾਡੀ ਉਮਰ ਕਾਫੀ ਹੋ ਗਈ ਆ, ਤੁਸੀਂ ਉਮਰ ਹੰਢਾ ਲਈ ਆ, ਉਮਰ ਦੇ ਵਿੱਚੋਂ ਆਹ ਕੁਛ ਹੁੰਦਾ ਦੇਖਿਆ ਸੀ? ਕਿਉਂਕਿ ਪਹਿਲਾਂ ਟਾਕੂਏ ਗੜਾਸੇ ਦਾ ਚੱਲਦੇ ਰਹਿੰਦੇ ਆ, ਪਰ ਆਹ ਨਸ਼ੇ ਨੂੰ ਰੋਕਣ ਦੇ ਲਈ ਮੁਹਿੰਮ ਚੱਲੀ ਤੇ ਇੱਕ ਰੋਕਣ ਦੇ ਲਈ ਸਾਡੇ ਇੱਥੇ ਇੱਕ ਪੁਲਿਸ ਵਾਲੇ ਮੋਟਰਸਾਈਕਲ ਖੜਾ ਕੇ ਅੱਗੇ ਤੈਨੂੰ ਮੋਟਰਸਾਈਕਲ ਤੇ ਪੈਸੇ ਦੇਣ, ਮੁੜ ਕੇ ਆ ਕੇ ਉਹ ਫੜ ਲਿਆ। ਇਹ ਰਲੀ ਮਿਲੀ ਤਾਂ ਪੁਲਿਸ ਦੀ ਹੈ, ਇਹ ਚਿੱਟਾ ਵਿਕਣਾ ਪੁਲਿਸ ਨੇ ਵਿਕਾਉਂਦੀ ਹੈ ਇਹ। ਕੀ ਲੱਗਦਾ ਗਾ ਇਸ ਨੌਜਵਾਨ ਦਾ ਜਿਹੜਾ ਕਤਲ ਹੋਇਆ ਗਾ, ਇਸ ਨੌਜਵਾਨ ਨੇ ਆਪਦਾ ਘਰ-ਬਾਰ ਛੱਡ ਕੇ ਲੋਕਾਂ ਦੇ ਪੁੱਤ ਬਚਾਉਣ ਦੀ ਗੱਲ ਕਰੀ, ਇਹਦਾ ਪੁੱਤ ਤਾਂ ਹਜੇ ਉਸ ਦਲਦਲ ਦੇ ਵਿੱਚ ਗਿਆ ਵੀ ਨਹੀਂ ਹੋਣਾ ਗਾ। ਗਿਆ ਨਹੀਂ ਜੀ ਹਜੇ ਕਿਤੇ ਵੀ। ਇਹ ਨਸ਼ਾ ਗੌਰਮੈਂਟ ਪਕਾ ਰਹੀ ਆ, ਆਹੀ ਬਲਕਾਰ ਸਿੱਧੂ ਭੱਜਿਆ ਫਿਰੇ। ਰਾਤ ਮੈਂ ਸਹੀ ਇਨਸਾਫ ਦਿਓ, ਇਨਸਾਫ ਕਰਦਾ ਤੂੰ, ਤੇਰੇ ਇਲਾਕੇ 'ਚ ਇਹ ਕੰਮ ਹੋਇਆ ਤੂੰ ਕਸਕਾ ਵੋਟਾਂ ਲੈਣ ਵੇਲੇ ਆ ਖੜਦੇ ਨੇ। ਬਸ ਜੀ ਮੈਂ ਇੰਨਾ ਹੀ ਬਹੁਤ ਹੈ। ਬਿਲਕੁਲ, ਤਾਂ ਹਰ ਇੱਕ ਦਾ ਮਾਣਾ ਜਿਹੜਾ ਉਹ ਦੁਖੀ ਆ, ਭਾਵਕ ਨੇ। ਬਾਈ ਤੁਸੀਂ ਵੀ ਇੱਥੇ ਨੇੜੇ ਆ ਘਰ ਦੱਸ ਰਹੇ ਹੋ ਤੁਸੀਂ? ਸਾਡੇ ਤੋਂ ਭਰਿਆ ਕਰ ਜੀ। ਕਿੰਨਾ ਕੁ ਇੱਥੇ ਜਿਹੜਾ ਰੋਜ਼ ਹੀ ਪਹਿਰਾ ਲੱਗਦਾ ਸੀ, ਪਰ ਰਾਤ ਵਾਲੀ ਘਟਨਾ ਨੂੰ ਦੇਖ ਕੇ ਮਨ 'ਚ ਭੈ ਡਰ ਹੈ ਕੁਛ? ਡਰ ਪੂਰੀ ਹੋ ਗਈ ਜੀ, ਇਸ ਦਾ ਭਰਿਆ ਲੱਗਣਾ ਨਹੀਂ ਚਾਹੀਦਾ ਜਦੋਂ ਅਸੀਂ ਮਾਰ ਲੱਗੇ ਸਾਨੂੰ। ਬਾਈ ਜੀ ਤੁਸੀਂ ਇੱਥੋਂ ਦੀ ਹੋ, ਸਧਾਣਿਆਂ ਦੀ ਹੋ? ਗਾਹਾਂ ਤੋਂ ਸੇਲਵਰਾ ਤੋਂ? ਉੱਥੇ ਵੀ ਪਹਿਰੇ ਲੱਗਦੇ ਨੇ, ਗੱਲ ਕਰ ਜੋ ਥੋੜੀ ਜਿਹੀ ਆਪਾਂ ਕਰ ਲਈਏ। ਤਾਂ ਬਿਲਕੁਲ ਅਸੀਂ ਬਜ਼ੁਰਗੋ ਕੀ ਘਟਨਾ ਕੀ ਵਾਪਰੀ ਹੈ ਜਿਹੜਾ ਇਹ? ਸਾਨੂੰ ਅਸੀਂ ਤਾਂ ਹੈ ਨਹੀਂ ਸੀ ਇੱਥੇ। ਆਹੀ ਪਿੰਡ ਆ ਤੁਹਾਡਾ? ਹਾਂ ਪਿੰਡ ਆਹੀ ਹੈ, ਤੇ ਉਹ ਸਾਨੂੰ ਤਾਂ ਤੜਕੇ ਰਾਤ ਨੂੰ ਪੈ ਗਏ ਸੀਰੀ ਬੰਦਾ ਮੈਂ, ਤੇ ਤੜਕੇ ਜਦੋਂ ਆਇਆ ਇੱਧਰ ਨੂੰ ਮੈਂ ਲੰਘਿਆ, ਉੱਥੇ ਨੇੜੇ ਲੱਗਿਆ ਵਾ ਸੜਕ ਸਤੇ। ਮੈਂ ਜਦੋਂ ਇੱਥੇ ਦੇਖਿਆ ਖੂਨ ਖਾਣ ਦੇ ਡੁੱਲੇ, ਮੁੜ ਕੇ ਦੁਬਾਰੇ ਮੈਂ ਫੇਰ ਮੁੜਿਆ ਕੱਖ ਪਾ ਕੇ, ਤੇ ਜਦੋਂ ਮੁੜਿਆ ਇੱਥੇ ਬੰਦਿਆਂ ਤੋਂ ਗੱਲਬਾਤ ਸੁਣੀ ਵੀ ਗੱਲਬਾਤ ਰਾਤ ਆ ਹੋਊਗੀ, ਤੇ ਵੀ ਬੰਦੇ ਦੇ ਕਿਰਤ ਮਾਰੀ ਉਹਨਾਂ ਨੇ, ਬੰਦਾ ਉਹਦੀ ਮਰ ਗਿਆ ਵੀ ਰਾਮਪੁਰੇ ਜਦੋਂ ਲੈ ਗਏ ਉਹਦੀ ਬੰਦਾ ਮਰ ਗਿਆ। ਤੇ ਬਸ ਜੀ ਮੁੜ ਕੇ ਹੁਣ ਕਿਹਨੇ ਇੱਥੇ ਪੁੱਛਣਾ, ਕਿਹਨੇ ਕਰਨਾ, ਬਸ ਕੋਈ ਇਹੋ ਜਿਹੀ ਕੋਈ ਇਨਸਾਫ ਵਾਲੀ ਗੱਲ ਤਾਂ ਲੱਗਦੀ ਨਹੀਂ। ਪਹਿਲਾਂ ਨਹੀਂ ਜਦੋਂ ਲੋਕਾਂ ਨੂੰ ਫੜ ਕਿਸੇ ਨੂੰ ਜਿਹੜਾ ਕੋਈ ਉੱਤਾ ਚੱਕਦਾ ਉਹਨੂੰ ਫੜ ਕੇ ਲੈ ਜਾਂਦੇ ਆ, ਉਹਨੂੰ ਕਿਹੜਾ ਛੱਡਦੇ ਆ ਉਹ। ਬਿਲਕੁਲ, ਤਾਂ ਇਹ ਗੱਲ ਜਿਹੜੀ ਕਿ ਕੋਈ ਪਹਿਲੀ ਘਟਨਾ ਨਹੀਂ ਹੋਈ ਪੰਜਾਬ ਦੇ ਵਿੱਚ। ਇਸ ਤੋਂ ਪਹਿਲਾਂ ਢਿੱਲਵਾਂ ਖੁਰਦ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਪੈ ਜਾਂਦਾ, ਸਾਦਿਕ ਠਾਣਾ ਪੈ ਜਾਂਦਾ, ਉੱਥੇ ਵੀ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਨਸ਼ਾ ਤਸਕਰਾਂ ਦੇ ਵੱਲੋਂ। ਤੇ ਰਾਤ ਵਾਲੀ ਘਟਨਾ ਵੀ ਇਹੀ ਜ਼ਾਹਰ ਕਰ ਰਹੀ ਆ ਕਿ ਆਖਰ ਪੰਜਾਬ ਜਾ ਕਿੱਧਰ ਨੂੰ ਰਿਹਾ। ਤਾਂ ਸਾਡੇ ਨਾਲ ਬਜ਼ੁਰਗ ਨੇ, ਇਹਨਾਂ ਦੀਆਂ ਮੰਗਾਂ ਨੇ ਕੁਛ ਕੁ ਸਰਕਾਰ ਤੋਂ ਕਿ ਸਾਡੇ ਨਾਲ ਆਹ ਕੁਛ ਤਾਂ ਹੋਣਾ ਚਾਹੀਦਾ। ਜਦੋਂ ਅਸੀਂ ਆਫ ਦਾ ਕੈਮਰਾ ਗੱਲ ਕਰ ਰਹੇ ਸੀ ਬਜ਼ੁਰਗਾਂ ਦੇ ਨਾਲ, ਤਾਂ ਬਜ਼ੁਰਗ ਕਹਿ ਰਹੇ ਸੀ ਕਿ ਜੇਕਰ ਸਰਕਾਰਾਂ ਨੂੰ ਸਿਕਿਉਰਿਟੀ ਮਿਲ ਸਕਦੀ ਆ, ਜੇਕਰ ਮੰਤਰੀਆਂ ਨੂੰ ਸਿਕਿਉਰਿਟੀ ਮਿਲ ਸਕਦੀ ਆ, ਤਾਂ ਫਿਰ ਸਾਡੇ ਪਿੰਡਾਂ ਦੇ ਵਿੱਚ ਕਿਉਂ ਨਹੀਂ ਸਿਕਿਉਰਿਟੀ ਮਿਲਦੀ? ਇਹ ਸਵਾਲ ਨੇ ਜਿਹੜੇ ਖੜੇ ਹੋ ਰਹੇ ਨੇ। ਅਸੀਂ ਅੱਜ ਸੱਥ ਦੇ ਵਿੱਚ ਬੈਠੇ ਹਾਂ, ਸਧਾਣਿਆਂ ਦੀ ਸੱਥ ਆ। ਤਾਂ ਬਜ਼ੁਰਗੋ ਮੰਗ ਕੀ ਹੈਗੀ ਤੁਹਾਡੀ? ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ ਜੇ ਮੰਤਰੀ ਇੰਨੇ ਗਨਮੈਨ ਲਿਜਾ ਸਕਦੇ ਤਾਂ ਫਿਰ ਪਹਿਰਾ ਦੇਣ ਵਾਲਿਆਂ ਨੂੰ ਗਨਮੈਨ ਕਿਉਂ ਨਹੀਂ ਮਿਲਦੇ? ਜ਼ਰੂਰੀ ਆ ਜੀ, ਉਹ ਤਾਂ ਜ਼ਰੂਰੀ ਆ ਨਾ। ਉਹਨਾਂ ਨੂੰ ਤਾਂ 10 20 ਲਈ ਫਿਰਦੇ ਆ ਇੱਥੇ ਸਾਰਾ। ਹੁਣ ਇੱਥੇ ਇਕੱਲੇ ਛੋਟੀਆਂ ਵਾਲੇ ਕੀ ਕਰਨਗੇ? ਆਹ ਮਾਰ ਗਏ ਰਾਤ ਛੋਟੀ ਵਾਲੇ ਨੂੰ, ਫਿਰ ਹੁਣ ਹੱਲ ਦੱਸੋ। ਜੇ ਕੋਈ ਸਾਨੂੰ ਗਨਮੈਨ ਦੇਣ, ਇੱਥੇ ਪੁਲਿਸ ਮੁਲਾਜ਼ਮ ਦੇਣ, 1-2 ਦੇਣ, ਤਾਂ ਉਹ ਤੋਰਾ ਫੇਰਾ ਕਰਨ ਦਾ ਮਾੜਾ ਮੋਟਾ ਕੋਈ ਪੈ। ਆਜੋ ਉਰੇ ਨੂੰ, ਆਜੋ ਜੀ ਇੱਧਰ ਆਪਾਂ ਬੈਠ ਕੇ ਉਰੇ ਆਜੋ ਇੱਧਰ। ਅਸੀਂ ਤਾਂ ਕਹਿੰਦੇ 2 ਦੇ ਦੇਣੇ, ਇੱਕੋ ਪਰਲੇ ਅੱਡੇ ਖੜ ਜਾਣੇ, ਇੱਕ ਇੱਧਰ ਖੜ ਜਾਣ, ਨਾਲ ਅਸੀਂ ਖੜ ਜੀਏ। ਸਾਨੂੰ ਡਰ ਤਾਂ ਰਹੇ, ਉਹਦਾ ਅਸਲਾ ਆਊਗਾ ਆਪੇ ਚਲਾਊਗਾ। ਹੁਣ ਅਸਲੇ ਸਾਡੇ ਕੋਲੇ ਅਸਲੇ ਨਹੀਂ, ਹੋਰ ਨਹੀਂ, ਅਸੀਂ ਦੱਸ ਕੀ ਕਰਨਾ? ਫਿਰ ਸਾਨੂੰ ਮਾਰਨਗੇ। ਸਾਨੂੰ ਨਹੀਂ ਕਿਤੇ ਰਾਹ ਲੰਘਣ ਦੇਣਾ, ਨਾ ਸਾਨੂੰ ਇਹ ਨਾਕੇ ਲੱਗਣ ਦੇਣੇ ਆ। ਸਰਕਾਰਾਂ ਹੀ ਕਰਾ ਰਹੀਆਂ।
ਤੁਹਾਨੂੰ ਕੀ ਲੱਗਦਾ ਜਿਹੜਾ ਮੁੰਡਾ ਮਰਿਆ, ਜਿਹੜੇ ਦੀ ਡੈਥ ਹੋਈ ਆ ਇੱਥੇ ਅੱਜ ਕਤਲ ਕੀਤਾ ਗਿਆ, ਉਸ ਮੁੰਡੇ ਦਾ ਤਾਂ ਕੋਈ ਘਰ ਦਾ ਖਾਂਦਾ ਪੀਂਦਾ ਵੀ ਨਹੀਂ, ਉਹਨਾਂ ਦਾ ਵੈਸੇ ਹੀ ਪਹਿਰੇ ਤੇ ਆਇਆ ਹੋਣਾ ਲੋਕਾਂ ਦੇ ਪੁੱਤ। ਪਹਿਰੇ ਤੇ ਉਹਦਾ ਭਰਾ ਵੀ ਪਹਿਰੇ ਤੇ ਆਇਆ ਹੈ। ਚਿੱਟਾ ਹੈ ਕਿਆ? ਦੂਜੀ ਗੱਲ ਇਹ ਆ ਵੀ ਅੱਜ ਦੀ ਘੜੀ ਉਹ ਮੈਂ ਬਣੀ ਕੁਛ ਖਾਨਾ ਇੱਕ ਮਿੰਟ ਸਾਲ ਆ, ਪਰ ਅੱਜ ਦੀ ਘੜੀ ਉਹਦੀ ਮੌਤ ਚਿੱਟੇ ਦੇ ਰੋਕਣ ਲਈ ਆ। ਜੇ ਉਹਨੇ ਚਿੱਟਾ ਰੋਕਣ ਵਾਲੇ ਨੂੰ ਰੋਕਿਆ ਤਾਂ ਹੀ ਮਰਿਆ, ਤਾਂ ਹੀ ਮੌਤ ਨਹੀਂ। ਆਦੇ ਘਰੇ ਬੈਠਾ ਰਹਿਣਾ, ਖਾਈ ਜੀ ਪੀ ਜਾ ਕੁਛ ਕਹੀਓ। ਜੇ ਉਹਨੂੰ ਕੋਈ ਹੱਕ ਸੀ ਵੀ ਉਹਨੂੰ ਦੁੱਖ ਆਇਆ ਵੀ ਮੇਰਾ ਮੁੰਡਾ ਲੈਣ ਲੱਗ ਜੇ ਜਾਂ ਹੋਰ ਨਾ ਲੱਗ ਜਾਣ, ਮੁੰਡਾ ਉਹਦਾ ਇੱਕ ਛੋਟਾ ਜਿਹਾ 15-18 ਸਾਲਾਂ ਦਾ ਹੁੰਦਾ ਹੀ ਆ ਵੀ ਜੇ ਅੱਜ ਆਪਣੇ ਨਸ਼ੇ ਵਿਕਣ ਲੱਗ ਗਏ ਤੇ ਆਪਣੇ ਜਵਾਕ ਵੀ ਖਰਾਬ ਹੋ ਜਾਣਗੇ। ਘਰਾਂ ਦੇ ਵਿੱਚ 70 ਵਿਸ ਰਹੇ ਆ, ਜਿੱਥੇ ਨੌਜਵਾਨ ਨਸ਼ੇ ਦੀ ਭੇਟ ਚੜ ਰਹੇ ਆ, ਉੱਥੇ ਜਿਹੜੇ ਰੋਕਦੇ ਆ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ। ਕਤਲ ਹੋਈ ਜਾਂਦੇ ਆ ਜੀ। ਆ ਦੇਖੋ, ਇਹਦਾ ਹੁਣ ਹੱਲ ਕੀ ਹੋਊ? ਜੇ ਨਾ ਹੱਲ ਕੀਤਾ, ਨਾ ਸਾਨੂੰ ਸਰਕਾਰਾਂ ਨੇ ਕੋਈ ਦਿੱਤਾ, ਤਾਂ ਇਹ ਖਤਮ ਆ ਢਾਂਚੇ, ਬੜਾ ਟੁਕੀ ਚੱਲ ਪੂ। ਪੰਜਾਬ ਖਤਮ ਆ ਫਿਰ? ਖਤਮ। ਤੁਸੀਂ ਤਾਂ ਦੇਖਿਆ ਹੋਣਾ, ਕਾਫੀ ਦੌਰ ਦੇਖਿਆ ਹੋਣਾ। ਬਹੁਤ ਵੱਡੀਆਂ ਸਾਰੀਆਂ ਸਰਕਾਰਾਂ ਹੀ ਕਰਾ ਰਹੀਆਂ, ਸਾਰੇ ਸਰਕਾਰਾਂ ਨਹੀਂ ਕਰਾ ਰਹੇ ਆ। ਜੇ ਨਾ ਇਹ ਠੱਲ ਪਈ ਨਸ਼ੇ ਤੇ, ਤਾਂ ਇਹ ਥੋੜੇ ਚਿਰ 'ਚ ਹੀ ਖਤਮ ਹੋ ਜਾਣਗੇ। ਲੜਾਈਆਂ ਪੜਾਈਆਂ ਮਾਰ ਕੇ ਛੱਡ ਜਾ ਕਰਨਗੇ, ਉਹ ਕਰ ਜਾ ਕਰਨੇ, ਦੱਸੋ ਫਿਰ ਹੱਲ। ਤਾਂ ਇੱਥੇ ਨੌਜਵਾਨਾਂ ਦੇ ਵੱਲੋਂ ਪਹਿਰੇ ਦਿੱਤੇ ਗਏ, ਪਹਿਰਿਆਂ ਦੇ ਕਾਰਨ ਜਿਹੜਾ ਕਿ ਇੱਕ ਕਤਲ ਹੋ ਜਾਂਦਾ। ਅਸੀਂ ਅੱਜ ਉਸੇ ਜਗ੍ਹਾ ਤੇ ਬੈਠੇ ਹਾਂ, ਰਾਤ ਦੀ ਘਟਨਾ ਵਾਪਰਦੀ ਆ। ਰਾਤ ਨੂੰ ਜਦੋਂ ਇੱਥੋਂ ਦੀ ਕਾਰ ਲੈ ਕੇ ਲੰਘਦੇ ਆ ਤਾਂ ਉਦੋਂ ਇੱਥੇ ਸਭ ਸੁੱਖ ਸ਼ਾਂਤ ਸੀ। ਉਸ ਤੋਂ ਬਾਅਦ ਇਹ ਘਟਨਾ ਦੱਸੀ ਜਾ ਰਹੀ ਹੈ ਕਿ 8:10 ਤੇ ਜਿਹੜਾ ਕਿ ਇੱਕ ਕਤਲ ਕਰ ਦਿੱਤਾ ਜਾਂਦਾ ਹੈ। ਆਖਰ ਕਿਸੇ ਨਾਲ ਕੋਈ ਬੈਰ ਨਹੀਂ ਸੀ, ਵਿਰੋਧ ਨਹੀਂ ਸੀ, ਪਰ ਜੋ ਘਟਨਾ ਢਿਲਵਾਂ ਖੁਰਦ ਦੇ ਵਿੱਚ ਵਾਪਰੀ ਤੇ ਉਹੀ ਘਟਨਾ ਪਿੰਡ ਸਧਾਣਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਵਾਪਰੀ ਆ। ਇਹ ਸਵਾਲ ਹਮੇਸ਼ਾ ਦੇ ਲਈ ਖੜੇ ਹੁੰਦੇ ਰਹਿਣਗੇ ਕਿ ਆਖਰ ਪ੍ਰਸ਼ਾਸਨ, ਸਰਕਾਰ ਕਰ ਕੀ ਰਹੀ ਹੈ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਪਿੰਡ ਸਧਾਣਿਆਂ ਦੀ ਜਿਹੜੀ ਕਿ ਤੁਹਾਨੂੰ ਇੱਕ ਕਵਰੇਜ ਅਸੀਂ ਦਿਖਾ ਕੇ ਆਏ ਆ, ਤਾਂ ਉਸ ਤੋਂ ਬਾਅਦ ਅਸੀਂ ਥਾਣਾ ਫੂਲ ਦੇ ਵਿੱਚ ਪਹੁੰਚੇ ਆ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ, ਇਹ ਵੱਡਾ ਬੋਰਡ ਲੱਗਿਆ ਹੋਇਆ ਜ਼ਿਲ੍ਹਾ ਬਠਿੰਡਾ ਥਾਣਾ ਫੂਲ ਦਾ ਇਹ ਬੋਰਡ ਆ। ਤਾਂ ਇਸ ਤੋਂ ਬਾਅਦ ਅਸੀਂ ਅੰਦਰ ਚੱਲ ਕੇ ਤੁਹਾਨੂੰ ਤਸਵੀਰਾਂ ਦਿਖਾਉਣੇ ਆ। ਉਹ ਤਸਵੀਰਾਂ ਕੀ ਨੇ ਕਿ ਇੱਥੇ ਲੋਕ ਲਗਾਤਾਰ ਪਹੁੰਚ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਇਧਰਲੇ ਪਾਸੇ ਤਸਵੀਰ ਦਿਖਾ ਦੇ, ਇੱਥੇ ਲੋਕ ਲਗਾਤਾਰ ਪਹੁੰਚ ਰਹੇ ਨੇ। ਗੱਡੀਆਂ, ਮੋਟਰਸਾਈਕਲ, ਕਾਰਾਂ ਜਿਹੜੀਆਂ ਕਿ ਉਹ ਲਿਆ ਰਹੇ ਨੇ। ਤਾਂ ਲੋਕਾਂ ਦਾ ਇਹ ਕਹਿਣਾ ਕਿ ਜਿਹੜਾ ਰਾਤ ਕਤਲ ਕੀਤਾ ਗਿਆ, ਉਹ ਕਤਲ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪ੍ਰਸ਼ਾਸਨ ਦੀ ਆ, ਕਿਉਂਕਿ ਪ੍ਰਸ਼ਾਸਨ ਆ ਜਿਹੜਾ ਕਿ ਉਹ ਗੌਰ ਨਹੀਂ ਕਰ ਰਿਹਾ। ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ, ਸਰਕਾਰਾਂ ਜਿਹੜੀਆਂ ਕਿ ਉਹ ਗੌਰ ਨਹੀਂ ਕਰ ਰਹੀਆਂ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਇੱਕ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਕਾਫੀ ਕੁਛ ਆ ਜਿਹੜਾ ਕਿ ਉਹ ਬਿਆਨ ਹੋ ਰਿਹਾ ਹੈਗਾ। ਤਾਂ ਇੱਧਰਲੇ ਪਾਸੇ ਦੀਆਂ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜੇਕਰ ਕਿਸੇ ਦੇ ਘਰ ਦੇ ਵਿੱਚ ਕੋਈ ਸ਼ਰਾਬ, ਭੁੱਕੀ ਜਾਂ ਅਫੀਮ ਦੀ ਰੇਡ ਪੈਂਦੀ ਆ ਤਾਂ ਥਾਣਿਆਂ ਦੇ ਥਾਣੇ ਚੜ੍ਹ ਕੇ ਆ ਜਾਂਦੇ ਨੇ, ਪਰ ਜਦੋਂ ਕਮੇਟੀਆਂ ਇਸ ਨਸ਼ੇ ਦੀ ਗੱਲ ਕਰਦੀਆਂ ਨੇ ਤਾਂ ਫਿਰ ਉੱਥੇ ਪਹਿਰੇ ਕਿਉਂ ਨਹੀਂ ਦਿੱਤੇ ਜਾਂਦੇ? ਪੁਲਿਸ ਪ੍ਰਸ਼ਾਸਨ ਆਖਰ ਕਰ ਕੀ ਰਿਹਾ ਗਾ? ਇਹ ਸਵਾਲ ਖੜੇ ਹੁੰਦੇ ਨੇ। ਸਰਕਾਰ ਆਖਰ ਕਰ ਕੀ ਰਹੀ ਆ? ਤਾਂ ਸਾਡੇ ਨਾਲ ਇਹ ਬਾਈ, ਕਿਹੜਾ ਪਿੰਡ ਆ ਬਾਈ ਤੁਹਾਡਾ? ਭਦੌੜ ਪਿੰਡ ਆ। ਹਾਂਜੀ। ਇੱਥੇ ਕਿਵੇਂ ਆਏ ਹੋ? ਇੱਥੇ ਬੋਰਡ ਕੰਪਲੇਂਟ ਤੇ ਆਏ ਜੀ ਇਸ ਤੇ। ਹਾਂਜੀ। ਜਿਹੜਾ ਇਹ ਇਕੱਠ ਦੇਖ ਰਹੇ ਹੋ, ਇਸ ਇਕੱਠ ਨੂੰ ਦੇਖ ਕੇ ਦਿਮਾਗ ਦੇ ਵਿੱਚ ਕੀ ਆ ਰਿਹਾ? ਇੱਕ ਮੁੰਡੇ ਦਾ ਕਤਲ ਹੋ ਗਿਆ, ਕੀ ਆ ਰਿਹਾ ਕਿ ਜਿਹੜਾ ਚਿੱਟਾ ਰੋਕਦਾ ਸੀ, ਨਸ਼ਾ ਰੋਕਦਾ ਸੀ, ਉਸ ਨੂੰ ਦੇਖ ਕੇ ਦਿਮਾਗ 'ਚ ਕੀ ਚੱਲ ਰਿਹਾ ਕਿ ਵੀ ਉਸ ਦਾ ਕਤਲ ਕਰ ਦਿੱਤਾ ਗਿਆ? ਨਹੀਂ ਸਰ, ਮੈਨੂੰ ਇਹਦੇ ਬਾਰੇ ਕੁਝ ਪਤਾ ਨਹੀਂ ਹੈਗਾ। ਬਿਲਕੁਲ। ਬਜ਼ੁਰਗੋ, ਕਿਹੜਾ ਪਿੰਡ ਆ ਤੁਹਾਡਾ? ਮਹਾਰਾਜ ਪਿੰਡ। ਇੱਥੇ ਜਿਹੜਾ ਕੁਝ ਵਾਪਰ ਰਿਹਾ ਅੱਜ, ਜੋ ਘਟਨਾ ਵਾਪਰੀ ਆ, ਇਸ ਦੇ ਬਾਰੇ ਕੀ ਕੁਝ ਦੇਖਿਆ ਹੈਗਾ ਤੁਸੀਂ? ਅਸੀਂ ਤਾਂ ਇੱਥੇ ਹੀ ਆਏ ਆ ਹੁਣ ਵੇਖਣ ਵੀ ਕਈ ਘੱਟ ਕਰਦੇ ਆ, ਕੀ ਗੱਲ ਬਣਦੀ ਹੈ, ਕੀ ਬਾਤ ਬਣਦੀ ਹੈ, ਆਹੀ ਦੇਖਣਾ ਹੈ। ਇੱਕ ਮੁੰਡੇ ਦਾ ਕਤਲ ਕਰਤਾ, ਇਹਦੇ ਬਾਰੇ ਪਤਾ ਲੱਗ ਗਿਆ ਸੀ? ਹਾਂਜੀ, ਮੈਂ ਸਧਾਣੀ ਹੋਇਆ ਜਿਹੜਾ ਸਧਾਣੀ। ਤਸਵੀਰ ਅਸੀਂ ਅੱਗੇ ਚੱਲ ਕੇ ਜਿਹੜੀ ਕਿ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਤੁਹਾਨੂੰ ਇਹ ਤਸਵੀਰਾਂ ਨੇ ਅਸੀਂ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਥਾਣੇ ਫੂਲ ਦੀ ਜਿਹੜੀ ਕਿ ਇਹ ਇਕੱਠ ਹਾਊਸ ਦੇ ਵਿੱਚ ਕੀਤਾ ਗਿਆ ਹੈਗਾ। ਤਾਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਬਹਾਦਰ ਸਿੰਘ ਢਿੱਲੋਂ ਨੇ। ਬਈ, ਇੱਕ ਘਟਨਾ ਜਿਹੜੀ ਕਿ ਬੜੀ ਮੰਦਭਾਗੀ ਵਾਪਰੀ ਆ। ਕਮੇਟੀ ਦੇ ਤੁਸੀਂ ਵੀ ਮੋਢੋਂ, ਕਮੇਟੀ ਦੀ ਗੱਲ ਦੁੱਲੇਵਾਲ ਤੋਂ ਸ਼ੁਰੂ ਹੁੰਦੀ ਆ, ਭਾਈ ਰੂਪਾ, ਸਾਰੇ ਜਿਹੜੇ ਕਿ ਇਕੱਠਾ ਹੋ ਜਾਂਦਾ, ਪਰ ਸਧਾਣਿਆਂ 'ਚ ਜਾ ਕੇ ਇੱਕ ਕਤਲ, ਢਿਲਵਾਂ ਖੁਰਦ ਦੇ ਵਿੱਚ ਇੱਕ ਕਤਲ ਹੁੰਦਾ, ਫਿਰ ਸਧਾਣਿਆਂ 'ਚ ਕਤਲ ਹੋ ਜਾਂਦਾ। ਹਾਂਜੀ ਬਾਈ, ਦੇਖੋ ਪਹਿਲੀ ਗੱਲ ਤਾਂ ਸਾਡੇ ਲਈ ਇਹ
ਬੜੇ ਦੁੱਖ ਦੀ ਗੱਲ ਹੈ। ਨਗਰ ਲਈ ਤਾਂ ਹੈ ਹੀ ਹੈ, ਉਸ ਪਰਿਵਾਰ ਲਈ ਤਾਂ ਹੈ ਹੀ ਹੈ। ਤੇ ਜਿਹੜੀਆਂ ਸਾਡੇ ਕਮੇਟੀਆਂ ਤੌਰ ਤੇ ਸਾਨੂੰ ਇੰਨਾ ਕੁ ਝਟਕਾ ਲੱਗਿਆ ਗਾ ਵੀ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਇਹ ਘਾਟਾ ਜਿਹੜਾ ਸਾਨੂੰ ਪਿਆ ਗਾ। ਪਰ ਜੋ ਹੋਇਆ ਤਾਂ ਇਹ ਸਰਕਾਰਾਂ ਦੀ ਵਜ੍ਹਾ ਨਾਲ ਹੋਇਆ। ਜੇ ਸਰਕਾਰਾਂ ਆਪਦੀ ਜ਼ਿੰਮੇਵਾਰੀ ਸਮਝਦੀਆਂ ਪਹਿਲੇ ਦਿਨ ਤੋਂ ਮੁਲਾਜ਼ਮ ਪੂਰੇ ਹੁੰਦੇ ਥਾਣਿਆਂ 'ਚ, ਸਾਨੂੰ ਉੱਠਣ ਦੀ ਲੋੜ ਨਹੀਂ ਸੀਗੀ। ਅਸੀਂ ਪੁੱਤ ਬਚਾਉਣ ਦੀ ਖਾਤਰ ਤੁਰੇ ਸੀਗੇ, ਪਰ ਅਸੀਂ ਆਪਦੇ 2 ਪੁੱਤ ਕਮਾ ਲਏ, ਇੱਕ ਢਲਮਾ ਵਾਲਾ ਬਾਈ ਤੇ ਇੱਕ ਜਿਹੜਾ ਰਾਤ ਸਧਾਣੇ ਪਿੰਡ ਤੋਂ ਜਿਹੜਾ ਹੈਪਨ ਹੋਇਆ ਗਾ। ਚਾਹੇ ਉਹ ਨਸ਼ੇ ਨੂੰ ਲੈ ਕੇ ਸੀਗਾ, ਚਾਹੇ ਜੋ ਮਰਜ਼ੀ ਸੀ, ਪਰ ਉਹ ਪਹਿਰਾ ਦੇ ਰਿਹਾ ਸੀਗਾ। ਉਹਨਾਂ ਨੇ ਨਹੀਂ ਸੰਯੋਗ ਕਰਿਆ, ਉਲਟਾ ਸਾਡੇ ਮੁੰਡੇ ਦੇ ਕੋਈ ਤੇਜ਼ ਹਥਿਆਰ ਦੇ ਨਾਲ ਉਹਦਾ ਕਤਲ ਕਰਤਾ। ਉਹਦਾ ਗਲਾ ਮੰਨ ਲਓ ਇੱਥੇ ਜਵਾੜੇ 'ਚ ਮਾਰਿਆ ਤੇ ਪਹਿਲੇ ਵਜੇ ਨਿਕਲ ਗਿਆ ਉਹਦੇ। ਤਾਂ ਬਾਈ ਬੜਾ ਦੁੱਖ ਹੋਇਆ ਸੁਣ ਕੇ, ਹੈ ਨਾ। ਰਾਤ ਅਸੀਂ ਸਾਰੀ ਰਾਤ ਹਸਪਤਾਲ 'ਚ ਵੀ ਰਹੇ ਤੇ ਪ੍ਰਸ਼ਾਸਨ ਕੋਲੇ ਇੱਥੇ ਵੀ ਅਸੀਂ ਜਿਹੜੇ ਕੋਈ ਬੰਦੀ ਕਾਰਵਾਈ ਸੀ ਉਹ ਕਰਾ ਕੇ ਗਏ ਹਾਂ। ਹੁਣ ਅਸੀਂ ਇੱਕੋ ਮੰਗ ਰੱਖਦੇ ਹਾਂ ਵੀ ਉਹਦੇ ਪਰਿਵਾਰ ਨੂੰ 15,000 ਰੁਪਈਆ, ਲਗਭਗ 10,000 ਉਹਦੇ ਬੇਟੇ ਦੇ ਨਾਂ ਤੇ ਪਲੱਸ ਕੋਈ ਨੌਕਰੀ ਪਰਿਵਾਰ ਨੂੰ ਦਿੱਤੀ ਜਾਵੇ। ਐਦੋਂ ਅਸੀਂ ਘੱਟ ਨਹੀਂ ਮੰਨਣ ਵਾਲੇ। ਲੱਗਦਾ ਵੀ 15,000 ਨਾਲ ਸਰ ਜੋ ਤੁਸੀਂ 15,000 ਦੇਖੋ ਜੀ, ਕਰੋੜਾਂ ਦਾ ਬੰਦਾ ਗਿਆ, ਉਹ ਘੱਟ ਦਾ ਪੂਰਾ ਨਹੀਂ ਹੋਣਾ। ਪਰ ਆਪਾਂ ਨੂੰ ਇਹ ਵੀ ਪਤਾ ਵੀ ਸਰਕਾਰਾਂ ਨੇ ਹੁਣ ਤੱਕ ਕੀ ਛੱਡਿਆ ਸਰਕਾਰ ਕੋਲੇ। ਗੱਲ ਬਈ ਇਹ ਹੈ ਵੀ ਘੱਟ ਦਾ ਪੂਰਾ ਹੋਣਾ, ਇੰਨਾ ਕਰੋੜ ਹੀ ਨਾ ਲੱਖੀ ਤਾਂ ਬੱਚੇ ਦੀ ਉਦੋਂ ਬਾਅਦ ਚਲੋ ਬੱਚਾ ਆਪਦੇ ਪੈਰਾਂ ਤੇ ਹੋ ਜਾਊਗਾ, ਆਪਦੀ ਆਪ ਪਰਵਰਿਸ਼ ਕਰਨ ਲੱਗ ਜਾਊਗਾ। ਜਦੋਂ ਆਪਾਂ ਗੱਲ ਕੀਤੀ ਸੀਗੀ ਤਾਂ ਉਦੋਂ ਪਿੰਡ ਦੇ ਵਿੱਚੋਂ ਕਮੇਟੀ ਦੀ ਸ਼ੁਰੂਆਤ ਹੁੰਦੀ ਆ, ਉਦੋਂ ਆਪਾਂ ਬੈਠ ਕੇ ਮੋਟਰ ਤੇ ਗੱਲ ਕੀਤੀ ਸੀ ਇੱਕ ਤੇ। ਤਾਂ ਉਦੋਂ ਕਾਫੀ ਕੁਝ ਸੀ ਜਿਹੜਾ ਕਿ ਤੁਸੀਂ ਦੱਸਿਆ ਸੀ ਕਿ ਅਸੀਂ ਕਿਵੇਂ ਮੋਟਰਸਾਈਕਲ ਮਗਰ ਲਗਾਏ, ਕਿਵੇਂ ਸਕਾਰਪੀਓ ਵਾਲਾ ਭੱਜਿਆ। ਪਰ ਇਹ ਤਾਂ ਹੁਣ ਮੋਟਰਸਾਈਕਲ ਵਾਲਾ ਤੁਰਿਆ ਜਾਂਦਾ, ਕਿਰਚ ਮਾਰ ਕੇ ਕਤਲ ਕਰ ਗਿਆ ਕਹਿੰਦੇ। ਬਾਬਾ ਜੀ ਗੱਲ ਤਾਂ ਉੱਥੇ ਆ ਜਾਂਦੀ ਹੈ ਨਾ ਵੀ ਜਿਹੜੇ ਕੰਮ ਲੋਕਾਂ ਨੇ ਕੀਤੇ ਆ ਸ਼ੁਰੂ 'ਚ ਇਹ ਸਰਕਾਰ ਕਰ ਲੈਂਦੀ, ਕਿਉਂਕਿ ਇਹਨਾਂ ਨੂੰ ਅਧਿਕਾਰ ਵੀ ਆ, ਇਹਨਾਂ ਕੋਲ ਵਰਦੀਆਂ ਪਾਈਆਂ ਹੋਈਆਂ। ਕਿਉਂ ਨਹੀਂ ਹੁਣ ਤੱਕ ਇਹਨਾਂ ਨੇ ਆਹਣ ਮੁੰਡੇ ਆ ਖੜੇ ਆ, ਬਾਈ ਖੜਾ ਗਾ, ਆਹ ਬੁਰਸ਼ਾਂ ਵਰਗੇ ਮੁੰਡੇ ਖੜੇ ਆ ਸਾਡੇ, ਇਹਨਾਂ ਨੂੰ ਭਰਤੀ ਕਰ ਲੈਣ। ਜੇ ਮੁਲਾਜ਼ਮ ਘੱਟ ਹੈ ਸਾਨੂੰ ਲੋੜ ਹੀ ਨਾ ਪਵੇ ਖੜੇ ਹੋਣ ਦੀ, ਕੰਮ ਲੈਣ ਇਹਨਾਂ ਤੋਂ ਲੈਣ। ਜੇ ਇੱਕੋ ਗੱਲ ਹੈ ਇਹਨਾਂ ਕੋਲੇ ਕਹਿੰਦੇ ਆ ਮੁਲਾਜ਼ਮ ਨਹੀਂ ਪੂਰੇ, ਸਾਨੂੰ ਇੱਕ ਮੁਲਾਜ਼ਮ ਦੇ ਦੇਣ। ਹੁਣ ਡਿਪਟੀ ਸਾਹਿਬ ਨਾਲ ਅਸੀਂ ਗੱਲ ਕਰੀ ਆ ਅੰਦਰ, ਕਹਿੰਦੇ ਵੀ ਤੁਹਾਡਾ ਕੋਈ ਇਹ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਅਸੀਂ ਮੰਨਦੇ ਹਾਂ ਵੀ ਨਹੀਂ ਆਉਂਦਾ, ਪਰ ਲੋਕਾਂ ਨੂੰ ਉੱਠਣਾ ਤਾਂ ਪਿਆ ਨਾ। ਕਿਉਂ ਉੱਠਣਾ ਪਿਆ? ਜੇ ਤੁਸੀਂ ਆਪਦਾ ਫਰਜ਼ ਨਾ ਨਿਭਾ ਦਿਓ, ਸਾਨੂੰ ਸਾਡੇ ਪੁੱਤ ਨਾ ਨਸ਼ੇ ਨਾ ਮਰਨ ਉਹ, ਤੇ ਨਾ ਸਾਡੇ ਐ ਜਿਹੜੇ ਕਤਲ ਹੋ ਰਹੇ ਆ ਉਹ ਨਾ ਹੋਣ। ਤਾਂ ਵਜ੍ਹਾ ਡਿਪਟੀ ਕੀ ਕਹਿੰਦਾ ਕੀ ਨਹੀਂ ਇਹਦਾ ਅਧਿਕਾਰ ਖੇਤਰ 'ਚ ਆਉਂਦਾ ਵੀ ਇਹ ਪੈਰੇ ਦੇਣੇ ਜਾਂ ਕਮੇਟੀਆਂ ਬਣਾਉਣੀਆਂ? ਦੇਖੋ ਜੀ, ਪਹਿਲੀ ਗੱਲ ਤਾਂ ਸਾਰਾ ਕੁਝ ਸਾਡੇ ਅਧਿਕਾਰ ਖੇਤਰ 'ਚ ਆ। ਜਦੋਂ ਸਾਨੂੰ ਪੰਚਾਇਤ ਨੇ ਲਿਖ ਕੇ ਦਿੱਤਾ, ਇਹਨਾਂ ਦੇ ਕਹਿਣ ਨਾਲ ਕੁਝ ਨਹੀਂ, ਅਸੀਂ ਮੰਨਣ ਵਾਲੇ ਨਹੀਂਗੇ। ਨਾ ਅਸੀਂ ਅੱਜ ਪਿੱਛੇ ਹਟ ਗਏ, ਨਾ ਕੱਲ੍ਹ ਨੂੰ ਹਟ ਗਏ। ਜਿਹੜਾ ਅਸੀਂ ਜ਼ਿੰਮੇਵਾਰੀ ਚੱਕ ਲਈ ਉਹ ਨਿਭਾਵਾਂਗੇ। ਇਹਨਾਂ ਦੇ ਕਹਿਣ 'ਤੇ ਅਸੀਂ ਪਿੱਛੇ ਨਹੀਂ ਹਟਦੇ, ਪਹਿਲੀ ਗੱਲ। ਦੂਜੀ ਗੱਲ, ਕਾਨੂੰਨ ਦੇ ਆਧਾਰ ਨਾਲ ਇਹ ਆਂਦੇ ਵੀ ਅਸੀਂ ਹੱਕਦਾਰ ਨਹੀਂ, ਪਰ ਅਸੀਂ ਇਨਸਾਨੀਅਤ ਦੇ ਤੌਰ ਤੇ ਆਪਦੇ ਪੁੱਤ ਬਚਾਉਣ ਲਈ ਖੜੇ ਹੈਗੇ, ਚਾਹੇ ਜਿਹੜਾ ਕੋਈ ਮਰਜ਼ੀ ਕਹੀ ਜਾਣ। ਤਾਂ ਢਵਾਲੀ ਸਾਹਿਬ ਤੁਹਾਡੇ ਪਿੰਡ 'ਚ ਵੀ ਕਮੇਟੀ ਬਣੀ ਹੈ, ਕਿਉਂਕਿ ਇੱਥੇ ਅਸੀਂ ਹਰ ਇੱਕ ਪਿੰਡ ਦਾ ਉਹ ਬੰਦਾ ਦੇਖ ਰਹੇ ਹਾਂ ਜਿਹੜੇ ਲੋਕਾਂ ਦੇ ਨਾਲ ਅਸੀਂ ਗੱਲਾਂ ਕਰੀਆਂ ਨੇ। ਰਾਮ ਸਿੰਘ ਢਵਾਲੀ ਨੇ, ਉਹਨਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ। ਇਹ ਵੀ ਇੱਥੇ ਖੜੇ ਨੇ। ਸਧਾਣਾ ਤੇ ਢਵਾਲੀ ਦਾ ਥੋੜ੍ਹਾ ਜਿਹਾ ਸਾਂਝਾ ਹੈਗਾ। ਢਵਾਲੀ ਸਾਹਿਬ, ਇਹ ਘਟਨਾ ਵਾਪਰਦੀ ਆ, ਬੜੀ ਮੰਦਭਾਗੀ, ਬੜਾ ਦੁੱਖ ਲੱਗਿਆ ਜਦੋਂ ਸਵੇਰੇ ਉੱਠ ਕੇ ਫੋਨ ਫਰੋਲਿਆ ਕਿ ਇੱਕ ਖਬਰ ਜਿਹੜੀ ਸਾਹਮਣੇ ਆ ਜਾਂਦੀ ਆ, ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਆਖਰ ਅਜਿਹਾ ਕਿਉਂ ਹੋ ਰਿਹਾ ਕਿ ਢਿੱਲਵਾਂ ਖੁਰਦ ਤੋਂ ਬਾਅਦ ਸਧਾਣੇ ਪਿੰਡ ਦੀ ਇੱਕ ਘਟਨਾ ਸਾਹਮਣੇ ਆ ਗਈ ਆ? ਦੇਖੋ ਜੀ, ਲੜਾਈ ਸੀਗੀ ਢਿੱਲੋਂ ਸਾਹਿਬ ਸਰਕਾਰਾਂ ਦੀ ਤੇ ਪ੍ਰਸ਼ਾਸਨ ਦੀ, ਇਹ ਸਾਡੇ ਲੋਕਾਂ ਦੇ ਗਲ ਪਾ ਦਿੱਤੀ ਗਈ ਆ। 2 ਮਹੀਨੇ ਹੋਏ ਆ ਕਮੇਟੀਆਂ ਬਣੀਆਂ ਨੂੰ ਜਾਂ ਲੋਕਾਂ ਨੂੰ ਖੜੇ ਹੋਏ ਨੂੰ, ਤੇ 2 ਮਹੀਨਿਆਂ 'ਚ 2 ਕਤਲ ਹੋ ਗਏ ਜਿਹੜੇ ਨਸ਼ਾ ਰੋਕਣਾ ਚਾਹੁੰਦੇ ਉਹਨਾਂ ਦਾ। ਤੇ ਇਸ 'ਚ ਦੋਸ਼ੀ ਵੀ ਸਿੱਧੀ ਸਰਕਾਰ ਤੇ ਪ੍ਰਸ਼ਾਸਨ ਦੋਨੇ ਆ, ਕਿਉਂਕਿ ਜਦੋਂ ਸਾਨੂੰ ਕਿਤੇ ਰੋਕਣਾ ਹੁੰਦਾ, ਕਰੋਨਾ ਦਾ ਟਾਈਮ ਆਇਆ, 2-3 ਕਰੋੜ ਲੋਕ ਸੀ ਇੰਡੀਆ ਦਾ, ਤੇ ਪੁਲਿਸ ਨੇ, ਪ੍ਰਸ਼ਾਸਨ ਨੇ, ਸਰਕਾਰਾਂ ਨੇ ਅੰਦਰ ਬਾੜਤਾ। ਕਿਸੇ ਨੇ ਗੇਟ ਖੋਲ੍ਹਣਾ ਮੁਨਾਸਿਬ ਨਹੀਂ ਸਮਝਿਆ, ਆਪਣੇ ਅੰਦਰ ਹੀ ਬੈਠੇ ਸੀ, ਕਿਉਂਕਿ ਪੁਲਿਸ ਦਾ ਦਬਦਬਾ ਹੀ ਇੰਨਾ ਸੀਗਾ। ਤੇ ਅੱਜ ਸਿਰਫ ਇਕੱਲੇ ਪੰਜਾਬ ਦੇ ਵਿੱਚ ਹੀ ਅੱਜ ਪ੍ਰਸ਼ਾਸਨ ਦਾ ਮਤਲਬ ਇਸ ਚੀਜ਼ ਦੀ ਦੁਹਾਈ ਪਾਉਂਦਾ, ਸਾਡੇ ਕੋਲ ਮੁਲਾਜ਼ਮ ਨਹੀਂ ਆ, ਸਾਡੇ ਕੋਲ ਕੁਆਂਟੀਟੀ ਘੱਟ ਹੈ ਪੁਲਿਸ ਦੀ। ਤੇ ਫਿਰ ਹੁਣ ਕਿੱਥੇ ਗਈ ਪੁਲਿਸ? ਉਹ ਜਿਹੜੀ ਆ ਕੱਲ੍ਹ ਹਜੇ 5-4 ਦਿਨ ਹੋਇਆ ਜਦੋਂ ਕਿਸਾਨ ਚੱਲੇ ਸੀ ਚੰਡੀਗੜ੍ਹ ਨੂੰ, ਇਹਨਾਂ ਨੇ ਇੱਥੋਂ ਸਾਰੇ ਧਨੌਲਾ ਨਹੀਂ ਟੱਪਣ ਦਿੱਤੇ, ਸਾਰੇ ਫੜ ਕੇ ਇਹਨਾਂ ਨੇ ਜੇਲ੍ਹਾਂ 'ਚ ਸੁੱਟਤੇ ਨਾਲ। ਉਦੋਂ ਪੁਲਿਸ ਕਿੱਥੋਂ ਆ ਗਈ? ਅੱਜ ਵੀ ਸਲਾਦਪੁਰੇ ਅੱਜ ਇਹ ਜਿਹੜੀ ਸਾਡੀ ਲੜਾਈ ਸਾਡੇ ਸਿਰ ਪਈ ਆ ਨਾ, ਇਹਨੂੰ ਅਸੀਂ ਲੜਾਂਗੇ। ਸਾਨੂੰ ਪ੍ਰਸ਼ਾਸਨ ਮਤਲਬ ਇਸ ਤਰ੍ਹਾਂ ਦੀਆਂ ਗੋਲ-ਮੋਲ ਗੱਲਾਂ ਕਰਕੇ, ਜੀ ਦੇਖੋ ਇਹ ਕਾਨੂੰਨ ਨਹੀਂ ਹੈ, ਕਿਸੇ ਦੀ ਤਲਾਸ਼ੀ ਲੈਣੀ ਅਸੀਂ ਵੀ ਨਹੀਂ ਲੈ ਸਕਦੇ। ਦੇਖੋ, ਕਾਨੂੰਨ ਤੁਹਾਡਾ ਰੱਖੋ ਤੁਹਾਡੇ ਕੋਲੇ, ਅਸੀਂ ਤਲਾਸ਼ੀਆਂ ਵੀ ਲਵਾਂਗੇ, ਕਿਉਂਕਿ ਸਾਨੂੰ ਆਪਣਾ ਪੁੱਤਾਂ ਦੀਆਂ ਲਾਸ਼ਾਂ ਚੱਕਣੀਆਂ ਬਹੁਤ ਔਖੀਆਂ ਲੱਗਦੀਆਂ। ਤੇ ਅਸੀਂ ਸਮਝਦੇ ਹਾਂ ਵੀ ਉਦੋਂ ਪਹਿਲਾਂ ਪੁੱਤ ਦੀ ਲਾਸ਼ ਚੱਕਣ ਨਾਲੋਂ ਪਹਿਲਾਂ ਜੇ ਅਸੀਂ ਲੜਾਈ ਲੜਦੇ, ਲਾਸ਼ ਵੱਜ ਗਈ, ਤਾਂ ਸਾਨੂੰ ਕੋਈ ਪਰਵਾਹ ਨਹੀਂ ਹੈ। ਅਫਸੋਸ ਹੈ ਸਾਨੂੰ, ਸਾਡਾ ਭਰਾ ਗਿਆ ਅੱਜ, ਪਰ ਇਹ ਲੜਾਈ ਸਾਨੂੰ ਲੜਨੀ ਪੈਣੀ ਹੈ, ਕਿਉਂਕਿ ਅਸੀਂ ਅੱਖਾਂ ਮੀਚ ਕੇ ਕਬੂਤਰ ਵਾਂਗੂ ਨਹੀਂ ਬੈਠ ਸਕਦੇ ਕਿ ਬਿੱਲੀ ਕੁਛ ਵੀ ਕਰੇ ਵੀ ਖਤਰਾ ਟਲ ਗਿਆ। ਅਸੀਂ ਅੱਖਾਂ ਮੀਚ ਕੇ ਬੈਠਣ ਵਾਲੇ ਲੋਕਾਂ 'ਚੋਂ ਨਹੀਂ ਹੈ। ਅਸੀਂ ਇਹ ਅਹਿਦ ਲਏ ਜਿਹੜੇ ਕਮੇਟੀਆਂ ਬਣਾਈਆਂ। ਮੈਂ ਮੀਡੀਆ ਤੇ ਕਹਿਣਾ ਚਾਹੁੰਦਾ ਵੀ ਮੈਂ ਅੱਜ ਤੱਕ ਨਾ ਤਾਂ ਕਿਸੇ ਸਿਆਸੀ ਪਾਰਟੀ ਦੇ ਇਲੈਕਸ਼ਨ 'ਚ ਹਿੱਸਾ ਲਿਆ,
ਕਿਸੇ ਐਮਐਲਏ ਐਮਪੀ ਦੇ, ਨਾ ਮੈਂ ਪੰਚਾਇਤ ਦੀਆਂ ਇਲੈਕਸ਼ਨਾਂ 'ਚ ਬਹੁਤਾ ਹਿੱਸਾ ਲਿਆ ਕਦੇ। ਮੈਂ ਗੁਰਦੁਆਰੇ ਦੀ ਕਮੇਟੀ ਦਾ ਹਿੱਸਾ ਨਹੀਂ ਲੈਂਦਾ। ਪਰ ਜਿੱਥੇ ਨਸ਼ੇ ਦੀ ਗੱਲ ਚੱਲੀ, ਮੈਨੂੰ ਇੱਕ ਬੱਚੇ ਨੇ ਸਾਡੇ ਪਿੰਡ ਦੇ ਨੇ ਆ ਕੇ ਕਿਹਾ ਵੀ ਚਾਚਾ ਜੀ ਆਪਾਂ ਨਸ਼ੇ ਖਿਲਾਫ ਕਮੇਟੀ ਖੜੀ ਕਰਗੇ। ਮੈਂ ਕਿਹਾ ਵੀ ਹੁਣੇ ਹੀ ਚੱਲ ਕੇ ਗੁਰਦੁਆਰਾ ਸਾਹਿਬ ਨਮਸਕਾਰ, ਇਹ ਲੜਾਈ ਅਸੀਂ ਲੜਾਂਗੇ, ਇਹ ਸਿਆਸੀ ਲੋਕਾਂ ਨੇ ਨਹੀਂ ਲੜਨੀ। ਅਸੀਂ ਉੱਤੇ ਦੋਨਾਂ ਪੰਚਾਇਤਾਂ ਤੋਂ ਸੱਦ ਕੇ ਸਾਰਾ ਕੁਝ ਇਕੱਠ ਕਰਕੇ ਪਿੰਡ ਦੇ ਥੜੇ ਦੇ ਇਕੱਠ ਕੀਤਾ। ਉੱਥੇ ਮਤਾ ਪਵਾਇਆ ਬਕਾਇਦਾ ਕਿ ਗ੍ਰਾਮ ਪੰਚਾਇਤਾਂ, ਅਸੀਂ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਵੀ ਗ੍ਰਾਮ ਪੰਚਾਇਤ ਜੇ ਕੋਈ ਮਤਾ ਪਾ ਕੇ ਦਿੰਦੀ ਹੈ ਕਿ ਉਹਦੀ ਕੋਈ ਵੈਲਿਊ ਨਹੀਂ ਹੈ, ਕੋਈ ਅਧਿਕਾਰ ਖੇਤਰ ਨਹੀਂ ਹੈ ਉਹਦਾ। ਉਹਨਾਂ ਨੇ ਕਿਹਾ ਵੀ ਅਸੀਂ ਵਧੀਆ ਤਰੀਕੇ ਨਾਲ ਰੋਕਾਂਗੇ, ਤਲਾਸ਼ੀ ਲਵਾਂਗੇ, ਤੇ ਜੇ ਕੋਈ ਸਾਨੂੰ ਲੋੜ ਪੈਂਦੀ ਅਸੀਂ ਪ੍ਰਸ਼ਾਸਨ ਨੂੰ ਦੱਸਾਂਗੇ। ਅਸੀਂ ਕੋਈ ਵੀ ਕਾਨੂੰਨ ਬਹੁਤਾ ਹੱਥ 'ਚ ਨਹੀਂ ਲੈਂਦੇ, ਤੇ ਅਸੀਂ ਕਰ ਵੀ ਉਸੇ ਤਰ੍ਹਾਂ ਰਹੇ ਹਾਂ। ਅੱਜ ਸਾਨੂੰ ਲਗਭਗ 45 ਦਿਨ ਹੋ ਗਏ ਮੇਰੇ ਪਿੰਡ ਦੀ ਕਮੇਟੀ ਬਣੀ ਨੂੰ। ਕੋਈ ਇਸ ਤਰ੍ਹਾਂ ਦਾ ਸਾਡਾ ਕੇਸ ਨਹੀਂ ਕਿਸੇ ਨੂੰ ਮਾਰਕੁੱਟ ਕੀਤੀ ਹੋਵੇ। ਹਾਂ, ਜਦੋਂ ਕੋਈ ਘੇਰ ਦਿਆਂ, ਕੋਈ ਮਾੜਾ ਮੋਟਾ ਘੁਰ ਕਰਦਾ, ਫਿਰ ਉਹੋ ਜਿਹੀ ਉਹਦਾ ਬਾਣਤਣ ਉਹਨਾਂ ਕਰਨਾ ਪੈਂਦਾ। ਬਈ ਤੁਸੀਂ ਆਪਾਂ ਬੈਠੇ ਮੋਟਰ ਤੇ ਗੱਲ ਕਰ ਰਹੇ ਸੀ, ਬਹਾਦਰ ਬਾਈ ਦੇ ਨਾਲ ਵੀ ਗੱਲ ਕਰੀ ਆ, ਉਦੋਂ ਤੁਸੀਂ ਕਿਹਾ ਕਿ ਸਾਨੂੰ ਡਰ ਹੀ ਨਹੀਂ ਲੱਗਿਆ ਕਿ ਅਸੀਂ ਨਸ਼ਾ ਰੋਕਣ ਦੇ ਲਈ ਚੱਲੇ ਆ। ਪਰ ਅੱਜ ਅਸੀਂ ਪਿੰਡ ਦੇ ਵਿੱਚ ਜਾ ਕੇ ਆਏ, ਪਿੰਡ ਵਾਲੇ ਕਹਿੰਦੇ ਅਸੀਂ ਕੀ ਲੈਣਾ ਪਹਿਰੇ ਲਾਉਣ ਤੋਂ, ਜਦੋਂ ਸਾਡੇ ਪੁੱਤ ਹੀ ਮਰ ਰਹੇ ਨੇ, ਕੋਈ ਗੌਰ ਹੀ ਨਹੀਂ ਕਰ ਰਿਹਾ। ਦੇਖੋ ਬਾਈ ਜੀ, ਉਹੀ ਤਾਂ ਅਸੀਂ ਸਵਾਲ ਇੱਥੇ ਖੜਾ ਹੁੰਦਾ ਨਾ ਵੀ ਪ੍ਰਸ਼ਾਸਨ ਆਪਦੇ ਬਿਆਨਬਾਜ਼ੀ ਦੇ ਰਿਹਾ ਵੀ ਤੁਸੀਂ, ਤੁਹਾਡੇ ਕੋਲ ਅਧਿਕਾਰ ਨਹੀਂ। ਦੇਖੋ, ਨਾ ਤਾਂ ਕੋਈ ਅੱਜ ਚਿੱਟੇ ਵਾਲਾ ਮਰਿਆ, ਤੋਂ ਪਹਿਲਾਂ ਵੀ 2-3 ਮਹੀਨੇ ਹੋ ਗਏ ਕਮੇਟੀਆਂ ਬਣਾਈਆਂ, ਨਾ ਤਾਂ ਕਮੇਟੀਆਂ ਨੇ ਕੋਈ ਚਿੱਟੇ ਵਾਲਾ ਮਾਰਿਆ, ਨਾ ਕਿਸੇ ਚੋਰ ਨੂੰ ਮਾਰਿਆ, ਨਾ ਕੋਈ ਹੋਰ ਮਾਰਿਆ। ਪਰ ਜਿੰਨੇ ਵੀ ਪਰਚੇ ਹੋਏ ਉਹ ਕਮੇਟੀਆਂ ਤੇ ਹੋਇਆ। ਦੇਖੋ, ਸੰਧੂ ਖੁਰਦ ਦਾ ਮਾਮਲਾ ਸੀਗਾ ਤੇ ਬਾਲਿਆਂ ਮੰਡੀ ਕਲਾਂ ਦਾ ਮਾਮਲਾ ਸੀਗਾ, ਉੱਥੇ ਵੀ ਸਾਡੀ ਕਮੇਟੀ ਤੇ ਪਰਚਾ ਹੋਇਆ। ਤੇ ਆਹ ਤਾਂ ਹੁਣ ਹੱਦ ਹੀ ਹੋ ਗਈ ਬਾਈ, ਆਹ ਤਾਂ ਹੁਣ ਬਹੁਤ ਕਹਿਰ ਹੀ ਹੋ ਗਿਆ ਨਾ। ਸਾਡੇ ਪਹਿਰੇ ਦੇ ਉੱਤੇ ਖੜਾ ਮੁੰਡਾ ਮਾਰਤਾ। ਫਿਰ ਫਰੀਦਕੋਟ ਦੀ ਘਟਨਾ ਸੀਗੀ ਢਲਵਾਂ ਪਿੰਡ ਦੀ, ਉੱਥੇ ਸਾਡਾ ਮੁੰਡਾ ਮਾਰਤਾ। ਤੇ ਬਾਈ ਅਸੀਂ ਹੁਣ ਤੁਸੀਂ ਇਹ ਦੇਖੋ, ਫਿਰ ਹੁਣ ਅਸੀਂ ਬੰਦੇ ਮਰਵਾਈ ਜਾਂਦੇ ਆ, ਆਪਣੇ ਮੁੰਡੇ ਮਰਵਾਈ ਜਾਂਦੇ ਆ। ਅਸੀਂ ਸਾਰਾ ਕੁਝ ਪ੍ਰਸ਼ਾਸਨ ਦਾ ਕੰਮ ਕਰੀ ਜਾਂਦੇ ਆ, ਸਰਕਾਰਾਂ ਦੇ ਕੰਮ ਅਸੀਂ ਕਰੀ ਜਾਂਦੇ ਆ। ਤੇ ਫਿਰ ਅਸੀਂ ਹੁਣ ਹੋਰ ਕੀ ਕਰੀਏ ਬਾਈ, ਅੱਕੇ ਵੇ, ਕਿਉਂਕਿ ਸਾਡੇ ਘਰਾਂ ਦੇ ਵਿੱਚ ਤਾਂ ਬਾਈ ਲਾਸ਼ਾਂ, ਪਹਿਲਾਂ ਚਿੱਟੇ ਵਾਲਿਆਂ ਦੀਆਂ ਲਾਸ਼ਾਂ ਸੀ, ਤੇ ਹੁਣ ਚਿੱਟੇ ਵਾਲੇ ਸਾਨੂੰ ਮਾਰੀ ਜਾਂਦੇ ਆ ਬਾਈ। ਅੱਗੇ ਚੱਲਣ ਲਈ ਤਿਆਰ ਹੋ? ਕਿਉਂਕਿ 2-3 ਘਟਨਾਵਾਂ ਵਾਪਰ ਗਈਆਂ, ਅੱਗੇ ਚੱਲਣ ਲਈ ਤਿਆਰ ਹੋ? ਬਾਈ ਪਿੱਛੇ ਮੁੜਨ ਦਾ ਰਾਹ ਵੀ ਹੈ ਨਹੀਂ। ਜੇ ਅੱਜ ਟੇਕੇ ਕੇ ਘਰਾਂ 'ਚ ਬਹਿੰਦੇ ਫਿਰ ਚਿੱਟੇ ਵਾਲੇ ਮਾਰਨ ਆਉਣਗੇ। ਕਿਉਂਕਿ ਅੱਜ ਜਿਹੜਾ ਸਾਡਾ ਸੰਗਠਨ ਆ, ਸਾਡੀ ਮੁਹਿੰਮ ਲੈ ਕੇ ਚੱਲਿਆ, 52 ਪਿੰਡਾਂ ਦੀ ਮੁਹਿੰਮ ਆ ਗਈ। ਆਹ ਦੇਖ ਲਓ ਕਿੰਨੇ ਪਿੰਡਾਂ ਦੇ ਵਿੱਚੋਂ ਆਪ ਮੁਹਾਰੇ ਲੋਕ ਚੱਲ ਕੇ ਆ ਗਏ, ਕਿਸੇ ਨੂੰ ਕਾਲ ਨਹੀਂ ਕੀਤੀ, ਕਿਉਂਕਿ ਉਹਨਾਂ ਨੂੰ ਵੀ ਪਤਾ ਯਾਰ ਕੱਲ੍ਹ ਨੂੰ ਸਾਡੇ ਤੇ ਵੀ ਹੋ ਸਕਦੀ ਹੈ। ਪਿੱਛੇ ਮੁੜਨ ਦਾ ਵੀ ਰਾਹ ਹੈ ਨਹੀਂ ਨਾ ਬਾਈ। ਜੇ ਪਿੱਛੇ ਮੁੜ ਕੇ ਅੱਜ ਘਰਾਂ ਦੇ ਵਿੱਚ ਬਹਿ ਜਾਾਂਗੇ ਤਾਂ ਫਿਰ ਵੀ ਤਾਂ ਮੌਤ ਹੀ ਆਪਣੇ ਕੋਲੇ, ਚਿੱਟੇ ਨਾ ਲਾ ਲਓ ਜਾਂ ਚਿੱਟੇ ਵਾਲੇ ਮਾਰ ਦੇਣਗੇ। ਹਾਂਜੀ, ਅਸੀਂ ਇਹ ਫੂਲ ਥਾਣੇ ਦੀ ਜਿਹੜੀ ਕਿ ਗੱਲ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਹੋ ਜਿਹੇ ਹਾਲਾਤ ਹੋ ਗਏ ਨੇ। ਆਖਰ ਇੱਥੇ ਉਹ ਲੈਣਾ ਵੀ ਯਾਦ ਆਉਂਦੀਆਂ ਨੇ ਜਿਹੜੀਆਂ ਜਦੋਂ ਇਹੋ ਜਿਹੀਆਂ ਘਟਨਾ ਵਾਪਰਦੀਆਂ ਨੇ। ਜਦੋਂ ਸੁਰਜੀਤ ਪਾਤਰ ਨੇ ਲਿਖਿਆ ਸੀ ਕਿ ਕੈਸੀ ਲੱਗੀ ਨਜ਼ਰ ਪੰਜਾਬ ਨੂੰ, ਕੋਈ ਇਸ ਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ, ਕੋਈ ਇਸ ਦੇ ਸਿਰ ਤੋਂ ਵਾਰੋ। ਤਾਂ ਵਾਕਈ ਜਿਹੜਾ ਕਿ ਪੰਜਾਬ ਆ ਉਹ ਕਿਹੜੇ ਰਾਹਾਂ ਤੇ ਪੈ ਗਿਆ। ਪਹਿਲਾਂ 6-6 ਫੁੱਟ ਦੇ ਨੌਜਵਾਨਾਂ ਨੂੰ 2.5 ਇੰਚ ਦੀਆਂ ਸਰਿੰਜਾਂ ਖਾ ਗਈਆਂ, ਤੇ ਜੇਕਰ ਉਹ 2.5 ਇੰਚ ਦੀਆਂ ਸਰਿੰਜਾਂ ਤੋਂ ਖਹਿੜਾ ਛੁਡਾਉਣ ਦੀ ਗੱਲ ਕੀਤੀ, ਪਿੰਡਾਂ ਦੇ ਵਿੱਚੋਂ ਤਹਈਆ ਕੀਤਾ, ਨੌਜਵਾਨ ਖੜ੍ਹੇ ਹੋਏ, ਤਾਂ ਉਹਨਾਂ ਸਰਿੰਜਾਂ ਲਾਉਣ ਵਾਲਿਆਂ ਨੇ ਜਾਂ ਲਵਾਉਣ ਵਾਲਿਆਂ ਨੇ ਉਹਨਾਂ ਨੌਜਵਾਨਾਂ ਦਾ ਕਤਲ ਕਰਨਾ ਸ਼ੁਰੂ ਕਰਤਾ। ਢਿਲਵਾਂ ਖੁਰਦ ਦੀ ਖਬਰ ਆਉਂਦੀ ਆ, ਉਸ ਤੋਂ ਬਾਅਦ ਦੂਜੀ ਜਿਹੜੀ ਕਿ ਘਟਨਾ ਪਿੰਡ ਸਧਾਣਾ ਦੀ ਵਾਪਰਦੀ ਆ। ਤਾਂ ਇਹ ਰੌਂਗਟੇ ਖੜੇ ਕਰਦਿਆਂ ਖਬਰਾਂ, ਗਮਗੀਨ ਕਰਦਿਆਂ ਖਬਰਾਂ ਨੇ, ਤਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਅੱਜ ਫੂਲ ਥਾਣੇ ਤੋਂ ਇਹ ਖਬਰ ਆ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਆ। ਕੋਸ਼ਿਸ਼ ਰਹੇਗੀ ਕਿ ਹਮੇਸ਼ਾ ਪੰਜਾਬ ਦੇ ਲਈ ਖੜਾ ਜਾਵੇ, ਹਮੇਸ਼ਾ ਉਹਨਾਂ ਲੋਕਾਂ ਦੀ ਗੱਲ ਕਰੀ ਜਾਵੇ ਜਿਹੜੇ ਲੋਕ ਚੰਗੇ ਕੰਮਾਂ ਦੇ ਵੱਲ ਤੁਰੇ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਨਿਰਪੈ ਤੁਸੀਂ ਇੱਥੇ ਮੌਜੂਦ ਸਾਂ, ਤਾਂ ਘਟਨਾ ਕੀ ਵਾਪਰਦੀ ਆ, ਪੂਰੀ ਗੱਲਬਾਤ ਕੀ ਹੁੰਦੀ? ਉਹ ਗੇਟ ਜਿਹੜਾ ਮੇਨ ਪਹਿਰਾ ਮਗਰ ਆ, ਉੱਥੋਂ ਇਹ ਬੰਦੇ ਭੱਜ ਲਏ। ਇਹਨਾਂ ਨੇ ਤਲਾਸ਼ੀ ਨਾ ਕਰਾਈ। ਜਦੋਂ ਉਹਨਾਂ ਨੇ ਭੱਜ ਲਏ, ਉਹਨਾਂ ਨੇ ਦਵਾ ਸਾਨੂੰ ਇੱਥੇ ਮੂਹਰੇ ਕਹਿਤਾ, ਅਖੇ ਬੰਦੇ ਭੱਜ ਲਏ। ਤੇ ਇਹ ਬੰਦਾ ਡਿਊਟੀ ਦੇ ਸੀਗਾ, ਜਿਹੜਾ ਮੇਨ 3 ਜਾਣੇ ਵਿੱਚੋਂ, ਇਹ ਉੱਠ ਕੇ ਮੁੰਡਾ ਮੂਹਰੇ ਹੋ ਗਿਆ। ਇੱਥੇ ਦੂਜੇ ਜੇ ਜੋੜੇ ਪਾਉਂਦੇ ਆ, ਤੇ ਇਹ ਬੰਦਿਆਂ ਨੇ ਇਹਦੇ ਸਿੱਧੀ ਹਲਕ 'ਚ ਕਿਰਚ ਮਾਰੀ। ਤੇ ਬਸ ਥੋੜੇ ਚਿਰ ਬਾਅਦ ਪਤਾ ਲੱਗ ਗਿਆ ਵੀ ਮੁੰਡੇ ਐਂ ਕਰਕੇ ਵੀ ਮੌਤ ਹੋ ਗਈ। ਜੇ ਮੰਤਰੀ ਇੰਨੇ ਗਨਮੈਨ ਲਿਜਾ ਸਕਦੇ ਤਾਂ ਫਿਰ ਪਹਿਰਾ ਦੇਣ ਵਾਲਿਆਂ ਨੂੰ ਗਨਮੈਨ ਕਿਉਂ ਨਹੀਂ ਮਿਲਦੇ? ਜ਼ਰੂਰੀ ਆ ਜੀ, ਉਹ ਤਾਂ ਜ਼ਰੂਰੀ ਆ ਨਾ। ਉਹਨਾਂ ਨੂੰ ਤਾਂ 10-20 ਲਈ ਫਿਰਦੇ ਆ। ਇੱਥੇ ਸਾਰਾ ਹੁਣ ਇੱਥੇ ਇਕੱਲੇ ਛੋਟੀਆਂ ਵਾਲੇ ਕੀ ਕਰਨ? ਆ ਮਾਰ ਗਈ ਰਾਤ ਛੋਟੀ ਵਾਲੇ ਵੀ। ਅੱਜ ਦੀ ਘੜੀ ਉਹ, ਮੈਂ ਬਣੀ ਕੁਛ ਕਰਨਾ ਇੱਕ ਮਿਸਾਲ ਆ, ਪਰ ਅੱਜ ਦੀ ਘੜੀ ਉਹਦੀ ਮੌਤ ਚਿੱਟੇ ਦੇ ਰੋਕਣ ਲਈ। ਅਸੀਂ ਪੁੱਤ ਬਚਾਉਣ ਦੀ ਖਾਤਰ ਤੁਰੇ ਸੀਗੇ, ਪਰ ਅਸੀਂ ਆਪਦੇ 2 ਪੁੱਤ ਕਮਾ ਲਏ। ਇੱਕ ਢਲਮਾਂ ਵਾਲਾ ਬਾਈ, ਇੱਕ ਜਿਹੜਾ ਰਾਤ ਸਧਾਣੇ ਪਿੰਡ ਤੋਂ
ਜਿਹੜਾ ਹੈਪਨ ਹੋਇਆਗਾ। ਦੇਖੋ ਜੀ, ਲੜਾਈ ਸੀਗੀ ਢਿੱਲੋਂ ਸਾਹਿਬ ਸਰਕਾਰਾਂ ਦੀ ਤੇ ਪ੍ਰਸ਼ਾਸਨ ਦੀ, ਇਹ ਸਾਡੇ ਲੋਕਾਂ ਦੇ ਗਲ ਪਾ ਦਿੱਤੀ ਗਈ ਹੈ। ਤੇ ਫਿਰ ਹੁਣ ਕਿੱਥੇ ਗਈ ਪੁਲਿਸ? ਉਹ ਜਿਹੜੀ ਆ ਕੱਲ੍ਹ ਹਜੇ 5-4 ਦਿਨ ਹੋਇਆ ਜਦੋਂ ਕਿਸਾਨ ਚੱਲੇ ਸੀ ਚੰਡੀਗੜ੍ਹ ਨੂੰ, ਇਹਨਾਂ ਨੇ ਇੱਥੋਂ ਸਾਰੇ ਧਨੌਲਾ ਨਹੀਂ ਟੱਪਣ ਦਿੱਤੇ, ਸਾਰੇ ਫੜ ਕੇ ਇਹਨਾਂ ਨੇ ਜੇਲ੍ਹਾਂ 'ਚ ਸੁੱਟਤੇ ਨਾਲ। ਉਦੋਂ ਪੁਲਿਸ ਕਿੱਥੋਂ ਆ ਗਈ? ਹੁਣ ਡਿਪਟੀ ਸਾਹਿਬ ਨਾਲ ਜੀ ਗੱਲ ਕਰੀ ਆ ਅੰਦਰ, ਕਹਿੰਦੇ ਵੀ ਤੁਹਾਡਾ ਕੋਈ ਇਹ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਅਸੀਂ ਮੰਨਦੇ ਹਾਂ ਵੀ ਨਹੀਂ ਆਉਂਦਾ, ਪਰ ਲੋਕਾਂ ਨੂੰ ਉੱਠਣਾ ਤਾਂ ਪਿਆ ਨਾ। ਕਿਉਂ ਉੱਠਣਾ ਪਿਆ? ਜੇ ਤੁਸੀਂ ਆਪਦਾ ਫਰਜ਼ ਨਾ ਨਿਭਾ ਦਿਓ, ਸਾਨੂੰ ਸਾਡੇ ਪੁੱਤ ਨਾ ਨਸ਼ੇ ਨਾ ਮਰਨ ਉਹ, ਤੇ ਨਾ ਸਾਡੇ ਐ ਜਿਹੜੇ ਕਤਲ ਹੋ ਰਹੇ ਆ ਉਹ ਨਾ ਹੋਣ। ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦੀ ਤਸਕਰੀ ਵੱਧ ਰਹੀ ਆ, ਤਾਂ ਨਸ਼ੇ ਨੂੰ ਰੋਕਣ ਦੇ ਲਈ ਪਰਵਿੰਦਰ ਸਿੰਘ ਝੋਟੇ ਤੋਂ ਕੰਮ ਸ਼ੁਰੂ ਹੁੰਦਾ ਤਾਂ ਪਰਵਿੰਦਰ ਸਿੰਘ ਝੋਟਾ ਕਾਫੀ ਚਰਚਾ ਦੇ ਵਿੱਚ ਰਹਿੰਦਾ। ਉਸ ਤੋਂ ਬਾਅਦ ਲਗਾਤਾਰ ਮਾਨਸਾ ਦੇ ਵਿੱਚ ਧਰਨਾ ਚੱਲਦਾ ਤੇ ਪਿੰਡਾਂ ਦੇ ਵਿੱਚ ਕਮੇਟੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਅੱਜ ਜੋ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰਨ ਲੱਗੇ ਹਾਂ ਉਹ ਇੱਕ ਬੇਹੱਦ ਮੰਦਭਾਗੀ ਖਬਰ ਆ। ਇੱਕ ਨੌਜਵਾਨ ਸੀ ਜਿਹੜਾ ਕਿ ਰਾਤ ਨੂੰ ਪਹਿਰਾ ਦਿੰਦਾ ਸੀ, ਉਸ ਦੀ ਕਿਸੇ ਦੇ ਵੱਲੋਂ ਕਤਲ ਕਰ ਦਿੱਤਾ ਗਿਆ। ਸੁਣਨ ਦੇ ਵਿੱਚ ਆਇਆ ਕਿ ਉਸ ਦੇ ਕਿਰਚ ਮਾਰੀ ਗਈ ਆ। ਕਈ ਇਹ ਵੀ ਦੱਸ ਰਹੇ ਨੇ ਕਿ ਉਸ ਨੂੰ ਰਾੜ ਮਾਰ ਕੇ ਜਿਹੜਾ ਕਿ ਮਾਰ ਦਿੱਤਾ ਗਿਆ। ਅੱਜ ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੇ ਉਸ ਨੌਜਵਾਨ ਦਾ ਕਤਲ ਕੀਤਾ ਗਿਆ। ਤੁਸੀਂ ਦੇਖ ਸਕਦੇ ਹੋ ਇਹ ਰੋਡ ਸਿੱਧੀ ਸਿਧਾਣਿਆਂ ਨੂੰ ਸੇਲਵਰਾ ਨੂੰ ਜਾਂਦੀ ਆ। ਸਿਧਾਣਿਆਂ ਤੋਂ ਤਾਂ ਇਹ ਬੋਰਡ ਵੀ ਲੱਗਿਆ ਹੋਇਆ ਸੇਲਵਰਾ ਸਿਧਾਣਾ। ਅਸੀਂ ਲੱਖਾ ਸਿੰਘ ਸਿਧਾਣਾ ਦੇ ਪਿੰਡ ਦੇ ਵਿੱਚ ਖੜੇ ਹਾਂ, ਜਿੱਥੇ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਆਵਾਜ਼ ਚੁੱਕੀ ਜਾਂਦੀ ਰਹੀ ਆ। ਜਦੋਂ ਇੰਟਰਵਿਊ ਕਰਦੇ ਸੀ ਤਾਂ ਲੱਖਾ ਸਿੰਘ ਸਿਧਾਣਾ ਇਹ ਅਕਸਰ ਕਹਿੰਦੇ ਨਜ਼ਰ ਆਉਂਦੇ ਸੀ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਵਿਕਦਾ, ਨਸ਼ੇੜੀ ਨੇ ਆਉਂਦੇ ਨੇ ਤੇ ਸਾਡੇ ਪਿੰਡ ਦੇ ਮੁੰਡੇ ਨੇ ਜਿਹੜੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਧੱਸਦੇ ਜਾ ਰਹੇ ਨੇ। ਤਾਂ ਅੱਜ ਇੱਕ ਜਿਹੜੀ ਅਸੀਂ ਖਬਰ ਨੂੰ ਲੈ ਕੇ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ, ਤਾਂ ਖਬਰ ਬੜੀ ਹੀ ਬੇਹੱਦ ਜਿਹੜੀ ਕਿ ਮੰਦਭਾਗੀ ਆ। ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੇ ਕੁਝ ਘੰਟੇ ਪਹਿਲਾਂ ਉਸ ਨੌਜਵਾਨ ਦੀ ਬੋਡੀ ਪਈ ਸੀ। ਉਸ ਨੌਜਵਾਨ ਦਾ ਕਤਲ ਕੀਤਾ ਗਿਆ। ਜਸਵੀਰ ਸਿੰਘ ਨਾਂ ਦਾ ਨੌਜਵਾਨ ਸੀ ਜਿਸ ਦਾ ਕਤਲ ਹੋਇਆ। ਕਤਲ ਕਰਨ ਵਾਲੇ ਕੌਣ ਸੀ? ਸਰਕਾਰਾਂ ਦੀ ਅੱਖ ਕਿੱਥੇ ਆ? ਇਹ ਤਾਂ ਸਵਾਲ ਖੜੇ ਹੁੰਦੇ ਨੇ, ਪਰ ਵਿਰੋਧੀ ਧਿਰਾਂ ਦੇ ਵੱਲੋਂ ਵੀ ਸਵਾਲ ਚੁੱਕੇ ਜਾਣਗੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਇੱਥੇ ਬਾਈ ਹੋਰੇ ਮੌਜੂਦ ਸੀ। ਬਾਈ ਨਿਰਪੈ ਤੁਸੀਂ ਇੱਥੇ ਮੌਜੂਦ ਸਾਂ, ਤਾਂ ਘਟਨਾ ਕੀ ਵਾਪਰਦੀ ਆ? ਪੂਰੀ ਗੱਲਬਾਤ ਕੀ ਹੁੰਦੀ ਹੈ? ਇਹ ਬਾਈ 8:10 ਦੀ ਗੱਲ ਸੀਗੀ। ਅਸੀਂ ਇੱਥੇ ਮੇਰਾ ਘਰ ਆ ਨਾਲ ਹੀ, ਮੈਂ ਇਧਰੋਂ ਖੇਤੋਂ ਆਉਂਦਾ ਸੀ, ਮੈਂ ਇੱਥੇ ਖੜ ਗਿਆ। ਉਹ ਗੇਟ ਜਿਹੜਾ ਮੇਨ ਪਹਿਰਾ ਮਗਰ ਆ ਉੱਥੋਂ ਇਹ ਬੰਦੇ ਭੱਜ ਲਏ। ਇਹਨਾਂ ਨੇ ਤਲਾਸ਼ੀ ਨਾ ਕਰਾਈ। ਜਦੋਂ ਉਹਨਾਂ ਨੇ ਭੱਜ ਲਏ, ਉਹਨਾਂ ਨੇ ਦਵਾ ਦਵ ਸਾਨੂੰ ਇੱਥੇ ਮੂਹਰੇ ਕਹਿਤਾ ਆਖੇ ਬੰਦੇ ਭੱਜ ਲਏ। ਇੱਥੇ ਬੰਦੇ ਜਿਹੜੇ ਬੈਠੇ ਸੀਗੇ ਜੀ 8 ਬੰਦੇ ਬੈਠੇ ਸੀਗੇ ਅਸੀਂ, ਤੇ ਇਹ ਬੰਦਾ ਡਿਊਟੀ ਤੇ ਸੀਗਾ ਜਿਹੜਾ ਮੇਨ 3 ਜਾਣੇ ਵਿੱਚੋਂ। ਇਹ ਉੱਠ ਕੇ ਮੁੰਡਾ ਮੂਹਰੇ ਹੋ ਗਿਆ, ਇੱਥੇ ਦੂਜੇ ਜੇ ਜੋੜੇ ਪਾਉਂਦੇ ਆ, ਤੇ ਇਹ ਬੰਦਿਆਂ ਨੇ ਇਹਦੇ ਸਿੱਧੀ ਹਲਕ 'ਚ ਕਿਰਚ ਮਾਰੀ ਜੀ। ਉਹ ਮਗਰੋਂ ਪਤਾ ਲੱਗਿਆ ਵੀ ਕਿਰਚ ਵੱਜ ਗਈ। ਜਦੋਂ ਅਸੀਂ ਇਹਨੂੰ ਚੱਕਣ 'ਚ ਲੱਗ ਗਏ, ਉਹ ਦਵਾ ਦਵਾ ਐਂ ਭੱਜ ਗਏ ਜੀ ਸੇਲਵਰਾ ਵਾਲੇ ਰਾਹ। ਅਸੀਂ ਗਾਹਾਂ ਸੇਲਵਰਾਜਾਂ ਨੂੰ ਫੋਨ ਕਰਿਆ ਵੀ ਭਾਈ ਇੱਧਰ ਬੰਦੇ ਆ ਗਏ, ਐਂ ਕਰਕੇ ਵੀ ਇੱਥੇ ਬੰਦੇ ਦੇ ਸੱਟਾਂ ਮਾਰੀਆਂ। ਅਸੀਂ ਇਹਨੂੰ ਚੱਕ ਲਿਆ ਜੀ। ਇੱਕ ਇਹਦਾ ਭਰਾ ਸੀਗਾ ਨਾਲ ਮੇਰੇ, ਜਸਵੀਰ ਸਿੰਘ, ਜਗਸੀਰ ਸਿੰਘ ਆ ਉਹਦਾ ਨਾਂ। ਇਹਦਾ ਨਾਂ ਜਸਵੀਰ ਸਿੰਘ ਸੀ ਜਿਹੜਾ ਮਰਿਆ ਮੁੰਡਾ ਮੌਕੇ 'ਤੇ। ਅਸੀਂ ਇਹਨੂੰ ਚੱਕ ਕੇ ਅਸੀਂ ਚਲੋ ਪਾਣੀ ਲੈ ਕੇ ਪਾਣੀ ਪੂਣੀ ਛਿੱਟੇ ਮਾਰਦੇ ਰਹੇ ਵੀ ਚੱਲ ਨਕਸੀਰ ਸੁੱਟ ਗਈ, ਆਪਾਂ ਨੂੰ ਤਾਂ ਹੀ ਸੀਗਾ ਜੀ। ਤੇ ਬਸ ਦਵਾ ਦਵਾ ਇੱਧਰੋਂ ਇੱਕ ਫਿਰ ਕਾਰ ਆਈ, ਅਸੀਂ ਉਹ ਕਾਰ ਰੋਕੀ, ਉਹ ਕਾਰ 'ਚ ਇਹਨੂੰ ਪਾ ਕੇ ਰਾਮਪੁਰੇ ਹਸਪਤਾਲ ਨੂੰ ਘੱਲਤਾ ਜੀ। ਤੇ ਬਸ ਥੋੜ੍ਹੇ ਚਿਰ ਬਾਅਦ ਪਤਾ ਲੱਗ ਗਿਆ ਵੀ ਮੁੰਡੇ ਐਂ ਕਰਕੇ ਵੀ ਮੌਤ ਹੋ ਗਈ। ਬਈ ਅਫਸੋਸ ਸੀ ਵੀ ਇੱਕ ਚੰਗੇ ਕੰਮ ਦੇ ਵੱਲ ਨੂੰ ਤੁਰੇ ਆ ਤਾਂ ਇੱਕ ਨੌਜਵਾਨ ਦਾ ਇਸ ਜਹਾਨ ਤੋਂ ਤੁਰ ਜਾਣਾ। ਘਰ ਦੇ ਵਿੱਚ ਕੌਣ ਕੌਣ ਨੇ ਨੌਜਵਾਨ? ਘਰ ਦੇ ਵਿੱਚ ਤਾਂ ਬਾਈ ਜੀ ਉਹਦਾ ਇਕੱਲਾ ਬੇਟਾ ਹੀ ਆ, ਪਿਓ ਪੁੱਤ ਹੀ ਸੀਗੇ, ਦੋਨੇ ਅੱਡ ਬੈੱਡਾਂ ਸੀਗੇ ਉਹ ਆਦੇ ਭਰਾਵਾਂ ਨੂੰ। ਤੇ ਪਤਨੀ ਉਹਨਾਂ ਦੀ ਥੋੜ੍ਹਾ ਚਿਰ ਪਹਿਲਾਂ ਤਲਾਕ ਹੋ ਗਿਆ ਸੀਗਾ, ਤੇ ਹੁਣ ਤਾਂ ਦੋਨੇ ਪਿਓ ਪੁੱਤ ਹੀ ਰਹਿੰਦੇ ਸੀ। ਬਸ ਇਹਦੀ ਰਾਤ ਪਹਿਰੇ 'ਤੇ ਡਿਊਟੀ ਆ ਗਈ। ਮੁੰਡਾ ਘਰੇ ਇਕੱਲਾ ਹੀ ਆ, ਮੁੰਡਾ 9ਵੀਂ ਕਲਾਸ 'ਚ ਪੜ੍ਹਦਾ ਜੀ। ਤੇ ਬਹੁਤ ਜ਼ਿਆਦਾ ਦੁੱਖ ਆ ਜੀ ਇਸ ਗੱਲ ਦਾ, ਸਾਡੇ ਪਿੰਡ ਨੂੰ ਬੜਾ ਵੱਡਾ ਦੁੱਖ ਲੱਗਿਆ ਜੀ। ਤੇ ਬਸ ਅਸੀਂ ਤਾਂ ਇਨਸਾਫ ਚਾਹੁੰਦੇ ਹਾਂ ਜੀ, ਇਸ ਚੀਜ਼ ਦਾ ਇਨਸਾਫ ਮਿਲੇ। ਉਹ ਬੰਦੇ ਕਿੱਥੋਂ ਆਇਆ, ਕਿਹਦੇ ਘਰੋਂ ਆਏ ਸੀ, ਇਹਦੀ ਵੈਰੀਫਾਈ ਕੀਤੀ ਜਾਵੇ। ਉਹ ਬੰਦੇ ਡੋਡ ਪਿੰਡ ਦੇ ਸੀ, ਦੇਖੋ ਡੋਡਾਂ ਤੋਂ ਸਿਧਾਣੀ ਆਏ ਤਾਂ ਕੀ ਲੈਣ ਆਏ। ਡੋਡ ਦਾ ਸਫ਼ਰ ਕਾਫੀ ਪੈ ਜਾਂਦਾ, 40-50 ਕਿਲੋਮੀਟਰ ਦਾ ਫਾਸਲਾ ਹੋਊਗਾ ਹੈਗਾ ਜੀ। ਘੱਟ ਤੋਂ ਘੱਟ ਨਾ ਵਾਲਾ ਤਾਂ ਮੰਨ ਕੇ ਚਲੋ ਵੀ 25 ਕਿਲੋਮੀਟਰ ਬਾੜ ਤਾਂ ਹੈਗੀ ਹੈ ਵੀ। ਡੋਡ ਪਿੰਡ ਇੱਥੋਂ 25 ਆ। ਉਹ ਬੰਦੇ ਡੋਡਾਂ ਤੋਂ ਆਏ ਸੀਗੇ ਜੀ ਇੱਥੇ। ਤੇ
8 ਵਜੇ ਦਾ ਟਾਈਮ ਸੀਗਾ ਵੀ ਆਪਾਂ ਤਾਂ ਇਹੀ ਚਾਹੁੰਦੇ ਆ ਵੀ ਇੱਥੇ ਸਾਡੇ ਪਿੰਡੋਂ ਕਿਹਦੇ ਕੋਲੇ ਆਏ ਸੀ ਜਾਂ ਕੀ ਲੈਣ ਆਏ ਸੀ। ਇੱਧਰੋਂ ਹੀ ਉਹ ਆਏ ਸੀਗੇ ਬਸ 10 ਮਿੰਟਾਂ 'ਚ ਉਹ ਆਹ ਕੰਮ ਕਰਕੇ ਆਪਦਾ ਰਫੂ ਦਫੂ ਹੋ ਗਏ। ਬੰਦੇ ਫੜੇ ਗਏ ਆ, ਫੜ ਲਏ ਆ ਬੰਦੇ? ਕਿੰਨੇ ਬੰਦੇ ਸੀਗੇ ਬੰਦੇ? ਰਾਤ ਜੀ ਪਹਿਲਾਂ ਤਾਂ ਜਦੋਂ ਇਹ ਕੰਮ ਚੱਲਿਆ ਰੌਲਾ ਪਿਆ ਉਦੋਂ ਇੱਕ ਬੰਦਾ ਫੜਿਆ ਗਿਆ ਜੀ ਇੱਥੇ ਸੇਲਵਰਾ ਜੀ। ਦੂਜਾ ਬੰਦਾ ਫਿਰ ਉਹਨੇ ਫੋਨ ਕਰਕੇ ਕਮੇਟੀਆਂ ਵਾਲਿਆਂ ਨੂੰ ਪੇਸ਼ ਹੋ ਕੇ ਫਿਰ ਥਾਣੇ 'ਚ ਦਿੱਤੇ ਜੀ ਦੋਨੇ ਬੰਦੇ। ਕਿਸੇ ਜਾਨੀ ਬੰਦਿਆਂ ਦੇ ਹੱਥ ਨਹੀਂ ਉਹ ਲੱਗਣ ਦਿੱਤੇ, ਮਾਰ ਕੁੱਟ ਨਹੀਂ ਉਹਨਾਂ ਦੀ ਹੋਣ ਦਿੱਤੀ, ਬਸ ਉਹ ਥਾਣੇ 'ਚ ਹੀ ਦੇਤੇ ਜੀ ਫਿਰ ਸਿੱਧੇ। ਬਜ਼ੁਰਗੋ ਤੁਹਾਡੀ ਉਮਰ ਕਾਫੀ ਹੋ ਗਈ ਆ, ਤੁਸੀਂ ਉਮਰ ਹੰਢਾ ਲਈ ਆ, ਉਮਰ ਦੇ ਵਿੱਚੋਂ ਆਹ ਕੁਛ ਹੁੰਦਾ ਦੇਖਿਆ ਸੀ? ਕਿਉਂਕਿ ਪਹਿਲਾਂ ਟਾਕੂਏ ਗੜਾਸੇ ਦਾ ਚੱਲਦੇ ਰਹਿੰਦੇ ਆ, ਪਰ ਆਹ ਨਸ਼ੇ ਨੂੰ ਰੋਕਣ ਦੇ ਲਈ ਮੁਹਿੰਮ ਚੱਲੀ ਤੇ ਇੱਕ ਰੋਕਣ ਦੇ ਲਈ ਸਾਡੇ ਇੱਥੇ ਇੱਕ ਪੁਲਿਸ ਵਾਲੇ ਮੋਟਰਸਾਈਕਲ ਖੜਾ ਗਏ। ਅੱਗੇ ਦਿਨ ਮੋਟਰਸਾਈਕਲ ਦੇ ਪੈਸੇ ਦੇਣ, ਮੁੜ ਕੇ ਆ ਕੇ ਉਹ ਫੜ ਲਿਆ। ਇਹ ਰਲੀ ਮਿਲੀ ਤਾਂ ਪੁਲਿਸ ਦੀ ਹੈ, ਇਹ ਚਿੱਟਾ ਵਿਕਣਾ ਪੁਲਿਸ ਨੇ ਵਿਕਾਉਂਦੀ ਹੈ ਇਹ। ਕੀ ਲੱਗਦਾ ਗਾ ਇਸ ਨੌਜਵਾਨ ਦਾ ਜਿਹੜਾ ਕਤਲ ਹੋਇਆ ਗਾ, ਇਸ ਨੌਜਵਾਨ ਨੇ ਆਪਦਾ ਘਰ-ਬਾਰ ਛੱਡ ਕੇ ਲੋਕਾਂ ਦੇ ਪੁੱਤ ਬਚਾਉਣ ਦੀ ਗੱਲ ਕਰੀ, ਇਹਦਾ ਪੁੱਤ ਤਾਂ ਹਜੇ ਉਸ ਦਲਦਲ ਦੇ ਵਿੱਚ ਗਿਆ ਵੀ ਨਹੀਂ ਹੋਣਾ ਗਾ। ਗਿਆ ਨਹੀਂ ਜੀ ਹਜੇ ਕਿਸੇ ਵੀ। ਇਹ ਨਸ਼ਾ ਗੌਰਮੈਂਟ ਪਕਾ ਰਹੀ ਆ, ਆਹੀ ਬਲਕਾਰ ਸਿੱਧੂ ਭੱਜਿਆ ਫਿਰੇ। ਰਾਤ ਮੈਂ ਸਹੀ ਇਨਸਾਫ ਦਿਓ, ਇਨਸਾਫ ਕਰਦਾ ਤੂੰ, ਤੇਰੇ ਇਲਾਕੇ 'ਚ ਇਹ ਕੰਮ ਹੋਇਆ ਤੂੰ ਕਸਕਾ ਵੋਟਾਂ ਲੈਣ ਵੇਲੇ ਆ ਖੜਦੇ ਨੇ ਇਹ। ਬਸ ਜੀ ਮੈਂ ਇੰਨਾ ਹੀ ਬਹੁਤ ਹੈ। ਬਿਲਕੁਲ, ਤਾਂ ਹਰ ਇੱਕ ਦਾ ਮਾਣਾ ਜਿਹੜਾ ਉਹ ਦੁਖੀ ਆ, ਭਾਵਕ ਨੇ। ਬਾਈ ਤੁਸੀਂ ਵੀ ਇੱਥੇ ਨੇੜੇ ਆ, ਘਰ ਦੱਸ ਰਹੇ ਹੋ ਤੁਸੀਂ? ਛੱਡ ਦੋ ਭਰਿਆ ਕਰ ਜੀ। ਕਿੰਨਾ ਕੁ ਇੱਥੇ ਜਿਹੜਾ ਰੋਜ਼ ਹੀ ਪਹਿਰਾ ਲੱਗਦਾ ਸੀ, ਪਰ ਰਾਤ ਵਾਲੀ ਘਟਨਾ ਨੂੰ ਦੇਖ ਕੇ ਮਨ 'ਚ ਭੈ ਡਰ ਹੈ ਕੁਛ? ਡਰ ਪੂਰੀ ਹੋ ਗਈ ਜੀ, ਇਸ ਦਾ ਭਰਿਆ ਲੱਗਣਾ ਨਹੀਂ ਚਾਹੀਦਾ ਜਦੋਂ ਅਸੀਂ ਮਾਰਨ ਲੱਗੇ ਸਾਨੂੰ। ਬਾਈ ਜੀ ਤੁਸੀਂ ਇੱਥੋਂ ਦੀ ਹੋ, ਸਧਾਣਿਆਂ ਦੀ ਹੋ? ਗਾਹਾਂ ਤੋਂ, ਸੇਲਵਰਾ ਤੋਂ? ਉੱਥੇ ਵੀ ਪਹਿਰੇ ਲੱਗਦੇ ਨੇ, ਗੱਲ ਕਰ ਜੋ ਥੋੜੀ ਜਿਹੀ ਆਪਾਂ ਕਰ ਲਈਏ। ਤਾਂ ਬਿਲਕੁਲ ਅਸੀਂ ਬਜ਼ੁਰਗੋ ਕੀ ਘਟਨਾ ਕੀ ਵਾਪਰੀ ਹੈ ਜਿਹੜਾ ਇਹ? ਸਾਨੂੰ ਅਸੀਂ ਤਾਂ ਹੈ ਨਹੀਂ ਸੀ ਇੱਥੇ। ਆਹੀ ਪਿੰਡ ਆ ਤੁਹਾਡਾ? ਹਾਂ ਪਿੰਡ ਆਹੀ ਹੈ ਤੇ ਉਹ ਸਾਨੂੰ ਤਾਂ ਤੜਕੇ ਰਾਤ ਨੂੰ ਪੈ ਗਏ, ਸੀਰੀ ਬੰਦਾ ਮੈਂ ਤੇ ਤੜਕੇ ਜਦੋਂ ਆਇਆ ਇੱਧਰ ਨੂੰ ਮੈਂ ਲੰਘਿਆ, ਉੱਥੇ ਨੇੜੇ ਲੱਗਿਆ ਵਾ ਸੜਕ ਸਤੇ। ਮੈਂ ਜਦੋਂ ਇੱਥੇ ਦੇਖਿਆ ਵੀ ਖੂਨ ਖਾਣ ਦੇ ਡੁੱਲਿਆ, ਮੁੜ ਕੇ ਦੁਬਾਰੇ ਮੈਂ ਫੇਰ ਮੁੜਿਆ ਕੱਖ ਪਾ ਕੇ। ਤੇ ਜਦੋਂ ਮੁੜਿਆ ਇੱਥੇ ਬੰਦਿਆਂ ਤੋਂ ਗੱਲਬਾਤ ਸੁਣੀ ਵੀ ਗੱਲਬਾਤ ਰਾਤ ਆ ਹੋ ਗਈ ਤੇ ਵੀ ਬੰਦੇ ਦੇ ਕਿਰਤ ਮਰ ਲਈ ਉਹਨਾਂ ਨੇ, ਬੰਦਾ ਉਹਦੀ ਮਰ ਗਿਆ ਵੀ ਰਾਮਪੁਰੇ ਜਦੋਂ ਲੈ ਗਏ ਉਹਦੀ ਬੰਦਾ ਮਰ ਗਿਆ। ਤੇ ਬਸ ਜੀ ਮੁੜ ਕੇ ਹੁਣ ਕਿਹਨੇ ਇੱਥੇ ਪੁੱਛਣਾ, ਕਿਹਨੇ ਕਰਨਾ, ਬਸ ਕੋਈ ਇਹੋ ਜਿਹੀ ਕੋਈ ਇਨਸਾਫ ਵਾਲੀ ਗੱਲ ਤਾਂ ਲੱਗਦੀ ਨਹੀਂ। ਪਹਿਲਾਂ ਨਹੀਂ ਜਦੋਂ ਲੋਕਾਂ ਨੂੰ ਫੜ ਕੁਛ ਨੂੰ ਜਿਹੜਾ ਕੋਈ ਉੱਤਾ ਚੱਕਦਾ ਉਹਨੂੰ ਫੜ ਕੇ ਲੈ ਜਾਂਦੇ ਆ, ਉਹਨੂੰ ਕਿਹੜਾ ਛੱਡਦੇ ਆ ਉਹ। ਬਿਲਕੁਲ, ਤਾਂ ਇਹ ਗੱਲ ਜਿਹੜੀ ਕਿ ਕੋਈ ਪਹਿਲੀ ਘਟਨਾ ਨਹੀਂ ਹੋਈ ਪੰਜਾਬ ਦੇ ਵਿੱਚ। ਇਸ ਤੋਂ ਪਹਿਲਾਂ ਢਿੱਲਵਾਂ ਖੁਰਦ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਪੈ ਜਾਂਦਾ, ਸਾਦਕ ਠਾਣਾ ਪੈ ਜਾਂਦਾ, ਉੱਥੇ ਵੀ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਨਸ਼ਾ ਤਸਕਰਾਂ ਦੇ ਵੱਲੋਂ। ਤੇ ਰਾਤ ਵਾਲੀ ਘਟਨਾ ਵੀ ਇਹੀ ਜ਼ਾਹਰ ਕਰ ਰਹੀ ਆ ਕਿ ਆਖਰ ਪੰਜਾਬ ਜਾ ਕਿੱਧਰ ਨੂੰ ਰਿਹਾ। ਤਾਂ ਸਾਡੇ ਨਾਲ ਬਜ਼ੁਰਗ ਨੇ, ਇਹਨਾਂ ਦੀਆਂ ਮੰਗਾਂ ਨੇ ਕੁਛ ਕੁ ਸਰਕਾਰ ਤੋਂ ਕਿ ਸਾਡੇ ਨਾਲ ਆਹ ਕੁਛ ਤਾਂ ਹੋਣਾ ਚਾਹੀਦਾ। ਜਦੋਂ ਅਸੀਂ ਆਫ ਦਾ ਕੈਮਰਾ ਗੱਲ ਕਰ ਰਹੇ ਸੀ ਬਜ਼ੁਰਗਾਂ ਦੇ ਨਾਲ, ਤਾਂ ਬਜ਼ੁਰਗ ਕਹਿ ਰਹੇ ਸੀ ਕਿ ਜੇਕਰ ਸਰਕਾਰਾਂ ਨੂੰ ਸਿਕਿਉਰਿਟੀ ਮਿਲ ਸਕਦੀ ਆ, ਜੇਕਰ ਮੰਤਰੀਆਂ ਨੂੰ ਸਿਕਿਉਰਿਟੀ ਮਿਲ ਸਕਦੀ ਆ, ਤਾਂ ਫਿਰ ਸਾਡੇ ਪਿੰਡਾਂ ਦੇ ਵਿੱਚ ਕਿਉਂ ਨਹੀਂ ਸਿਕਿਉਰਿਟੀ ਮਿਲਦੀ? ਇਹ ਸਵਾਲ ਨੇ ਜਿਹੜੇ ਖੜੇ ਹੋ ਰਹੇ ਨੇ। ਅਸੀਂ ਅੱਜ ਸੱਥ ਦੇ ਵਿੱਚ ਬੈਠੇ ਹਾਂ, ਸਧਾਣਿਆਂ ਦੀ ਸੱਥ ਆ। ਤਾਂ ਬਜ਼ੁਰਗੋ ਮੰਗ ਕੀ ਹੈਗੀ ਤੁਹਾਡੀ? ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ ਜੇ ਮੰਤਰੀ ਇੰਨੇ ਗਨਮੈਨ ਲਿਜਾ ਸਕਦੇ ਤਾਂ ਫਿਰ ਪਹਿਰਾ ਦੇਣ ਵਾਲਿਆਂ ਨੂੰ ਗਨਮੈਨ ਕਿਉਂ ਨਹੀਂ ਮਿਲਦੇ? ਜ਼ਰੂਰੀ ਆ ਜੀ, ਉਹ ਤਾਂ ਜ਼ਰੂਰੀ ਆ ਨਾ। ਉਹਨਾਂ ਨੂੰ ਤਾਂ 10 20 ਲਈ ਫਿਰਦੇ ਆ ਇੱਥੇ ਸਾਰਾ। ਹੁਣ ਇੱਥੇ ਇਕੱਲੇ ਛੋਟੀਆਂ ਵਾਲੇ ਕੀ ਕਰਨਗੇ? ਆਹ ਮਾਰ ਗਏ ਰਾਤ ਛੋਟੀ ਵਾਲੇ ਨੂੰ, ਫਿਰ ਹੁਣ ਹੱਲ ਦੱਸੋ। ਜੇ ਕੋਈ ਸਾਨੂੰ ਗਨਮੈਨ ਦੇਣ, ਇੱਥੇ ਪੁਲਿਸ ਮੁਲਾਜ਼ਮ ਦੇਣ, 1 2 ਦੇਣ, ਤਾਂ ਉਹ ਤੋਰਾ ਫੇਰਾ ਕਰਨ ਦਾ ਮਾੜਾ ਮੋਟਾ ਕੋਈ ਪੈ। ਜੀ ਇੱਧਰ ਆਪਾਂ ਬੈਠ ਕੇ ਉਰੇ ਆ ਜਾਓ ਇੱਧਰ। ਅਸੀਂ ਤਾਂ ਕਹਿੰਦੇ 2 ਦੇ ਦੇਣ, ਇੱਕੋ ਪਰਲੇ ਅੱਡੇ ਖੜ ਜਾਣ, ਇੱਕ ਇੱਧਰ ਖੜ ਜਾਣ, ਨਾਲ ਅਸੀਂ ਖੜ ਜੀਏ। ਸਾਨੂੰ ਡਰ ਤਾਂ ਰਹੇ, ਉਹਦਾ ਅਸਲਾ ਆਊਗਾ ਆਪੇ ਚਲਾਊਗਾ। ਹੁਣ ਅਸਲੇ ਸਾਡੇ ਕੋਲੇ ਅਸਲੇ ਨਹੀਂ, ਹੋਰ ਨਹੀਂ, ਅਸੀਂ ਦੱਸ ਕੀ ਕਰਨਾ? ਫਿਰ ਸਾਨੂੰ ਮਾਰਨਗੇ, ਸਾਨੂੰ ਨਹੀਂ ਕਿਤੇ ਰਾਹ ਲੰਘਣ ਦੇਣਾ, ਨਾ ਸਾਨੂੰ ਇਹ ਨਾਕੇ ਲੱਗਣ ਦੇਣੇ ਆ। ਸਰਕਾਰਾਂ ਹੀ ਕਰਾ ਰਹੀਆਂ। ਤੁਹਾਨੂੰ ਕੀ ਲੱਗਦਾ ਜਿਹੜਾ ਮੁੰਡਾ ਮਰਿਆ, ਜਿਹੜੇ ਦੀ ਡੈਥ ਹੋਈ ਆ ਇੱਥੇ ਅੱਜ, ਕਤਲ ਕੀਤਾ ਗਿਆ, ਉਸ ਮੁੰਡੇ ਦਾ ਤਾਂ ਕੋਈ ਘਰ ਦਾ ਖਾਂਦਾ ਪੀਂਦਾ ਵੀ ਨਹੀਂ ਹੋਣਾ? ਤਾਂ ਵੈਸੇ ਹੀ ਪਹਿਰੇ ਤੇ ਆਇਆ ਹੋਣਾ ਲੋਕਾਂ ਦੇ ਪੁੱਤ। ਪਹਿਰੇ ਤੇ ਉਹਦਾ ਭਰਾ ਵੀ ਪਹਿਰੇ ਤੇ ਆਇਆ। ਚਿੱਟਾ ਹੈ ਗਿਆ। ਦੂਜੀ ਗੱਲ ਇਹ ਆ ਵੀ ਅੱਜ ਦੀ ਘੜੀ ਉਹ
ਮੈਂ ਭਾਵੇਂ ਕੁਛ ਖਾਨਾ ਹੈ, ਇੱਕ ਮਿੰਟ ਸਾਲ ਆ, ਪਰ ਅੱਜ ਦੀ ਘੜੀ ਉਹਦੀ ਮੌਤ ਚਿੱਟੇ ਦੇ ਰੋਕਣ ਲਈ ਆ। ਜੇ ਉਹਨੇ ਚਿੱਟਾ ਰੋਕਣ ਵਾਲੇ ਨੂੰ ਰੋਕਿਆ ਤਾਂ ਹੀ ਮਰਿਆ, ਤਾਂ ਹੀ ਮੌਤ ਹੋਈ। ਆਦੇ ਘਰੇ ਬੈਠਾ ਰਹਿਣਾ, ਖਾਈ ਜੀ ਪੀ ਜਾ ਕੁਛ ਕਹੀਓ। ਜੇ ਉਹਨੂੰ ਕੋਈ ਹੱਕ ਸੀ ਵੀ ਉਹਨੂੰ ਦੁੱਖ ਆਇਆ ਵੀ ਮੇਰਾ ਮੁੰਡਾ ਲੈਣ ਲੱਗ ਜੇ ਜਾਂ ਹੋਰ ਨਾ ਲੱਗ ਜਾਣ, ਮੁੰਡਾ ਉਹਦਾ ਇੱਕ ਛੋਟਾ ਜਿਹਾ 15-18 ਸਾਲਾਂ ਦਾ ਹੁੰਦਾ ਹੀ ਆ ਵੀ ਜੇ ਅੱਜ ਆਪਣੇ ਨਸ਼ੇ ਵਿਕਣ ਲੱਗ ਗਏ ਤੇ ਆਪਣੇ ਜਵਾਕ ਵੀ ਖਰਾਬ ਹੋ ਜਾਣਗੇ। ਘਰਾਂ ਦੇ ਵਿੱਚ 70 ਵਿਸ ਰਹੇ ਆ, ਜਿੱਥੇ ਨੌਜਵਾਨ ਨਸ਼ੇ ਦੀ ਭੇਟ ਚੜ ਰਿਹਾ, ਉੱਥੇ ਜਿਹੜੇ ਰੋਕਦੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ। ਕਤਲ ਹੋਈ ਜਾਂਦੇ ਆ ਜੀ। ਆ ਦੇਖੋ, ਇਹਦਾ ਹੁਣ ਹੱਲ ਕੀ ਹੋਊ? ਜੇ ਨਾ ਹੱਲ ਕੀਤਾ, ਨਾ ਸਾਨੂੰ ਸਰਕਾਰਾਂ ਨੇ ਕੋਈ ਦਿੱਤਾ, ਤਾਂ ਇਹ ਖਤਮ ਆ ਢਾਂਚੇ, ਬੜਾ ਟੁਕੀ ਚੱਲ ਪਊ। ਪੰਜਾਬ ਖਤਮ ਆ ਫਿਰ? ਖਤਮ। ਤੁਸੀਂ ਤਾਂ ਦੇਖਿਆ ਹੋਣਾ, ਕਾਫੀ ਦੌਰ ਦੇਖਿਆ ਹੋਣਾ। ਬਹੁਤ ਵੱਡੀਆਂ ਸਾਰੀਆਂ ਸਰਕਾਰਾਂ ਹੀ ਕਰਾ ਰਹੀਆਂ, ਸਾਰੇ ਸਰਕਾਰਾਂ ਨਹੀਂ ਕਰਾ ਰਹੇ ਆ। ਜੇ ਨਾ ਇਹ ਠੱਲ ਪਈ ਨਸ਼ੇ ਤੇ, ਤਾਂ ਇਹ ਥੋੜ੍ਹੇ ਚਿਰ 'ਚ ਹੀ ਖਤਮ ਹੋ ਜਾਣਗੇ। ਲੜਾਈਆਂ ਪੜਾਈਆਂ ਮਾਰ ਕੇ ਛੱਡ ਜਾ ਕਰਨਗੇ, ਉਹ ਕਰ ਜਾ ਕਰਨੇ, ਦੱਸੋ ਫਿਰ ਹੱਲ? ਤਾਂ ਇੱਥੇ ਨੌਜਵਾਨਾਂ ਦੇ ਵੱਲੋਂ ਪਹਿਰੇ ਦਿੱਤੇ ਗਏ, ਪਹਿਰਿਆਂ ਦੇ ਕਾਰਨ ਜਿਹੜਾ ਕਿ ਇੱਕ ਕਤਲ ਹੋ ਜਾਂਦਾ। ਅਸੀਂ ਅੱਜ ਉਸੇ ਜਗ੍ਹਾ ਤੇ ਬੈਠੇ ਹਾਂ, ਰਾਤ ਦੀ ਘਟਨਾ ਵਾਪਰਦੀ ਆ। ਰਾਤ ਨੂੰ ਜਦੋਂ ਇੱਥੋਂ ਦੀ ਕਾਰ ਲੈ ਕੇ ਲੰਘਦੇ ਆ ਤਾਂ ਉਦੋਂ ਇੱਥੇ ਸਭ ਸੁੱਖ ਸ਼ਾਂਤੀ ਸੀ। ਉਸ ਤੋਂ ਬਾਅਦ ਇਹ ਘਟਨਾ ਦੱਸੀ ਜਾ ਰਹੀ ਹੈ ਕਿ 8:10 ਤੇ ਜਿਹੜਾ ਕਿ ਇੱਕ ਕਤਲ ਕਰ ਦਿੱਤਾ ਜਾਂਦਾ ਹੈ। ਆਖਰ ਕਿਸੇ ਨਾਲ ਕੋਈ ਬੈਰ ਨਹੀਂ ਸੀ, ਵਿਰੋਧ ਨਹੀਂ ਸੀ, ਪਰ ਜੋ ਘਟਨਾ ਢਿਲਵਾਂ ਖੁਰਦ ਦੇ ਵਿੱਚ ਵਾਪਰੀ ਤੇ ਉਹੀ ਘਟਨਾ ਪਿੰਡ ਸਧਾਣਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਵਾਪਰੀ ਆ। ਇਹ ਸਵਾਲ ਹਮੇਸ਼ਾ ਦੇ ਲਈ ਖੜੇ ਹੁੰਦੇ ਰਹਿਣਗੇ ਕਿ ਆਖਰ ਪ੍ਰਸ਼ਾਸਨ, ਸਰਕਾਰ ਕਰ ਕੀ ਰਹੀ ਹੈ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਪਿੰਡ ਸਧਾਣਿਆਂ ਦੀ ਜਿਹੜੀ ਕਿ ਤੁਹਾਨੂੰ ਇੱਕ ਕਵਰੇਜ ਅਸੀਂ ਦਿਖਾ ਕੇ ਆਏ ਆ, ਤਾਂ ਉਸ ਤੋਂ ਬਾਅਦ ਅਸੀਂ ਥਾਣਾ ਫੂਲ ਦੇ ਵਿੱਚ ਪਹੁੰਚੇ ਆ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ, ਵੱਡਾ ਬੋਰਡ ਲੱਗਿਆ ਹੋਇਆ, ਜ਼ਿਲ੍ਹਾ ਬਠਿੰਡਾ ਥਾਣਾ ਫੂਲ ਦਾ ਇਹ ਬੋਰਡ ਆ। ਤਾਂ ਇਸ ਤੋਂ ਬਾਅਦ ਅਸੀਂ ਅੰਦਰ ਚੱਲ ਕੇ ਤੁਹਾਨੂੰ ਤਸਵੀਰਾਂ ਦਿਖਾਉਣੇ ਆ। ਉਹ ਤਸਵੀਰਾਂ ਕੀ ਨੇ ਕਿ ਇੱਥੇ ਲੋਕ ਲਗਾਤਾਰ ਪਹੁੰਚ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਇਧਰਲੇ ਪਾਸੇ ਤਸਵੀਰ ਦਿਖਾ ਦੇ, ਇੱਥੇ ਲੋਕ ਲਗਾਤਾਰ ਪਹੁੰਚ ਰਹੇ ਨੇ, ਗੱਡੀਆਂ, ਮੋਟਰਸਾਈਕਲ, ਕਾਰਾਂ ਜਿਹੜੀਆਂ ਕਿ ਉਹ ਲਿਆ ਰਹੇ ਨੇ। ਤਾਂ ਲੋਕਾਂ ਦਾ ਇਹ ਕਹਿਣਾ ਕਿ ਜਿਹੜਾ ਰਾਤ ਕਤਲ ਕੀਤਾ ਗਿਆ, ਉਹ ਕਤਲ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪ੍ਰਸ਼ਾਸਨ ਦੀ ਆ, ਕਿਉਂਕਿ ਪ੍ਰਸ਼ਾਸਨ ਆ ਜਿਹੜਾ ਕਿ ਉਹ ਗੌਰ ਨਹੀਂ ਕਰ ਰਿਹਾ। ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ, ਸਰਕਾਰਾਂ ਜਿਹੜੀਆਂ ਕਿ ਉਹ ਗੌਰ ਨਹੀਂ ਕਰ ਰਹੀਆਂ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਇੱਕ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਕਾਫੀ ਕੁਛ ਆ ਜਿਹੜਾ ਕਿ ਉਹ ਬਿਆਨ ਹੋ ਰਿਹਾ ਹੈਗਾ। ਤਾਂ ਇੱਧਰਲੇ ਪਾਸੇ ਦੀਆਂ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜੇਕਰ ਕਿਸੇ ਦੇ ਘਰ ਦੇ ਵਿੱਚ ਕੋਈ ਸ਼ਰਾਬ, ਭੁੱਕੀ ਜਾਂ ਅਫੀਮ ਦੀ ਰੇਡ ਪੈਂਦੀ ਆ ਤਾਂ ਥਾਣਿਆਂ ਦੇ ਥਾਣੇ ਚੜ੍ਹ ਕੇ ਆ ਜਾਂਦੇ ਨੇ, ਪਰ ਜਦੋਂ ਕਮੇਟੀਆਂ ਇਸ ਨਸ਼ੇ ਦੀ ਗੱਲ ਕਰਦੀਆਂ ਨੇ ਤਾਂ ਫਿਰ ਉੱਥੇ ਪਹਿਰੇ ਕਿਉਂ ਨਹੀਂ ਦਿੱਤੇ ਜਾਂਦੇ? ਪੁਲਿਸ ਪ੍ਰਸ਼ਾਸਨ ਆਖਰ ਕਰ ਕੀ ਰਿਹਾ ਗਾ? ਇਹ ਸਵਾਲ ਖੜੇ ਹੁੰਦੇ ਨੇ। ਸਰਕਾਰ ਆਖਰ ਕਰ ਕੀ ਰਹੀ ਆ? ਤਾਂ ਸਾਡੇ ਨਾਲ ਇਹ ਬਾਈ, ਕਿਹੜਾ ਪਿੰਡ ਆ ਬਾਈ ਤੁਹਾਡਾ? ਭਦੌੜ ਪਿੰਡ ਆ। ਹਾਂਜੀ। ਇੱਥੇ ਕਿਵੇਂ ਆਏ ਹੋ? ਇੱਥੇ ਹੋਰ ਕੰਪਲੇਂਟ ਤੇ ਆਏ ਜੀ ਇਸ ਤੇ। ਹਾਂਜੀ। ਜਿਹੜਾ ਇਹ ਇਕੱਠ ਦੇਖ ਰਹੇ ਹੋ, ਇਸ ਇਕੱਠ ਨੂੰ ਦੇਖ ਕੇ ਦਿਮਾਗ ਦੇ ਵਿੱਚ ਕੀ ਆ ਰਿਹਾ? ਇੱਕ ਮੁੰਡੇ ਦਾ ਕਤਲ ਹੋ ਗਿਆ, ਕੀ ਆ ਰਿਹਾ ਕਿ ਜਿਹੜਾ ਚਿੱਟਾ ਰੋਕਦਾ ਸੀ, ਨਸ਼ਾ ਰੋਕਦਾ ਸੀ, ਉਸ ਨੂੰ ਦੇਖ ਕੇ ਦਿਮਾਗ 'ਚ ਕੀ ਚੱਲ ਰਿਹਾ ਕਿ ਵੀ ਉਸ ਦਾ ਕਤਲ ਕਰ ਦਿੱਤਾ ਗਿਆ? ਨਹੀਂ ਸਰ, ਮੈਨੂੰ ਇਹਦੇ ਬਾਰੇ ਕੁਝ ਪਤਾ ਨਹੀਂ ਹੈਗਾ। ਬਿਲਕੁਲ। ਬਜ਼ੁਰਗੋ, ਕਿਹੜਾ ਪਿੰਡ ਆ ਤੁਹਾਡਾ? ਮਹਾਰਾਜ ਪਿੰਡ। ਇੱਥੇ ਜਿਹੜਾ ਕੁਝ ਵਾਪਰ ਰਿਹਾ ਅੱਜ, ਜੋ ਘਟਨਾ ਵਾਪਰੀ ਆ, ਇਸ ਦੇ ਬਾਰੇ ਕੀ ਕੁਝ ਦੇਖਿਆ ਹੈਗਾ ਤੁਸੀਂ? ਅਸੀਂ ਤਾਂ ਇੱਥੇ ਹੀ ਆਏ ਆ ਹੁਣ ਵੇਖਣੇ ਵੀ ਕਈ ਘੱਟ ਕਰਦੇ ਆ, ਕੀ ਗੱਲ ਬਣਦੀ ਹੈ, ਕੀ ਬਾਤ ਬਣਦੀ ਹੈ, ਆਹੀ ਦੇਖਣਾ ਹੈ। ਇੱਕ ਮੁੰਡੇ ਦਾ ਕਤਲ ਕਰਤਾ, ਇਹਦੇ ਬਾਰੇ ਪਤਾ ਲੱਗ ਗਿਆ ਸੀ? ਹਾਂਜੀ, ਮੈਂ ਸਧਾਣੀ ਹੋਇਆ ਜਿਹੜਾ ਸਧਾਣੀ। ਤਸਵੀਰ ਅਸੀਂ ਅੱਗੇ ਚੱਲ ਕੇ ਜਿਹੜੀ ਕਿ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਤੁਹਾਨੂੰ ਇਹ ਤਸਵੀਰਾਂ ਨੇ ਅਸੀਂ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਥਾਣੇ ਫੂਲ ਦੀ ਜਿਹੜੀ ਕਿ ਇਹ ਇਕੱਠ ਆ, ਉਸ ਦੇ ਵਿੱਚ ਕੀਤਾ ਗਿਆ ਹੈਗਾ। ਤਾਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਬਹਾਦਰ ਸਿੰਘ ਢਿੱਲੋਂ ਨੇ। ਬਈ, ਇੱਕ ਘਟਨਾ ਜਿਹੜੀ ਕਿ ਬੜੀ ਮੰਦਭਾਗੀ ਵਾਪਰੀ ਆ। ਕਮੇਟੀ ਦੇ ਤੁਸੀਂ ਵੀ ਮੋਢੋਂ, ਕਮੇਟੀ ਦੀ ਗੱਲ ਦੁੱਲੇਵਾਲ ਤੋਂ ਸ਼ੁਰੂ ਹੁੰਦੀ ਆ, ਭਾਈ ਰੂਪਾ, ਸਾਰੇ ਜਿਹੜੇ ਕਿ ਇਕੱਠਾ ਹੋ ਜਾਂਦਾ, ਪਰ ਸਧਾਣਿਆਂ 'ਚ ਜਾ ਕੇ ਇੱਕ ਕਤਲ, ਢਿਲਵਾਂ ਖੁਰਦ ਦੇ ਵਿੱਚ ਇੱਕ ਕਤਲ ਹੁੰਦਾ, ਫਿਰ ਸਧਾਣਿਆਂ 'ਚ ਕਤਲ ਹੋ ਜਾਂਦਾ। ਹਾਂਜੀ ਬਾਈ, ਦੇਖੋ ਪਹਿਲੀ ਗੱਲ ਤਾਂ ਸਾਡੇ ਲਈ ਇਹ ਬੜੇ ਦੁੱਖ ਦੀ ਗੱਲ ਹੈ। ਨਗਰ ਲਈ ਤਾਂ ਹੈ ਹੀ ਹੈ, ਉਸ ਪਰਿਵਾਰ ਲਈ ਤਾਂ ਹੈ ਹੀ ਹੈ। ਤੇ ਜਿਹੜੀਆਂ ਸਾਡੇ ਕਮੇਟੀਆਂ ਤੌਰ ਤੇ ਸਾਨੂੰ ਇੰਨਾ ਕੁ ਝਟਕਾ ਲੱਗਿਆ ਹੈਗਾ ਵੀ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਇਹ ਘਾਟਾ ਜਿਹੜਾ ਸਾਨੂੰ ਪਿਆ ਹੈਗਾ। ਪਰ ਜੋ ਹੋਇਆ ਤਾਂ ਇਹ ਸਰਕਾਰਾਂ ਦੀ ਵਜ੍ਹਾ ਨਾਲ ਹੋਇਆ। ਜੇ ਸਰਕਾਰਾਂ ਆਪਦੀ ਜ਼ਿੰਮੇਵਾਰੀ ਸਮਝਦੀਆਂ ਪਹਿਲੇ ਦਿਨ ਤੋਂ
ਮੁਲਾਜ਼ਮ ਪੂਰੇ ਹੁੰਦੇ ਥਾਣਿਆਂ 'ਚ, ਸਾਨੂੰ ਉੱਠਣ ਦੀ ਲੋੜ ਨਹੀਂ ਸੀਗੀ। ਅਸੀਂ ਪੁੱਤ ਬਚਾਉਣ ਦੀ ਖਾਤਰ ਤੁਰੇ ਸੀਗੇ, ਪਰ ਅਸੀਂ ਆਪਦੇ 2 ਪੁੱਤ ਕਮਾ ਲਏ, ਇੱਕ ਢਲਮਾ ਵਾਲਾ ਬਾਈ ਤੇ ਇੱਕ ਜਿਹੜਾ ਰਾਤ ਸਧਾਣੇ ਪਿੰਡ ਤੋਂ ਜਿਹੜਾ ਹੈਪਨ ਹੋਇਆਗਾ। ਚਾਹੇ ਉਹ ਨਸ਼ੇ ਨੂੰ ਲੈ ਕੇ ਸੀਗਾ, ਚਾਹੇ ਜੋ ਮਰਜ਼ੀ ਸੀ, ਪਰ ਉਹ ਪਹਿਰਾ ਦੇ ਰਿਹਾ ਸੀਗਾ। ਉਹਨਾਂ ਨੇ ਨਹੀਂ ਸੰਯੋਗ ਕਰਿਆ, ਉਲਟਾ ਸਾਡੇ ਮੁੰਡੇ ਦੇ ਕੋਈ ਤੇਜ਼ ਹਥਿਆਰ ਦੇ ਨਾਲ ਉਹਦਾ ਕਤਲ ਕਰਤਾ। ਉਹਦਾ ਗਲਾ ਮੰਨ ਲਓ ਇੱਥੇ ਜਵਾੜੇ 'ਚ ਮਾਰਿਆ ਤੇ ਪਹਿਲੇ ਵਜੇ ਨਿਕਲ ਗਿਆ ਉਹਦੇ। ਤਾਂ ਬਾਈ ਬੜਾ ਦੁੱਖ ਹੋਇਆ ਸੁਣ ਕੇ, ਹੈ ਨਾ। ਰਾਤ ਅਸੀਂ ਸਾਰੀ ਰਾਤ ਹਸਪਤਾਲ 'ਚ ਵੀ ਰਹੇ ਤੇ ਪ੍ਰਸ਼ਾਸਨ ਕੋਲੇ ਇੱਥੇ ਵੀ ਅਸੀਂ ਜਿਹੜੇ ਕੋਈ ਬੰਦੀ ਕਾਰਵਾਈ ਸੀ ਉਹ ਕਰਾ ਕੇ ਗਏ ਹਾਂ। ਹੁਣ ਅਸੀਂ ਇੱਕੋ ਮੰਗ ਰੱਖਦੇ ਹਾਂ ਵੀ ਉਹਦੇ ਪਰਿਵਾਰ ਨੂੰ 15,000 ਰੁਪਈਆ, ਲਗਭਗ 10,000 ਉਹਦੇ ਬੇਟੇ ਦੇ ਨਾਂ ਤੇ ਪਲੱਸ ਕੋਈ ਨੌਕਰੀ ਪਰਿਵਾਰ ਨੂੰ ਦਿੱਤੀ ਜਾਵੇ। ਐਦੋਂ ਅਸੀਂ ਘੱਟ ਨਹੀਂ ਮੰਨਣ ਵਾਲੇ। ਲੱਗਦਾ ਵੀ 15,000 ਨਾਲ ਸਰ ਜੋ ਤੁਸੀਂ 15,000 ਦੇਖੋ ਜੀ, ਕਰੋੜਾਂ ਦਾ ਬੰਦਾ ਗਿਆ, ਉਹ ਘੱਟ ਦਾ ਪੂਰਾ ਨਹੀਂ ਹੋਣਾ। ਪਰ ਆਪਾਂ ਨੂੰ ਇਹ ਵੀ ਪਤਾ ਵੀ ਸਰਕਾਰਾਂ ਨੇ ਹੁਣ ਤੱਕ ਕੀ ਛੱਡਿਆ ਸਰਕਾਰ ਕੋਲੇ। ਗੱਲ ਬਈ ਇਹ ਹੈ ਵੀ ਘੱਟ ਦਾ ਪੂਰਾ ਹੋਣਾ, ਇੰਨਾ ਕਰੋੜ ਹੀ ਨਾ ਲੱਖੀ ਤਾਂ ਬੱਚੇ ਦੀ ਉਦੋਂ ਬਾਅਦ ਚਲੋ ਬੱਚਾ ਆਪਦੇ ਪੈਰਾਂ ਤੇ ਹੋ ਜਾਊਗਾ, ਆਪਦੀ ਆਪ ਪਰਵਰਿਸ਼ ਕਰਨ ਲੱਗ ਜਾਊਗਾ। ਜਦੋਂ ਆਪਾਂ ਗੱਲ ਕੀਤੀ ਸੀਗੀ ਤਾਂ ਉਦੋਂ ਪਿੰਡ ਦੇ ਵਿੱਚੋਂ ਕਮੇਟੀ ਦੀ ਸ਼ੁਰੂਆਤ ਹੁੰਦੀ ਆ, ਉਦੋਂ ਆਪਾਂ ਬੈਠ ਕੇ ਮੋਟਰ ਤੇ ਗੱਲ ਕੀਤੀ ਸੀ ਇੱਕ ਤੇ, ਤਾਂ ਉਦੋਂ ਕਾਫੀ ਕੁਝ ਸੀ ਜਿਹੜਾ ਕਿ ਤੁਸੀਂ ਦੱਸਿਆ ਸੀ ਕਿ ਅਸੀਂ ਕਿਵੇਂ ਮੋਟਰਸਾਈਕਲ ਮਗਰ ਲਗਾਏ, ਕਿਵੇਂ ਸਕਾਰਪੀਓ ਵਾਲਾ ਭੱਜਿਆ। ਪਰ ਇਹ ਤਾਂ ਹੁਣ ਮੋਟਰਸਾਈਕਲ ਵਾਲਾ ਤੁਰਿਆ ਜਾਂਦਾ, ਕਿਰਚ ਮਾਰ ਕੇ ਕਤਲ ਕਰ ਗਿਆ ਕਹਿੰਦੇ। ਬਾਬਾ ਜੀ ਗੱਲ ਤਾਂ ਉੱਥੇ ਆ ਜਾਂਦੀ ਹੈ ਨਾ ਵੀ ਜਿਹੜੇ ਕੰਮ ਲੋਕਾਂ ਨੇ ਕੀਤੇ ਆ ਸ਼ੁਰੂ 'ਚ, ਇਹ ਸਰਕਾਰ ਕਰ ਲੈਂਦੀ, ਕਿਉਂਕਿ ਇਹਨਾਂ ਨੂੰ ਅਧਿਕਾਰ ਵੀ ਹੈ, ਇਹਨਾਂ ਕੋਲ ਵਰਦੀਆਂ ਪਾਈਆਂ ਹੋਈਆਂ। ਕਿਉਂ ਨਹੀਂ ਹੁਣ ਤੱਕ ਇਹਨਾਂ ਨੇ ਹੁਣ ਮੁੰਡੇ ਆ ਖੜੇ ਆ, ਬਾਈ ਖੜਾ ਗਾ, ਆਹ ਬੁਰਸ਼ਾਂ ਵਰਗੇ ਮੁੰਡੇ ਖੜੇ ਆ ਸਾਡੇ, ਇਹਨਾਂ ਨੂੰ ਭਰਤੀ ਕਰ ਲੈਣ। ਜੇ ਮੁਲਾਜ਼ਮ ਘੱਟ ਹੈ, ਸਾਨੂੰ ਲੋੜ ਹੀ ਨਾ ਪਵੇ ਖੜੇ ਹੋਣ ਦੀ, ਕੰਮ ਲੈਣ ਇਹਨਾਂ ਤੋਂ ਲੈਣ। ਜੇ ਇੱਕੋ ਗੱਲ ਹੈ ਇਹਨਾਂ ਕੋਲੇ, ਕਹਿੰਦੇ ਮੁਲਾਜ਼ਮ ਨਹੀਂ ਪੂਰੇ, ਸਾਨੂੰ ਇੱਕ ਮੁਲਾਜ਼ਮ ਦੇ ਦੇਣ। ਹੁਣ ਡਿਪਟੀ ਸਾਹਿਬ ਨਾਲ ਗੱਲ ਕਰੀ ਆ ਅੰਦਰ, ਕਹਿੰਦੇ ਵੀ ਤੁਹਾਡਾ ਕੋਈ ਇਹ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਅਸੀਂ ਮੰਨਦੇ ਹਾਂ ਵੀ ਨਹੀਂ ਆਉਂਦਾ, ਪਰ ਲੋਕਾਂ ਨੂੰ ਉੱਠਣਾ ਤਾਂ ਪਿਆ ਨਾ। ਕਿਉਂ ਉੱਠਣਾ ਪਿਆ? ਜੇ ਤੁਸੀਂ ਆਪਦਾ ਫਰਜ਼ ਨਾ ਨਿਭਾ ਦਿਓ, ਸਾਨੂੰ ਸਾਡੇ ਪੁੱਤ ਨਾ ਨਸ਼ੇ ਨਾ ਮਰਨ ਉਹ, ਤੇ ਨਾ ਸਾਡੇ ਐ ਜਿਹੜੇ ਕਤਲ ਹੋ ਰਹੇ ਆ ਉਹ ਨਾ ਹੋਣ। ਤਾਂ ਵਜ੍ਹਾ ਡਿਪਟੀ ਕੀ ਕਹਿੰਦਾ ਕੀ ਨਹੀਂ ਇਹਦਾ ਅਧਿਕਾਰ ਖੇਤਰ 'ਚ ਆਉਂਦਾ ਵੀ ਇਹ ਪਹਿਰੇ ਦੇਣੇ ਜਾਂ ਕਮੇਟੀਆਂ ਬਣਾਉਣੀਆਂ? ਦੇਖੋ ਜੀ, ਪਹਿਲੀ ਗੱਲ ਤਾਂ ਸਾਰਾ ਕੁਝ ਸਾਡੇ ਅਧਿਕਾਰ ਖੇਤਰ 'ਚ ਹੈ। ਜਦੋਂ ਸਾਨੂੰ ਪੰਚਾਇਤ ਨੇ ਲਿਖ ਕੇ ਦਿੱਤਾ, ਇਹਨਾਂ ਦੇ ਕਹਿਣ ਨਾਲ ਕੁਝ ਨਹੀਂ, ਅਸੀਂ ਮੰਨਣ ਵਾਲੇ ਨਹੀਂ ਗੇ। ਨਾ ਅਸੀਂ ਅੱਜ ਪਿੱਛੇ ਹਟ ਗਏ, ਨਾ ਕੱਲ੍ਹ ਨੂੰ ਹਟ ਗਏ। ਜਿਹੜਾ ਅਸੀਂ ਜ਼ਿੰਮੇਵਾਰੀ ਚੱਕ ਲਈ ਉਹ ਨਿਭਾਵਾਂਗੇ। ਇਹਨਾਂ ਦੇ ਕਹਿਣ 'ਤੇ ਅਸੀਂ ਪਿੱਛੇ ਨਹੀਂ ਹਟਦੇ, ਪਹਿਲੀ ਗੱਲ। ਦੂਜੀ ਗੱਲ, ਕਾਨੂੰਨ ਦੇ ਆਧਾਰ ਨਾਲ ਇਹ ਆਂਦੇ ਵੀ ਅਸੀਂ ਹੱਕਦਾਰ ਨਹੀਂ, ਪਰ ਅਸੀਂ ਇਨਸਾਨੀਅਤ ਦੇ ਤੌਰ ਤੇ ਆਪਦੇ ਪੁੱਤ ਬਚਾਉਣ ਲਈ ਖੜੇ ਹੈਗੇ, ਚਾਹੇ ਜਿਹੜਾ ਕੋਈ ਮਰਜ਼ੀ ਕਹੀ ਜਾਣ। ਤਾਂ ਢਵਾਲੀ ਸਾਹਿਬ, ਤੁਹਾਡੇ ਪਿੰਡ 'ਚ ਵੀ ਕਮੇਟੀ ਬਣੀ ਹੈ, ਕਿਉਂਕਿ ਇੱਥੇ ਅਸੀਂ ਹਰ ਇੱਕ ਪਿੰਡ ਦਾ ਉਹ ਬੰਦਾ ਦੇਖ ਰਹੇ ਹਾਂ ਜਿਹੜੇ ਲੋਕਾਂ ਦੇ ਨਾਲ ਅਸੀਂ ਗੱਲਾਂ ਕਰੀਆਂ ਨੇ। ਰਾਮ ਸਿੰਘ ਢਵਾਲੀ ਨੇ, ਉਹਨਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ। ਇਹ ਵੀ ਇੱਥੇ ਖੜੇ ਨੇ। ਸਧਾਣਾ ਤੇ ਢਵਾਲੀ ਦਾ ਥੋੜ੍ਹਾ ਜਿਹਾ ਸਾਨਾ ਹੈਗਾ। ਢਵਾਲੀ ਸਾਹਿਬ, ਇਹ ਘਟਨਾ ਵਾਪਰਦੀ ਆ, ਬੜੀ ਮੰਦਭਾਗੀ, ਬੜਾ ਦੁੱਖ ਲੱਗਿਆ ਜਦੋਂ ਸਵੇਰੇ ਉੱਠ ਕੇ ਫੋਨ ਫਰੋਲਿਆ ਕਿ ਇੱਕ ਖਬਰ ਜਿਹੜੀ ਸਾਹਮਣੇ ਆ ਜਾਂਦੀ ਆ, ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਆਖਰ ਅਜਿਹਾ ਕਿਉਂ ਹੋ ਰਿਹਾ ਕਿ ਢਿੱਲਵਾਂ ਖੁਰਦ ਤੋਂ ਬਾਅਦ ਸਧਾਣੇ ਪਿੰਡ ਦੀ ਇੱਕ ਘਟਨਾ ਸਾਹਮਣੇ ਆ ਗਈ ਹੈ? ਦੇਖੋ ਜੀ, ਲੜਾਈ ਸੀਗੀ ਢਿੱਲੋਂ ਸਾਹਿਬ ਸਰਕਾਰਾਂ ਦੀ ਤੇ ਪ੍ਰਸ਼ਾਸਨ ਦੀ। ਇਹ ਸਾਡੇ ਲੋਕਾਂ ਦੇ ਗਲ ਪਾ ਦਿੱਤੀ ਗਈ ਆ। 2 ਮਹੀਨੇ ਹੋਏ ਆ ਕਮੇਟੀਆਂ ਬਣੀਆਂ ਨੂੰ ਜਾਂ ਲੋਕਾਂ ਨੂੰ ਖੜੇ ਹੋਏ ਨੂੰ, ਤੇ 2 ਮਹੀਨਿਆਂ 'ਚ 2 ਕਤਲ ਹੋ ਗਏ ਜਿਹੜੇ ਨਸ਼ਾ ਰੋਕਣਾ ਚਾਹੁੰਦੇ ਉਹਨਾਂ ਦਾ। ਤੇ ਇਸ 'ਚ ਦੋਸ਼ੀ ਵੀ ਸਿੱਧੀ ਸਰਕਾਰ ਤੇ ਪ੍ਰਸ਼ਾਸਨ ਦੋਨੇ ਆ। ਕਿਉਂਕਿ ਜਦੋਂ ਸਾਨੂੰ ਕਿਤੇ ਰੋਕਣਾ ਹੁੰਦਾ, ਕਰੋਨਾ ਦਾ ਟਾਈਮ ਆਇਆ, 2-3 ਕਰੋੜ ਲੋਕ ਸੀ ਇੰਡੀਆ ਦਾ, ਤੇ ਪੁਲਿਸ ਨੇ, ਪ੍ਰਸ਼ਾਸਨ ਨੇ, ਸਰਕਾਰਾਂ ਨੇ ਅੰਦਰ ਬਾੜਤਾ। ਕਿਸੇ ਨੇ ਗੇਟ ਖੋਲ੍ਹਣਾ ਮੁਨਾਸਿਬ ਨਹੀਂ ਸਮਝਿਆ, ਆਪਣੇ ਅੰਦਰ ਹੀ ਬੈਠੇ ਸੀ, ਕਿਉਂਕਿ ਪੁਲਿਸ ਦਾ ਦਬਦਬਾ ਹੀ ਇੰਨਾ ਸੀਗਾ। ਤੇ ਅੱਜ ਸਿਰਫ ਇਕੱਲੇ ਪੰਜਾਬ ਦੇ ਵਿੱਚ ਹੀ ਅੱਜ ਪ੍ਰਸ਼ਾਸਨ ਦਾ ਮਤਲਬ ਇਸ ਚੀਜ਼ ਦੀ ਦੁਹਾਈ ਪਾਉਂਦਾ, ਸਾਡੇ ਕੋਲੇ ਮੁਲਾਜ਼ਮ ਨਹੀਂ ਆ, ਸਾਡੇ ਕੋਲੇ ਕੁਆਂਟੀਟੀ ਘੱਟ ਹੈ ਪੁਲਿਸ ਦੀ। ਤੇ ਫਿਰ ਹੁਣ ਕਿੱਥੇ ਗਈ ਪੁਲਿਸ? ਉਹ ਜਿਹੜੀ ਆ ਕੱਲ੍ਹ ਹਜੇ 5-4 ਦਿਨ ਹੋਇਆ ਜਦੋਂ ਕਿਸਾਨ ਚੱਲੇ ਸੀ ਚੰਡੀਗੜ੍ਹ ਨੂੰ, ਇਹਨਾਂ ਨੇ ਇੱਥੋਂ ਸਾਰੇ ਧਨੌਲਾ ਨਹੀਂ ਟੱਪਣ ਦਿੱਤੇ, ਸਾਰੇ ਫੜ ਕੇ ਇਹਨਾਂ ਨੇ ਜੇਲ੍ਹਾਂ 'ਚ ਸੁੱਟਤੇ ਨਾਲ। ਉਦੋਂ ਪੁਲਿਸ ਕਿੱਥੋਂ ਆ ਗਈ? ਅੱਜ ਵੀ ਸਲਾਦਪੁਰੇ ਅੱਜ ਇਹ ਜਿਹੜੀ ਸਾਡੀ ਲੜਾਈ ਸਾਡੇ ਸਿਰ ਪਈ ਆ ਨਾ, ਇਹਨੂੰ ਅਸੀਂ ਲੜਾਂਗੇ। ਸਾਨੂੰ ਪ੍ਰਸ਼ਾਸਨ ਮਤਲਬ ਇਸ ਤਰ੍ਹਾਂ ਦੀਆਂ ਗੋਲ-ਮੋਲ ਗੱਲਾਂ ਕਰਕੇ, ਜੀ ਦੇਖੋ ਇਹ ਕਾਨੂੰਨ ਨਹੀਂ ਹੈ, ਕਿਸੇ ਦੀ ਤਲਾਸ਼ੀ ਲੈਣੀ ਅਸੀਂ ਵੀ ਨਹੀਂ ਲੈ ਸਕਦੇ। ਦੇਖੋ, ਕਾਨੂੰਨ ਤੁਹਾਡਾ ਰੱਖੋ ਤੁਹਾਡੇ ਕੋਲੇ, ਅਸੀਂ ਤਲਾਸ਼ੀਆਂ ਵੀ ਲਵਾਂਗੇ, ਕਿਉਂਕਿ ਸਾਨੂੰ ਆਪਣਾ ਪੁੱਤਾਂ ਦੀਆਂ ਲਾਸ਼ਾਂ ਚੱਕਣੀਆਂ ਬਹੁਤ ਔਖੀਆਂ ਲੱਗਦੀਆਂ। ਤੇ ਅਸੀਂ ਸਮਝਦੇ ਹਾਂ ਵੀ ਉਦੋਂ ਪਹਿਲਾਂ ਪੁੱਤ ਦੀ ਲਾਸ਼ ਚੱਕਣ ਨਾਲੋਂ ਪਹਿਲਾਂ ਜੇ ਅਸੀਂ ਲੜਾਈ ਲੜਦੇ ਲਾਸ਼ ਵੱਜ ਗਈ ਤਾਂ ਸਾਨੂੰ ਕੋਈ ਪਰਵਾਹ ਨਹੀਂ ਹੈ। ਅਫਸੋਸ ਹੈ ਸਾਨੂੰ, ਸਾਡਾ ਭਰਾ ਗਿਆ ਅੱਜ, ਪਰ ਇਹ ਲੜਾਈ ਸਾਨੂੰ ਲੜਨੀ ਪੈਣੀ ਹੈ, ਕਿਉਂਕਿ ਅਸੀਂ ਅੱਖਾਂ ਮੀਚ ਕੇ ਕਬੂਤਰ ਵਾਂਗੂ ਨਹੀਂ ਬੈਠ ਸਕਦੇ ਕਿ ਬਿੱਲੀ ਕੁਛ ਵੀ ਕਰੇ ਵੀ ਖਤਰਾ ਟਲ ਗਿਆ। ਅਸੀਂ ਅੱਖਾਂ ਮੀਚ ਕੇ ਬੈਠਣ ਵਾਲੇ ਲੋਕਾਂ 'ਚੋਂ ਨਹੀਂ ਹੈ। ਅਸੀਂ ਇਹ ਅਹਿਦ ਲਏ ਜਿਹੜੇ ਕਮੇਟੀਆਂ ਬਣਾਈਆਂ। ਮੈਂ ਮੀਡੀਆ ਤੇ ਕਹਿਣਾ ਚਾਹੁੰਦਾ ਵੀ ਮੈਂ ਅੱਜ ਤੱਕ ਨਾ ਤਾਂ ਕਿਸੇ ਸਿਆਸੀ ਪਾਰਟੀ ਦੇ ਇਲੈਕਸ਼ਨ 'ਚ ਹਿੱਸਾ ਲਿਆ, ਕਿਸੇ MLA MP ਦੇ, ਨਾ ਮੈਂ ਪੰਚਾਇਤ ਦੀਆਂ ਇਲੈਕਸ਼ਨਾਂ 'ਚ ਬਹੁਤਾ ਹਿੱਸਾ ਲਿਆ ਕਦੇ। ਮੈਂ ਗੁਰਦੁਆਰੇ ਦੀ ਕਮੇਟੀ ਤੱਕ ਹਿੱਸਾ ਨਹੀਂ ਲੈਂਦਾ। ਪਰ ਜਿੱਥੇ ਨਸ਼ੇ ਦੀ ਗੱਲ ਚੱਲੀ, ਮੈਨੂੰ ਇੱਕ ਬੱਚੇ ਨੇ ਸਾਡੇ ਪਿੰਡ ਦੇ ਨੇ ਆ ਕੇ ਕਿਹਾ ਵੀ ਚਾਚਾ ਜੀ ਆਪਾਂ ਨਸ਼ੇ ਖਿਲਾਫ ਕਮੇਟੀ ਖੜੀ ਕਰਗੇ। ਮੈਂ ਕਿਹਾ ਵੀ ਹੁਣੇ ਹੀ ਚੱਲ ਕੇ ਗੁਰਦੁਆਰਾ ਸਾਹਿਬ ਨਮਸਕਾਰ। ਇਹ ਲੜਾਈ ਅਸੀਂ ਲੜਾਂਗੇ, ਇਹ ਸਿਆਸੀ ਲੋਕਾਂ ਨੇ ਨਹੀਂ ਲੜਨੀ।
ਅਸੀਂ ਉੱਤੇ ਦੋਨਾਂ ਪੰਚਾਇਤਾਂ ਤੋਂ ਸੱਦ ਕੇ ਸਾਰਾ ਕੁਝ ਇਕੱਠ ਕਰਕੇ ਪਿੰਡ ਦੇ ਥੜੇ ਦੇ ਵਿੱਚ ਇਕੱਠ ਕੀਤਾ। ਉੱਥੇ ਮਤਾ ਪਾਇਆ ਬਕਾਇਦਾ ਕਿ ਗ੍ਰਾਮ ਪੰਚਾਇਤਾਂ ਅਸੀਂ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਵੀ ਗ੍ਰਾਮ ਪੰਚਾਇਤ ਜੇ ਕੋਈ ਮਤਾ ਪਾ ਕੇ ਦਿੰਦੀ ਹੈ ਕਿ ਉਹਦੀ ਕੋਈ ਵੈਲਿਊ ਨਹੀਂ ਹੈ, ਕੋਈ ਅਧਿਕਾਰ ਖੇਤਰ ਨਹੀਂ ਹੈ ਉਹਦਾ। ਉਹਨਾਂ ਨੇ ਕਿਹਾ ਵੀ ਅਸੀਂ ਵਧੀਆ ਤਰੀਕੇ ਨਾਲ ਰੋਕਾਂਗੇ, ਤਲਾਸ਼ੀ ਲਵਾਂਗੇ ਤੇ ਜੇ ਕੋਈ ਸਾਨੂੰ ਲੋੜ ਪੈਂਦੀ ਅਸੀਂ ਪ੍ਰਸ਼ਾਸਨ ਨੂੰ ਦੱਸਾਂਗੇ। ਅਸੀਂ ਕੋਈ ਵੀ ਕਾਨੂੰਨ ਬਹੁਤਾ ਹੱਥ 'ਚ ਨਹੀਂ ਲੈਂਦੇ ਤੇ ਅਸੀਂ ਕਰ ਵੀ ਉਸੇ ਤਰ੍ਹਾਂ ਰਹੇ ਹਾਂ। ਅੱਜ ਸਾਨੂੰ ਲਗਭਗ 45 ਦਿਨ ਹੋ ਗਏ ਮੇਰੇ ਪਿੰਡ ਦੀ ਕਮੇਟੀ ਬਣੀ ਨੂੰ। ਕੋਈ ਇਸ ਤਰ੍ਹਾਂ ਦਾ ਸਾਡਾ ਕੇਸ ਨਹੀਂ ਕਿਸੇ ਨੂੰ ਮਾਰਕੁੱਟ ਕੀਤੀ ਹੋਵੇ। ਹਾਂ, ਜਦੋਂ ਕੋਈ ਘੇਰ ਦਿਆਂ ਕੋਈ ਮਾੜਾ ਮੋਟਾ ਘੁਰ ਕਰਦਾ ਫਿਰ ਉਹੋ ਜਿਹੀ ਉਹਦਾ ਬਾਣਤਣ ਉਹਨਾਂ ਕਰਨਾ ਪੈਂਦਾ। ਬਈ ਤੁਸੀਂ ਆਪਾਂ ਬੈਠੇ ਮੋਟਰ ਤੇ ਗੱਲ ਕਰ ਰਹੇ ਸੀ, ਬਹਾਦਰ ਬਾਈ ਦੇ ਨਾਲ ਵੀ ਗੱਲ ਕਰੀ ਆ, ਉਦੋਂ ਤੁਸੀਂ ਕਿਹਾ ਕਿ ਸਾਨੂੰ ਡਰ ਹੀ ਨਹੀਂ ਲੱਗਿਆ ਕਿ ਅਸੀਂ ਨਸ਼ਾ ਰੋਕਣ ਦੇ ਲਈ ਚੱਲੇ ਆ। ਪਰ ਅੱਜ ਅਸੀਂ ਪਿੰਡ ਦੇ ਵਿੱਚ ਜਾ ਕੇ ਆਏ ਹਾਂ, ਪਿੰਡ ਵਾਲੇ ਕਹਿੰਦੇ ਅਸੀਂ ਕੀ ਲੈਣਾ ਪਹਿਰੇ ਲਾਉਣ ਤੋਂ ਜਦੋਂ ਸਾਡੇ ਪੁੱਤ ਹੀ ਮਰ ਰਹੇ ਨੇ, ਕੋਈ ਗੌਰ ਹੀ ਨਹੀਂ ਕਰ ਰਿਹਾ। ਦੇਖੋ ਬਾਈ ਜੀ, ਉਹੀ ਤਾਂ ਅਸੀਂ ਸਵਾਲ ਇੱਥੇ ਖੜਾ ਹੁੰਦਾ ਨਾ ਵੀ ਪ੍ਰਸ਼ਾਸਨ ਆਪਦੇ ਬਿਆਨਬਾਜ਼ੀ ਦੇ ਰਿਹਾ ਵੀ ਤੁਸੀਂ ਤੁਹਾਡੇ ਕੋਲ ਅਧਿਕਾਰ ਨਹੀਂ। ਦੇਖੋ, ਨਾ ਤਾਂ ਕੋਈ ਅੱਜ ਚਿੱਟੇ ਵਾਲਾ ਮਰਿਆ, ਤੋਂ ਪਹਿਲਾਂ ਵੀ 2-3 ਮਹੀਨੇ ਹੋ ਗਏ ਕਮੇਟੀਆਂ ਬਣਾਈਆਂ, ਨਾ ਤਾਂ ਕਮੇਟੀਆਂ ਨੇ ਕੋਈ ਚਿੱਟੇ ਵਾਲਾ ਮਾਰਿਆ, ਨਾ ਕਿਸੇ ਚੋਰ ਨੂੰ ਮਾਰਿਆ, ਨਾ ਕੋਈ ਹੋਰ ਮਰਿਆ। ਪਰ ਜਿੰਨੇ ਵੀ ਪਰਚੇ ਹੋਇਆ ਉਹ ਕਮੇਟੀਆਂ ਤੇ ਹੋਇਆ। ਦੇਖੋ, ਸੰਧੂ ਖੁਰਦ ਦਾ ਮਾਮਲਾ ਸੀਗਾ ਤੇ ਬਾਲਿਆਂ ਮੰਡੀ ਕਲਾਂ ਦਾ ਮਾਮਲਾ ਸੀਗਾ, ਉੱਥੇ ਵੀ ਸਾਡੀ ਕਮੇਟੀ ਤੇ ਪਰਚਾ ਹੋਇਆ। ਤੇ ਆਹ ਤਾਂ ਹੁਣ ਹੱਦ ਹੀ ਹੋ ਗਈ ਬਾਈ, ਆਹ ਤਾਂ ਹੁਣ ਬਹੁਤ ਕਹਿਰ ਹੀ ਹੋ ਗਿਆ ਨਾ। ਸਾਡੇ ਪਹਿਰੇ ਦੇ ਉੱਤੇ ਖੜਾ ਮੁੰਡਾ ਮਾਰਤਾ। ਫਿਰ ਫਰੀਦਕੋਟ ਦੀ ਘਟਨਾ ਸੀਗੀ ਢਿਲਮਾ ਪਿੰਡ ਦੀ, ਉੱਥੇ ਸਾਡਾ ਮੁੰਡਾ ਮਾਰਤਾ। ਤੇ ਬਾਈ ਅਸੀਂ ਹੁਣ ਤੁਸੀਂ ਇਹ ਦੇਖੋ, ਫਿਰ ਹੁਣ ਅਸੀਂ ਬੰਦੇ ਮਰਵਾਈ ਜਾਂਦੇ ਆ, ਆਪਣੇ ਮੁੰਡੇ ਮਰਵਾਈ ਜਾਂਦੇ ਆ। ਅਸੀਂ ਸਾਰਾ ਕੁਝ ਪ੍ਰਸ਼ਾਸਨ ਦਾ ਕੰਮ ਕਰੀ ਜਾਂਦੇ ਆ, ਸਰਕਾਰਾਂ ਦੇ ਕੰਮ ਅਸੀਂ ਕਰੀ ਜਾਂਦੇ ਆ। ਤੇ ਫਿਰ ਅਸੀਂ ਹੁਣ ਹੋਰ ਕੀ ਕਰੀਏ ਬਾਈ ਅੱਕੇ ਵੇ, ਕਿਉਂਕਿ ਸਾਡੇ ਘਰਾਂ ਦੇ ਵਿੱਚ ਤਾਂ ਬਾਈ ਲਾਸ਼ਾਂ ਪਹਿਲਾਂ ਚਿੱਟੇ ਵਾਲਿਆਂ ਦੀਆਂ ਲਾਸ਼ਾਂ ਸੀ ਤੇ ਹੁਣ ਚਿੱਟੇ ਵਾਲੇ ਸਾਨੂੰ ਮਾਰੀ ਜਾਂਦੇ ਬਾਈ। ਅੱਗੇ ਚੱਲਣ ਲਈ ਤਿਆਰ ਹੋ? ਕਿਉਂਕਿ 2-3 ਘਟਨਾਵਾਂ ਵਾਪਰ ਗਈਆਂ, ਅੱਗੇ ਚੱਲਣ ਲਈ ਤਿਆਰ ਹੋ? ਬਾਈ ਪਿੱਛੇ ਮੁੜਨ ਦਾ ਰਾਹ ਵੀ ਹੈ ਨਹੀਂ। ਜੇ ਅੱਜ ਟੇਕੇ ਕੇ ਘਰਾਂ 'ਚ ਬਹਿੰਦੇ ਫਿਰ ਚਿੱਟੇ ਵਾਲੇ ਮਾਰਨ ਆਉਣਗੇ। ਕਿਉਂਕਿ ਅੱਜ ਜਿਹੜਾ ਸਾਡਾ ਸੰਗਠਨ ਆ, ਸਾਡੀ ਮੁਹਿੰਮ ਲੈ ਕੇ ਚੱਲਿਆ, 52 ਪਿੰਡਾਂ ਦੀ ਮੁਹਿੰਮ ਆ ਗਈ। ਆਹ ਦੇਖ ਲਓ ਕਿੰਨੇ ਪਿੰਡਾਂ ਦੇ ਵਿੱਚੋਂ ਆਪ ਮੁਹਾਰੇ ਲੋਕ ਚੱਲ ਕੇ ਆ ਗਏ, ਕਿਸੇ ਨੂੰ ਕਾਲ ਨਹੀਂ ਕੀਤੀ, ਕਿਉਂਕਿ ਉਹਨਾਂ ਨੂੰ ਵੀ ਪਤਾ ਯਾਰ ਕੱਲ੍ਹ ਨੂੰ ਸਾਡੇ ਤੇ ਵੀ ਹੋ ਸਕਦੀ ਹੈ। ਪਿੱਛੇ ਮੁੜਨ ਦਾ ਵੀ ਰਾਹ ਹੈ ਨਹੀਂ ਨਾ ਬਾਈ। ਜੇ ਪਿੱਛੇ ਮੁੜ ਕੇ ਅੱਜ ਘਰਾਂ ਦੇ ਵਿੱਚ ਬਹਿ ਜਾਾਂਗੇ ਤਾਂ ਫਿਰ ਵੀ ਤਾਂ ਮੌਤ ਹੀ ਆਪਣੇ ਕੋਲੇ, ਚਿੱਟੇ ਨਾਲ ਲਾ ਲਓ ਜਾਂ ਚਿੱਟੇ ਵਾਲੇ ਮਾਰ ਦੇਣਗੇ। ਹਾਂਜੀ, ਅਸੀਂ ਇਹ ਫੂਲ ਥਾਣੇ ਦੀ ਜਿਹੜੀ ਕਿ ਗੱਲ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਹੋ ਜਿਹੇ ਹਾਲਾਤ ਹੋ ਗਏ ਨੇ। ਆਖਰ ਇੱਥੇ ਉਹ ਲੈਣਾ ਵੀ ਯਾਦ ਆਉਂਦੀਆਂ ਨੇ ਜਿਹੜੀਆਂ ਜਦੋਂ ਇਹੋ ਜਿਹੀਆਂ ਘਟਨਾ ਵਾਪਰਦੀਆਂ ਨੇ। ਜਦੋਂ ਸੁਰਜੀਤ ਪਾਤਰ ਨੇ ਲਿਖਿਆ ਸੀ ਕਿ ਕੈਸੀ ਲੱਗੀ ਨਜ਼ਰ ਪੰਜਾਬ ਨੂੰ, ਕੋਈ ਇਸ ਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ, ਕੋਈ ਇਸ ਦੇ ਸਿਰ ਤੋਂ ਵਾਰੋ। ਤਾਂ ਵਾਕਈ ਜਿਹੜਾ ਕਿ ਪੰਜਾਬ ਆ ਉਹ ਕਿਹੜੇ ਰਾਹਾਂ ਤੇ ਪੈ ਗਿਆ। ਪਹਿਲਾਂ 6-6 ਫੁੱਟ ਦੇ ਨੌਜਵਾਨਾਂ ਨੂੰ 2.5 ਇੰਚ ਦੀਆਂ ਸਰਿੰਜਾਂ ਖਾ ਗਈਆਂ, ਤੇ ਜੇਕਰ ਉਹ 2.5 ਇੰਚ ਦੀਆਂ ਸਰਿੰਜਾਂ ਤੋਂ ਖਹਿੜਾ ਛੁਡਾਉਣ ਦੀ ਗੱਲ ਕੀਤੀ, ਪਿੰਡਾਂ ਦੇ ਵਿੱਚੋਂ ਤਹਈਆ ਕੀਤਾ, ਨੌਜਵਾਨ ਖੜ੍ਹੇ ਹੋਏ ਤਾਂ ਉਹਨਾਂ ਸਰਿੰਜਾਂ ਲਾਉਣ ਵਾਲਿਆਂ ਨੇ ਜਾਂ ਲਵਾਉਣ ਵਾਲਿਆਂ ਨੇ ਉਹਨਾਂ ਨੌਜਵਾਨਾਂ ਦਾ ਕਤਲ ਕਰਨਾ ਸ਼ੁਰੂ ਕਰਤਾ। ਢਿਲਵਾਂ ਖੁਰਦ ਦੀ ਖਬਰ ਆਉਂਦੀ ਆ, ਉਸ ਤੋਂ ਬਾਅਦ ਦੂਜੀ ਜਿਹੜੀ ਕਿ ਘਟਨਾ ਪਿੰਡ ਸਧਾਣਾ ਦੀ ਵਾਪਰਦੀ ਆ। ਤਾਂ ਇਹ ਰੌਂਗਟੇ ਖੜੇ ਕਰਦਿਆਂ ਖਬਰਾਂ, ਗਮਗੀਨ ਕਰਦਿਆਂ ਖਬਰਾਂ ਨੇ, ਤਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਅੱਜ ਫੂਲ ਥਾਣੇ ਤੋਂ ਇਹ ਖਬਰ ਆ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਆ। ਕੋਸ਼ਿਸ਼ ਰਹੇਗੀ ਕਿ ਹਮੇਸ਼ਾ ਪੰਜਾਬ ਦੇ ਲਈ ਖੜਾ ਜਾਵੇ, ਹਮੇਸ਼ਾ ਉਹਨਾਂ ਲੋਕਾਂ ਦੀ ਗੱਲ ਕਰੀ ਜਾਵੇ ਜਿਹੜੇ ਲੋਕ ਚੰਗੇ ਕੰਮਾਂ ਦੇ ਵੱਲ ਤੁਰੇ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਨਿਰਪੈ ਤੁਸੀਂ ਇੱਥੇ ਮੌਜੂਦ ਸਾਂ, ਤਾਂ ਘਟਨਾ ਕੀ ਵਾਪਰਦੀ ਆ, ਪੂਰੀ ਗੱਲਬਾਤ ਕੀ ਹੁੰਦੀ? ਉਹ ਗੇਟ ਜਿਹੜਾ ਮੇਨ ਪਹਿਰਾ ਮਗਰ ਆਇਆ, ਉੱਥੋਂ ਇਹ ਬੰਦੇ ਭੱਜ ਲਏ। ਇਹਨਾਂ ਨੇ ਤਲਾਸ਼ੀ ਨਾ ਕਰਾਈ। ਜਦੋਂ ਉਹਨਾਂ ਨੇ ਭੱਜ ਲਏ, ਉਹਨਾਂ ਨੇ ਦਵਾ ਸਾਨੂੰ ਇੱਥੇ ਮੂਹਰੇ ਕਹਿਤਾ, ਅਖੇ ਬੰਦੇ ਭੱਜ ਲਏ। ਤੇ ਇਹ ਬੰਦਾ ਡਿਊਟੀ ਦੇ ਸੀਗਾ ਜਿਹੜਾ ਮੇਨ 3 ਜਾਣੇ ਵਿੱਚੋਂ, ਇਹ ਉੱਠ ਕੇ ਮੁੰਡਾ ਮੂਹਰੇ ਹੋ ਗਿਆ। ਇੱਥੇ ਦੂਜੇ ਜੇ ਜੋੜੇ ਪਾਉਂਦੇ ਆ ਤੇ ਇਹ ਬੰਦਿਆਂ ਨੇ ਇਹਦੇ ਸਿੱਧੀ ਹਲਕ 'ਚ ਕਿਰਚ ਮਾਰੀ। ਤੇ ਬਸ ਥੋੜੇ ਚਿਰ ਬਾਅਦ ਪਤਾ ਲੱਗ ਗਿਆ ਵੀ ਮੁੰਡੇ ਐਂ ਕਰਕੇ ਵੀ ਮੌਤ ਹੋ ਗਈ। ਜੇ ਮੰਤਰੀ ਇੰਨੇ ਗਨਮੈਨ ਲਿਜਾ ਸਕਦੇ ਤਾਂ ਫਿਰ ਪਹਿਰਾ ਦੇਣ ਵਾਲਿਆਂ ਨੂੰ ਗਨਮੈਨ ਕਿਉਂ ਨਹੀਂ ਮਿਲਦੇ? ਜ਼ਰੂਰੀ ਆ ਜੀ, ਉਹ ਤਾਂ ਜ਼ਰੂਰੀ ਆ ਨਾ। ਉਹਨਾਂ ਨੂੰ ਤਾਂ 10-20 ਲਈ ਫਿਰਦੇ ਆ। ਇੱਥੇ ਸਾਰਾ ਹੁਣ ਇੱਥੇ ਇਕੱਲੇ ਛੋਟੀਆਂ ਵਾਲੇ ਕੀ ਕਰਨ? ਆ ਮਾਰ ਗਈ ਰਾਤ ਛੋਟੀ ਵਾਲੇ ਵੀ ਅੱਜ ਦੀ ਘੜੀ ਉਹ, ਮੈਂ ਬਣੀ ਕੁਛ ਕਰਨਾ ਇੱਕ ਮਿੰਟ ਸਾਲ ਆ, ਪਰ ਅੱਜ ਦੀ ਘੜੀ ਉਹਦੀ ਮੌਤ ਚਿੱਟੇ ਦੇ ਰੋਕਣ ਲਈ। ਅਸੀਂ ਪੁੱਤ ਬਚਾਉਣ ਦੀ ਖਾਤਰ ਤੁਰੇ ਸੀਗੇ, ਪਰ ਅਸੀਂ ਆਪਦੇ 2 ਪੁੱਤ ਕਮਾ ਲਏ, ਇੱਕ ਢਿਲਮਾ ਵਾਲਾ ਬਾਈ, ਇੱਕ ਜਿਹੜਾ ਰਾਤ ਸਧਾਣੇ ਪਿੰਡ ਤੋਂ ਜਿਹੜਾ ਹੈਪਨ ਹੋਇਆਗਾ। ਦੇਖੋ ਜੀ, ਲੜਾਈ ਸੀਗੀ ਢਿੱਲੋਂ ਸਾਹਿਬ ਸਰਕਾਰਾਂ ਦੀ ਤੇ ਪ੍ਰਸ਼ਾਸਨ ਦੀ, ਇਹ ਸਾਡੇ ਲੋਕਾਂ ਦੇ ਗਲ ਪਾ ਦਿੱਤੀ ਗਈ ਹੈ। ਤੇ ਫਿਰ ਹੁਣ ਕਿੱਥੇ ਗਈ ਪੁਲਿਸ? ਉਹ ਜਿਹੜੀ ਆ ਕੱਲ੍ਹ ਖਜੇ 5-4 ਦਿਨ ਹੋਇਆ ਜਦੋਂ ਕਿਸਾਨ ਚੱਲੇ ਸੀ ਚੰਡੀਗੜ੍ਹ ਨੂੰ,
ਇਹਨਾਂ ਨੇ ਇੱਥੋਂ ਸਾਰੇ ਧਨੌਲਾ ਨਹੀਂ ਟੱਪਣ ਦਿੱਤੇ, ਸਾਰੇ ਫੜ ਕੇ ਇਹਨਾਂ ਨੇ ਜੇਲ੍ਹਾਂ 'ਚ ਸੁੱਟਤੇ ਨਾਲ। ਉਦੋਂ ਪੁਲਿਸ ਕਿੱਥੋਂ ਆ ਗਈ? ਹੁਣ ਡਿਪਟੀ ਸਾਹਿਬ ਨਾਲ ਜੀ ਗੱਲ ਕਰੀ ਆ ਅੰਦਰ, ਕਹਿੰਦੇ ਵੀ ਤੁਹਾਡਾ ਕੋਈ ਇਹ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਅਸੀਂ ਮੰਨਦੇ ਹਾਂ ਵੀ ਨਹੀਂ ਆਉਂਦਾ, ਪਰ ਲੋਕਾਂ ਨੂੰ ਉੱਠਣਾ ਤਾਂ ਪਿਆ ਨਾ। ਕਿਉਂ ਉੱਠਣਾ ਪਿਆ? ਜੇ ਤੁਸੀਂ ਆਪਦਾ ਫਰਜ਼ ਨਿਭਾ ਦਿਓ, ਸਾਨੂੰ ਸਾਡੇ ਪੁੱਤ ਨਾ ਨਸ਼ੇ ਨਾ ਮਰਨ ਉਹ, ਤੇ ਨਾ ਸਾਡੇ ਐ ਜਿਹੜੇ ਕਤਲ ਹੋ ਰਹੇ ਆ ਉਹ ਨਾ ਹੋਣ। ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦੀ ਤਸਕਰੀ ਵੱਧ ਰਹੀ ਆ, ਤਾਂ ਨਸ਼ੇ ਨੂੰ ਰੋਕਣ ਦੇ ਲਈ ਪਰਵਿੰਦਰ ਸਿੰਘ ਝੋਟੇ ਤੋਂ ਕੰਮ ਸ਼ੁਰੂ ਹੁੰਦਾ ਤਾਂ ਪਰਵਿੰਦਰ ਸਿੰਘ ਝੋਟਾ ਕਾਫੀ ਚਰਚਾ ਦੇ ਵਿੱਚ ਰਹਿੰਦਾ। ਉਸ ਤੋਂ ਬਾਅਦ ਲਗਾਤਾਰ ਮਾਨਸਾ ਦੇ ਵਿੱਚ ਧਰਨਾ ਚੱਲਦਾ ਤੇ ਪਿੰਡਾਂ ਦੇ ਵਿੱਚ ਕਮੇਟੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਅੱਜ ਜੋ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰਨ ਲੱਗੇ ਹਾਂ ਉਹ ਇੱਕ ਬੇਹੱਦ ਮੰਦਭਾਗੀ ਖਬਰ ਆ। ਇੱਕ ਨੌਜਵਾਨ ਸੀ ਜਿਹੜਾ ਕਿ ਰਾਤ ਨੂੰ ਪਹਿਰਾ ਦਿੰਦਾ ਸੀ, ਉਸ ਦੀ ਕਿਸੇ ਦੇ ਵੱਲੋਂ ਕਤਲ ਕਰ ਦਿੱਤਾ ਗਿਆ। ਸੁਣਨ ਦੇ ਵਿੱਚ ਆਇਆ ਕਿ ਉਸ ਦੇ ਕਿਰਚ ਮਾਰੀ ਗਈ ਆ। ਕਈ ਇਹ ਵੀ ਦੱਸ ਰਹੇ ਨੇ ਕਿ ਉਸ ਨੂੰ ਰਾੜ ਮਾਰ ਕੇ ਜਿਹੜਾ ਕਿ ਮਾਰ ਦਿੱਤਾ ਗਿਆ। ਅੱਜ ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੇ ਉਸ ਨੌਜਵਾਨ ਦਾ ਕਤਲ ਕੀਤਾ ਗਿਆ। ਤੁਸੀਂ ਦੇਖ ਸਕਦੇ ਹੋ ਇਹ ਰੋਡ ਸਿੱਧੀ ਸਿਧਾਣਿਆਂ ਨੂੰ ਜਾਂ ਸੇਲਵਰਾ ਨੂੰ ਜਾਂਦੀ ਆ। ਸਿਧਾਣਿਆਂ ਤੋਂ ਤਾਂ ਇਹ ਬੋਰਡ ਵੀ ਲੱਗਿਆ ਹੋਇਆ ਸੇਲਵਰਾ ਸਿਧਾਣਾ। ਅਸੀਂ ਲੱਖਾ ਸਿੰਘ ਸਿਧਾਣਾ ਦੇ ਪਿੰਡ ਦੇ ਵਿੱਚ ਖੜੇ ਹਾਂ, ਜਿੱਥੇ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਆਵਾਜ਼ ਚੁੱਕੀ ਜਾਂਦੀ ਰਹੀ ਆ। ਜਦੋਂ ਇੰਟਰਵਿਊ ਕਰਦੇ ਸੀ ਤਾਂ ਲੱਖਾ ਸਿੰਘ ਸਿਧਾਣਾ ਇਹ ਅਕਸਰ ਕਹਿੰਦੇ ਨਜ਼ਰ ਆਉਂਦੇ ਸੀ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਵਿਕਦਾ, ਨਸ਼ੇੜੀ ਨੇ ਆਉਂਦੇ ਨੇ ਤੇ ਸਾਡੇ ਪਿੰਡ ਦੇ ਮੁੰਡੇ ਨੇ ਜਿਹੜੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਧੱਸਦੇ ਜਾ ਰਹੇ ਨੇ। ਤਾਂ ਅੱਜ ਇੱਕ ਜਿਹੜੀ ਅਸੀਂ ਖਬਰ ਨੂੰ ਲੈ ਕੇ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ, ਤਾਂ ਖਬਰ ਬੜੀ ਹੀ ਬੇਹੱਦ ਜਿਹੜੀ ਕਿ ਮੰਦਭਾਗੀ ਆ। ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੇ ਕੁਝ ਘੰਟੇ ਪਹਿਲਾਂ ਉਸ ਨੌਜਵਾਨ ਦੀ ਬੋਡੀ ਪਈ ਸੀ। ਉਸ ਨੌਜਵਾਨ ਦਾ ਕਤਲ ਕੀਤਾ ਗਿਆ। ਜਸਵੀਰ ਸਿੰਘ ਨਾਂ ਦਾ ਨੌਜਵਾਨ ਸੀ ਜਿਸ ਦਾ ਕਤਲ ਹੋਇਆ। ਕਤਲ ਕਰਨ ਵਾਲੇ ਕੌਣ ਸੀ? ਸਰਕਾਰਾਂ ਦੀ ਅੱਖ ਕਿੱਥੇ ਆ? ਇਹ ਤਾਂ ਸਵਾਲ ਖੜੇ ਹੁੰਦੇ ਨੇ, ਪਰ ਵਿਰੋਧੀ ਧਿਰਾਂ ਦੇ ਵੱਲੋਂ ਵੀ ਸਵਾਲ ਚੁੱਕੇ ਜਾਣਗੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਇੱਥੇ ਬਾਈ ਹੋਰੇ ਮੌਜੂਦ ਸੀ। ਬਾਈ ਨਿਰਪੈ ਤੁਸੀਂ ਇੱਥੇ ਮੌਜੂਦ ਸਾਂ, ਤਾਂ ਘਟਨਾ ਕੀ ਵਾਪਰਦੀ ਆ? ਪੂਰੀ ਗੱਲਬਾਤ ਕੀ ਹੁੰਦੀ ਹੈ? ਇਹ ਬਾਈ 8:10 ਦੀ ਗੱਲ ਸੀਗੀ। ਅਸੀਂ ਇੱਥੇ ਮੇਰਾ ਘਰ ਆ ਨਾਲ ਹੀ, ਮੈਂ ਇਧਰੋਂ ਖੇਤੋਂ ਆਉਂਦਾ ਸੀ, ਮੈਂ ਇੱਥੇ ਖੜ ਗਿਆ। ਉਹ ਗੇਟ ਜਿਹੜਾ ਮੇਨ ਪਹਿਰਾ ਮਗਰ ਆਇਆ ਉੱਥੋਂ ਇਹ ਬੰਦੇ ਭੱਜ ਲਏ। ਇਹਨਾਂ ਨੇ ਤਲਾਸ਼ੀ ਨਾ ਕਰਾਈ। ਜਦੋਂ ਉਹਨਾਂ ਨੇ ਭੱਜ ਲਏ, ਉਹਨਾਂ ਨੇ ਦਵਾ ਦਵ ਸਾਨੂੰ ਇੱਥੇ ਮੂਹਰੇ ਕਹਿਤਾ ਅਖੇ ਬੰਦੇ ਭੱਜ ਲਏ। ਇੱਥੇ ਬੰਦੇ ਜਿਹੜੇ ਬੈਠੇ ਸੀਗੇ ਜੀ 8 ਬੰਦੇ ਬੈਠੇ ਸੀਗੇ ਅਸੀਂ, ਤੇ ਇਹ ਬੰਦਾ ਡਿਊਟੀ ਤੇ ਸੀਗਾ ਜਿਹੜਾ ਮੇਨ 3 ਜਾਣੇ ਵਿੱਚੋਂ। ਇਹ ਉੱਠ ਕੇ ਮੁੰਡਾ ਮੂਹਰੇ ਹੋ ਗਿਆ, ਇੱਥੇ ਦੂਜੇ ਜੇ ਜੋੜੇ ਪਾਉਂਦੇ ਆ, ਤੇ ਇਹ ਬੰਦਿਆਂ ਨੇ ਇਹਦੇ ਸਿੱਧੀ ਹਲਕ 'ਚ ਕਿਰਚ ਮਾਰੀ ਜੀ। ਉਹ ਮਗਰੋਂ ਪਤਾ ਲੱਗਾ ਵੀ ਕਿਰਚ ਵੱਜ ਗਈ। ਜਦੋਂ ਅਸੀਂ ਇਹਨੂੰ ਚੱਕਣ 'ਚ ਲੱਗ ਗਏ, ਉਹ ਦਵਾ ਦਵਾ ਭੱਜ ਗਏ ਜੀ ਸੇਲਵਰਾ ਵਾਲੇ ਰਾਹ। ਅਸੀਂ ਗਾਹਾਂ ਸੇਲਵਰਾਜਾਂ ਨੂੰ ਫੋਨ ਕਰਿਆ ਵੀ ਭਾਈ ਇੱਧਰ ਬੰਦੇ ਆ ਗਏ, ਐਂ ਕਰਕੇ ਵੀ ਇੱਥੇ ਬੰਦੇ ਦੇ ਸੱਟਾਂ ਮਾਰੀਆਂ। ਅਸੀਂ ਇਹਨੂੰ ਚੱਕ ਲਿਆ ਜੀ। ਇੱਕ ਇਹਦਾ ਭਰਾ ਸੀਗਾ ਨਾਲ ਮੇਰੇ, ਜਸਵੀਰ ਸਿੰਘ ਉਹਦਾ ਨਾਂ। ਇਹਦਾ ਨਾਂ ਜਸਵੀਰ ਸਿੰਘ ਸੀ ਜਿਹੜਾ ਮਰਿਆ ਮੁੰਡਾ ਮੌਕੇ 'ਤੇ। ਅਸੀਂ ਇਹਨੂੰ ਚੱਕ ਕੇ ਅਸੀਂ ਚਲੋ ਪਾਣੀ ਲੈ ਕੇ ਪਾਣੀ ਪੂਣੀ ਛਿੱਟੇ ਮਾਰਦੇ ਰਹੇ ਵੀ ਚੱਲ ਨਕਸੀਰ ਸੁੱਟ ਗਈ ਆਪਾਂ ਨੂੰ, ਤਾਂ ਹੀ ਸੀਗਾ ਜੀ। ਤੇ ਬਸ ਦਵਾ ਦਵਾ ਇੱਧਰੋਂ ਇੱਕ ਫਿਰ ਕਾਰ ਆਈ, ਅਸੀਂ ਉਹ ਕਾਰ ਰੋਕੀ। ਉਹ ਕਾਰ 'ਚ ਇਹਨੂੰ ਪਾ ਕੇ ਰਾਮਪੁਰੇ ਹਸਪਤਾਲ ਨੂੰ ਘੱਲਤਾ ਜੀ। ਤੇ ਬਸ ਥੋੜ੍ਹੇ ਚਿਰ ਬਾਅਦ ਪਤਾ ਲੱਗ ਗਿਆ ਵੀ ਮੁੰਡੇ ਐਂ ਕਰਕੇ ਵੀ ਮੌਤ ਹੋ ਗਈ। ਬਈ ਅਫਸੋਸ ਸੀ ਵੀ ਇੱਕ ਚੰਗੇ ਕੰਮ ਦੇ ਵੱਲ ਨੂੰ ਤੁਰੇ ਆ ਤਾਂ ਇੱਕ ਨੌਜਵਾਨ ਦਾ ਇਸ ਜਹਾਨ ਤੋਂ ਤੁਰ ਜਾਣਾ। ਘਰ ਦੇ ਵਿੱਚ ਕੌਣ ਕੌਣ ਨੇ ਨੌਜਵਾਨ? ਘਰ ਦੇ ਵਿੱਚ ਤਾਂ ਬਾਈ ਜੀ ਉਹਦਾ ਇਕੱਲਾ ਬੇਟਾ ਹੀ ਆ। ਪਿਓ ਪੁੱਤੀ ਸੀਗੇ ਦੋਨੇ, ਅੱਡ ਬੈੱਡਾਂ ਸੀਗੇ ਉਹ ਆਦੇ ਭਰਾਵਾਂ ਨੂੰ। ਤੇ ਪਤਨੀ ਉਹਨਾਂ ਦੀ ਥੋੜ੍ਹਾ ਚਿਰ ਪਹਿਲਾਂ ਤਲਾਕ ਹੋ ਗਿਆ ਸੀਗਾ, ਤੇ ਹੁਣ ਤਾਂ ਦੋਨੇ ਪਿਓ ਪੁੱਤੀ ਰਹਿੰਦੇ ਸੀ। ਬਸ ਇਹਦੀ ਰਾਤ ਪਹਿਰੇ ਤੇ ਡਿਊਟੀ ਆ ਗਈ। ਮੁੰਡਾ ਘਰੇ ਇਕੱਲਾ ਹੀ ਆ। ਮੁੰਡਾ 9ਵੀਂ ਕਲਾਸ 'ਚ ਪੜ੍ਹਦਾ ਜੀ। ਤੇ ਬਹੁਤ ਜ਼ਿਆਦਾ ਦੁੱਖ ਆ ਜੀ ਇਸ ਗੱਲ ਦਾ। ਸਾਡੇ ਪਿੰਡ ਨੂੰ ਬੜਾ ਵੱਡਾ ਦੁੱਖ ਲੱਗਿਆ ਜੀ। ਤੇ ਬਸ ਅਸੀਂ ਤਾਂ ਇਨਸਾਫ ਚਾਹੁੰਦੇ ਹਾਂ ਜੀ, ਇਸ ਚੀਜ਼ ਦਾ ਇਨਸਾਫ ਮਿਲੇ। ਉਹ ਬੰਦੇ ਕਿੱਥੋਂ ਆਇਆ, ਕਿਹਦੇ ਘਰੋਂ ਆਏ ਸੀ, ਇਹਦੀ ਵੈਰੀਫਾਈ ਕੀਤੀ ਜਾਵੇ। ਉਹ ਬੰਦੇ ਡੋਡ ਪਿੰਡ ਦੇ ਸੀ। ਦੇਖੋ ਡੋਡਾਂ ਤੋਂ ਸਿਧਾਣੀ ਆਏ ਤਾਂ ਕੀ ਲੈਣ ਆਏ। ਡੋਡ ਦਾ ਸਫ਼ਰ ਕਾਫੀ ਪੈ ਜਾਂਦਾ, 40-50 ਕਿਲੋਮੀਟਰ ਦਾ ਫਾਸਲਾ ਹੋਊਗਾ ਹੈਗਾ ਜੀ। ਘੱਟ ਤੋਂ ਘੱਟ ਨਾ ਵਾਲਾ ਤਾਂ ਮੰਨ ਕੇ ਚਲੋ ਵੀ 25 ਕਿਲੋਮੀਟਰ ਬਾੜ ਤਾਂ ਹੈਗੀ ਹੈ ਵੀ। ਡੋਡ ਪਿੰਡ ਇੱਥੋਂ 25 ਆ। ਉਹ ਬੰਦੇ ਡੋਡਾਂ ਤੋਂ ਆਏ ਸੀਗੇ ਜੀ ਇੱਥੇ, ਤੇ 8 ਵਜੇ ਦਾ ਟਾਈਮ ਸੀਗਾ। ਵੀ ਆਪਾਂ ਤਾਂ ਇਹੀ ਚਾਹੁੰਦੇ ਹਾਂ ਵੀ ਇੱਥੇ ਸਾਡੇ ਪਿੰਡੋਂ ਕਿਹਦੇ ਕੋਲੇ ਆਏ ਸੀ ਜਾਂ ਕੀ ਲੈਣ ਆਏ ਸੀ। ਇੱਧਰੋਂ ਹੀ ਉਹ ਆਏ ਸੀਗੇ ਬਸ 10 ਮਿੰਟਾਂ 'ਚ ਉਹ ਆਹ ਕੰਮ ਕਰਕੇ ਆਪਦਾ
ਰਫੂ ਦਫੂ ਹੋ ਗਏ। ਬੰਦੇ ਫੜੇ ਗਏ ਆ, ਫੜ ਲਏ ਆ ਬੰਦੇ? ਕਿੰਨੇ ਬੰਦੇ ਸੀਗੇ ਬੰਦੇ ਰਾਤ ਜੀ ਪਹਿਲਾਂ ਤਾਂ ਜਦੋਂ ਇਹ ਕੰਮ ਚੱਲਿਆ ਰੌਲਾ ਪਿਆ ਉਦੋਂ ਇੱਕ ਬੰਦਾ ਫੜਿਆ ਗਿਆ ਜੀ ਇੱਥੇ ਸੇਲਵਰਾ ਜੀ। ਦੂਜਾ ਬੰਦਾ ਫਿਰ ਉਹਨੇ ਫੋਨ ਕਰਕੇ ਕਮੇਟੀਆਂ ਵਾਲਿਆਂ ਨੂੰ ਪੇਸ਼ ਹੋ ਕੇ ਫਿਰ ਥਾਣੇ 'ਚ ਦਿੱਤੇ ਜੀ ਦੋਨੇ ਬੰਦੇ। ਕਿਸੇ ਜਾਨੀ ਬੰਦਿਆਂ ਦੇ ਹੱਥ ਨਹੀਂ ਉਹ ਲੱਗਣ ਦਿੱਤੇ, ਮਾਰ ਕੁੱਟ ਨਹੀਂ ਉਹਨਾਂ ਦੀ ਹੋਣ ਦਿੱਤੀ, ਬਸ ਉਹ ਥਾਣੇ 'ਚ ਹੀ ਦਿੱਤੇ ਜੀ ਫਿਰ ਸਿੱਧੇ। ਬਜ਼ੁਰਗੋ ਤੁਹਾਡੀ ਉਮਰ ਕਾਫੀ ਹੋ ਗਈ ਆ, ਤੁਸੀਂ ਉਮਰ ਹੰਢਾ ਲਈ ਆ, ਉਮਰ ਦੇ ਵਿੱਚੋਂ ਆਹ ਕੁਛ ਹੁੰਦਾ ਦੇਖਿਆ ਸੀ? ਕਿਉਂਕਿ ਪਹਿਲਾਂ ਟਾਕੂਏ ਗੜਾਸੇ ਦਾ ਚੱਲਦੇ ਰਹਿੰਦੇ ਆ, ਪਰ ਆਹ ਨਸ਼ੇ ਨੂੰ ਰੋਕਣ ਦੇ ਲਈ ਮੁਹਿੰਮ ਚੱਲੀ ਤੇ ਇੱਕ ਨਸ਼ੇ ਨੂੰ ਰੋਕਣ ਦੇ ਲਈ ਸਾਡੇ ਇੱਥੇ ਇੱਕ ਪੁਲਿਸ ਵਾਲੇ ਮੋਟਰਸਾਈਕਲ ਖੜਾ ਗਏ। ਅੱਗੇ ਤੈਨੂੰ ਮੋਟਰਸਾਈਕਲ ਦੇ ਪੈਸੇ ਦੇਣ, ਮੁੜ ਕੇ ਆ ਕੇ ਉਹ ਫੜ ਲਿਆ। ਇਹ ਰਲੀ ਮਿਲੀ ਤਾਂ ਪੁਲਿਸ ਦੀ ਹੈ, ਇਹ ਚਿੱਟਾ ਵਿਕਣਾ ਪੁਲਿਸ ਨੇ ਵਿਕਾਉਂਦੀ ਹੈ ਇਹ। ਕੀ ਲੱਗਦਾ ਗਾ ਇਸ ਨੌਜਵਾਨ ਦਾ ਜਿਹੜਾ ਕਤਲ ਹੋਇਆਗਾ, ਇਸ ਨੌਜਵਾਨ ਨੇ ਆਪਦਾ ਘਰ-ਬਾਰ ਛੱਡ ਕੇ ਲੋਕਾਂ ਦੇ ਪੁੱਤ ਬਚਾਉਣ ਦੀ ਗੱਲ ਕਰੀ, ਇਹਦਾ ਪੁੱਤ ਤਾਂ ਹਜੇ ਉਸ ਦਲਦਲ ਦੇ ਵਿੱਚ ਗਿਆ ਵੀ ਨਹੀਂ ਹੋਣਾਗਾ? ਗਿਆ ਨਹੀਂ ਜੀ ਹਜੇ ਕਿਤੇ ਵੀ। ਇਹ ਨਸ਼ਾ ਗੌਰਮੈਂਟ ਵਿਕਾ ਰਹੀ ਆ, ਆਹੀ ਬਲਕਾਰ ਸਿੱਧੂ ਭੱਜਿਆ ਫਿਰੇ। ਰਾਤ ਮੈਂ ਸਹੀ ਇਨਸਾਫ ਦਿਓ, ਇਨਸਾਫ ਕਰਦਾ ਤੂੰ, ਤੇਰੇ ਇਲਾਕੇ 'ਚ ਇਹ ਕੰਮ ਹੋਇਆ ਤੂੰ ਕਸਕਾ ਵੋਟਾਂ ਲੈਣ ਵੇਲੇ ਆ ਖੜਦੇ ਨੇ ਇਹ। ਬਸ ਜੀ ਮੈਂ ਇੰਨਾ ਹੀ ਬਹੁਤ ਹੈ। ਬਿਲਕੁਲ, ਤਾਂ ਹਰ ਇੱਕ ਦਾ ਮਾਣਾ ਜਿਹੜਾ ਉਹ ਦੁਖੀ ਆ, ਭਾਵਕ ਨੇ। ਬਾਈ ਤੁਸੀਂ ਵੀ ਇੱਥੇ ਨੇੜੇ ਆ ਘਰ, ਦੱਸ ਰਹੇ ਹੋ ਤੁਸੀਂ? ਸਾਡੇ ਤੋਂ ਭਰਿਆ ਕਰ ਜੀ। ਕਿੰਨਾ ਕੁ ਇੱਥੇ ਜਿਹੜਾ ਰੋਜ਼ ਹੀ ਪਹਿਰਾ ਲੱਗਦਾ ਸੀ, ਪਰ ਰਾਤ ਵਾਲੀ ਘਟਨਾ ਨੂੰ ਦੇਖ ਕੇ ਮਨ 'ਚ ਭੈ ਡਰ ਹੈ ਕੁਛ? ਡਰ ਪੂਰੀ ਹੋ ਗਈ ਜੀ, ਇਸ ਦਾ ਭਰਿਆ ਲੱਗਣਾ ਨਹੀਂ ਚਾਹੀਦਾ ਜਦੋਂ ਆਈ ਮਾਰ ਲੱਗੇ ਸਾਨੂੰ। ਬਾਈ ਜੀ ਤੁਸੀਂ ਇੱਥੋਂ ਦੀ ਹੋ, ਸਧਾਣਿਆਂ ਦੀ ਹੋ? ਗਾਹਾਂ ਤੋਂ, ਸੇਲਵਰਾ ਤੋਂ? ਉੱਥੇ ਵੀ ਪਹਿਰੇ ਲੱਗਦੇ ਨੇ, ਗੱਲ ਕਰ ਜੋ ਥੋੜੀ ਜਿਹੀ ਆਪਾਂ ਕਰ ਲਈਏ। ਤਾਂ ਬਿਲਕੁਲ ਅਸੀਂ ਬਜ਼ੁਰਗੋ ਕੀ ਘਟਨਾ ਕੀ ਵਾਪਰੀ ਹੈ ਜਿਹੜਾ ਇਹ? ਅਸੀਂ ਤਾਂ ਹੈ ਨਹੀਂ ਸੀ ਇੱਥੇ। ਆਹੀ ਪਿੰਡ ਆ ਤੁਹਾਡਾ? ਹਾਂ ਪਿੰਡ ਆਹੀ ਹੈ, ਤੇ ਉਹ ਸਾਨੂੰ ਤਾਂ ਤੜਕੇ ਰਾਤ ਨੂੰ ਪੈ ਗਏ ਸੀਰੀ ਬੰਦਾ ਮੈਂ, ਤੇ ਤੜਕੇ ਜਦੋਂ ਆਇਆ ਇੱਧਰ ਨੂੰ ਮੈਂ ਲੰਘਿਆ, ਉੱਥੇ ਨੇੜੇ ਲੱਗਿਆ ਵਾ ਸੜਕ ਸਤੇ। ਮੈਂ ਜਦੋਂ ਇੱਥੇ ਦੇਖਿਆ ਵੀ ਖੂਨ ਖਾਣ ਦੇ ਡੁੱਲੇ, ਮੁੜ ਕੇ ਦੁਬਾਰੇ ਮੈਂ ਫੇਰ ਮੁੜਿਆ ਕੱਖ ਪਾ ਕੇ, ਤੇ ਜਦੋਂ ਮੁੜਿਆ ਇੱਥੇ ਬੰਦਿਆਂ ਤੋਂ ਗੱਲਬਾਤ ਸੁਣੀ ਵੀ ਗੱਲਬਾਤ ਰਾਤ ਆ ਹੋ ਗਈ, ਤੇ ਵੀ ਬੰਦੇ ਦੇ ਕਿਰਤ ਮਾਰੀ ਉਹਨਾਂ ਨੇ, ਬੰਦਾ ਉਹਦੀ ਮਰ ਗਿਆ ਵੀ। ਰਾਮਪੁਰੇ ਜਦੋਂ ਲੈ ਗਏ ਉਹਦੀ ਬੰਦਾ ਮਰ ਗਿਆ, ਤੇ ਬਸ ਜੀ ਮੁੜ ਕੇ ਹੁਣ ਕਿਹਨੇ ਇੱਥੇ ਪੁੱਛਣਾ, ਕਿਹਨੇ ਕਰਨਾ? ਬਸ ਕੋਈ ਇਹੋ ਜਿਹੀ ਕੋਈ ਇਨਸਾਫ ਵਾਲੀ ਗੱਲ ਤਾਂ ਲੱਗਦੀ ਨਹੀਂ। ਪਹਿਲਾਂ ਨਹੀਂ ਜਦੋਂ ਲੋਕਾਂ ਨੂੰ ਫੜ ਕੁਛ ਨੂੰ ਜਿਹੜਾ ਕੋਈ ਉੱਤਾ ਚੱਕਦਾ ਉਹਨੂੰ ਫੜ ਕੇ ਲੈ ਜਾਂਦੇ ਆ, ਉਹਨੂੰ ਕਿਹੜਾ ਛੱਡਦੇ ਆ ਉਹ? ਬਿਲਕੁਲ, ਤਾਂ ਇਹ ਗੱਲ ਜਿਹੜੀ ਕਿ ਕੋਈ ਪਹਿਲੀ ਘਟਨਾ ਨਹੀਂ ਹੋਈ ਪੰਜਾਬ ਦੇ ਵਿੱਚ। ਇਸ ਤੋਂ ਪਹਿਲਾਂ ਢਿੱਲਵਾਂ ਖੁਰਦ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਪੈ ਜਾਂਦਾ, ਸਾਦਕ ਠਾਣਾ ਪੈ ਜਾਂਦਾ, ਉੱਥੇ ਵੀ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਨਸ਼ਾ ਤਸਕਰਾਂ ਦੇ ਵੱਲੋਂ। ਤੇ ਰਾਤ ਵਾਲੀ ਘਟਨਾ ਵੀ ਇਹੀ ਜ਼ਾਹਰ ਕਰ ਰਹੀ ਆ ਕਿ ਆਖਰ ਪੰਜਾਬ ਜਾ ਕਿੱਧਰ ਨੂੰ ਰਿਹਾ। ਤਾਂ ਸਾਡੇ ਨਾਲ ਬਜ਼ੁਰਗ ਨੇ, ਇਹਨਾਂ ਦੀਆਂ ਮੰਗਾਂ ਨੇ ਕੁਛ ਕੁ ਸਰਕਾਰ ਤੋਂ ਕਿ ਸਾਡੇ ਨਾਲ ਆਹ ਕੁਛ ਤਾਂ ਹੋਣਾ ਚਾਹੀਦਾ। ਜਦੋਂ ਅਸੀਂ ਆਫ ਦਾ ਕੈਮਰਾ ਗੱਲ ਕਰ ਰਹੇ ਸੀ ਬਜ਼ੁਰਗਾਂ ਦੇ ਨਾਲ, ਤਾਂ ਬਜ਼ੁਰਗ ਕਹਿ ਰਹੇ ਸੀ ਕਿ ਜੇਕਰ ਸਰਕਾਰਾਂ ਨੂੰ ਸਿਕਿਉਰਿਟੀ ਮਿਲਦੀ ਆ, ਜੇਕਰ ਮੰਤਰੀਆਂ ਨੂੰ ਮਿਲ ਸਕਦੀ ਆ, ਤਾਂ ਫਿਰ ਸਾਡੇ ਪਿੰਡਾਂ ਦੇ ਵਿੱਚ ਕਿਉਂ ਨਹੀਂ ਸਿਕਿਉਰਿਟੀ ਮਿਲਦੀ? ਇਹ ਸਵਾਲ ਨੇ ਜਿਹੜੇ ਖੜੇ ਹੋ ਰਹੇ ਨੇ। ਅਸੀਂ ਅੱਜ ਸੱਥ ਦੇ ਵਿੱਚ ਬੈਠੇ ਹਾਂ, ਸਧਾਣਿਆਂ ਦੀ ਸੱਥ ਆ। ਤਾਂ ਬਜ਼ੁਰਗੋ ਮੰਗ ਕੀ ਹੈਗੀ ਤੁਹਾਡੀ? ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ ਜੇ ਮੰਤਰੀ ਇੰਨੇ ਗਨਮੈਨ ਲਿਜਾ ਸਕਦੇ ਤਾਂ ਫਿਰ ਪਹਿਰਾ ਦੇਣ ਵਾਲਿਆਂ ਨੂੰ ਗਨਮੈਨ ਕਿਉਂ ਨਹੀਂ ਮਿਲਦੇ? ਜ਼ਰੂਰੀ ਆ ਜੀ, ਉਹ ਤਾਂ ਜ਼ਰੂਰੀ ਆ ਨਾ। ਉਹਨਾਂ ਨੂੰ ਤਾਂ 10 20 ਲਈ ਫਿਰਦੇ ਆ ਇੱਥੇ ਸਾਰਾ। ਹੁਣ ਇੱਥੇ ਇਕੱਲੇ ਛੋਟੀਆਂ ਵਾਲੇ ਕੀ ਕਰਨਗੇ? ਆਹ ਮਾਰ ਗਏ ਰਾਤ ਛੋਟੀ ਵਾਲੇ ਨੂੰ, ਫਿਰ ਹੁਣ ਹੱਲ ਦੱਸੋ। ਜੇ ਕੋਈ ਸਾਨੂੰ ਗਨਮੈਨ ਦੇਣ, ਇੱਥੇ ਪੁਲਿਸ ਮੁਲਾਜ਼ਮ ਦੇਣ, 1-2 ਦੇਣ, ਤਾਂ ਉਹ ਤੋਰਾ ਫੇਰਾ ਕਰਨ ਦਾ ਮਾੜਾ ਮੋਟਾ ਕੋਈ ਪੈ। ਆਜੋ ਜੀ ਇੱਧਰ ਆਪਾਂ ਬੈਠ ਕੇ ਉਰੇ ਆਜੋ ਇੱਧਰ। ਅਸੀਂ ਤਾਂ ਕਹਿੰਦੇ 2 ਦੇ ਦੇਣ, ਇੱਕੋ ਪਰਲੇ ਅੱਡੇ ਖੜ ਜਾਣ, ਇੱਕ ਇੱਧਰ ਖੜ ਜਾਣ, ਨਾਲ ਅਸੀਂ ਖੜ ਜੀਏ। ਸਾਨੂੰ ਡਰ ਤਾਂ ਰਹੇ, ਉਹਦਾ ਅਸਲਾ ਆਊਗਾ ਆਪੇ ਚਲਾਊਗਾ। ਹੁਣ ਅਸਲੇ ਸਾਡੇ ਕੋਲੇ ਅਸਲੇ ਨਹੀਂ, ਹੋਰ ਨਹੀਂ, ਅਸੀਂ ਦੱਸ ਕੀ ਕਰਨਾ? ਫਿਰ ਸਾਨੂੰ ਮਾਰਨਗੇ, ਸਾਨੂੰ ਨਹੀਂ ਕਿਤੇ ਰਾਹ ਲੰਘਣ ਦੇਣਾ, ਨਾ ਸਾਨੂੰ ਇਹ ਨਾਕੇ ਲੱਗਣ ਦੇਣੇ ਆ। ਸਰਕਾਰਾਂ ਹੀ ਕਰਾ ਰਹੀਆਂ। ਤੁਹਾਨੂੰ ਕੀ ਲੱਗਦਾ ਜਿਹੜਾ ਮੁੰਡਾ ਮਰਿਆ, ਜਿਹੜੇ ਦੀ ਡੈਥ ਹੋਈ ਆ ਇੱਥੇ ਅੱਜ, ਕਤਲ ਕੀਤਾ ਗਿਆ, ਉਸ ਮੁੰਡੇ ਦਾ ਤਾਂ ਕੋਈ ਘਰ ਦਾ ਖਾਂਦਾ ਪੀਂਦਾ ਵੀ ਨਹੀਂ ਹੋਣਾ? ਤਾਂ ਵੈਸੇ ਹੀ ਪਹਿਰੇ ਤੇ ਆਇਆ ਹੋਣਾ, ਲੋਕਾਂ ਦੇ ਪੁੱਤ ਪਹਿਰੇ ਤੇ, ਉਹਦਾ ਭਰਾ ਵੀ ਪਹਿਰੇ ਤੇ ਆਇਆ। ਚਿੱਟਾ ਹੈ ਗਿਆ। ਦੂਜੀ ਗੱਲ ਇਹ ਆ ਵੀ ਅੱਜ ਦੀ ਘੜੀ ਉਹ, ਮੈਂ ਭਾਵੇਂ ਕੁਛ ਖਾਨਾ ਇੱਕ ਮਿੰਟ ਸਾਲ ਆ, ਪਰ ਅੱਜ ਦੀ ਘੜੀ ਉਹਦੀ ਮੌਤ ਚਿੱਟੇ ਦੇ ਰੋਕਣ ਲਈ ਆ।
ਜੇ ਉਹਨੇ ਚਿੱਟਾ ਰੋਕਣ ਵਾਲੇ ਨੂੰ ਰੋਕਿਆ ਤਾਂ ਹੀ ਮਰਿਆ, ਤਾਂ ਹੀ ਮੌਤ ਹੋਈ। ਨਹੀਂ ਆਦੇ ਘਰੇ ਬੈਠਾ ਰਹਿਣਾ, ਖਾਈ ਜੀ ਪੀ ਜਾ ਕੁਛ ਕਹੀਓ। ਜੇ ਉਹਨੂੰ ਕੋਈ ਹੱਕ ਸੀ ਵੀ ਉਹਨੂੰ ਦੁੱਖ ਆਇਆ ਵੀ ਮੇਰਾ ਮੁੰਡਾ ਲੈਣ ਲੱਗ ਜੇ ਜਾਂ ਹੋਰ ਨਾ ਲੱਗ ਜਾਣ, ਮੁੰਡਾ ਉਹਦਾ ਇੱਕ ਛੋਟਾ ਜਿਹਾ 15-18 ਸਾਲਾਂ ਦਾ ਹੁੰਦਾ ਹੀ ਆ ਵੀ ਜੇ ਅੱਜ ਆਪਣੇ ਨਸ਼ੇ ਵਿਕਣ ਲੱਗ ਗਏ ਤੇ ਆਪਣੇ ਜਵਾਕ ਵੀ ਖਰਾਬ ਹੋ ਜਾਣਗੇ। ਘਰਾਂ ਦੇ ਵਿੱਚ 70 ਵਿਸ ਰਹੇ ਆ, ਜਿੱਥੇ ਨੌਜਵਾਨ ਨਸ਼ੇ ਦੀ ਭੇਟ ਚੜ ਰਹੇ ਆ, ਉੱਥੇ ਜਿਹੜੇ ਰੋਕਦੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ। ਕਤਲ ਹੋਈ ਜਾਂਦੇ ਆ ਜੀ। ਆ ਦੇਖੋ ਇਹਦਾ ਹੁਣ ਹੱਲ ਕੀ ਹੋਊ? ਜੇ ਨਾ ਹੱਲ ਕੀਤਾ, ਨਾ ਸਾਨੂੰ ਸਰਕਾਰਾਂ ਨੇ ਕੋਈ ਦਿੱਤਾ, ਤਾਂ ਇਹ ਖਤਮ ਆ ਢਾਂਚੇ, ਬੜਾ ਟੁਕੀ ਚੱਲ ਪੂ। ਪੰਜਾਬ ਖਤਮ ਆ ਫਿਰ? ਖਤਮ। ਤੁਸੀਂ ਤਾਂ ਦੇਖਿਆ ਹੋਣਾ, ਕਾਫੀ ਦੌਰ ਦੇਖਿਆ ਹੋਣਾ। ਬਹੁਤ ਵੱਡੀਆਂ ਸਾਰੀਆਂ ਸਰਕਾਰਾਂ ਹੀ ਕਰਾ ਰਹੀਆਂ, ਸਾਰੇ ਸਰਕਾਰਾਂ ਨਹੀਂ ਕਰਾ ਰਹੇ ਆ। ਜੇ ਨਾ ਇਹ ਠੱਲ ਪਈ ਨਸ਼ੇ ਤੇ ਤਾਂ ਇਹ ਥੋੜ੍ਹੇ ਚਿਰ 'ਚ ਹੀ ਖਤਮ ਹੋ ਜਾਣਗੇ। ਲੜਾਈਆਂ ਪੜਾਈਆਂ ਮਾਰ ਕੇ ਛੱਡ ਜਾ ਕਰਨੀਆਂ, ਉਹ ਕਰ ਜਾ ਕਰਨੇ, ਦੱਸੋ ਫਿਰ ਹੱਲ। ਤਾਂ ਇੱਥੇ ਨੌਜਵਾਨਾਂ ਦੇ ਵੱਲੋਂ ਪਹਿਰੇ ਦਿੱਤੇ ਗਏ, ਪਹਿਰਿਆਂ ਦੇ ਕਾਰਨ ਜਿਹੜਾ ਕਿ ਇੱਕ ਕਤਲ ਹੋ ਜਾਂਦਾ। ਅਸੀਂ ਅੱਜ ਉਸੇ ਜਗ੍ਹਾ ਤੇ ਬੈਠੇ ਹਾਂ, ਰਾਤ ਦੀ ਘਟਨਾ ਵਾਪਰਦੀ ਆ। ਰਾਤ ਨੂੰ ਜਦੋਂ ਇੱਥੋਂ ਦੀ ਕਾਰ ਲੈ ਕੇ ਲੰਘਦੇ ਆ ਤਾਂ ਉਦੋਂ ਇੱਥੇ ਸਭ ਸੁੱਖ ਸ਼ਾਂਤ ਸੀ। ਉਸ ਤੋਂ ਬਾਅਦ ਇਹ ਘਟਨਾ ਦੱਸੀ ਜਾ ਰਹੀ ਹੈ ਕਿ 8:10 ਤੇ ਜਿਹੜਾ ਕਿ ਇੱਕ ਕਤਲ ਕਰ ਦਿੱਤਾ ਜਾਂਦਾ ਹੈ। ਆਖਰ ਕਿਸੇ ਨਾਲ ਕੋਈ ਬੈਰ ਨਹੀਂ ਸੀ, ਵਿਰੋਧ ਨਹੀਂ ਸੀ, ਪਰ ਜੋ ਘਟਨਾ ਢਿਲਵਾਂ ਖੁਰਦ ਦੇ ਵਿੱਚ ਵਾਪਰੀ ਤੇ ਉਹੀ ਘਟਨਾ ਪਿੰਡ ਸਧਾਣਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਵਾਪਰੀ ਆ। ਇਹ ਸਵਾਲ ਹਮੇਸ਼ਾ ਦੇ ਲਈ ਖੜੇ ਹੁੰਦੇ ਰਹਿਣਗੇ ਕਿ ਆਖਰ ਪ੍ਰਸ਼ਾਸਨ, ਸਰਕਾਰ ਕਰ ਕੀ ਰਹੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਪਿੰਡ ਸਧਾਣਿਆਂ ਦੀ ਜਿਹੜੀ ਕਿ ਤੁਹਾਨੂੰ ਇੱਕ ਕਵਰੇਜ ਅਸੀਂ ਦਿਖਾ ਕੇ ਆਏ ਆ, ਤਾਂ ਉਸ ਤੋਂ ਬਾਅਦ ਅਸੀਂ ਥਾਣਾ ਫੂਲ ਦੇ ਵਿੱਚ ਪਹੁੰਚੇ ਆ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ, ਇਹ ਵੱਡਾ ਬੋਰਡ ਲੱਗਿਆ ਹੋਇਆ ਜ਼ਿਲ੍ਹਾ ਬਠਿੰਡਾ ਥਾਣਾ ਫੂਲ ਦਾ ਇਹ ਬੋਰਡ ਆ। ਤਾਂ ਇਸ ਤੋਂ ਬਾਅਦ ਅਸੀਂ ਅੰਦਰ ਚੱਲ ਕੇ ਤੁਹਾਨੂੰ ਤਸਵੀਰਾਂ ਦਿਖਾਉਣੇ ਆ। ਉਹ ਤਸਵੀਰਾਂ ਕੀ ਨੇ ਕਿ ਇੱਥੇ ਲੋਕ ਲਗਾਤਾਰ ਪਹੁੰਚ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਇਧਰਲੇ ਪਾਸੇ ਤਸਵੀਰ ਦਿਖਾ ਦੇ, ਇੱਥੇ ਲੋਕ ਲਗਾਤਾਰ ਪਹੁੰਚ ਰਹੇ ਨੇ। ਗੱਡੀਆਂ, ਮੋਟਰਸਾਈਕਲ, ਕਾਰਾਂ ਜਿਹੜੀਆਂ ਕਿ ਉਹ ਲਿਆ ਰਹੇ ਨੇ। ਤਾਂ ਲੋਕਾਂ ਦਾ ਇਹ ਕਹਿਣਾ ਕਿ ਜਿਹੜਾ ਰਾਤ ਕਤਲ ਕੀਤਾ ਗਿਆ, ਉਹ ਕਤਲ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪ੍ਰਸ਼ਾਸਨ ਦੀ ਆ, ਕਿਉਂਕਿ ਪ੍ਰਸ਼ਾਸਨ ਆ ਜਿਹੜਾ ਕਿ ਉਹ ਗੌਰ ਨਹੀਂ ਕਰ ਰਿਹਾ। ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ, ਸਰਕਾਰਾਂ ਜਿਹੜੀਆਂ ਕਿ ਉਹ ਗੌਰ ਨਹੀਂ ਕਰ ਰਹੀਆਂ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਇੱਕ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਕਾਫੀ ਕੁਛ ਆ ਜਿਹੜਾ ਕਿ ਉਹ ਬਿਆਨ ਹੋ ਰਿਹਾ ਹੈਗਾ। ਤਾਂ ਇੱਧਰਲੇ ਪਾਸੇ ਦੀਆਂ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜੇਕਰ ਕਿਸੇ ਦੇ ਘਰ ਦੇ ਵਿੱਚ ਕੋਈ ਸ਼ਰਾਬ, ਭੁੱਕੀ ਜਾਂ ਅਫੀਮ ਦੀ ਰੇਹੜ ਪੈਂਦੀ ਆ ਤਾਂ ਥਾਣਿਆਂ ਦੇ ਥਾਣੇ ਚੜ੍ਹ ਕੇ ਆ ਜਾਂਦੇ ਨੇ। ਪਰ ਜਦੋਂ ਕਮੇਟੀਆਂ ਇਸ ਨਸ਼ੇ ਦੀ ਗੱਲ ਕਰਦੀਆਂ ਨੇ ਤਾਂ ਫਿਰ ਉੱਥੇ ਪਹਿਰੇ ਕਿਉਂ ਨਹੀਂ ਦਿੱਤੇ ਜਾਂਦੇ? ਪੁਲਿਸ ਪ੍ਰਸ਼ਾਸਨ ਆਖਰ ਕਰ ਕੀ ਰਿਹਾ ਗਾ? ਇਹ ਸਵਾਲ ਖੜੇ ਹੁੰਦੇ ਨੇ। ਸਰਕਾਰ ਆਖਰ ਕਰ ਕੀ ਰਹੀ ਆ? ਤਾਂ ਸਾਡੇ ਨਾਲ ਇਹ ਬਾਈ, ਕਿਹੜਾ ਪਿੰਡ ਆ ਬਾਈ ਤੁਹਾਡਾ? ਭਦੌੜ ਪਿੰਡ ਆ। ਹਾਂਜੀ। ਇੱਥੇ ਕਿਵੇਂ ਆਏ ਹੋ? ਇੱਥੇ ਹੋਰ ਕੰਪਲੇਂਟ ਤੇ ਆਏ ਜੀ ਇਸ ਤੇ। ਹਾਂਜੀ। ਜਿਹੜਾ ਇਹ ਇਕੱਠ ਦੇਖ ਰਹੇ ਹੋ, ਇਸ ਇਕੱਠ ਨੂੰ ਦੇਖ ਕੇ ਦਿਮਾਗ ਦੇ ਵਿੱਚ ਕੀ ਆ ਰਿਹਾ? ਇੱਕ ਮੁੰਡੇ ਦਾ ਕਤਲ ਹੋ ਗਿਆ, ਕੀ ਆ ਰਿਹਾ ਕਿ ਜਿਹੜਾ ਚਿੱਟਾ ਰੋਕਦਾ ਸੀ, ਨਸ਼ਾ ਰੋਕਦਾ ਸੀ, ਉਸ ਨੂੰ ਦੇਖ ਕੇ ਦਿਮਾਗ 'ਚ ਕੀ ਚੱਲ ਰਿਹਾ ਕਿ ਵੀ ਉਸ ਦਾ ਕਤਲ ਕਰ ਦਿੱਤਾ ਗਿਆ? ਨਹੀਂ ਸਰ, ਮੈਨੂੰ ਇਹਦੇ ਬਾਰੇ ਕੁਝ ਪਤਾ ਨਹੀਂ ਹੈਗਾ। ਬਿਲਕੁਲ। ਬਜ਼ੁਰਗੋ, ਕਿਹੜਾ ਪਿੰਡ ਆ ਤੁਹਾਡਾ? ਮਹਾਰਾਜ ਪਿੰਡ। ਇੱਥੇ ਜਿਹੜਾ ਕੁਝ ਵਾਪਰ ਰਿਹਾ ਅੱਜ, ਜੋ ਘਟਨਾ ਵਾਪਰੀ ਆ, ਇਸ ਦੇ ਬਾਰੇ ਕੀ ਕੁਝ ਦੇਖਿਆ ਹੈਗਾ ਤੁਸੀਂ? ਅਸੀਂ ਤਾਂ ਇੱਥੇ ਹੀ ਆਏ ਆ ਹੁਣ ਵੇਖਣ ਵੀ ਕਈ ਘੱਟ ਕਰਦੇ ਆ, ਕੀ ਗੱਲ ਬਣਦੀ ਹੈ, ਕੀ ਬਾਤ ਬਣਦੀ ਹੈ, ਆਹੀ ਦੇਖਣਾ ਹੈ। ਇੱਕ ਮੁੰਡੇ ਦਾ ਕਤਲ ਕਰਤਾ, ਇਹਦੇ ਬਾਰੇ ਪਤਾ ਲੱਗ ਗਿਆ ਸੀ? ਹਾਂਜੀ, ਮੈਂ ਸਧਾਣੀ ਹੋਇਆ ਜਿਹੜਾ ਸਧਾਣੀ। ਤਸਵੀਰ ਅਸੀਂ ਅੱਗੇ ਚੱਲ ਕੇ ਜਿਹੜੀ ਕਿ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਤੁਹਾਨੂੰ ਇਹ ਤਸਵੀਰਾਂ ਨੇ ਅਸੀਂ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਥਾਣੇ ਫੂਲ ਦੀ ਜਿਹੜੀ ਕਿ ਇਹ ਇਕੱਠ ਆ ਉਸ ਦੇ ਵਿੱਚ ਕੀਤਾ ਗਿਆ ਹੈਗਾ। ਤਾਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਬਹਾਦਰ ਸਿੰਘ ਢਿੱਲੋਂ ਨੇ। ਬਈ, ਇੱਕ ਘਟਨਾ ਜਿਹੜੀ ਕਿ ਬੜੀ ਮੰਦਭਾਗੀ ਵਾਪਰੀ ਆ। ਕਮੇਟੀ ਦੇ ਤੁਸੀਂ ਵੀ ਮੋਢੋਂ, ਕਮੇਟੀ ਦੀ ਗੱਲ ਦੁੱਲੇਵਾਲ ਤੋਂ ਸ਼ੁਰੂ ਹੁੰਦੀ ਆ, ਭਾਈ ਰੂਪਾ, ਸਾਰੇ ਜਿਹੜੇ ਕਿ ਇਕੱਠਾ ਹੋ ਜਾਂਦਾ। ਪਰ ਸਧਾਣਿਆਂ 'ਚ ਜਾ ਕੇ ਇੱਕ ਕਤਲ, ਢਿਲਵਾਂ ਖੁਰਦ ਦੇ ਵਿੱਚ ਇੱਕ ਕਤਲ ਹੁੰਦਾ, ਫਿਰ ਸਧਾਣਿਆਂ 'ਚ ਕਤਲ ਹੋ ਜਾਂਦਾ। ਹਾਂਜੀ ਬਾਈ, ਦੇਖੋ ਪਹਿਲੀ ਗੱਲ ਤਾਂ ਸਾਡੇ ਲਈ ਇਹ ਬੜੇ ਦੁੱਖ ਦੀ ਗੱਲ ਹੈ। ਨਗਰ ਲਈ ਤਾਂ ਹੈ ਹੀ ਹੈ, ਉਸ ਪਰਿਵਾਰ ਲਈ ਤਾਂ ਹੈ ਹੀ ਹੈ। ਤੇ ਜਿਹੜੀਆਂ ਸਾਡੇ ਕਮੇਟੀਆਂ ਤੌਰ ਤੇ ਸਾਨੂੰ ਇੰਨਾ ਕੁ ਝਟਕਾ ਲੱਗਿਆ ਹੈਗਾ ਵੀ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਇਹ ਘਾਟਾ ਜਿਹੜਾ ਸਾਨੂੰ ਪਿਆ ਹੈਗਾ। ਪਰ ਜੋ ਹੋਇਆ ਤਾਂ ਇਹ ਸਰਕਾਰਾਂ ਦੀ ਵਜ੍ਹਾ ਨਾਲ ਹੋਇਆ। ਜੇ ਸਰਕਾਰਾਂ ਆਪਦੀ ਜ਼ਿੰਮੇਵਾਰੀ ਸਮਝਦੀਆਂ, ਪਹਿਲੇ ਦਿਨ ਤੋਂ ਮੁਲਾਜ਼ਮ ਪੂਰੇ ਹੁੰਦੇ ਥਾਣਿਆਂ 'ਚ, ਸਾਨੂੰ ਉੱਠਣ ਦੀ ਲੋੜ ਨਹੀਂ ਸੀਗੀ। ਅਸੀਂ ਪੁੱਤ ਬਚਾਉਣ ਦੀ ਖਾਤਰ ਤੁਰੇ ਸੀਗੇ, ਪਰ ਅਸੀਂ ਆਪਦੇ 2 ਪੁੱਤ ਕਮਾ ਲਏ। ਇੱਕ ਢਲਮਾਂ ਵਾਲਾ ਬਾਈ ਤੇ ਇੱਕ ਜਿਹੜਾ ਰਾਤ ਸਧਾਣੇ ਪਿੰਡ ਤੋਂ
ਜਿਹੜਾ ਹੈਪਨ ਹੋਇਆਗਾ, ਚਾਹੇ ਉਹ ਨਸ਼ੇ ਨੂੰ ਲੈ ਕੇ ਸੀਗਾ, ਚਾਹੇ ਜੋ ਮਰਜ਼ੀ ਸੀ, ਪਰ ਉਹ ਪਹਿਰਾ ਦੇ ਰਿਹਾ ਸੀਗਾ। ਉਹਨਾਂ ਨੇ ਨਹੀਂ ਸੰਯੋਗ ਕਰਿਆ, ਉਲਟਾ ਸਾਡੇ ਮੁੰਡੇ ਦੇ ਕੋਈ ਤੇਜ਼ ਹਥਿਆਰ ਦੇ ਨਾਲ ਉਹਦਾ ਕਤਲ ਕਰਤਾ। ਉਹਦਾ ਗਲਾ ਮੰਨ ਲਓ ਇੱਥੇ ਜਵਾੜੇ 'ਚ ਮਾਰਿਆ ਤੇ ਪਹਿਲੇ ਵਜੇ ਨਿਕਲ ਗਿਆ ਉਹਦੇ। ਤਾਂ ਬਾਈ ਬੜਾ ਦੁੱਖ ਹੋਇਆ ਸੁਣ ਕੇ, ਹੈ ਨਾ। ਰਾਤ ਅਸੀਂ ਸਾਰੀ ਰਾਤ ਹਸਪਤਾਲ 'ਚ ਵੀ ਰਹੇ ਤੇ ਪ੍ਰਸ਼ਾਸਨ ਕੋਲੇ ਇੱਥੇ ਵੀ ਅਸੀਂ ਜਿਹੜੇ ਕੋਈ ਬੰਦੀ ਕਾਰਵਾਈ ਸੀ ਉਹ ਕਰਾ ਕੇ ਗਏ ਹਾਂ। ਹੁਣ ਅਸੀਂ ਇੱਕੋ ਮੰਗ ਰੱਖਦੇ ਹਾਂ ਵੀ ਉਹਦੇ ਪਰਿਵਾਰ ਨੂੰ 15,000 ਰੁਪਈਆ, ਲਗਭਗ 10,000 ਉਹਦੇ ਬੇਟੇ ਦੇ ਨਾਂ ਤੇ ਪਲੱਸ ਕੋਈ ਨੌਕਰੀ ਪਰਿਵਾਰ ਨੂੰ ਦਿੱਤੀ ਜਾਵੇ। ਐਦੋਂ ਅਸੀਂ ਘੱਟ ਨਹੀਂ ਮੰਨਣ ਵਾਲੇ। ਲੱਗਦਾ ਵੀ 15,000 ਨਾਲ ਸਰ, ਜੋ ਤੁਸੀਂ 15,000 ਦੇਖੋ ਜੀ, ਕਰੋੜਾਂ ਦਾ ਬੰਦਾ ਗਿਆ, ਉਹ ਘੱਟ ਦਾ ਪੂਰਾ ਨਹੀਂ ਹੋਣਾ। ਪਰ ਆਪਾਂ ਨੂੰ ਇਹ ਵੀ ਪਤਾ ਵੀ ਸਰਕਾਰਾਂ ਨੇ ਹੁਣ ਤੱਕ ਕੀ ਛੱਡਿਆ ਸਰਕਾਰ ਕੋਲੇ। ਗੱਲ ਬਈ ਇਹ ਹੈ ਵੀ ਘੱਟ ਦਾ ਪੂਰਾ ਹੋਣਾ, ਇੰਨਾ ਕਰੋੜ ਹੀ ਨਾ ਲੱਖੀ, ਤਾਂ ਬੱਚੇ ਦੀ ਉਦੋਂ ਬਾਅਦ ਚਲੋ ਬੱਚਾ ਆਪਦੇ ਪੈਰਾਂ ਤੇ ਹੋ ਜਾਊਗਾ, ਆਪਦੀ ਆਪ ਪਰਵਰਿਸ਼ ਕਰਨ ਲੱਗ ਜਾਊਗਾ। ਜਦੋਂ ਆਪਾਂ ਗੱਲ ਕੀਤੀ ਸੀਗੀ ਤਾਂ ਉਦੋਂ ਪਿੰਡ ਦੇ ਵਿੱਚੋਂ ਕਮੇਟੀ ਦੀ ਸ਼ੁਰੂਆਤ ਹੁੰਦੀ ਆ, ਉਦੋਂ ਆਪਾਂ ਬੈਠ ਕੇ ਮੋਟਰ ਤੇ ਗੱਲ ਕੀਤੀ ਸੀ ਇੱਕ ਤੇ, ਤਾਂ ਉਦੋਂ ਕਾਫੀ ਕੁਝ ਸੀ ਜਿਹੜਾ ਕਿ ਤੁਸੀਂ ਦੱਸਿਆ ਸੀ ਕਿ ਅਸੀਂ ਕਿਵੇਂ ਮੋਟਰਸਾਈਕਲ ਮਗਰ ਲਗਾਏ, ਕਿਵੇਂ ਸਕਾਰਪੀਓ ਵਾਲਾ ਭੱਜਿਆ। ਪਰ ਇਹ ਤਾਂ ਹੁਣ ਮੋਟਰਸਾਈਕਲ ਵਾਲਾ ਤੁਰਿਆ ਜਾਂਦਾ, ਕਿਰਚ ਮਾਰ ਕੇ ਕਤਲ ਕਰ ਗਿਆ ਕਹਿੰਦੇ। ਬਾਬਾ ਜੀ ਗੱਲ ਤਾਂ ਉੱਥੇ ਆ ਜਾਂਦੀ ਹੈ ਨਾ ਵੀ ਜਿਹੜੇ ਕੰਮ ਲੋਕਾਂ ਨੇ ਕੀਤੇ ਆ ਸ਼ੁਰੂ 'ਚ, ਇਹ ਸਰਕਾਰ ਕਰ ਲੈਂਦੀ, ਕਿਉਂਕਿ ਇਹਨਾਂ ਨੂੰ ਅਧਿਕਾਰ ਵੀ ਆ, ਇਹਨਾਂ ਕੋਲ ਵਰਦੀਆਂ ਪਾਈਆਂ ਹੋਈਆਂ। ਕਿਉਂ ਨਹੀਂ ਹੁਣ ਤੱਕ ਇਹਨਾਂ ਨੇ ਹੁਣ ਮੁੰਡੇ ਆ ਖੜੇ ਆ, ਬਾਈ ਖੜਾ ਗਾ, ਆਹ ਬੁਰਸ਼ਾਂ ਵਰਗੇ ਮੁੰਡੇ ਖੜੇ ਆ ਸਾਡੇ, ਇਹਨਾਂ ਨੂੰ ਭਰਤੀ ਕਰ ਲੈਣ ਜੇ ਮੁਲਾਜ਼ਮ ਘੱਟ ਹੈ, ਸਾਨੂੰ ਲੋੜ ਹੀ ਨਾ ਪਵੇ ਖੜੇ ਹੋਣ ਦੀ, ਕੰਮ ਲੈਣ ਇਹਨਾਂ ਤੋਂ ਲੈਣ। ਜੇ ਇੱਕੋ ਗੱਲ ਹੈ ਇਹਨਾਂ ਕੋਲੇ ਕਹਿੰਦੇ ਆ ਮੁਲਾਜ਼ਮ ਨਹੀਂ ਪੂਰੇ, ਸਾਨੂੰ ਇੱਕ ਮੁਲਾਜ਼ਮ ਦੇ ਦੇਣ। ਹੁਣ ਡਿਪਟੀ ਸਾਹਿਬ ਨਾਲ ਅਸੀਂ ਗੱਲ ਕਰੀ ਆ ਅੰਦਰ, ਕਹਿੰਦੇ ਵੀ ਤੁਹਾਡਾ ਕੋਈ ਇਹ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਅਸੀਂ ਮੰਨਦੇ ਹਾਂ ਵੀ ਨਹੀਂ ਆਉਂਦਾ, ਪਰ ਲੋਕਾਂ ਨੂੰ ਉੱਠਣਾ ਤਾਂ ਪਿਆ ਨਾ। ਕਿਉਂ ਉੱਠਣਾ ਪਿਆ? ਜੇ ਤੁਸੀਂ ਆਪਦਾ ਫਰਜ਼ ਨਾ ਨਿਭਾ ਦਿਓ, ਸਾਨੂੰ ਸਾਡੇ ਪੁੱਤ ਨਾ ਨਸ਼ੇ ਨਾ ਮਰਨ ਉਹ, ਤੇ ਨਾ ਸਾਡੇ ਐ ਜਿਹੜੇ ਕਤਲ ਹੋ ਰਹੇ ਆ ਉਹ ਨਾ ਹੋਣ। ਤਾਂ ਵਜ੍ਹਾ ਡਿਪਟੀ ਕੀ ਕਹਿੰਦਾ, ਕੀ ਨਹੀਂ ਇਹਦਾ ਅਧਿਕਾਰ ਖੇਤਰ 'ਚ ਆਉਂਦਾ ਵੀ ਇਹ ਪਹਿਰੇ ਦੇਣੇ ਜਾਂ ਕਮੇਟੀਆਂ ਬਣਾਉਣੀਆਂ? ਦੇਖੋ ਜੀ, ਪਹਿਲੀ ਗੱਲ ਤਾਂ ਸਾਰਾ ਕੁਝ ਸਾਡੇ ਅਧਿਕਾਰ ਖੇਤਰ 'ਚ ਆ। ਜਦੋਂ ਸਾਨੂੰ ਪੰਚਾਇਤ ਨੇ ਲਿਖ ਕੇ ਦਿੱਤਾ, ਇਹਨਾਂ ਦੇ ਕਹਿਣ ਨਾਲ ਕੁਝ ਨਹੀਂ ਅਸੀਂ ਮੰਨਣ ਵਾਲੇ ਨਹੀਂਗੇ। ਨਾ ਅਸੀਂ ਅੱਜ ਪਿੱਛੇ ਹਟ ਗਏ, ਨਾ ਕੱਲ੍ਹ ਨੂੰ ਹਟ ਗਏ। ਜਿਹੜਾ ਅਸੀਂ ਜ਼ਿੰਮੇਵਾਰੀ ਚੱਕ ਲਈ ਉਹ ਨਿਭਾਵਾਂਗੇ। ਇਹਨਾਂ ਦੇ ਕਹਿਣ 'ਤੇ ਅਸੀਂ ਪਿੱਛੇ ਨਹੀਂ ਹਟਦੇ, ਪਹਿਲੀ ਗੱਲ। ਦੂਜੀ ਗੱਲ, ਕਾਨੂੰਨ ਦੇ ਆਧਾਰ ਨਾਲ ਇਹ ਆਂਦੇ ਵੀ ਅਸੀਂ ਹੱਕਦਾਰ ਨਹੀਂ, ਪਰ ਅਸੀਂ ਇਨਸਾਨੀਅਤ ਦੇ ਤੌਰ ਤੇ ਆਪਦੇ ਪੁੱਤ ਬਚਾਉਣ ਲਈ ਖੜੇ ਆਂਗੇ, ਚਾਹੇ ਜਿਹੜਾ ਕੋਈ ਮਰਜ਼ੀ ਕਹੀ ਜਾਣ। ਤਾਂ ਢਵਾਲੀ ਸਾਹਿਬ, ਤੁਹਾਡੇ ਪਿੰਡ 'ਚ ਵੀ ਕਮੇਟੀ ਬਣੀ ਹੈ, ਕਿਉਂਕਿ ਇੱਥੇ ਅਸੀਂ ਹਰ ਇੱਕ ਪਿੰਡ ਦਾ ਉਹ ਬੰਦਾ ਦੇਖ ਰਹੇ ਹਾਂ ਜਿਹੜੇ ਲੋਕਾਂ ਦੇ ਨਾਲ ਅਸੀਂ ਗੱਲਾਂ ਕਰੀਆਂ ਨੇ। ਰਾਮ ਸਿੰਘ ਢਵਾਲੀ ਨੇ, ਉਹਨਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ। ਇਹ ਵੀ ਇੱਥੇ ਖੜੇ ਨੇ। ਸੁਧਾਣਾ ਤੇ ਢਵਾਲੀ ਦਾ ਥੋੜ੍ਹਾ ਜਿਹਾ ਸਾਨਾ ਹੈਗਾ। ਢਵਾਲੀ ਸਾਹਿਬ, ਇਹ ਘਟਨਾ ਵਾਪਰਦੀ ਆ, ਬੜੀ ਮੰਦਭਾਗੀ, ਬੜਾ ਦੁੱਖ ਲੱਗਿਆ ਜਦੋਂ ਸਵੇਰੇ ਉੱਠ ਕੇ ਫੋਨ ਫਰੋਲਿਆ ਕਿ ਇੱਕ ਖਬਰ ਜਿਹੜੀ ਸਾਹਮਣੇ ਆ ਜਾਂਦੀ ਆ, ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਆਖਰ ਅਜਿਹਾ ਕਿਉਂ ਹੋ ਰਿਹਾ ਕਿ ਢਿੱਲਵਾਂ ਖੁਰਦ ਤੋਂ ਬਾਅਦ ਸੁਧਾਣੇ ਪਿੰਡ ਦੀ ਇੱਕ ਘਟਨਾ ਸਾਹਮਣੇ ਆ ਗਈ ਹੈ? ਦੇਖੋ ਜੀ, ਲੜਾਈ ਸੀਗੀ ਢਿੱਲੋਂ ਸਾਹਿਬ ਸਰਕਾਰਾਂ ਦੀ ਤੇ ਪ੍ਰਸ਼ਾਸਨ ਦੀ, ਇਹ ਸਾਡੇ ਲੋਕਾਂ ਦੇ ਗਲ ਪਾ ਦਿੱਤੀ ਗਈ ਆ। 2 ਮਹੀਨੇ ਹੋਏ ਆ ਕਮੇਟੀਆਂ ਬਣੀਆਂ ਨੂੰ ਜਾਂ ਲੋਕਾਂ ਨੂੰ ਖੜੇ ਹੋਏ ਨੂੰ, ਤੇ 2 ਮਹੀਨਿਆਂ 'ਚ 2 ਕਤਲ ਹੋ ਗਏ ਜਿਹੜੇ ਨਸ਼ਾ ਰੋਕਣਾ ਚਾਹੁੰਦੇ ਉਹਨਾਂ ਦਾ। ਤੇ ਇਸ 'ਚ ਦੋਸ਼ੀ ਵੀ ਸਿੱਧੀ ਸਰਕਾਰ ਤੇ ਪ੍ਰਸ਼ਾਸਨ ਦੋਨੇ ਆ, ਕਿਉਂਕਿ ਜਦੋਂ ਸਾਨੂੰ ਕਿਤੇ ਰੋਕਣਾ ਹੁੰਦਾ, ਕਰੋਨਾ ਦਾ ਟਾਈਮ ਆਇਆ, 2-3 ਕਰੋੜ ਲੋਕ ਸੀ ਇੰਡੀਆ ਦਾ, ਤੇ ਪੁਲਿਸ ਨੇ, ਪ੍ਰਸ਼ਾਸਨ ਨੇ, ਸਰਕਾਰਾਂ ਨੇ ਅੰਦਰ ਬਾੜਤਾ। ਕਿਸੇ ਨੇ ਗੇਟ ਖੋਲ੍ਹਣਾ ਮੁਨਾਸਬ ਨਹੀਂ ਸਮਝਿਆ, ਆਪਣੇ ਅੰਦਰ ਹੀ ਬੈਠੇ ਸੀ, ਕਿਉਂਕਿ ਪੁਲਿਸ ਦਾ ਦਬਦਬਾ ਹੀ ਇੰਨਾ ਸੀਗਾ। ਤੇ ਅੱਜ ਸਿਰਫ ਇਕੱਲੇ ਪੰਜਾਬ ਦੇ ਵਿੱਚ ਹੀ ਅੱਜ ਪ੍ਰਸ਼ਾਸਨ ਦਾ ਮਤਲਬ ਇਸ ਚੀਜ਼ ਦੀ ਦੁਹਾਈ ਪਾਉਂਦਾ, ਸਾਡੇ ਕੋਲੇ ਮੁਲਾਜ਼ਮ ਨਹੀਂ ਆ, ਸਾਡੇ ਕੋਲੇ ਕੁਆਂਟੀਟੀ ਘੱਟ ਹੈ ਪੁਲਿਸ ਦੀ। ਤੇ ਫਿਰ ਹੁਣ ਕਿੱਥੇ ਗਈ ਪੁਲਿਸ? ਉਹ ਜਿਹੜੀ ਆ ਕੱਲ੍ਹ ਹਜੇ 5-4 ਦਿਨ ਹੋਇਆ ਜਦੋਂ ਕਿਸਾਨ ਚੱਲੇ ਸੀ ਚੰਡੀਗੜ੍ਹ ਨੂੰ, ਇਹਨਾਂ ਨੇ ਇੱਥੋਂ ਸਾਰੇ ਧਨੌਲਾ ਨਹੀਂ ਟੱਪਣ ਦਿੱਤੇ, ਸਾਰੇ ਫੜ ਕੇ ਇਹਨਾਂ ਨੇ ਜੇਲ੍ਹਾਂ 'ਚ ਸੁੱਟਤੇ ਨਾਲ। ਉਦੋਂ ਪੁਲਿਸ ਕਿੱਥੋਂ ਆ ਗਈ? ਅੱਜ ਵੀ ਸਲਾਦਪੁਰੇ ਅੱਜ ਇਹ ਜਿਹੜੀ ਸਾਡੀ ਲੜਾਈ ਸਾਡੇ ਸਿਰ ਪਈ ਆ ਨਾ, ਇਹਨੂੰ ਅਸੀਂ ਲੜਾਂਗੇ। ਸਾਨੂੰ ਪ੍ਰਸ਼ਾਸਨ ਮਤਲਬ ਇਸ ਤਰ੍ਹਾਂ ਦੀਆਂ ਗੋਲ-ਮੋਲ ਗੱਲਾਂ ਕਰਕੇ, ਜੀ ਦੇਖੋ ਇਹ ਕਾਨੂੰਨ ਨਹੀਂ ਹੈ, ਕਿਸੇ ਦੀ ਤਲਾਸ਼ੀ ਲੈਣੀ ਅਸੀਂ ਵੀ ਨਹੀਂ ਲੈ ਸਕਦੇ। ਦੇਖੋ, ਕਾਨੂੰਨ ਤੁਹਾਡਾ ਰੱਖੋ ਤੁਹਾਡੇ ਕੋਲੇ, ਅਸੀਂ ਤਲਾਸ਼ੀਆਂ ਵੀ ਲਵਾਂਗੇ, ਕਿਉਂਕਿ ਸਾਨੂੰ ਆਪਣਾ ਪੁੱਤਾਂ ਦੀਆਂ ਲਾਸ਼ਾਂ ਚੱਕਣੀਆਂ ਬਹੁਤ ਔਖੀਆਂ ਲੱਗਦੀਆਂ। ਤੇ ਅਸੀਂ ਸਮਝਦੇ ਹਾਂ ਵੀ ਉਦੋਂ ਪਹਿਲਾਂ ਪੁੱਤ ਦੀ ਲਾਸ਼ ਚੱਕਣ ਨਾਲੋਂ ਪਹਿਲਾਂ ਜੇ ਅਸੀਂ ਲੜਾਈ ਲੜਦੇ ਲਾਸ਼ ਵੱਜ ਗਈ ਤਾਂ ਸਾਨੂੰ ਕੋਈ ਪਰਵਾਹ ਨਹੀਂ ਹੈ। ਅਫਸੋਸ ਹੈ ਸਾਨੂੰ, ਸਾਡਾ ਭਰਾ ਗਿਆ ਅੱਜ, ਪਰ ਇਹ ਲੜਾਈ ਸਾਨੂੰ ਲੜਨੀ ਪੈਣੀ ਹੈ, ਕਿਉਂਕਿ ਅਸੀਂ ਅੱਖਾਂ ਮੀਚ ਕੇ ਕਬੂਤਰ ਵਾਂਗੂ ਨਹੀਂ ਬੈਠ ਸਕਦੇ ਕਿ ਬਿੱਲੀ ਕੁਛ ਵੀ ਕਰੇ ਵੀ ਖਤਰਾ ਟਲ ਗਿਆ। ਅਸੀਂ ਅੱਖਾਂ ਮੀਚ ਕੇ ਬੈਠਣ ਵਾਲੇ ਲੋਕਾਂ 'ਚੋਂ ਨਹੀਂ ਹੈ। ਅਸੀਂ ਇਹ ਅਹਿਦ ਲਏ ਜਿਹੜੇ ਕਮੇਟੀਆਂ ਬਣਾਈਆਂ। ਮੈਂ ਮੀਡੀਆ ਤੇ ਕਹਿਣਾ ਚਾਹੁੰਦਾ ਵੀ ਮੈਂ ਅੱਜ ਤੱਕ ਨਾ ਤਾਂ ਕਿਸੇ ਸਿਆਸੀ ਪਾਰਟੀ ਦੇ ਇਲੈਕਸ਼ਨ 'ਚ ਹਿੱਸਾ ਲਿਆ, ਕਿਸੇ MLA MP ਦੇ, ਨਾ ਮੈਂ ਪੰਚਾਇਤ ਦੀਆਂ ਇਲੈਕਸ਼ਨਾਂ 'ਚ ਬਹੁਤਾ ਹਿੱਸਾ ਲਿਆ ਕਦੇ। ਮੈਂ ਗੁਰਦੁਆਰੇ ਦੀ ਕਮੇਟੀ ਤੱਕ ਹਿੱਸਾ ਨਹੀਂ ਲੈਂਦਾ। ਪਰ ਜਿੱਦਾਂ ਨਸ਼ੇ ਦੀ ਗੱਲ ਚੱਲੀ, ਮੈਨੂੰ ਇੱਕ ਬੱਚੇ ਨੇ ਸਾਡੇ ਪਿੰਡ ਦੇ ਨੇ ਆ ਕੇ ਕਿਹਾ ਵੀ ਚਾਚਾ ਜੀ ਆਪਾਂ ਨਸ਼ੇ ਖਿਲਾਫ ਕਮੇਟੀ ਖੜੀ ਕਰਗੇ। ਮੈਂ ਕਿਹਾ ਵੀ ਹੁਣੇ ਹੀ ਚੱਲ ਕੇ ਗੁਰਦੁਆਰਾ ਸਾਹਿਬ ਨਮਸਕਾਰ। ਇਹ ਲੜਾਈ ਅਸੀਂ ਲੜਾਂਗੇ, ਇਹ ਸਿਆਸੀ ਲੋਕਾਂ ਨੇ ਨਹੀਂ ਲੜਨੀ। ਅਸੀਂ ਉੱਤੇ ਦੋਨਾਂ ਪੰਚਾਇਤਾਂ ਤੋਂ ਸੱਦ ਕੇ ਸਾਰਾ ਕੁਝ ਇਕੱਠ ਕਰਕੇ ਪਿੰਡ ਦੇ ਥੜੇ ਦੇ ਇਕੱਠ ਕੀਤਾ, ਉੱਥੇ ਮਤਾ ਪਵਾਇਆ ਬਕਾਇਦਾ
ਕਿ ਗ੍ਰਾਮ ਪੰਚਾਇਤਾਂ ਅਸੀਂ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਵੀ ਗ੍ਰਾਮ ਪੰਚਾਇਤ ਜੇ ਕੋਈ ਮਤਾ ਪਾ ਕੇ ਦਿੰਦੀ ਆ ਕਿ ਉਹਦੀ ਕੋਈ ਵੈਲਿਊ ਨਹੀਂ ਆ, ਕੋਈ ਅਧਿਕਾਰ ਖੇਤਰ ਨਹੀਂ ਆਉਂਦਾ। ਉਹਨਾਂ ਨੇ ਕਿਹਾ ਵੀ ਅਸੀਂ ਵਧੀਆ ਤਰੀਕੇ ਨਾਲ ਰੋਕਾਂਗੇ, ਤਲਾਸ਼ੀ ਲਵਾਂਗੇ, ਤੇ ਜੇ ਕੋਈ ਸਾਨੂੰ ਲੋੜ ਪੈਂਦੀ ਅਸੀਂ ਪ੍ਰਸ਼ਾਸਨ ਨੂੰ ਦੱਸਾਂਗੇ। ਅਸੀਂ ਕੋਈ ਵੀ ਕਾਨੂੰਨ ਬਹੁਤਾ ਹੱਥ 'ਚ ਨਹੀਂ ਲੈਂਦੇ ਤੇ ਅਸੀਂ ਕਰ ਵੀ ਉਸੇ ਤਰ੍ਹਾਂ ਰਹੇ ਹਾਂ। ਅੱਜ ਸਾਨੂੰ ਲਗਭਗ 45 ਦਿਨ ਹੋ ਗਏ ਮੇਰੇ ਪਿੰਡ ਦੀ ਕਮੇਟੀ ਬਣੀ ਨੂੰ। ਕੋਈ ਇਸ ਤਰ੍ਹਾਂ ਦਾ ਸਾਡਾ ਕੇਸ ਨਹੀਂ ਕਿਸੇ ਨੂੰ ਮਾਰਕੁੱਟ ਕੀਤੀ ਹੋਵੇ। ਹਾਂ, ਜਦੋਂ ਕੋਈ ਘੇਰ ਦਿਆਂ ਕੋਈ ਮਾੜਾ ਮੋਟਾ ਘੁਰ ਕਰਦਾ ਫਿਰ ਉਹੋ ਜਿਹੀ ਉਹਦਾ ਬਾਣਤਣ ਉਹਨਾਂ ਕਰਨਾ ਪੈਂਦਾ। ਬਈ ਤੁਸੀਂ ਆਪਾਂ ਬੈਠੇ ਮੋਟਰ ਤੇ ਗੱਲ ਕਰ ਰਹੇ ਸੀ, ਬਹਾਦਰ ਬਾਈ ਦੇ ਨਾਲ ਵੀ ਗੱਲ ਕਰੀ ਆ, ਉਦੋਂ ਤੁਸੀਂ ਕਿਹਾ ਕਿ ਸਾਨੂੰ ਡਰ ਹੀ ਨਹੀਂ ਲੱਗਿਆ ਕਿ ਅਸੀਂ ਨਸ਼ਾ ਰੋਕਣ ਦੇ ਲਈ ਚੱਲੇ ਆ, ਪਰ ਅੱਜ ਅਸੀਂ ਪਿੰਡ ਦੇ ਵਿੱਚ ਜਾ ਕੇ ਆਏ, ਪਿੰਡ ਵਾਲੇ ਕਹਿੰਦੇ ਅਸੀਂ ਕੀ ਲੈਣਾ ਪਹਿਰੇ ਲਾਉਣ ਤੋਂ ਜਦੋਂ ਸਾਡੇ ਪੁੱਤ ਹੀ ਮਰ ਰਹੇ ਨੇ, ਕੋਈ ਗੌਰ ਹੀ ਨਹੀਂ ਕਰ ਰਿਹਾ। ਦੇਖੋ ਬਾਈ ਜੀ, ਉਹੀ ਤਾਂ ਅਸੀਂ ਸਵਾਲ ਇੱਥੇ ਖੜਾ ਹੁੰਦਾ ਨਾ ਵੀ ਪ੍ਰਸ਼ਾਸਨ ਆਪਦੇ ਬਿਆਨਬਾਜ਼ੀ ਦੇ ਰਿਹਾ ਵੀ ਤੁਸੀਂ ਤੁਹਾਡੇ ਕੋਲ ਅਧਿਕਾਰ ਨਹੀਂ। ਦੇਖੋ ਨਾ ਤਾਂ ਕੋਈ ਅੱਜ ਚਿੱਟੇ ਵਾਲਾ ਮਰਿਆ, ਤੋਂ ਪਹਿਲਾਂ ਵੀ 2-3 ਮਹੀਨੇ ਹੋ ਗਏ ਕਮੇਟੀਆਂ ਬਣਾਈਆਂ, ਨਾ ਤਾਂ ਕਮੇਟੀਆਂ ਨੇ ਕੋਈ ਚਿੱਟੇ ਵਾਲਾ ਮਾਰਿਆ, ਨਾ ਕਿਸੇ ਚੋਰ ਨੂੰ ਮਾਰਿਆ, ਨਾ ਕੋਈ ਹੋਰ ਮਾਰਿਆ। ਪਰ ਜਿੰਨੇ ਵੀ ਪਰਚੇ ਹੋਇਆ ਉਹ ਕਮੇਟੀਆਂ ਤੇ ਹੋਇਆ। ਦੇਖੋ ਸੰਧੂ ਖੁਰਦ ਦਾ ਮਾਮਲਾ ਸੀਗਾ ਤੇ ਬਾਲਿਆਂ ਮੰਡੀ ਕਲਾਂ ਦਾ ਮਾਮਲਾ ਸੀਗਾ, ਉੱਥੇ ਵੀ ਸਾਡੀ ਕਮੇਟੀ ਤੇ ਪਰਚਾ ਹੋਇਆ। ਤੇ ਆਹ ਤਾਂ ਹੁਣ ਹੱਦ ਹੀ ਹੋ ਗਈ ਬਾਈ, ਆਹ ਤਾਂ ਹੁਣ ਬਹੁਤ ਕਹਿਰ ਹੀ ਹੋ ਗਿਆ ਨਾ। ਸਾਡੇ ਪਹਿਰੇ ਦੇ ਉੱਤੇ ਖੜਾ ਮੁੰਡਾ ਮਾਰਤਾ। ਫਿਰ ਫਰੀਦਕੋਟ ਦੀ ਘਟਨਾ ਸੀਗੀ ਢਲਮਾ ਪਿੰਡ ਦੀ, ਉੱਥੇ ਸਾਡਾ ਮੁੰਡਾ ਮਾਰਤਾ। ਤੇ ਬਾਈ ਅਸੀਂ ਹੁਣ ਤੁਸੀਂ ਇਹ ਦੇਖੋ, ਫਿਰ ਹੁਣ ਅਸੀਂ ਬੰਦੇ ਮਰਵਾਈ ਜਾਂਦੇ ਆ, ਆਪਣੇ ਮੁੰਡੇ ਮਰਵਾਈ ਜਾਂਦੇ ਆ, ਅਸੀਂ ਸਾਰਾ ਕੁਝ ਪ੍ਰਸ਼ਾਸਨ ਦਾ ਕੰਮ ਕਰੀ ਜਾਂਦੇ ਆ, ਸਰਕਾਰਾਂ ਦੇ ਕੰਮ ਅਸੀਂ ਕਰੀ ਜਾਂਦੇ ਆ। ਤੇ ਫਿਰ ਅਸੀਂ ਹੁਣ ਹੋਰ ਕੀ ਕਰੀਏ ਬਾਈ ਅੱਕੇ ਵੇ, ਕਿਉਂਕਿ ਸਾਡੇ ਘਰਾਂ ਦੇ ਵਿੱਚ ਤਾਂ ਬਾਈ ਲਾਸ਼ਾਂ ਪਹਿਲਾਂ ਚਿੱਟੇ ਵਾਲਿਆਂ ਦੀਆਂ ਲਾਸ਼ਾਂ ਸੀ ਤੇ ਹੁਣ ਚਿੱਟੇ ਵਾਲੇ ਸਾਨੂੰ ਮਾਰੀ ਜਾਂਦੇ ਬਾਈ। ਅੱਗੇ ਚੱਲਣ ਲਈ ਤਿਆਰ ਹੋ? ਕਿਉਂਕਿ 2-3 ਘਟਨਾਵਾਂ ਵਾਪਰ ਗਈਆਂ, ਅੱਗੇ ਚੱਲਣ ਲਈ ਤਿਆਰ ਹੋ? ਬਾਈ ਪਿੱਛੇ ਮੁੜਨ ਦਾ ਰਾਹ ਵੀ ਹੈ ਨਹੀਂ। ਜੇ ਅੱਜ ਟੇਕੇ ਕੇ ਘਰਾਂ 'ਚ ਬਹਿੰਦੇ ਫਿਰ ਚਿੱਟੇ ਵਾਲੇ ਮਾਰਨ ਆਉਣਗੇ, ਕਿਉਂਕਿ ਅੱਜ ਜਿਹੜਾ ਸਾਡਾ ਸੰਗਠਨ ਆ, ਸਾਡੀ ਮੁਹਿੰਮ ਲੈ ਕੇ ਚੱਲਿਆ, 52 ਪਿੰਡਾਂ ਦੀ ਮੁਹਿੰਮ ਆ ਗਈ। ਆਹ ਦੇਖ ਲਓ ਕਿੰਨੇ ਪਿੰਡਾਂ ਦੇ ਵਿੱਚੋਂ ਆਪ ਮੁਹਾਰੇ ਲੋਕ ਚੱਲ ਕੇ ਆ ਗਏ, ਕਿਸੇ ਨੂੰ ਕਾਲ ਨਹੀਂ ਕੀਤੀ, ਕਿਉਂਕਿ ਉਹਨਾਂ ਨੂੰ ਵੀ ਪਤਾ ਯਾਰ ਕੱਲ੍ਹ ਨੂੰ ਸਾਡੇ ਤੇ ਵੀ ਹੋ ਸਕਦੀ ਹੈ। ਪਿੱਛੇ ਮੁੜਨ ਦਾ ਵੀ ਰਾਹ ਹੈ ਨਹੀਂ ਨਾ ਬਾਈ। ਜੇ ਪਿੱਛੇ ਮੁੜ ਕੇ ਅੱਜ ਘਰਾਂ ਦੇ ਵਿੱਚ ਬਹਿ ਜਾਾਂਗੇ ਤਾਂ ਫਿਰ ਵੀ ਤਾਂ ਮੌਤ ਹੀ ਆਪਣੇ ਕੋਲੇ, ਚਿੱਟੇ ਨਾਲ ਲਾ ਲਓ ਜਾਂ ਚਿੱਟੇ ਵਾਲੇ ਮਾਰ ਦੇਣਗੇ। ਹਾਂਜੀ, ਅਸੀਂ ਇਹ ਫੂਲ ਥਾਣੇ ਦੀ ਜਿਹੜੀ ਕਿ ਗੱਲ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਹੋ ਜਿਹੇ ਹਾਲਾਤ ਹੋ ਗਏ ਨੇ। ਆਖਰ ਇੱਥੇ ਉਹ ਲੈਣਾ ਵੀ ਯਾਦ ਆਉਂਦੀਆਂ ਨੇ ਜਿਹੜੀਆਂ ਜਦੋਂ ਇਹੋ ਜਿਹੀਆਂ ਘਟਨਾ ਵਾਪਰਦੀਆਂ ਨੇ। ਜਦੋਂ ਸੁਰਜੀਤ ਪਾਤਰ ਨੇ ਲਿਖਿਆ ਸੀ ਕਿ ਕੈਸੀ ਲੱਗੀ ਨਜ਼ਰ ਪੰਜਾਬ ਨੂੰ, ਕੋਈ ਇਸ ਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ, ਕੋਈ ਇਸ ਦੇ ਸਿਰ ਤੋਂ ਵਾਰੋ। ਤਾਂ ਵਾਕਈ ਜਿਹੜਾ ਕਿ ਪੰਜਾਬ ਆ ਉਹ ਕਿਹੜੇ ਰਾਹਾਂ ਤੇ ਪੈ ਗਿਆ। ਪਹਿਲਾਂ 6-6 ਫੁੱਟ ਦੇ ਨੌਜਵਾਨਾਂ ਨੂੰ 2.5 ਇੰਚ ਦੀਆਂ ਸਰਿੰਜਾਂ ਖਾ ਗਈਆਂ, ਤੇ ਜੇਕਰ ਉਹ 2.5 ਇੰਚ ਦੀਆਂ ਸਰਿੰਜਾਂ ਤੋਂ ਖਹਿੜਾ ਛੁਡਾਉਣ ਦੀ ਗੱਲ ਕੀਤੀ, ਪਿੰਡਾਂ ਦੇ ਵਿੱਚੋਂ ਤਹਈਆ ਕੀਤਾ, ਨੌਜਵਾਨ ਖੜ੍ਹੇ ਹੋਏ ਤਾਂ ਉਹਨਾਂ ਸਰਿੰਜਾਂ ਲਾਉਣ ਵਾਲਿਆਂ ਨੇ ਜਾਂ ਲਵਾਉਣ ਵਾਲਿਆਂ ਨੇ ਉਹਨਾਂ ਨੌਜਵਾਨਾਂ ਦਾ ਕਤਲ ਕਰਨਾ ਸ਼ੁਰੂ ਕਰਤਾ। ਢਿਲਵਾਂ ਖੁਰਦ ਦੀ ਖਬਰ ਆਉਂਦੀ ਆ, ਉਸ ਤੋਂ ਬਾਅਦ ਦੂਜੀ ਜਿਹੜੀ ਕਿ ਘਟਨਾ ਪਿੰਡ ਸਧਾਣਾ ਦੀ ਵਾਪਰਦੀ ਆ। ਤਾਂ ਇਹ ਰੌਂਗਟੇ ਖੜੇ ਕਰਦਿਆਂ ਖਬਰਾਂ, ਗਮਗੀਨ ਕਰਦਿਆਂ ਖਬਰਾਂ ਨੇ, ਤਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਅੱਜ ਫੂਲ ਥਾਣੇ ਤੋਂ ਇਹ ਖਬਰ ਆ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਆ। ਕੋਸ਼ਿਸ਼ ਰਹੇਗੀ ਕਿ ਹਮੇਸ਼ਾ ਪੰਜਾਬ ਦੇ ਲਈ ਖੜਾ ਜਾਵੇ, ਹਮੇਸ਼ਾ ਉਹਨਾਂ ਲੋਕਾਂ ਦੀ ਗੱਲ ਕਰੀ ਜਾਵੇ ਜਿਹੜੇ ਲੋਕ ਚੰਗੇ ਕੰਮਾਂ ਦੇ ਵੱਲ ਤੁਰੇ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਨਿਰਪੈ ਤੁਸੀਂ ਇੱਥੇ ਮੌਜੂਦ ਸਾਂ, ਤਾਂ ਘਟਨਾ ਕੀ ਵਾਪਰਦੀ ਆ, ਪੂਰੀ ਗੱਲਬਾਤ ਕੀ ਹੁੰਦੀ? ਉਹ ਗੇਟ ਜਿਹੜਾ ਮੇਨ ਪਹਿਰਾ ਮਗਰ ਆਇਆ, ਉੱਥੋਂ ਇਹ ਬੰਦੇ ਭੱਜ ਲਏ। ਇਹਨਾਂ ਨੇ ਤਲਾਸ਼ੀ ਨਾ ਕਰਾਈ। ਜਦੋਂ ਉਹਨਾਂ ਨੇ ਭੱਜ ਲਏ, ਉਹਨਾਂ ਨੇ ਦਵਾ ਸਾਨੂੰ ਇੱਥੇ ਮੂਹਰੇ ਕਹਿਤਾ ਅਖੇ ਬੰਦੇ ਭੱਜ ਲਏ। ਤੇ ਇਹ ਬੰਦਾ ਡਿਊਟੀ ਤੇ ਸੀਗਾ ਜਿਹੜਾ ਮੇਨ 3 ਜਾਣੇ ਵਿੱਚੋਂ, ਇਹ ਉੱਠ ਕੇ ਮੁੰਡਾ ਮੂਹਰੇ ਹੋ ਗਿਆ, ਇੱਥੇ ਦੂਜੇ ਦੇ ਜੋੜੇ ਪਾਉਂਦੇ ਆ, ਤੇ ਇਹ ਬੰਦਿਆਂ ਨੇ ਇਹਦੇ ਸਿੱਧੀ ਹਲਕ 'ਚ ਗਿਰਚ ਮਾਰੀ। ਤੇ ਬਸ ਥੋੜੇ ਚਿਰ ਬਾਅਦ ਪਤਾ ਲੱਗ ਗਿਆ ਵੀ ਮੁੰਡੇ ਐਂ ਕਰਕੇ ਵੀ ਮੌਤ ਹੋ ਗਈ। ਜੇ ਮੰਤਰੀ ਇੰਨੇ ਗਨਮੈਨ ਲਿਜਾ ਸਕਦੇ ਤਾਂ ਫਿਰ ਪਹਿਰਾ ਦੇਣ ਵਾਲਿਆਂ ਨੂੰ ਗਨਮੈਨ ਕਿਉਂ ਨਹੀਂ ਮਿਲਦੇ? ਜ਼ਰੂਰੀ ਆ ਜੀ, ਉਹ ਤਾਂ ਜ਼ਰੂਰੀ ਆ ਨਾ। ਉਹਨਾਂ ਨੂੰ ਤਾਂ 10-20 ਲਈ ਫਿਰਦੇ ਆ। ਇੱਥੇ ਸਾਰਾ ਹੁਣ ਇੱਥੇ ਇਕੱਲੇ ਛੋਟੀਆਂ ਵਾਲੇ ਕੀ ਕਰਨਗੇ? ਆ ਮਾਰ ਗਈ ਰਾਤ ਛੋਟੀ ਵਾਲੇ ਵੀ ਅੱਜ ਦੀ ਘੜੀ ਉਹ ਮੈਂ ਬਣੀ ਕੁਛ ਕਰਨਾ 1 ਮਿੰਟ ਸਾਲ ਆ, ਪਰ ਅੱਜ ਦੀ ਘੜੀ ਉਹਦੀ ਮੌਤ ਚਿੱਟੇ ਦੇ ਰੋਕਣ ਲਈ। ਅਸੀਂ ਪੁੱਤ ਬਚਾਉਣ ਦੀ ਖਾਤਰ ਤੁਰੇ ਸੀਗੇ, ਪਰ ਅਸੀਂ ਆਪਦੇ 2 ਪੁੱਤ ਕਮਾ ਲਏ, ਇੱਕ ਢਲਮਾ ਵਾਲਾ ਬਾਈ, ਇੱਕ ਜਿਹੜਾ ਰਾਤ ਸਧਾਣੇ ਪਿੰਡ ਤੋਂ ਜਿਹੜਾ ਹੈਪਨ ਹੋਇਆਗਾ। ਦੇਖੋ ਜੀ, ਲੜਾਈ ਸੀਗੀ ਢਿੱਲੋਂ ਸਾਹਿਬ ਸਰਕਾਰਾਂ ਦੀ ਤੇ ਪ੍ਰਸ਼ਾਸਨ ਦੀ, ਇਹ ਸਾਡੇ ਲੋਕਾਂ ਦੇ ਗਲ ਪਾ ਦਿੱਤੀ ਗਈ ਹੈ। ਤੇ ਫਿਰ ਹੁਣ ਕਿੱਥੇ ਗਈ ਪੁਲਿਸ? ਉਹ ਜਿਹੜੀ ਆ ਕੱਲ੍ਹ ਹਜੇ 5-4 ਦਿਨ ਹੋਇਆ ਜਦੋਂ ਕਿਸਾਨ ਚੱਲੇ ਸੀ ਚੰਡੀਗੜ੍ਹ ਨੂੰ, ਇਹਨਾਂ ਨੇ ਇੱਥੋਂ ਸਾਰੇ ਧਨੌਲਾ ਨਹੀਂ ਟੱਪਣ ਦਿੱਤੇ, ਸਾਰੇ ਫੜ ਕੇ ਇਹਨਾਂ ਨੇ ਜ਼ਿਲ੍ਹਿਆਂ ਸੁੱਟਤੇ ਨਾਲ। ਉਦੋਂ ਪੁਲਿਸ ਕਿੱਥੋਂ ਆ ਗਈ?
ਹੁਣ ਡਿਪਟੀ ਸਾਹਿਬ ਨਾਲ ਜੀ ਗੱਲ ਕਰੀ ਆ ਅੰਦਰ, ਕਹਿੰਦੇ ਵੀ ਤੁਹਾਡਾ ਕੋਈ ਇਹ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਅਸੀਂ ਮੰਨਦੇ ਹਾਂ ਵੀ ਨਹੀਂ ਆਉਂਦਾ, ਪਰ ਲੋਕਾਂ ਨੂੰ ਉੱਠਣਾ ਤਾਂ ਪਿਆ ਨਾ। ਕਿਉਂ ਉੱਠਣਾ ਪਿਆ? ਜੇ ਤੁਸੀਂ ਆਪਦਾ ਫਰਜ਼ ਨਿਭਾ ਦਿਓ, ਸਾਨੂੰ ਸਾਡੇ ਪੁੱਤ ਨਾ ਨਸ਼ੇ ਨਾ ਮਰਨ ਉਹ, ਤੇ ਨਾ ਸਾਡੇ ਐ ਜਿਹੜੇ ਕਤਲ ਹੋ ਰਹੇ ਆ ਉਹ ਨਾ ਹੋਣ। ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦੀ ਤਸਕਰੀ ਵੱਧ ਰਹੀ ਆ, ਤਾਂ ਨਸ਼ੇ ਨੂੰ ਰੋਕਣ ਦੇ ਲਈ ਪਰਵਿੰਦਰ ਸਿੰਘ ਝੋਟੇ ਤੋਂ ਕੰਮ ਸ਼ੁਰੂ ਹੁੰਦਾ ਤਾਂ ਪਰਵਿੰਦਰ ਸਿੰਘ ਝੋਟਾ ਕਾਫੀ ਚਰਚਾ ਦੇ ਵਿੱਚ ਰਹਿੰਦਾ। ਉਸ ਤੋਂ ਬਾਅਦ ਲਗਾਤਾਰ ਮਾਨਸਾ ਦੇ ਵਿੱਚ ਧਰਨਾ ਚੱਲਦਾ ਤੇ ਪਿੰਡਾਂ ਦੇ ਵਿੱਚ ਕਮੇਟੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਅੱਜ ਜੋ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰਨ ਲੱਗੇ ਆ ਉਹ ਇੱਕ ਬੇਹੱਦ ਮੰਦਭਾਗੀ ਖਬਰ ਆ। ਇੱਕ ਨੌਜਵਾਨ ਸੀ ਜਿਹੜਾ ਕਿ ਰਾਤ ਨੂੰ ਪਹਿਰਾ ਦਿੰਦਾ ਸੀ, ਉਸ ਦੀ ਕਿਸੇ ਦੇ ਵੱਲੋਂ ਕਤਲ ਕਰ ਦਿੱਤਾ ਗਿਆ। ਸੁਣਨ ਦੇ ਵਿੱਚ ਆਇਆ ਕਿ ਉਸ ਦੇ ਕਿਰਚ ਮਾਰੀ ਗਈ ਆ। ਕਈ ਇਹ ਵੀ ਦੱਸ ਰਹੇ ਨੇ ਕਿ ਉਸ ਨੂੰ ਰਾੜ ਮਾਰ ਕੇ ਜਿਹੜਾ ਕਿ ਮਾਰ ਦਿੱਤਾ ਗਿਆ। ਅੱਜ ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੇ ਉਸ ਨੌਜਵਾਨ ਦਾ ਕਤਲ ਕੀਤਾ ਗਿਆ। ਤੁਸੀਂ ਦੇਖ ਸਕਦੇ ਹੋ ਇਹ ਰੋਡ ਸਿੱਧੀ ਸਿਧਾਣਿਆਂ ਨੂੰ ਸੇਲਵਰਾ ਨੂੰ ਜਾਂਦੀ ਆ। ਸਿਧਾਣਿਆਂ ਤੋਂ ਤਾਂ ਇਹ ਬੋਰਡ ਵੀ ਲੱਗਿਆ ਹੋਇਆ ਸੇਲਵਰਾ ਸਿਧਾਣਾ। ਅਸੀਂ ਲੱਖਾ ਸਿੰਘ ਸਿਧਾਣਾ ਦੇ ਪਿੰਡ ਦੇ ਵਿੱਚ ਖੜੇ ਹਾਂ, ਜਿੱਥੇ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਆਵਾਜ਼ ਚੁੱਕੀ ਜਾਂਦੀ ਰਹੀ ਆ। ਜਦੋਂ ਇੰਟਰਵਿਊ ਕਰਦੇ ਸੀ ਤਾਂ ਲੱਖਾ ਸਿੰਘ ਸਿਧਾਣਾ ਇਹ ਅਕਸਰ ਕਹਿੰਦੇ ਨਜ਼ਰ ਆਉਂਦੇ ਸੀ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਵਿਕਦਾ, ਨਸ਼ੇੜੀ ਨੇ ਆਉਂਦੇ ਨੇ ਤੇ ਸਾਡੇ ਪਿੰਡ ਦੇ ਮੁੰਡੇ ਨੇ ਜਿਹੜੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਧੱਸਦੇ ਜਾ ਰਹੇ ਨੇ। ਤਾਂ ਅੱਜ ਇੱਕ ਜਿਹੜੀ ਅਸੀਂ ਖਬਰ ਨੂੰ ਲੈ ਕੇ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ, ਤਾਂ ਖਬਰ ਬੜੀ ਹੀ ਬੇਹੱਦ ਜਿਹੜੀ ਕਿ ਮੰਦਭਾਗੀ ਆ। ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੇ ਕੁਝ ਘੰਟੇ ਪਹਿਲਾਂ ਉਸ ਨੌਜਵਾਨ ਦੀ ਬੋਡੀ ਪਈ ਸੀ। ਉਸ ਨੌਜਵਾਨ ਦਾ ਕਤਲ ਕੀਤਾ ਗਿਆ। ਜਸਵੀਰ ਸਿੰਘ ਨਾਂ ਦਾ ਨੌਜਵਾਨ ਸੀ ਜਿਸ ਦਾ ਕਤਲ ਹੋਇਆ। ਕਤਲ ਕਰਨ ਵਾਲੇ ਕੌਣ ਸੀ? ਸਰਕਾਰਾਂ ਦੀ ਅੱਖ ਕਿੱਥੇ ਆ? ਇਹ ਤਾਂ ਸਵਾਲ ਖੜੇ ਹੁੰਦੇ ਨੇ, ਪਰ ਵਿਰੋਧੀ ਧਿਰਾਂ ਦੇ ਵੱਲੋਂ ਵੀ ਸਵਾਲ ਚੁੱਕੇ ਜਾਣਗੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਇੱਥੇ ਬਾਈ ਹੋਰੇ ਮੌਜੂਦ ਸੀ। ਬਾਈ ਨਿਰਪੈ ਤੁਸੀਂ ਇੱਥੇ ਮੌਜੂਦ ਸਾਂ, ਤਾਂ ਘਟਨਾ ਕੀ ਵਾਪਰਦੀ ਆ? ਪੂਰੀ ਗੱਲਬਾਤ ਕੀ ਹੁੰਦੀ ਹੈ? ਇਹ ਬਾਈ 8:10 ਦੀ ਗੱਲ ਸੀਗੀ। ਅਸੀਂ ਇੱਥੇ ਮੇਰਾ ਘਰ ਨਾਲ ਹੀ, ਮੈਂ ਇਧਰੋਂ ਖੇਤੋਂ ਆਉਂਦਾ ਸੀ, ਮੈਂ ਇੱਥੇ ਖੜ ਗਿਆ। ਉਹ ਗੇਟ ਜਿਹੜਾ ਮੇਨ ਪਹਿਰਾ ਮਗਰ ਆਇਆ ਉੱਥੋਂ ਇਹ ਬੰਦੇ ਭੱਜ ਲਏ। ਇਹਨਾਂ ਨੇ ਤਲਾਸ਼ੀ ਨਾ ਕਰਾਈ। ਜਦੋਂ ਉਹਨਾਂ ਨੇ ਭੱਜ ਲਏ, ਉਹਨਾਂ ਨੇ ਦਵਾ ਦਵ ਸਾਨੂੰ ਇੱਥੇ ਮੂਹਰੇ ਕਹਿਤਾ ਅਖੇ ਬੰਦੇ ਭੱਜ ਲਏ। ਇੱਥੇ ਬੰਦੇ ਜਿਹੜੇ ਬੈਠੇ ਸੀਗੇ ਜੀ 8 ਬੰਦੇ ਬੈਠੇ ਸੀਗੇ ਅਸੀਂ, ਤੇ ਇਹ ਬੰਦਾ ਡਿਊਟੀ ਤੇ ਸੀਗਾ ਜਿਹੜਾ ਮੇਨ 3 ਜਾਣੇ ਵਿੱਚੋਂ। ਇਹ ਉੱਠ ਕੇ ਮੁੰਡਾ ਮੂਹਰੇ ਹੋ ਗਿਆ, ਇੱਥੇ ਦੂਜੇ ਜੇ ਜੋੜੇ ਪਾਉਂਦੇ ਆ, ਤੇ ਇਹ ਬੰਦਿਆਂ ਨੇ ਇਹਦੇ ਸਿੱਧੀ ਹਲਕ 'ਚ ਕਿਰਚ ਮਾਰੀ ਜੀ। ਉਹ ਮਗਰੋਂ ਪਤਾ ਲੱਗਿਆ ਵੀ ਕਿਰਚ ਵੱਜ ਗਈ। ਜਦੋਂ ਅਸੀਂ ਇਹਨੂੰ ਚੱਕਣ 'ਚ ਲੱਗ ਗਏ, ਉਹ ਦਵਾ ਦਵਾ ਭੱਜ ਗਏ ਜੀ ਸੇਲਵਰਾ ਵਾਲੇ ਰਾਹ। ਅਸੀਂ ਗਾਹਾਂ ਸੇਲਵਰਾਜਾਂ ਨੂੰ ਫੋਨ ਕਰਿਆ ਵੀ ਭਾਈ ਇੱਧਰ ਬੰਦੇ ਆ ਗਏ, ਐਂ ਕਰਕੇ ਵੀ ਇੱਥੇ ਬੰਦੇ ਦੇ ਸੱਟਾਂ ਮਾਰੀਆਂ। ਅਸੀਂ ਇਹਨੂੰ ਚੱਕ ਲਿਆ ਜੀ। ਇੱਕ ਇਹਦਾ ਭਰਾ ਸੀਗਾ ਨਾਲ ਮੇਰੇ, ਜਸਵੀਰ ਸਿੰਘ, ਜਗਸੀਰ ਸਿੰਘ ਉਹਦਾ ਨਾਂ, ਇਹਦਾ ਨਾਂ ਜਸਵੀਰ ਸਿੰਘ ਸੀ ਜਿਹੜਾ ਮਰਿਆ ਮੁੰਡਾ ਮੌਕੇ 'ਤੇ। ਅਸੀਂ ਇਹਨੂੰ ਚੱਕ ਕੇ ਅਸੀਂ ਚਲੋ ਪਾਣੀ ਲੈ ਕੇ ਪਾਣੀ ਪੂਣੀ ਛਿੱਟੇ ਮਾਰਦੇ ਰਹੇ ਵੀ ਚੱਲ ਨਕਸੀਰ ਸੁੱਟ ਗਈ ਆਪਾਂ ਨੂੰ, ਤਾਂ ਹੀ ਸੀਗਾ ਜੀ। ਤੇ ਬਸ ਦਵਾ ਦਵਾ ਇੱਧਰੋਂ ਇੱਕ ਫਿਰ ਕਾਰ ਆਈ, ਅਸੀਂ ਉਹ ਕਾਰ ਰੋਕੀ। ਉਹ ਕਾਰ 'ਚ ਇਹਨੂੰ ਪਾ ਕੇ ਰਾਮਪੁਰੇ ਹਸਪਤਾਲ ਨੂੰ ਘੱਲਤਾ ਜੀ। ਤੇ ਬਸ ਥੋੜ੍ਹੇ ਚਿਰ ਬਾਅਦ ਪਤਾ ਲੱਗ ਗਿਆ ਵੀ ਮੁੰਡੇ ਐਂ ਕਰਕੇ ਵੀ ਮੌਤ ਹੋ ਗਈ। ਬਈ ਅਫਸੋਸ ਸੀ ਵੀ ਇੱਕ ਚੰਗੇ ਕੰਮ ਦੇ ਵੱਲ ਨੂੰ ਤੁਰੇ ਆ ਤਾਂ ਇੱਕ ਨੌਜਵਾਨ ਦਾ ਇਸ ਜਹਾਨ ਤੋਂ ਤੁਰ ਜਾਣਾ। ਘਰ ਦੇ ਵਿੱਚ ਕੌਣ ਕੌਣ ਨੇ ਨੌਜਵਾਨ? ਘਰ ਦੇ ਵਿੱਚ ਤਾਂ ਬਾਈ ਜੀ ਉਹਦਾ ਇਕੱਲਾ ਬੇਟਾ ਹੀ ਆ, ਪਿਓ ਪੁੱਤੀ ਸੀਗੇ ਦੋਨੇ, ਅੱਡ ਬੈੱਡਾਂ ਸੀਗੇ ਉਹ ਆਦੇ ਭਰਾਵਾਂ ਨੂੰ। ਤੇ ਪਤਨੀ ਉਹਨਾਂ ਦੀ ਥੋੜ੍ਹਾ ਚਿਰ ਪਹਿਲਾਂ ਤਲਾਕ ਹੋ ਗਿਆ ਸੀਗਾ, ਤੇ ਹੁਣ ਤਾਂ ਦੋਨੇ ਪਿਓ ਪੁੱਤੀ ਰਹਿੰਦੇ ਸੀ। ਬਸ ਇਹਦੀ ਰਾਤ ਪਹਿਰੇ 'ਤੇ ਡਿਊਟੀ ਆ ਗਈ। ਮੁੰਡਾ ਘਰੇ ਇਕੱਲਾ ਹੀ ਆ। ਮੁੰਡਾ 9ਵੀਂ ਕਲਾਸ 'ਚ ਪੜ੍ਹਦਾ ਜੀ। ਤੇ ਬਹੁਤ ਜ਼ਿਆਦਾ ਦੁੱਖ ਆ ਜੀ ਇਸ ਗੱਲ ਦਾ। ਸਾਡੇ ਪਿੰਡ ਨੂੰ ਬੜਾ ਵੱਡਾ ਦੁੱਖ ਲੱਗਿਆ ਜੀ। ਤੇ ਬਸ ਅਸੀਂ ਤਾਂ ਇਨਸਾਫ ਚਾਹੁੰਦੇ ਹਾਂ ਜੀ, ਇਸ ਚੀਜ਼ ਦਾ ਇਨਸਾਫ ਮਿਲੇ। ਉਹ ਬੰਦੇ ਕਿੱਥੋਂ ਆਇਆ, ਕਿਹਦੇ ਘਰੋਂ ਆਏ ਸੀ, ਇਹਦੀ ਵੈਰੀਫਾਈ ਕੀਤੀ ਜਾਵੇ। ਉਹ ਬੰਦੇ ਡੋਡ ਪਿੰਡ ਦੇ ਸੀ। ਦੇਖੋ ਡੋਡਾਂ ਤੋਂ ਸਿਧਾਣੀ ਆਏ ਤਾਂ ਕੀ ਲੈਣ ਆਏ। ਡੋਡ ਦਾ ਸਫ਼ਰ ਕਾਫੀ ਪੈ ਜਾਂਦਾ, 40-50 ਕਿਲੋਮੀਟਰ ਦਾ ਫਾਸਲਾ ਹੋਊਗਾ ਹੈਗਾ ਜੀ। ਘੱਟ ਤੋਂ ਘੱਟ ਨਾ ਵਾਲਾ ਤਾਂ ਮੰਨ ਕੇ ਚਲੋ ਵੀ 25 ਕਿਲੋਮੀਟਰ ਬਾੜ ਤਾਂ ਹੈਗੀ ਹੈ ਵੀ। ਡੋਡ ਪਿੰਡ ਇੱਥੋਂ 25 ਆ। ਉਹ ਬੰਦੇ ਡੋਡਾਂ ਤੋਂ ਆਏ ਸੀਗੇ ਜੀ ਇੱਥੇ, ਤੇ 8 ਵਜੇ ਦਾ ਟਾਈਮ ਸੀਗਾ। ਵੀ ਆਪਾਂ ਤਾਂ ਇਹੀ ਚਾਹੁੰਦੇ ਹਾਂ ਵੀ ਇੱਥੇ ਸਾਡੇ ਪਿੰਡੋਂ ਕਿਹਦੇ ਕੋਲੇ ਆਏ ਸੀ ਜਾਂ ਕੀ ਲੈਣ ਆਏ ਸੀ। ਇੱਧਰੋਂ ਹੀ ਉਹ ਆਏ ਸੀਗੇ। ਬਸ 10 ਮਿੰਟਾਂ 'ਚ ਉਹ ਆਹ ਕੰਮ ਕਰਕੇ ਆਪਦਾ ਰਫੂ ਦਫੂ ਹੋ ਗਏ। ਬੰਦੇ ਫੜੇ ਗਏ ਆ, ਫੜ ਲਏ ਆ ਬੰਦੇ? ਕਿੰਨੇ ਬੰਦੇ ਸੀਗੇ ਬੰਦੇ? ਰਾਤ ਜੀ ਪਹਿਲਾਂ ਤਾਂ ਜਦੋਂ ਇਹ ਕੰਮ ਚੱਲਿਆ ਰੌਲਾ ਪਿਆ, ਉਦੋਂ ਇੱਕ ਬੰਦਾ ਫੜਿਆ ਗਿਆ ਜੀ ਇੱਥੇ ਸੇਲਵਰਾ ਜੀ। ਦੂਜਾ ਬੰਦਾ ਫਿਰ ਉਹਨੇ ਫੋਨ ਕਰਕੇ ਕਮੇਟੀਆਂ ਵਾਲਿਆਂ ਨੂੰ ਪੇਸ਼ ਹੋ ਕੇ ਫਿਰ ਥਾਣੇ 'ਚ ਦਿੱਤੇ ਜੀ ਦੋਨੇ ਬੰਦੇ।
ਕਿਸੇ ਜਾਣੀ ਬੰਦਿਆਂ ਦੇ ਹੱਥ ਨਹੀਂ ਉਹ ਲੱਗਣ ਦਿੱਤੇ, ਮਾਰ ਕੁੱਟ ਨਹੀਂ ਉਹਨਾਂ ਦੀ ਹੋਣ ਦਿੱਤੀ, ਬਸ ਉਹ ਥਾਣੇ 'ਚ ਹੀ ਦੇਤੇ ਜੀ ਫਿਰ ਸਿੱਧੇ। ਬਜ਼ੁਰਗੋ ਤੁਹਾਡੀ ਉਮਰ ਕਾਫੀ ਹੋ ਗਈ ਆ, ਤੁਸੀਂ ਉਮਰ ਹੰਢਾ ਲਈ ਆ, ਉਮਰ ਦੇ ਵਿੱਚੋਂ ਆਹ ਕੁਝ ਹੁੰਦਾ ਦੇਖਿਆ ਸੀ? ਕਿਉਂਕਿ ਪਹਿਲਾਂ ਟਾਕੂਏ ਗੜਾਸੇ ਦਾ ਚੱਲਦੇ ਰਹਿੰਦੇ ਆ, ਪਰ ਆਹ ਨਸ਼ੇ ਨੂੰ ਰੋਕਣ ਦੇ ਲਈ ਮੁਹਿੰਮ ਚੱਲੀ ਤੇ ਇੱਕ ਨਸ਼ੇ ਨੂੰ ਰੋਕਣ ਦੇ ਲਈ ਸਾਡੇ ਇੱਥੇ ਇੱਕ ਪੁਲਿਸ ਵਾਲੇ ਮੋਟਰਸਾਈਕਲ ਖੜਾ ਗਏ। ਅੱਗੇ ਤੈਨੂੰ ਮੋਟਰਸਾਈਕਲ ਤੇ ਪੈਸੇ ਦੇਣ, ਮੁੜ ਕੇ ਆ ਕੇ ਉਹ ਫੜ ਲਿਆ। ਇਹ ਰਲੀ ਮਿਲੀ ਤਾਂ ਪੁਲਿਸ ਦੀ ਹੈ, ਇਹ ਚਿੱਟਾ ਵਿਕਣਾ ਪੁਲਿਸ ਨੇ ਵਿਕਾਉਂਦੀ ਹੈ ਇਹ। ਕੀ ਲੱਗਦਾ ਗਾ ਇਸ ਨੌਜਵਾਨ ਦਾ ਜਿਹੜਾ ਕਤਲ ਹੋਇਆ ਗਾ, ਇਸ ਨੌਜਵਾਨ ਨੇ ਆਪਦਾ ਘਰ-ਬਾਰ ਛੱਡ ਕੇ ਲੋਕਾਂ ਦੇ ਪੁੱਤ ਬਚਾਉਣ ਦੀ ਗੱਲ ਕਰੀ, ਇਹਦਾ ਪੁੱਤ ਤਾਂ ਹਜੇ ਉਸ ਦਲਦਲ ਦੇ ਵਿੱਚ ਗਿਆ ਵੀ ਨਹੀਂ ਹੋਣਾ ਗਾ। ਗਿਆ ਨਹੀਂ ਜੀ ਹਜੇ ਕਿਸੇ ਵੀ। ਇਹ ਨਸ਼ਾ ਗੌਰਮੈਂਟ ਪਕਾ ਰਹੀ ਆ, ਆਹੀ ਬਲਕਾਰ ਸਿੱਧੂ ਭੱਜਿਆ ਫਿਰੇ। ਰਾਤ ਮੈਂ ਸਹੀ ਇਨਸਾਫ ਦਿਓ, ਇਨਸਾਫ ਕਰਦਾ ਤੂੰ, ਤੇਰੇ ਇਲਾਕੇ 'ਚ ਇਹ ਕੰਮ ਹੋਇਆ, ਤੂੰ ਕਸਕਾ ਵੋਟਾਂ ਲੈਣ ਵੇਲੇ ਆ ਖੜਦੇ ਨੇ ਇਹ। ਬਸ ਜੀ ਮੈਂ ਇੰਨਾ ਹੀ ਬਹੁਤ ਹੈ। ਬਿਲਕੁਲ, ਤਾਂ ਹਰ ਇੱਕ ਦਾ ਮਾਣਾ ਜਿਹੜਾ ਉਹ ਦੁਖੀ ਆ, ਭਾਵਕ ਨੇ। ਬਾਈ ਤੁਸੀਂ ਵੀ ਇੱਥੇ ਨੇੜੇ ਆ ਘਰ, ਦੱਸ ਰਹੇ ਹੋ ਤੁਸੀਂ? ਸਾਡੇ ਤੋਂ ਭਰਿਆ ਕਰ ਜੀ। ਕਿੰਨਾ ਕੁ ਇੱਥੇ ਜਿਹੜਾ ਰੋਜ਼ ਹੀ ਪਹਿਰਾ ਲੱਗਦਾ ਸੀ, ਪਰ ਰਾਤ ਵਾਲੀ ਘਟਨਾ ਨੂੰ ਦੇਖ ਕੇ ਮਨ 'ਚ ਭੈ ਡਰ ਹੈ ਕੁਛ? ਡਰ ਪੂਰੀ ਹੋ ਗਈ ਜੀ, ਇਸ ਦਾ ਭਰਿਆ ਲੱਗਣਾ ਨਹੀਂ ਚਾਹੀਦਾ, ਜਦੋਂ ਆਈ ਮਾਰ ਲੱਗੇ ਸਾਨੂੰ। ਬਾਈ ਜੀ ਤੁਸੀਂ ਇੱਥੋਂ ਦੀ ਹੋ, ਸਧਾਣਿਆਂ ਦੀ ਹੋ? ਗਾਹਾਂ ਤੋਂ, ਸੇਲਵਰਾ ਤੋਂ? ਉੱਥੇ ਵੀ ਪਹਿਰੇ ਲੱਗਦੇ ਨੇ, ਗੱਲ ਕਰ ਜੋ ਥੋੜੀ ਜਿਹੀ ਆਪਾਂ ਕਰ ਲਈਏ। ਤਾਂ ਬਿਲਕੁਲ ਅਸੀਂ ਬਜ਼ੁਰਗੋ ਕੀ ਘਟਨਾ ਕੀ ਵਾਪਰੀ ਹੈ ਜਿਹੜਾ ਇਹ? ਅਸੀਂ ਤਾਂ ਹੈ ਨਹੀਂ ਸੀ ਇੱਥੇ। ਆਹੀ ਪਿੰਡ ਆ ਤੁਹਾਡਾ? ਹਾਂ ਪਿੰਡ ਆਹੀ ਹੈ, ਤੇ ਉਹ ਸਾਨੂੰ ਤਾਂ ਤੜਕੇ ਰਾਤ ਨੂੰ ਪੈ ਗਏ, ਸੀਰੀ ਬੰਦਾ ਮੈਂ, ਤੇ ਤੜਕੇ ਜਦੋਂ ਆਇਆ ਇੱਧਰ ਨੂੰ ਮੈਂ ਲੰਘਿਆ, ਉੱਥੇ ਨੇੜੇ ਲੱਗਿਆ ਵਾ ਸੜਕ ਸਤੇ, ਮੈਂ ਜਦੋਂ ਇੱਥੇ ਦੇਖਿਆ ਵੀ ਖੂਨ ਖਾਣ ਦੇ ਡੁੱਲਿਆ, ਮੁੜ ਕੇ ਦੁਬਾਰੇ ਮੈਂ ਫੇਰ ਮੁੜਿਆ ਕੱਖ ਪਾ ਕੇ, ਤੇ ਜਦੋਂ ਮੁੜਿਆ ਇੱਥੇ ਬੰਦਿਆਂ ਤੋਂ ਗੱਲਬਾਤ ਸੁਣੀ ਵੀ ਗੱਲਬਾਤ ਰਾਤ ਆ ਹੋ ਗਈ, ਤੇ ਵੀ ਬੰਦੇ ਦੇ ਕਿਰਚ ਮਾਰੀ ਉਹਨਾਂ ਨੇ, ਬੰਦਾ ਉਹਦੀ ਮਰ ਗਿਆ ਵੀ ਰਾਮਪੁਰੇ ਜਦੋਂ ਲੈ ਗਏ ਉਹਦੀ ਬੰਦਾ ਮਰ ਗਿਆ। ਤੇ ਬਸ ਜੀ ਮੁੜ ਕੇ ਹੁਣ ਕਿਹਨੇ ਇੱਥੇ ਪੁੱਛਣਾ, ਕਿਹਨੇ ਕਰਨਾ, ਬਸ ਕੋਈ ਇਹੋ ਜਿਹੀ ਕੋਈ ਇਨਸਾਫ ਵਾਲੀ ਗੱਲ ਤਾਂ ਲੱਗਦੀ ਨਹੀਂ। ਪਹਿਲਾਂ ਨਹੀਂ ਜਦੋਂ ਲੋਕਾਂ ਨੂੰ ਫੜ ਕੁਛ ਨੂੰ ਜਿਹੜਾ ਕੋਈ ਉੱਤਾ ਚੱਕਦਾ ਉਹਨੂੰ ਫੜ ਕੇ ਲੈ ਜਾਂਦੇ ਆ, ਉਹਨੂੰ ਕਿਹੜਾ ਛੱਡਦੇ ਆ ਉਹ। ਬਿਲਕੁਲ, ਤਾਂ ਇਹ ਗੱਲ ਜਿਹੜੀ ਕਿ ਕੋਈ ਪਹਿਲੀ ਘਟਨਾ ਨਹੀਂ ਹੋਈ ਪੰਜਾਬ ਦੇ ਵਿੱਚ। ਇਸ ਤੋਂ ਪਹਿਲਾਂ ਢਿੱਲਵਾਂ ਖੁਰਦ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਪੈ ਜਾਂਦਾ, ਸਾਦਿਕ ਠਾਣਾ ਪੈ ਜਾਂਦਾ, ਉੱਥੇ ਵੀ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਨਸ਼ਾ ਤਸਕਰਾਂ ਦੇ ਵੱਲੋਂ। ਤੇ ਰਾਤ ਵਾਲੀ ਘਟਨਾ ਵੀ ਇਹੀ ਜ਼ਾਹਰ ਕਰ ਰਹੀ ਆ ਕਿ ਆਖਰ ਪੰਜਾਬ ਜਾ ਕਿੱਧਰ ਨੂੰ ਰਿਹਾ। ਤਾਂ ਸਾਡੇ ਨਾਲ ਬਜ਼ੁਰਗ ਨੇ, ਇਹਨਾਂ ਦੀਆਂ ਮੰਗਾਂ ਨੇ ਕੁਛ ਕੁ ਸਰਕਾਰ ਤੋਂ ਕਿ ਸਾਡੇ ਨਾਲ ਆਹ ਕੁਛ ਤਾਂ ਹੋਣਾ ਚਾਹੀਦਾ। ਜਦੋਂ ਅਸੀਂ ਆਫ ਦਾ ਕੈਮਰਾ ਗੱਲ ਕਰ ਰਹੇ ਸੀ ਬਜ਼ੁਰਗਾਂ ਦੇ ਨਾਲ, ਤਾਂ ਬਜ਼ੁਰਗ ਕਹਿ ਰਹੇ ਸੀ ਕਿ ਜੇਕਰ ਸਰਕਾਰਾਂ ਨੂੰ ਸਿਕਿਉਰਿਟੀ ਮਿਲ ਸਕਦੀ ਆ, ਜੇਕਰ ਮੰਤਰੀਆਂ ਨੂੰ ਸਿਕਿਉਰਿਟੀ ਮਿਲ ਸਕਦੀ ਆ, ਤਾਂ ਫਿਰ ਸਾਡੇ ਪਿੰਡਾਂ ਦੇ ਵਿੱਚ ਕਿਉਂ ਨਹੀਂ ਸਿਕਿਉਰਿਟੀ ਮਿਲਦੀ? ਇਹ ਸਵਾਲ ਨੇ ਜਿਹੜੇ ਖੜੇ ਹੋ ਰਹੇ ਨੇ। ਅਸੀਂ ਅੱਜ ਸੱਥ ਦੇ ਵਿੱਚ ਬੈਠੇ ਹਾਂ, ਸਧਾਣਿਆਂ ਦੀ ਸੱਥ ਆ। ਤਾਂ ਬਜ਼ੁਰਗੋ ਮੰਗ ਕੀ ਹੈਗੀ ਤੁਹਾਡੀ? ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ ਜੇ ਮੰਤਰੀ ਇੰਨੇ ਗਨਮੈਨ ਲਿਜਾ ਸਕਦੇ ਤਾਂ ਫਿਰ ਪਹਿਰਾ ਦੇਣ ਵਾਲਿਆਂ ਨੂੰ ਗਨਮੈਨ ਕਿਉਂ ਨਹੀਂ ਮਿਲਦੇ? ਜ਼ਰੂਰੀ ਆ ਜੀ, ਉਹ ਤਾਂ ਜ਼ਰੂਰੀ ਆ ਨਾ। ਉਹਨਾਂ ਨੂੰ ਤਾਂ 10-20 ਲਈ ਫਿਰਦੇ ਆ ਇੱਥੇ ਸਾਰਾ। ਹੁਣ ਇੱਥੇ ਇਕੱਲੇ ਛੋਟੀਆਂ ਵਾਲੇ ਕੀ ਕਰਨਗੇ? ਆਹ ਮਾਰ ਗਏ ਰਾਤ ਛੋਟੀ ਵਾਲੇ ਨੂੰ, ਫਿਰ ਹੁਣ ਹੱਲ ਦੱਸੋ। ਜੇ ਕੋਈ ਸਾਨੂੰ ਗਨਮੈਨ ਆ ਦੇਣ, ਇੱਥੇ ਪੁਲਿਸ ਮੁਲਾਜ਼ਮ ਦੇਣ, 1-2 ਦੇਣ, ਤਾਂ ਉਹ ਤੋਰਾ ਫੇਰਾ ਕਰਨ ਦਾ ਮਾੜਾ ਮੋਟਾ ਕੋਈ ਪੈ। ਆਜੋ ਉਰੇ ਨੂੰ, ਆਜੋ ਜੀ ਇੱਧਰ ਆਪਾਂ ਬੈਠ ਕੇ ਉਰੇ ਆਜੋ ਇੱਧਰ। ਅਸੀਂ ਤਾਂ ਕਹਿੰਦੇ 2 ਦੇ ਦੇਣੇ, ਕੋਈ ਪਰਲੇ ਅੱਡੇ ਖੜ ਜਾਣ, ਇੱਕ ਇੱਧਰ ਖੜ ਜਾਣ, ਨਾਲ ਅਸੀਂ ਖੜ ਜਾਈਏ। ਸਾਨੂੰ ਡਰ ਤਾਂ ਰਹੇ, ਉਹਦਾ ਅਸਲਾ ਆਊਗਾ ਆਪੇ ਚਲਾਊਗਾ। ਹੁਣ ਅਸਲੇ ਸਾਡੇ ਕੋਲੇ ਅਸਲੇ ਨਹੀਂ, ਹੋਰ ਨਹੀਂ, ਅਸੀਂ ਦੱਸ ਕੀ ਕਰਨਾ? ਫਿਰ ਸਾਨੂੰ ਮਾਰਨਗੇ, ਸਾਨੂੰ ਨਹੀਂ ਕਿਤੇ ਰਾਹ ਲੰਘਣ ਦੇਣਾ, ਨਾ ਸਾਨੂੰ ਇਹ ਨਾਕੇ ਲੱਗਣ ਦੇਣੇ ਆ। ਸਰਕਾਰਾਂ ਹੀ ਕਰਾ ਰਹੀਆਂ। ਤੁਹਾਨੂੰ ਕੀ ਲੱਗਦਾ ਜਿਹੜਾ ਮੁੰਡਾ ਮਰਿਆ, ਜਿਹੜੇ ਦੀ ਡੈਥ ਹੋਈ ਆ ਇੱਥੇ ਅੱਜ ਕਤਲ ਕੀਤਾ ਗਿਆ, ਉਸ ਮੁੰਡੇ ਦਾ ਤਾਂ ਕੋਈ ਘਰ ਦਾ ਖਾਂਦਾ ਪੀਂਦਾ ਵੀ ਨਹੀਂ, ਉਹਨਾਂ ਦਾ ਵੈਸੇ ਹੀ ਪਹਿਰੇ ਤੇ ਆਇਆ ਹੋਣਾ ਲੋਕਾਂ ਦੇ ਪੁੱਤ? ਪਹਿਰੇ ਤੇ ਉਹਦਾ ਭਰਾ ਵੀ ਪਹਿਰੇ ਤੇ ਆਇਆ। ਚਿੱਟਾ ਹੈ ਗਿਆ। ਦੂਜੀ ਗੱਲ ਇਹ ਆ ਵੀ ਅੱਜ ਦੀ ਘੜੀ ਉਹ, ਮੈਂ ਭਾਵੇਂ ਕੁਛ ਖਾਨਾ ਇੱਕ ਮਿਸਾਲ ਆ, ਪਰ ਅੱਜ ਦੀ ਘੜੀ ਉਹਦੀ ਮੌਤ ਚਿੱਟੇ ਦੇ ਰੋਕਣ ਲਈ ਆ। ਜੇ ਉਹਨੇ ਚਿੱਟਾ ਰੋਕਣ ਵਾਲੇ ਨੂੰ ਰੋਕਿਆ ਤਾਂ ਹੀ ਮਰਿਆ, ਤਾਂ ਹੀ ਮੌਤ ਹੋਈ। ਨਹੀਂ ਆਦੇ ਘਰੇ ਬੈਠਾ ਰਹਿਣਾ, ਖਾਈ ਜੀ ਪੀ ਜਾ ਕੁਛ ਕਹੀਓ। ਜੇ ਉਹਨੂੰ ਕੋਈ ਹੱਕ ਸੀ ਵੀ ਉਹਨੂੰ ਦੁੱਖ ਆਇਆ ਵੀ ਮੇਰਾ ਮੁੰਡਾ ਲੈਣ ਲੱਗ ਜੇ ਜਾਂ ਹੋਰ ਨਾ ਲੱਗ ਜਾਣ, ਮੁੰਡਾ ਉਹਦਾ ਇੱਕ ਛੋਟਾ ਜਿਹਾ
15 18 ਸਾਲਾਂ ਦਾ ਹੁੰਦਾ ਹੀ ਆ ਵੀ ਜੇ ਅੱਜ ਆਪਣੇ ਨਸ਼ੇ ਵਿਕਣ ਲੱਗ ਗਏ ਤੇ ਆਪਣੇ ਜਵਾਕ ਵੀ ਖਰਾਬ ਹੋ ਜਾਣਗੇ। ਘਰਾਂ ਦੇ ਵਿੱਚ 70 ਵਿਸ ਰਹੇ ਆ, ਜਿੱਥੇ ਨੌਜਵਾਨ ਨਸ਼ੇ ਦੀ ਭੇਟ ਚੜ ਰਹੇ ਆ ਉੱਥੇ ਜਿਹੜੇ ਰੋਕਦੇ ਆ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ। ਕਤਲ ਹੋਈ ਜਾਂਦੇ ਆ ਜੀ। ਆਹ ਦੇਖੋ ਇਹਦਾ ਹੁਣ ਹੱਲ ਕੀ ਹੋਊ? ਜੇ ਨਾ ਹੱਲ ਕੀਤਾ, ਨਾ ਸਾਨੂੰ ਸਰਕਾਰਾਂ ਨੇ ਕੋਈ ਦਿੱਤਾ ਤਾਂ ਇਹ ਖਤਮ ਆ ਢਾਂਚੇ, ਬੜਾ ਟੁਕੀ ਚੱਲ ਪੂ। ਪੰਜਾਬ ਖਤਮ ਆ ਫਿਰ? ਖਤਮ। ਤੁਸੀਂ ਤਾਂ ਦੇਖਿਆ ਹੋਣਾ, ਕਾਫੀ ਦੌਰ ਦੇਖਿਆ ਹੋਣਾ। ਬਹੁਤ ਵੱਡੀਆਂ ਸਾਰੀਆਂ ਸਰਕਾਰਾਂ ਹੀ ਕਰਾ ਰਹੀਆਂ, ਸਾਰੇ ਸਰਕਾਰਾਂ ਨਹੀਂ ਕਰਾ ਰਹੇ ਆ। ਜੇ ਨਾ ਇਹ ਠੱਲ ਪਈ ਨਸ਼ੇ ਤੇ ਤਾਂ ਇਹ ਥੋੜੇ ਚਿਰ 'ਚ ਹੀ ਖਤਮ ਹੋ ਜਾਣਗੇ। ਲੜਾਈਆਂ ਪੜਾਈਆਂ ਮਾਰ ਕੇ ਛੱਟ ਜਾ ਕਰਨਗੇ, ਉਹ ਕਰ ਜਾ ਕਰਨੇ। ਦੱਸੋ ਫਿਰ ਹੱਲ? ਤਾਂ ਇੱਥੇ ਨੌਜਵਾਨਾਂ ਦੇ ਵੱਲੋਂ ਪਹਿਰੇ ਦਿੱਤੇ ਗਏ, ਪਹਿਰਿਆਂ ਦੇ ਕਾਰਨ ਜਿਹੜਾ ਕਿ ਇੱਕ ਕਤਲ ਹੋ ਜਾਂਦਾ। ਅਸੀਂ ਅੱਜ ਉਸੇ ਜਗ੍ਹਾ ਤੇ ਬੈਠੇ ਹਾਂ, ਰਾਤ ਦੀ ਘਟਨਾ ਵਾਪਰਦੀ ਆ। ਰਾਤ ਨੂੰ ਜਦੋਂ ਇੱਥੋਂ ਦੀ ਕਾਰ ਲੈ ਕੇ ਲੰਘਦੇ ਆ ਤਾਂ ਉਦੋਂ ਇੱਥੇ ਸਭ ਸੁੱਖ ਸ਼ਾਂਤ ਸੀ। ਉਸ ਤੋਂ ਬਾਅਦ ਇਹ ਘਟਨਾ ਦੱਸੀ ਜਾ ਰਹੀ ਹੈ ਕਿ 8:10 ਤੇ ਜਿਹੜਾ ਕਿ ਇੱਕ ਕਤਲ ਕਰ ਦਿੱਤਾ ਜਾਂਦਾ ਹੈ। ਆਖਰ ਕਿਸੇ ਨਾਲ ਕੋਈ ਬੈਰ ਨਹੀਂ ਸੀ, ਵਿਰੋਧ ਨਹੀਂ ਸੀ, ਪਰ ਜੋ ਘਟਨਾ ਢਿਲਮਾ ਖੁਰਦ ਦੇ ਵਿੱਚ ਵਾਪਰੀ ਤੇ ਉਹੀ ਘਟਨਾ ਪਿੰਡ ਸਧਾਣਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਵਾਪਰੀ ਆ। ਇਹ ਸਵਾਲ ਹਮੇਸ਼ਾ ਦੇ ਲਈ ਖੜੇ ਹੁੰਦੇ ਰਹਿਣਗੇ ਕਿ ਆਖਰ ਪ੍ਰਸ਼ਾਸਨ, ਸਰਕਾਰ ਕਰ ਕੀ ਰਹੀ ਹੈ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪਿੰਡ ਸਧਾਣਿਆਂ ਦੀ ਜਿਹੜੀ ਕਿ ਤੁਹਾਨੂੰ ਇੱਕ ਕਵਰੇਜ ਅਸੀਂ ਦਿਖਾ ਕੇ ਆਏ ਹਾਂ, ਤਾਂ ਉਸ ਤੋਂ ਬਾਅਦ ਅਸੀਂ ਥਾਣਾ ਫੂਲ ਦੇ ਵਿੱਚ ਪਹੁੰਚੇ ਹਾਂ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ, ਵੱਡਾ ਬੋਰਡ ਲੱਗਿਆ ਹੋਇਆ ਜ਼ਿਲ੍ਹਾ ਬਠਿੰਡਾ ਥਾਣਾ ਫੂਲ ਦਾ ਇਹ ਬੋਰਡ ਆ। ਤਾਂ ਇਸ ਤੋਂ ਬਾਅਦ ਅਸੀਂ ਅੰਦਰ ਚੱਲ ਕੇ ਤੁਹਾਨੂੰ ਤਸਵੀਰਾਂ ਦਿਖਾਉਣੇ ਆ। ਉਹ ਤਸਵੀਰਾਂ ਕੀ ਨੇ ਕਿ ਇੱਥੇ ਲੋਕ ਲਗਾਤਾਰ ਪਹੁੰਚ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਇੱਧਰਲੇ ਪਾਸੇ ਤਸਵੀਰ ਦਿਖਾ ਦੇ, ਇੱਥੇ ਲੋਕ ਲਗਾਤਾਰ ਪਹੁੰਚ ਰਹੇ ਨੇ। ਗੱਡੀਆਂ, ਮੋਟਰਸਾਈਕਲ, ਕਾਰਾਂ ਜਿਹੜੀਆਂ ਕਿ ਉਹ ਲਿਆ ਰਹੇ ਨੇ। ਤਾਂ ਲੋਕਾਂ ਦਾ ਇਹ ਕਹਿਣਾ ਕਿ ਜਿਹੜਾ ਰਾਤ ਕਤਲ ਕੀਤਾ ਗਿਆ, ਉਹ ਕਤਲ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪ੍ਰਸ਼ਾਸਨ ਦੀ ਆ, ਕਿਉਂਕਿ ਪ੍ਰਸ਼ਾਸਨ ਆ ਜਿਹੜਾ ਕਿ ਉਹ ਗੌਰ ਨਹੀਂ ਕਰ ਰਿਹਾ। ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ, ਸਰਕਾਰਾਂ ਜਿਹੜੀਆਂ ਕਿ ਉਹ ਗੌਰ ਨਹੀਂ ਕਰ ਰਹੀਆਂ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਇੱਕ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਕਾਫੀ ਕੁਛ ਆ ਜਿਹੜਾ ਕਿ ਉਹ ਬਿਆਨ ਹੋ ਰਿਹਾ ਹੈਗਾ। ਤਾਂ ਇੱਧਰਲੇ ਪਾਸੇ ਦੀਆਂ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜੇਕਰ ਕਿਸੇ ਦੇ ਘਰ ਦੇ ਵਿੱਚ ਕੋਈ ਸ਼ਰਾਬ, ਭੁੱਕੀ ਜਾਂ ਅਫੀਮ ਦੀ ਰੇਹੜ ਪੈਂਦੀ ਆ ਤਾਂ ਥਾਣਿਆਂ ਦੇ ਥਾਣੇ ਚੜ੍ਹ ਕੇ ਆ ਜਾਂਦੇ ਨੇ। ਪਰ ਜਦੋਂ ਕਮੇਟੀਆਂ ਇਸ ਨਸ਼ੇ ਦੀ ਗੱਲ ਕਰਦੀਆਂ ਨੇ ਤਾਂ ਫਿਰ ਉੱਥੇ ਪਹਿਰੇ ਕਿਉਂ ਨਹੀਂ ਦਿੱਤੇ ਜਾਂਦੇ? ਪੁਲਿਸ ਪ੍ਰਸ਼ਾਸਨ ਆਖਰ ਕਰ ਕੀ ਰਿਹਾ ਗਾ? ਇਹ ਸਵਾਲ ਖੜੇ ਹੁੰਦੇ ਨੇ। ਸਰਕਾਰ ਆਖਰ ਕਰ ਕੀ ਰਹੀ ਆ? ਤਾਂ ਸਾਡੇ ਨਾਲ ਇਹ ਬਾਈ, ਕਿਹੜਾ ਪਿੰਡ ਆ ਬਾਈ ਤੁਹਾਡਾ? ਭਦੌੜ ਪਿੰਡ ਆ। ਹਾਂਜੀ। ਇੱਥੇ ਕਿਵੇਂ ਆਏ ਹੋ? ਇੱਥੇ ਹੋਰ ਕੰਪਲੇਂਟ ਤੇ ਆਏ ਜੀ ਇਸ ਤੇ। ਹਾਂਜੀ। ਜਿਹੜਾ ਇਹ ਇਕੱਠ ਦੇਖ ਰਹੇ ਹੋ, ਇਸ ਇਕੱਠ ਨੂੰ ਦੇਖ ਕੇ ਦਿਮਾਗ ਦੇ ਵਿੱਚ ਕੀ ਆ ਰਿਹਾ? ਇੱਕ ਮੁੰਡੇ ਦਾ ਕਤਲ ਹੋ ਗਿਆ, ਕੀ ਆ ਰਿਹਾ ਕਿ ਜਿਹੜਾ ਚਿੱਟਾ ਰੋਕਦਾ ਸੀ, ਨਸ਼ਾ ਰੋਕਦਾ ਸੀ, ਉਸ ਨੂੰ ਦੇਖ ਕੇ ਦਿਮਾਗ 'ਚ ਕੀ ਚੱਲ ਰਿਹਾ ਕਿ ਵੀ ਉਸ ਦਾ ਕਤਲ ਕਰ ਦਿੱਤਾ ਗਿਆ? ਨਹੀਂ ਸਰ, ਮੈਨੂੰ ਇਹਦੇ ਬਾਰੇ ਕੁਝ ਪਤਾ ਨਹੀਂ ਹੈਗਾ। ਬਿਲਕੁਲ। ਬਜ਼ੁਰਗੋ, ਕਿਹੜਾ ਪਿੰਡ ਆ ਤੁਹਾਡਾ? ਮਹਾਰਾਜ ਪਿੰਡ। ਇੱਥੇ ਜਿਹੜਾ ਕੁਝ ਵਾਪਰ ਰਿਹਾ ਅੱਜ, ਜੋ ਘਟਨਾ ਵਾਪਰੀ ਆ, ਇਸ ਦੇ ਬਾਰੇ ਕੀ ਕੁਝ ਦੇਖਿਆ ਗਾ ਤੁਸੀਂ? ਅਸੀਂ ਤਾਂ ਇੱਥੇ ਹੀ ਆਏ ਆ ਹੁਣ ਵੇਖਣ ਵੀ ਕਈ ਘੱਟ ਕਰਦੇ ਆ, ਕੀ ਗੱਲ ਬਣਦੀ, ਕੀ ਬਾਤ ਬਣਦੀ, ਆਹੀ ਦੇਖਣਾ ਹੈ। ਇੱਕ ਮੁੰਡੇ ਦਾ ਕਤਲ ਕਰਤਾ, ਇਹਦੇ ਬਾਰੇ ਪਤਾ ਲੱਗ ਗਿਆ ਸੀ? ਹਾਂਜੀ, ਮੈਂ ਸਧਾਣੀ ਹੋਇਆ ਜਿਹੜਾ ਸਧਾਣੀ। ਤਸਵੀਰ ਅਸੀਂ ਅੱਗੇ ਚੱਲ ਕੇ ਜਿਹੜੀ ਕਿ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਤੁਹਾਨੂੰ ਇਹ ਤਸਵੀਰਾਂ ਨੇ ਅਸੀਂ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਥਾਣੇ ਫੂਲ ਦੀ ਜਿਹੜੀ ਕਿ ਇਹ ਇਕੱਠ ਆ ਉਸ ਦੇ ਵਿੱਚ ਕੀਤਾ ਗਿਆ ਗਾ। ਤਾਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਬਹਾਦਰ ਸਿੰਘ ਢਿੱਲੋਂ ਨੇ। ਬਈ, ਇੱਕ ਘਟਨਾ ਜਿਹੜੀ ਕਿ ਬੜੀ ਮੰਦਭਾਗੀ ਵਾਪਰੀ ਆ। ਕਮੇਟੀ ਦੇ ਤੁਸੀਂ ਵੀ ਮੁੱਢ ਹੋ। ਕਮੇਟੀ ਦੀ ਗੱਲ ਦੁੱਲੇਵਾਲ ਤੋਂ ਸ਼ੁਰੂ ਹੁੰਦੀ ਆ, ਭਾਈ ਰੂਪਾ, ਸਾਰੇ ਜਿਹੜੇ ਕਿ ਇਕੱਠਾ ਹੋ ਜਾਂਦਾ। ਪਰ ਸਧਾਣਿਆਂ 'ਚ ਜਾ ਕੇ ਇੱਕ ਕਤਲ, ਢਿਲਮਾ ਖੁਰਦ ਦੇ ਵਿੱਚ ਇੱਕ ਕਤਲ ਹੁੰਦਾ, ਫਿਰ ਸਧਾਣਿਆਂ 'ਚ ਕਤਲ ਹੋ ਜਾਂਦਾ। ਹਾਂਜੀ ਬਾਈ, ਦੇਖੋ ਪਹਿਲੀ ਗੱਲ ਤਾਂ ਸਾਡੇ ਲਈ ਇਹ ਬੜੇ ਦੁੱਖ ਦੀ ਗੱਲ ਹੈ। ਨਗਰ ਲਈ ਤਾਂ ਹੈ ਹੀ ਹੈ, ਉਸ ਪਰਿਵਾਰ ਲਈ ਤਾਂ ਹੈ ਹੀ ਹੈ। ਤੇ ਜਿਹੜੀਆਂ ਸਾਡੇ ਕਮੇਟੀਆਂ ਤੌਰ ਤੇ ਸਾਨੂੰ ਇੰਨਾ ਕੁ ਝਟਕਾ ਲੱਗਿਆ ਗਾ ਵੀ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਇਹ ਘਾਟਾ ਜਿਹੜਾ ਸਾਨੂੰ ਪਿਆ ਗਾ। ਪਰ ਜੋ ਹੋਇਆ ਤਾਂ ਇਹ ਸਰਕਾਰਾਂ ਦੀ ਵਜ੍ਹਾ ਨਾਲ ਹੋਇਆ। ਜੇ ਸਰਕਾਰਾਂ ਆਪਦੀ ਜ਼ਿੰਮੇਵਾਰੀ ਸਮਝਦੀਆਂ, ਪਹਿਲੇ ਦਿਨ ਤੋਂ ਮੁਲਾਜ਼ਮ ਪੂਰੇ ਹੁੰਦੇ ਥਾਣਿਆਂ 'ਚ, ਸਾਨੂੰ ਉੱਠਣ ਦੀ ਲੋੜ ਨਹੀਂ ਸੀਗੀ। ਅਸੀਂ ਪੁੱਤ ਬਚਾਉਣ ਦੀ ਖਾਤਰ ਤੁਰੇ ਸੀਗੇ, ਪਰ ਅਸੀਂ ਆਪਦੇ 2 ਪੁੱਤ ਕਮਾ ਲਏ, ਇੱਕ ਢਲਮਾ ਵਾਲਾ ਬਾਈ ਤੇ ਇੱਕ ਜਿਹੜਾ ਰਾਤ ਸਧਾਣੇ ਪਿੰਡ ਤੋਂ ਜਿਹੜਾ ਹੈਪਨ ਹੋਇਆ ਗਾ। ਚਾਹੇ ਉਹ ਨਸ਼ੇ ਨੂੰ ਲੈ ਕੇ ਸੀਗਾ, ਚਾਹੇ ਜੋ ਮਰਜ਼ੀ ਸੀ, ਪਰ ਉਹ ਪਹਿਰਾ ਦੇ ਰਿਹਾ ਸੀਗਾ। ਉਹਨਾਂ ਨੇ ਨਹੀਂ ਸੰਯੋਗ ਕਰਿਆ, ਉਲਟਾ ਸਾਡੇ ਮੁੰਡੇ ਦੇ ਕੋਈ ਤੇਜ਼ ਹਥਿਆਰ ਦੇ ਨਾਲ ਉਹਦਾ ਕਤਲ ਕਰਤਾ। ਉਹਦਾ ਗਲਾ ਮੰਨ ਲਓ ਇੱਥੇ ਜਵਾੜੇ 'ਚ ਮਾਰਿਆ ਤੇ ਪਹਿਲੇ ਵਜੇ ਨਿਕਲ ਗਿਆ ਉਹਦੇ। ਤਾਂ ਬਾਈ ਬੜਾ ਦੁੱਖ ਹੋਇਆ ਸੁਣ ਕੇ, ਹੈ ਨਾ।
ਰਾਤ ਅਸੀਂ ਸਾਰੀ ਰਾਤ ਹਸਪਤਾਲ 'ਚ ਵੀ ਰਹੇ ਤੇ ਪ੍ਰਸ਼ਾਸਨ ਕੋਲੇ ਇੱਥੇ ਵੀ ਅਸੀਂ ਜਿਹੜੇ ਕੋਈ ਬੰਦੀ ਕਾਰਵਾਈ ਸੀ ਉਹ ਕਰਾ ਕੇ ਗਏ ਆ। ਹੁਣ ਅਸੀਂ ਇੱਕੋ ਮੰਗ ਰੱਖਦੇ ਹਾਂ ਵੀ ਉਹਦੇ ਪਰਿਵਾਰ ਨੂੰ 15,000 ਰੁਪਈਆ, ਲਗਭਗ 10,000 ਉਹਦੇ ਬੇਟੇ ਦੇ ਨਾਂ ਤੇ ਪਲੱਸ ਕੋਈ ਨੌਕਰੀ ਪਰਿਵਾਰ ਨੂੰ ਦਿੱਤੀ ਜਾਵੇ। ਐਦੋਂ ਅਸੀਂ ਘੱਟ ਨਹੀਂ ਮੰਨਣ ਵਾਲੇ। ਲੱਗਦਾ ਵੀ 15,000 ਨਾਲ ਸਰ ਜੋ ਤੁਸੀਂ 15,000 ਦੇਖੋ ਜੀ, ਕਰੋੜਾਂ ਦਾ ਬੰਦਾ ਗਿਆ, ਉਹ ਘੱਟ ਦਾ ਪੂਰਾ ਨਹੀਂ ਹੋਣਾ। ਪਰ ਆਪਾਂ ਨੂੰ ਇਹ ਵੀ ਪਤਾ ਵੀ ਸਰਕਾਰਾਂ ਨੇ ਹੁਣ ਤੱਕ ਕੀ ਛੱਡਿਆ ਸਰਕਾਰ ਕੋਲੇ। ਗੱਲ ਬਈ ਇਹ ਹੈ ਵੀ ਘੱਟ ਦਾ ਪੂਰਾ ਹੋਣਾ ਇੰਨਾ ਕਰੋੜੀ ਨਾ ਲੱਖੀ, ਤਾਂ ਬੱਚੇ ਦੀ ਉਦੋਂ ਬਾਅਦ ਚਲੋ ਬੱਚਾ ਆਪਦੇ ਪੈਰਾਂ ਤੇ ਹੋ ਜਾਊਗਾ, ਆਪਦੀ ਆਪ ਪਰਵਰਿਸ਼ ਕਰਨ ਲੱਗ ਜਾਊਗਾ। ਜਦੋਂ ਆਪਾਂ ਗੱਲ ਕੀਤੀ ਸੀਗੀ ਤਾਂ ਉਦੋਂ ਪਿੰਡ ਦੇ ਵਿੱਚੋਂ ਕਮੇਟੀ ਦੀ ਸ਼ੁਰੂਆਤ ਹੁੰਦੀ ਆ, ਉਦੋਂ ਆਪਾਂ ਬੈਠ ਕੇ ਮੋਟਰ ਤੇ ਗੱਲ ਕੀਤੀ ਸੀ ਇੱਕ ਤੇ, ਤਾਂ ਉਦੋਂ ਕਾਫੀ ਕੁਝ ਸੀ ਜਿਹੜਾ ਕਿ ਤੁਸੀਂ ਦੱਸਿਆ ਸੀ ਕਿ ਅਸੀਂ ਕਿਵੇਂ ਮੋਟਰਸਾਈਕਲ ਮਗਰ ਲਗਾਏ, ਕਿਵੇਂ ਸਕਾਰਪੀਓ ਵਾਲਾ ਭੱਜਿਆ, ਪਰ ਇਹ ਤਾਂ ਹੁਣ ਮੋਟਰਸਾਈਕਲ ਵਾਲਾ ਤੁਰਿਆ ਜਾਂਦਾ ਕਿਰਚ ਮਾਰ ਕੇ ਕਤਲ ਕਰ ਗਿਆ ਕਹਿੰਦੇ। ਬਾਬਾ ਜੀ ਗੱਲ ਤਾਂ ਉੱਥੇ ਆ ਜਾਂਦੀ ਹੈ ਨਾ ਵੀ ਜਿਹੜੇ ਕੰਮ ਲੋਕਾਂ ਨੇ ਕੀਤੇ ਆ ਸ਼ੁਰੂ 'ਚ ਇਹ ਸਰਕਾਰ ਕਰ ਲੈਂਦੀ, ਕਿਉਂਕਿ ਇਹਨਾਂ ਨੂੰ ਅਧਿਕਾਰ ਵੀ ਹੈ, ਇਹਨਾਂ ਕੋਲ ਵਰਦੀਆਂ ਪਾਈਆਂ ਹੋਈਆਂ। ਕਿਉਂ ਨਹੀਂ ਹੁਣ ਤੱਕ ਇਹਨਾਂ ਨੇ ਹੁਣ ਮੁੰਡੇ ਆ ਖੜੇ ਆ, ਬਾਈ ਖੜਾ ਗਾ, ਆਹ ਬੁਰਸ਼ਾਂ ਵਰਗੇ ਮੁੰਡੇ ਖੜੇ ਆ ਸਾਡੇ, ਇਹਨਾਂ ਨੂੰ ਭਰਤੀ ਕਰ ਲੈਣ ਜੇ ਮੁਲਾਜ਼ਮ ਘੱਟ ਹੈ, ਸਾਨੂੰ ਲੋੜ ਹੀ ਨਾ ਪਵੇ ਖੜੇ ਹੋਣ ਦੀ, ਕੰਮ ਲੈਣ ਇਹਨਾਂ ਤੋਂ ਲੈਣ। ਜੇ ਇੱਕੋ ਗੱਲ ਹੈ ਇਹਨਾਂ ਕੋਲੇ ਕਹਿੰਦੇ ਮੁਲਾਜ਼ਮ ਨਹੀਂ ਪੂਰੇ, ਸਾਨੂੰ ਇੱਕ ਇੱਕ ਮੁਲਾਜ਼ਮ ਦੇ ਦੇਣ। ਹੁਣ ਡਿਪਟੀ ਸਾਹਿਬ ਨਾਲ ਅਸੀਂ ਗੱਲ ਕਰੀ ਆ ਅੰਦਰ, ਕਹਿੰਦੇ ਵੀ ਤੁਹਾਡਾ ਕੋਈ ਇਹ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਅਸੀਂ ਮੰਨਦੇ ਹਾਂ ਵੀ ਨਹੀਂ ਆਉਂਦਾ, ਪਰ ਲੋਕਾਂ ਨੂੰ ਉੱਠਣਾ ਤਾਂ ਪਿਆ ਨਾ। ਕਿਉਂ ਉੱਠਣਾ ਪਿਆ? ਜੇ ਤੁਸੀਂ ਆਪਦਾ ਫਰਜ਼ ਨਾ ਨਿਭਾ ਦਿਓ, ਸਾਨੂੰ ਸਾਡੇ ਪੁੱਤ ਨਾ ਨਸ਼ੇ ਨਾ ਮਰਨ ਉਹ, ਤੇ ਨਾ ਸਾਡੇ ਐ ਜਿਹੜੇ ਕਤਲ ਹੋ ਰਹੇ ਆ ਉਹ ਨਾ ਹੋਣ। ਤਾਂ ਵਜ੍ਹਾ ਡਿਪਟੀ ਕੀ ਕਹਿੰਦਾ ਕੀ ਨਹੀਂ ਇਹਦਾ ਅਧਿਕਾਰ ਖੇਤਰ 'ਚ ਆਉਂਦਾ ਵੀ ਇਹ ਪੈਰੇ ਦੇਣੇ ਜਾਂ ਕਮੇਟੀਆਂ ਬਣਾਉਣੀਆਂ? ਦੇਖੋ ਜੀ, ਪਹਿਲੀ ਗੱਲ ਤਾਂ ਸਾਰਾ ਕੁਝ ਸਾਡੇ ਅਧਿਕਾਰ ਖੇਤਰ 'ਚ ਆ। ਜਦੋਂ ਸਾਨੂੰ ਪੰਚਾਇਤ ਨੇ ਲਿਖ ਕੇ ਦਿੱਤਾ, ਇਹਨਾਂ ਦੇ ਕਹਿਣ ਨਾਲ ਕੁਝ ਨਹੀਂ ਅਸੀਂ ਮੰਨਣ ਵਾਲੇ ਨਹੀਂਗੇ। ਨਾ ਅਸੀਂ ਅੱਜ ਪਿੱਛੇ ਹਟ ਗਏ ਨਾ ਕੱਲ੍ਹ ਨੂੰ ਹਟ ਗਏ। ਜਿਹੜਾ ਅਸੀਂ ਜ਼ਿੰਮੇਵਾਰੀ ਚੱਕ ਲਈ ਉਹ ਨਿਭਾਵਾਂਗੇ। ਇਹਨਾਂ ਦੇ ਕਹਿਣ ਤੇ ਅਸੀਂ ਪਿੱਛੇ ਨਹੀਂ ਹਟਦੇ, ਪਹਿਲੀ ਗੱਲ। ਦੂਜੀ ਗੱਲ, ਕਾਨੂੰਨ ਦੇ ਆਧਾਰ ਨਾਲ ਇਹ ਆਂਦੇ ਵੀ ਅਸੀਂ ਹੱਕਦਾਰ ਨਹੀਂ, ਪਰ ਅਸੀਂ ਇਨਸਾਨੀਅਤ ਦੇ ਤੌਰ ਤੇ ਆਪਦੇ ਪੁੱਤ ਬਚਾਉਣ ਲਈ ਖੜੇ ਹੈਗੇ, ਚਾਹੇ ਜਿਹੜਾ ਕੋਈ ਮਰਜ਼ੀ ਕਹੀ ਜਾਣ। ਤਾਂ ਢਵਾਲੀ ਸਾਹਿਬ ਤੁਹਾਡੇ ਪਿੰਡ 'ਚ ਵੀ ਕਮੇਟੀ ਬਣੀ ਹੈ, ਕਿਉਂਕਿ ਇੱਥੇ ਅਸੀਂ ਹਰ ਇੱਕ ਪਿੰਡ ਦਾ ਉਹ ਬੰਦਾ ਦੇਖ ਰਹੇ ਹਾਂ ਜਿਹੜੇ ਲੋਕਾਂ ਦੇ ਨਾਲ ਅਸੀਂ ਗੱਲਾਂ ਕਰੀਆਂ ਨੇ। ਰਾਮ ਸਿੰਘ ਢਵਾਲੀ ਨੇ, ਉਹਨਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ। ਇਹ ਵੀ ਇੱਥੇ ਖੜੇ ਨੇ। ਸੁਧਾਣਾ ਤੇ ਢਵਾਲੀ ਦਾ ਥੋੜ੍ਹਾ ਜਿਹਾ ਸਾਂਝਾ ਹੈਗਾ। ਢਵਾਲੀ ਸਾਹਿਬ, ਇਹ ਘਟਨਾ ਵਾਪਰਦੀ ਆ, ਬੜੀ ਮੰਦਭਾਗੀ, ਬੜਾ ਦੁੱਖ ਲੱਗਿਆ ਜਦੋਂ ਸਵੇਰੇ ਉੱਠ ਕੇ ਫੋਨ ਫਰੋਲਿਆ ਕਿ ਇੱਕ ਖਬਰ ਜਿਹੜੀ ਸਾਹਮਣੇ ਆ ਜਾਂਦੀ ਆ, ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਆਖਰ ਅਜਿਹਾ ਕਿਉਂ ਹੋ ਰਿਹਾ ਕਿ ਢਿੱਲਵਾਂ ਖੁਰਦ ਤੋਂ ਬਾਅਦ ਸੁਧਾਣੇ ਪਿੰਡ ਦੀ ਇੱਕ ਘਟਨਾ ਸਾਹਮਣੇ ਆ ਗਈ ਆ? ਦੇਖੋ ਜੀ, ਲੜਾਈ ਸੀਗੀ ਢਿੱਲੋਂ ਸਾਹਿਬ ਸਰਕਾਰਾਂ ਦੀ ਤੇ ਪ੍ਰਸ਼ਾਸਨ ਦੀ, ਇਹ ਸਾਡੇ ਲੋਕਾਂ ਦੇ ਗਲ ਪਾ ਦਿੱਤੀ ਗਈ ਆ। 2 ਮਹੀਨੇ ਹੋਏ ਆ ਕਮੇਟੀਆਂ ਬਣੀਆਂ ਨੂੰ ਜਾਂ ਲੋਕਾਂ ਨੂੰ ਖੜੇ ਹੋਏ ਨੂੰ, ਤੇ 2 ਮਹੀਨਿਆਂ 'ਚ 2 ਕਤਲ ਹੋ ਗਏ ਆ ਜਿਹੜੇ ਨਸ਼ਾ ਰੋਕਣਾ ਚਾਹੁੰਦੇ ਉਹਨਾਂ ਦਾ। ਤੇ ਇਸ 'ਚ ਦੋਸ਼ੀ ਵੀ ਸਿੱਧੀ ਸਰਕਾਰ ਤੇ ਪ੍ਰਸ਼ਾਸਨ ਦੋਨੇ ਆ, ਕਿਉਂਕਿ ਜਦੋਂ ਸਾਨੂੰ ਕਿਤੇ ਰੋਕਣਾ ਹੁੰਦਾ, ਕਰੋਨਾ ਦਾ ਟਾਈਮ ਆਇਆ, 2-3 ਕਰੋੜ ਲੋਕ ਸੀ ਇੰਡੀਆ ਦਾ, ਤੇ ਪੁਲਿਸ ਨੇ, ਪ੍ਰਸ਼ਾਸਨ ਨੇ, ਸਰਕਾਰਾਂ ਨੇ ਅੰਦਰ ਬਾੜਤਾ। ਕਿਸੇ ਨੇ ਗੇਟ ਖੋਲ੍ਹਣਾ ਮੁਨਾਸਿਬ ਨਹੀਂ ਸਮਝਿਆ, ਆਪਣੇ ਅੰਦਰ ਹੀ ਬੈਠੇ ਸੀ, ਕਿਉਂਕਿ ਪੁਲਿਸ ਦਾ ਦਬਦਬਾ ਹੀ ਇੰਨਾ ਸੀਗਾ। ਤੇ ਅੱਜ ਸਿਰਫ ਇਕੱਲੇ ਪੰਜਾਬ ਦੇ ਵਿੱਚ ਹੀ ਅੱਜ ਪ੍ਰਸ਼ਾਸਨ ਦਾ ਮਤਲਬ ਇਸ ਚੀਜ਼ ਦੀ ਦੁਹਾਈ ਪਾਉਂਦਾ, ਸਾਡੇ ਕੋਲੇ ਮੁਲਾਜ਼ਮ ਨਹੀਂ ਆ, ਸਾਡੇ ਕੋਲੇ ਕੁਆਂਟੀਟੀ ਘੱਟ ਹੈ ਪੁਲਿਸ ਦੀ। ਤੇ ਫਿਰ ਹੁਣ ਕਿੱਥੇ ਗਈ ਪੁਲਿਸ? ਉਹ ਜਿਹੜੀ ਆ ਕੱਲ੍ਹ ਹਜੇ 5-4 ਦਿਨ ਹੋਇਆ ਜਦੋਂ ਕਿਸਾਨ ਚੱਲੇ ਸੀ ਚੰਡੀਗੜ੍ਹ ਨੂੰ, ਇਹਨਾਂ ਨੇ ਇੱਥੋਂ ਸਾਰੇ ਧਨੌਲਾ ਨਹੀਂ ਟੱਪਣ ਦਿੱਤੇ, ਸਾਰੇ ਫੜ ਕੇ ਇਹਨਾਂ ਨੇ ਜੇਲ੍ਹਾਂ 'ਚ ਸੁੱਟਤੇ ਨਾਲ। ਉਦੋਂ ਪੁਲਿਸ ਕਿੱਥੋਂ ਆ ਗਈ? ਅੱਜ ਵੀ ਸਲਾਦ ਪਰੇ। ਅੱਜ ਇਹ ਜਿਹੜੀ ਸਾਡੀ ਲੜਾਈ ਸਾਡੇ ਸਿਰ ਪਈ ਆ ਨਾ, ਇਹਨੂੰ ਅਸੀਂ ਲੜਾਂਗੇ। ਸਾਨੂੰ ਪ੍ਰਸ਼ਾਸਨ ਮਤਲਬ ਇਸ ਤਰ੍ਹਾਂ ਦੀਆਂ ਗੋਲ-ਮੋਲ ਗੱਲਾਂ ਕਰਕੇ, ਜੀ ਦੇਖੋ ਇਹ ਕਾਨੂੰਨ ਨਹੀਂ ਹੈ, ਕਿਸੇ ਦੀ ਤਲਾਸ਼ੀ ਲੈਣੀ ਅਸੀਂ ਵੀ ਨਹੀਂ ਲੈ ਸਕਦੇ। ਦੇਖੋ, ਕਾਨੂੰਨ ਤੁਹਾਡਾ ਰੱਖੋ ਤੁਹਾਡੇ ਕੋਲੇ, ਅਸੀਂ ਤਲਾਸ਼ੀਆਂ ਵੀ ਲਵਾਂਗੇ, ਕਿਉਂਕਿ ਸਾਨੂੰ ਆਪਣਾ ਪੁੱਤਾਂ ਦੀਆਂ ਲਾਸ਼ਾਂ ਚੱਕਣੀਆਂ ਬਹੁਤ ਔਖੀਆਂ ਲੱਗਦੀਆਂ। ਤੇ ਅਸੀਂ ਸਮਝਦੇ ਹਾਂ ਵੀ ਉਦੋਂ ਪਹਿਲਾਂ ਪੁੱਤ ਦੀ ਲਾਸ਼ ਚੱਕਣ ਨਾਲੋਂ ਪਹਿਲਾਂ ਜੇ ਅਸੀਂ ਲੜਾਈ ਲੜਦੇ ਲਾਸ਼ ਵੱਜ ਗਈ ਤਾਂ ਸਾਨੂੰ ਕੋਈ ਪਰਵਾਹ ਨਹੀਂ ਹੈ। ਅਫਸੋਸ ਹੈ ਸਾਨੂੰ, ਸਾਡਾ ਭਰਾ ਗਿਆ ਅੱਜ, ਪਰ ਇਹ ਲੜਾਈ ਸਾਨੂੰ ਲੜਨੀ ਪੈਣੀ ਹੈ, ਕਿਉਂਕਿ ਅਸੀਂ ਅੱਖਾਂ ਮੀਚ ਕੇ ਕਬੂਤਰ ਵਾਂਗੂ ਨਹੀਂ ਬੈਠ ਸਕਦੇ ਕਿ ਬਿੱਲੀ ਕੁਛ ਵੀ ਕਰੇ ਵੀ ਖਤਰਾ ਟਲ ਗਿਆ। ਅਸੀਂ ਅੱਖਾਂ ਮੀਚ ਕੇ ਬੈਠਣ ਵਾਲੇ ਲੋਕਾਂ 'ਚੋਂ ਨਹੀਂ ਹੈ। ਅਸੀਂ ਇਹ ਅਹਿਦ ਲਏ ਜਿਹੜੇ ਕਮੇਟੀਆਂ ਬਣਾਈਆਂ। ਮੈਂ ਮੀਡੀਆ ਤੇ ਕਹਿਣਾ ਚਾਹੁੰਦਾ ਵੀ ਮੈਂ ਅੱਜ ਤੱਕ ਨਾ ਤਾਂ ਕਿਸੇ ਸਿਆਸੀ ਪਾਰਟੀ ਦੇ ਇਲੈਕਸ਼ਨ 'ਚ ਹਿੱਸਾ ਲਿਆ, ਕਿਸੇ MLA MP ਦੇ, ਨਾ ਮੈਂ ਪੰਚਾਇਤ ਦੀਆਂ ਇਲੈਕਸ਼ਨਾਂ 'ਚ ਬਹੁਤਾ ਹਿੱਸਾ ਲਿਆ ਕਦੇ। ਮੈਂ ਗੁਰਦੁਆਰੇ ਦੀ ਕਮੇਟੀ ਤੱਕ ਹਿੱਸਾ ਨਹੀਂ ਲੈਂਦਾ। ਪਰ ਜਿੱਦਾਂ ਨਸ਼ੇ ਦੀ ਗੱਲ ਚੱਲੀ, ਮੈਨੂੰ ਇੱਕ ਬੱਚੇ ਨੇ ਸਾਡੇ ਪਿੰਡ ਦੇ ਨੇ ਆ ਕੇ ਕਿਹਾ ਵੀ ਚਾਚਾ ਜੀ ਆਪਾਂ ਨਸ਼ੇ ਖਿਲਾਫ ਕਮੇਟੀ ਖੜੀ ਕਰਕੇ। ਮੈਂ ਕਿਹਾ ਵੀ ਹੁਣੇ ਹੀ ਚੱਲ ਕੇ ਗੁਰਦੁਆਰਾ ਸਾਹਿਬ ਨਮਸਕਾਰ। ਇਹ ਲੜਾਈ ਅਸੀਂ ਲੜਾਂਗੇ, ਇਹ ਸਿਆਸੀ ਲੋਕਾਂ ਨੇ ਨਹੀਂ ਲੜਨੀ। ਅਸੀਂ ਉੱਤੇ ਦੋਨਾਂ ਪੰਚਾਇਤਾਂ ਤੋਂ ਸੱਦ ਕੇ ਸਾਰਾ ਕੁਝ ਇਕੱਠ ਕਰਕੇ ਪਿੰਡ ਦੇ ਥੜੇ ਦੇ ਇਕੱਠ ਕੀਤਾ। ਉੱਥੇ ਮਤਾ ਪਵਾਇਆ ਬਕਾਇਦਾ ਕਿ ਗ੍ਰਾਮ ਪੰਚਾਇਤਾਂ, ਅਸੀਂ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਵੀ ਗ੍ਰਾਮ ਪੰਚਾਇਤ ਜੇ ਕੋਈ ਮਤਾ ਪਾ ਕੇ ਦਿੰਦੀ ਹੈ ਕਿ ਉਹਦੀ ਕੋਈ ਵੈਲਿਊ ਨਹੀਂ ਹੈ, ਕੋਈ ਅਧਿਕਾਰ ਖੇਤਰ ਨਹੀਂ ਆਉਂਦਾ। ਉਹਨਾਂ ਨੇ ਕਿਹਾ ਵੀ ਅਸੀਂ ਵਧੀਆ ਤਰੀਕੇ ਨਾਲ ਰੋਕਾਂਗੇ, ਤਲਾਸ਼ੀ ਲਵਾਂਗੇ, ਤੇ ਜੇ ਕੋਈ ਸਾਨੂੰ ਲੋੜ ਪੈਂਦੀ ਅਸੀਂ ਪ੍ਰਸ਼ਾਸਨ ਨੂੰ ਦੱਸਾਂਗੇ। ਅਸੀਂ ਕੋਈ ਵੀ ਕਾਨੂੰਨ ਬਹੁਤਾ ਹੱਥ 'ਚ ਨਹੀਂ ਲੈਂਦੇ।
ਤੇ ਅਸੀਂ ਕਰ ਵੀ ਉਸੇ ਤਰ੍ਹਾਂ ਰਹੇ ਆ। ਅੱਜ ਸਾਨੂੰ ਲਗਭਗ 45 ਦਿਨ ਹੋ ਗਏ ਮੇਰੇ ਪਿੰਡ ਦੀ ਕਮੇਟੀ ਬਣੀ ਨੂੰ। ਕੋਈ ਇਸ ਤਰ੍ਹਾਂ ਦਾ ਸਾਡਾ ਕੇਸ ਨਹੀਂ ਕਿਸੇ ਨੂੰ ਮਾਰਕੁੱਟ ਕੀਤੀ ਹੋਵੇ। ਹਾਂ, ਜਦੋਂ ਕੋਈ ਘੇਰ ਦਿਆਂ ਕੋਈ ਮਾੜਾ ਮੋਟਾ ਘੁਰ ਕਰਦਾ ਫਿਰ ਉਹੋ ਜਿਹੀ ਉਹਦਾ ਬਾਣਤਣ ਉਹਨਾਂ ਕਰਨਾ ਪੈਂਦਾ। ਬਈ ਤੁਸੀਂ ਆਪਾਂ ਬੈਠੇ ਮੋਟਰ ਤੇ ਗੱਲ ਕਰ ਰਹੇ ਸੀ, ਬਹਾਦਰ ਬਾਈ ਦੇ ਨਾਲ ਵੀ ਗੱਲ ਕਰੀ ਆ, ਉਦੋਂ ਤੁਸੀਂ ਕਿਹਾ ਕਿ ਸਾਨੂੰ ਡਰ ਹੀ ਨਹੀਂ ਲੱਗਿਆ ਕਿ ਅਸੀਂ ਨਸ਼ਾ ਰੋਕਣ ਦੇ ਲਈ ਚੱਲੇ ਆ, ਪਰ ਅੱਜ ਅਸੀਂ ਪਿੰਡ ਦੇ ਵਿੱਚ ਜਾ ਕੇ ਆਏ, ਪਿੰਡ ਵਾਲੇ ਕਹਿੰਦੇ ਅਸੀਂ ਕੀ ਲੈਣਾ ਪਹਿਰੇ ਲਾਉਣ ਤੋਂ ਜਦੋਂ ਸਾਡੇ ਪੁੱਤ ਹੀ ਮਰ ਰਹੇ ਨੇ, ਕੋਈ ਗੌਰ ਹੀ ਨਹੀਂ ਕਰ ਰਿਹਾ। ਦੇਖੋ ਬਾਈ ਜੀ, ਉਹੀ ਤਾਂ ਅਸੀਂ ਸਵਾਲ ਇੱਥੇ ਖੜਾ ਹੁੰਦਾ ਨਾ ਵੀ ਪ੍ਰਸ਼ਾਸਨ ਆਪਦੇ ਬਿਆਨਬਾਜ਼ੀ ਦੇ ਰਿਹਾ ਵੀ ਤੁਸੀਂ ਤੁਹਾਡੇ ਕੋਲ ਅਧਿਕਾਰ ਨਹੀਂ। ਦੇਖੋ, ਨਾ ਤਾਂ ਕੋਈ ਅੱਜ ਚਿੱਟੇ ਵਾਲਾ ਮਰਿਆ, ਤੋਂ ਪਹਿਲਾਂ ਵੀ 2-3 ਮਹੀਨੇ ਹੋ ਗਏ ਕਮੇਟੀਆਂ ਬਣਾਈਆਂ, ਨਾ ਤਾਂ ਕਮੇਟੀਆਂ ਨੇ ਕੋਈ ਚਿੱਟੇ ਵਾਲਾ ਮਾਰਿਆ, ਨਾ ਕਿਸੇ ਚੋਰ ਨੂੰ ਮਾਰਿਆ, ਨਾ ਕੋਈ ਹੋਰ ਮਾਰਿਆ। ਪਰ ਜਿੰਨੇ ਵੀ ਪਰਚੇ ਹੋਏ ਆ ਉਹ ਕਮੇਟੀਆਂ ਤੇ ਹੋਇਆ। ਦੇਖੋ, ਸੰਧੂ ਖੁਰਦ ਦਾ ਮਾਮਲਾ ਸੀਗਾ ਤੇ ਬਾਲਿਆਂ ਮੰਡੀ ਕਲਾਂ ਦਾ ਮਾਮਲਾ ਸੀਗਾ, ਉੱਥੇ ਵੀ ਸਾਡੀ ਕਮੇਟੀ ਤੇ ਪਰਚਾ ਹੋਇਆ। ਤੇ ਆਹ ਤਾਂ ਹੁਣ ਹੱਦ ਹੀ ਹੋ ਗਈ ਬਾਈ, ਆਹ ਤਾਂ ਹੁਣ ਬਹੁਤ ਕਹਿਰ ਹੀ ਹੋ ਗਿਆ ਨਾ। ਸਾਡੇ ਪਹਿਰੇ ਦੇ ਉੱਤੇ ਖੜਾ ਮੁੰਡਾ ਮਾਰਤਾ। ਫਿਰ ਫਰੀਦਕੋਟ ਦੀ ਘਟਨਾ ਸੀਗੀ ਢਲਮਾ ਪਿੰਡ ਦੀ, ਉੱਥੇ ਸਾਡਾ ਮੁੰਡਾ ਮਾਰਤਾ। ਤੇ ਬਾਈ ਅਸੀਂ ਹੁਣ ਤੁਸੀਂ ਇਹ ਦੇਖੋ, ਫਿਰ ਹੁਣ ਅਸੀਂ ਬੰਦੇ ਮਰਵਾਈ ਜਾਂਦੇ ਆ, ਆਪਣੇ ਮੁੰਡੇ ਮਰਵਾਈ ਜਾਂਦੇ ਆ, ਅਸੀਂ ਸਾਰਾ ਕੁਝ ਪ੍ਰਸ਼ਾਸਨ ਦਾ ਕੰਮ ਕਰੀ ਜਾਂਦੇ ਆ, ਸਰਕਾਰਾਂ ਦੇ ਕੰਮ ਅਸੀਂ ਕਰੀ ਜਾਂਦੇ ਆ। ਤੇ ਫਿਰ ਅਸੀਂ ਹੁਣ ਹੋਰ ਕੀ ਕਰੀਏ ਬਾਈ ਅੱਕੇ ਵੇ, ਕਿਉਂਕਿ ਸਾਡੇ ਘਰਾਂ ਦੇ ਵਿੱਚ ਤਾਂ ਬਾਈ ਲਾਸ਼ਾਂ ਪਹਿਲਾਂ ਚਿੱਟੇ ਵਾਲਿਆਂ ਦੀਆਂ ਲਾਸ਼ਾਂ ਸੀ ਤੇ ਹੁਣ ਚਿੱਟੇ ਵਾਲੇ ਸਾਨੂੰ ਮਾਰੀ ਜਾਂਦੇ ਆ ਬਾਈ। ਅੱਗੇ ਚੱਲਣ ਲਈ ਤਿਆਰ ਹੋ? ਕਿਉਂਕਿ 2-3 ਘਟਨਾਵਾਂ ਵਾਪਰ ਗਈਆਂ, ਅੱਗੇ ਚੱਲਣ ਲਈ ਤਿਆਰ ਹੋ? ਬਾਈ ਪਿੱਛੇ ਮੁੜਨ ਦਾ ਰਾਹ ਹੀ ਵੀ ਹੈ ਨਹੀਂ। ਜੇ ਅੱਜ ਟੇਕੇ ਕੇ ਘਰਾਂ 'ਚ ਬਹਿੰਦੇ ਫਿਰ ਚਿੱਟੇ ਵਾਲੇ ਮਾਰਨ ਆਉਣਗੇ, ਕਿਉਂਕਿ ਅੱਜ ਜਿਹੜਾ ਸਾਡਾ ਸੰਗਠਨ ਆ, ਸਾਡੀ ਮੁਹਿੰਮ ਲੈ ਕੇ ਚੱਲਿਆ 52 ਪਿੰਡਾਂ ਦੀ ਮੁਹਿੰਮ ਆ ਗਈ। ਆਹ ਦੇਖ ਲਓ ਕਿੰਨੇ ਪਿੰਡਾਂ ਦੇ ਵਿੱਚੋਂ ਆਪ ਮੁਹਾਰੇ ਲੋਕ ਚੱਲ ਕੇ ਆ ਗਏ, ਕਿਸੇ ਨੂੰ ਕਾਲ ਨਹੀਂ ਕੀਤੀ, ਕਿਉਂਕਿ ਉਹਨਾਂ ਨੂੰ ਵੀ ਪਤਾ ਯਾਰ ਕੱਲ੍ਹ ਨੂੰ ਸਾਡੇ ਤੇ ਵੀ ਹੋ ਸਕਦੀ ਹੈ। ਪਿੱਛੇ ਮੁੜਨ ਦਾ ਵੀ ਰਾਹ ਹੈ ਨਹੀਂ ਨਾ ਬਾਈ। ਜੇ ਪਿੱਛੇ ਮੁੜ ਕੇ ਅੱਜ ਘਰਾਂ ਦੇ ਵਿੱਚ ਬਹਿ ਜਾਾਂਗੇ ਤਾਂ ਫਿਰ ਵੀ ਤਾਂ ਮੌਤ ਹੀ ਆਪਣੇ ਕੋਲੇ, ਚਿੱਟੇ ਨਾਲ ਲਾ ਲਓ ਜਾਂ ਚਿੱਟੇ ਵਾਲੇ ਮਾਰ ਦੇਣਗੇ। ਹਾਂਜੀ, ਅਸੀਂ ਇਹ ਫੂਲ ਥਾਣੇ ਦੀ ਜਿਹੜੀ ਕਿ ਗੱਲ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਹੋ ਜਿਹੇ ਹਾਲਾਤ ਹੋ ਗਏ ਨੇ। ਆਖਰ ਇੱਥੇ ਉਹ ਲੈਣਾ ਵੀ ਯਾਦ ਆਉਂਦੀਆਂ ਨੇ ਜਿਹੜੀਆਂ ਜਦੋਂ ਇਹੋ ਜਿਹੀਆਂ ਘਟਨਾ ਵਾਪਰਦੀਆਂ ਨੇ। ਜਦੋਂ ਸੁਰਜੀਤ ਪਾਤਰ ਨੇ ਲਿਖਿਆ ਸੀ ਕਿ ਕੈਸੀ ਲੱਗੀ ਨਜ਼ਰ ਪੰਜਾਬ ਨੂੰ, ਕੋਈ ਇਸ ਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਕੋਈ ਇਸ ਦੇ ਸਿਰ ਤੋਂ ਵਾਰੋ। ਤਾਂ ਵਾਕਈ ਜਿਹੜਾ ਕਿ ਪੰਜਾਬ ਆ ਉਹ ਕਿਹੜੇ ਰਾਹਾਂ ਤੇ ਪੈ ਗਿਆ। ਪਹਿਲਾਂ 6-6 ਫੁੱਟ ਦੇ ਨੌਜਵਾਨਾਂ ਨੂੰ 2.5 ਇੰਚ ਦੀਆਂ ਸਰਿੰਜਾਂ ਖਾ ਗਈਆਂ, ਤੇ ਜੇਕਰ ਉਹ 2.5 ਇੰਚ ਦੀਆਂ ਸਰਿੰਜਾਂ ਤੋਂ ਖਹਿੜਾ ਛੁਡਾਉਣ ਦੀ ਗੱਲ ਕੀਤੀ, ਪਿੰਡਾਂ ਦੇ ਵਿੱਚੋਂ ਤਹੱਈਆ ਕੀਤਾ, ਨੌਜਵਾਨ ਖੜ੍ਹੇ ਹੋਏ, ਤਾਂ ਉਹਨਾਂ ਸਰਿੰਜਾਂ ਲਾਉਣ ਵਾਲਿਆਂ ਨੇ ਜਾਂ ਲਵਾਉਣ ਵਾਲਿਆਂ ਨੇ ਉਹਨਾਂ ਨੌਜਵਾਨਾਂ ਦਾ ਕਤਲ ਕਰਨਾ ਸ਼ੁਰੂ ਕਰਤਾ। ਢਿਲਵਾਂ ਖੁਰਦ ਦੀ ਖਬਰ ਆਉਂਦੀ ਆ, ਉਸ ਤੋਂ ਬਾਅਦ ਦੂਜੀ ਜਿਹੜੀ ਕਿ ਘਟਨਾ ਪਿੰਡ ਸਧਾਣਾ ਦੀ ਵਾਪਰਦੀ ਆ। ਤਾਂ ਇਹ ਰੌਂਗਟੇ ਖੜੇ ਕਰਦਿਆਂ ਖਬਰਾਂ, ਗਮਗੀਨ ਕਰਦਿਆਂ ਖਬਰਾਂ ਨੇ, ਤਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਅੱਜ ਫੂਲ ਥਾਣੇ ਤੋਂ ਇਹ ਖਬਰ ਆ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਆ। ਕੋਸ਼ਿਸ਼ ਰਹੇਗੀ ਕਿ ਹਮੇਸ਼ਾ ਪੰਜਾਬ ਦੇ ਲਈ ਖੜਾ ਜਾਵੇ, ਹਮੇਸ਼ਾ ਉਹਨਾਂ ਲੋਕਾਂ ਦੀ ਗੱਲ ਕਰੀ ਜਾਵੇ ਜਿਹੜੇ ਲੋਕ ਚੰਗੇ ਕੰਮਾਂ ਦੇ ਵੱਲ ਤੁਰੇ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਨਿਰਪੈ ਤੁਸੀਂ ਇੱਥੇ ਮੌਜੂਦ ਸਾਂ, ਤਾਂ ਘਟਨਾ ਕੀ ਵਾਪਰਦੀ ਆ, ਪੂਰੀ ਗੱਲਬਾਤ ਕੀ ਹੁੰਦੀ? ਉਹ ਗੇਟ ਜਿਹੜਾ ਮੇਨ ਪਹਿਰਾ ਮਗਰ ਆਇਆ, ਉੱਥੋਂ ਇਹ ਬੰਦੇ ਭੱਜ ਲਏ। ਇਹਨਾਂ ਨੇ ਤਲਾਸ਼ੀ ਨਾ ਕਰਾਈ, ਜਦੋਂ ਉਹਨਾਂ ਨੇ ਭੱਜ ਲਏ, ਉਹਨਾਂ ਨੇ ਦਵਾ ਸਾਨੂੰ ਇੱਥੇ ਮੂਹਰੇ ਕਹਿਤਾ ਅਖੇ ਬੰਦੇ ਭੱਜ ਲਏ। ਤੇ ਇਹ ਬੰਦਾ ਡਿਊਟੀ ਤੇ ਸੀਗਾ ਜਿਹੜਾ ਮੇਨ 3 ਜਾਣੇ ਵਿੱਚੋਂ, ਇਹ ਉੱਠ ਕੇ ਮੁੰਡਾ ਮੂਹਰੇ ਹੋ ਗਿਆ, ਇੱਥੇ ਦੂਜੇ ਦੇ ਜੋੜੇ ਪਾਉਂਦੇ ਆ, ਤੇ ਇਹ ਬੰਦਿਆਂ ਨੇ ਇਹਦੇ ਸਿੱਧੀ ਹਲਕ 'ਚ ਕਿਰਚ ਮਾਰੀ। ਤੇ ਬਸ ਥੋੜੇ ਚਿਰ ਬਾਅਦ ਪਤਾ ਲੱਗ ਗਿਆ ਵੀ ਮੁੰਡੇ ਐਂ ਕਰਕੇ ਵੀ ਮੌਤ ਹੋ ਗਈ। ਜੇ ਮੰਤਰੀ ਇੰਨੇ ਗਨਮੈਨ ਲਿਜਾ ਸਕਦੇ ਤਾਂ ਫਿਰ ਪਹਿਰਾ ਦੇਣ ਵਾਲਿਆਂ ਨੂੰ ਗਨਮੈਨ ਕਿਉਂ ਨਹੀਂ ਮਿਲਦੇ? ਜ਼ਰੂਰੀ ਆ ਜੀ, ਉਹ ਤਾਂ ਜ਼ਰੂਰੀ ਆ ਨਾ। ਉਹਨਾਂ ਨੂੰ ਤਾਂ 10-20 ਲਈ ਫਿਰਦੇ ਆ। ਇੱਥੇ ਸਾਰਾ ਹੁਣ ਇੱਥੇ ਇਕੱਲੇ ਛੋਟੀਆਂ ਵਾਲੇ ਕੀ ਕਰਨ? ਆ ਮਾਰ ਗਈ ਰਾਤ ਛੋਟੀ ਵਾਲੇ ਵੀ। ਅੱਜ ਦੀ ਘੜੀ ਉਹ ਮੈਂ ਬਣੀ ਕੁਛ ਕਰਨਾ, ਇੱਕ ਮਿੰਟ ਸਾਲ ਆ, ਪਰ ਅੱਜ ਦੀ ਘੜੀ ਉਹਦੀ ਮੌਤ ਚਿੱਟੇ ਦੇ ਰੋਕਣ ਲਈ। ਅਸੀਂ ਪੁੱਤ ਬਚਾਉਣ ਦੀ ਖਾਤਰ ਤੁਰੇ ਸੀਗੇ, ਪਰ ਅਸੀਂ ਆਪਦੇ 2 ਪੁੱਤ ਕਮਾ ਲਏ, ਇੱਕ ਢਲਮਾ ਵਾਲਾ ਬਾਈ, ਇੱਕ ਜਿਹੜਾ ਰਾਤ ਸਧਾਣੇ ਪਿੰਡ ਤੋਂ ਜਿਹੜਾ ਹੈਪਨ ਹੋਇਆਗਾ। ਦੇਖੋ ਜੀ, ਲੜਾਈ ਸੀਗੀ ਢਿੱਲੋਂ ਸਾਹਿਬ ਸਰਕਾਰਾਂ ਦੀ ਤੇ ਪ੍ਰਸ਼ਾਸਨ ਦੀ, ਇਹ ਸਾਡੇ ਲੋਕਾਂ ਦੇ ਗਲ ਪਾ ਦਿੱਤੀ ਗਈ ਹੈ। ਤੇ ਫਿਰ ਹੁਣ ਕਿੱਥੇ ਗਈ ਪੁਲਿਸ? ਸੋਚਦੀ ਆ ਕੱਲ੍ਹ ਹਜੇ 5-4 ਦਿਨ ਹੋਇਆ ਜਦੋਂ ਕਿਸਾਨ ਚੱਲੇ ਸੀ ਚੰਡੀਗੜ੍ਹ ਨੂੰ, ਇਹਨਾਂ ਨੇ ਇੱਥੋਂ ਸਾਰੇ ਧਨੌਲਾ ਨਹੀਂ ਟੱਪਣ ਦਿੱਤੇ, ਸਾਰੇ ਫੜ ਕੇ ਇਹਨਾਂ ਨੇ ਜੇਲ੍ਹਾਂ 'ਚ ਸੁੱਟਤੇ ਨਾਲ। ਉਦੋਂ ਪੁਲਿਸ ਕਿੱਥੋਂ ਆ ਗਈ? ਹੁਣ ਡਿਪਟੀ ਸਾਹਿਬ ਨਾਲ ਗੱਲ ਕਰੀ ਆ ਅੰਦਰ, ਕਹਿੰਦੇ ਵੀ ਤੁਹਾਡਾ ਕੋਈ ਇਹ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਅਸੀਂ ਮੰਨਦੇ ਹਾਂ ਵੀ ਨਹੀਂ ਆਉਂਦਾ, ਪਰ ਲੋਕਾਂ ਨੂੰ ਉੱਠਣਾ ਪਿਆ ਨਾ। ਕਿਉਂ ਉੱਠਣਾ ਪਿਆ? ਜੇ ਤੁਸੀਂ ਆਪਦਾ ਫਰਜ਼ ਨਿਭਾ ਦਿਓ, ਸਾਨੂੰ ਸਾਡੇ ਪੁੱਤ ਨਾ ਨਸ਼ੇ ਨਾ ਮਰਨ ਉਹ, ਤੇ ਨਾ ਸਾਡੇ ਐ ਜਿਹੜੇ ਕਤਲ ਹੋ ਰਹੇ ਆ ਉਹ ਨਾ ਹੋਣ।
ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦੀ ਤਸਕਰੀ ਵੱਧ ਰਹੀ ਆ ਤਾਂ ਨਸ਼ੇ ਨੂੰ ਰੋਕਣ ਦੇ ਲਈ ਪਰਵਿੰਦਰ ਸਿੰਘ ਝੋਟੇ ਤੋਂ ਕੰਮ ਸ਼ੁਰੂ ਹੁੰਦਾ ਤਾਂ ਪਰਵਿੰਦਰ ਸਿੰਘ ਝੋਟਾ ਕਾਫੀ ਚਰਚਾ ਦੇ ਵਿੱਚ ਰਹਿੰਦਾ। ਉਸ ਤੋਂ ਬਾਅਦ ਲਗਾਤਾਰ ਮਾਨਸਾ ਦੇ ਵਿੱਚ ਧਰਨਾ ਚੱਲਦਾ ਤੇ ਪਿੰਡਾਂ ਦੇ ਵਿੱਚ ਕਮੇਟੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਅੱਜ ਜੋ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰਨ ਲੱਗੇ ਹਾਂ ਉਹ ਇੱਕ ਬੇਹੱਦ ਮੰਦਭਾਗੀ ਖਬਰ ਆ। ਇੱਕ ਨੌਜਵਾਨ ਸੀ ਜਿਹੜਾ ਕਿ ਰਾਤ ਨੂੰ ਪਹਿਰਾ ਦਿੰਦਾ ਸੀ, ਉਸ ਦੀ ਕਿਸੇ ਦੇ ਵੱਲੋਂ ਕਤਲ ਕਰ ਦਿੱਤਾ ਗਿਆ। ਸੁਣਨ ਦੇ ਵਿੱਚ ਆਇਆ ਕਿ ਉਸ ਦੇ ਕਿਰਚ ਮਾਰੀ ਗਈ ਆ। ਕਈ ਇਹ ਵੀ ਦੱਸ ਰਹੇ ਨੇ ਕਿ ਉਸ ਨੂੰ ਰਾੜ ਮਾਰ ਕੇ ਜਿਹੜਾ ਕਿ ਮਾਰ ਦਿੱਤਾ ਗਿਆ। ਅੱਜ ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੇ ਉਸ ਨੌਜਵਾਨ ਦਾ ਕਤਲ ਕੀਤਾ ਗਿਆ। ਤੁਸੀਂ ਦੇਖ ਸਕਦੇ ਹੋ ਇਹ ਰੋਡ ਸਿੱਧੀ ਸਿਧਾਣਿਆਂ ਨੂੰ ਜਾਂ ਸੇਲਵਰਾ ਨੂੰ ਜਾਂਦੀ ਆ। ਸਿਧਾਣਿਆਂ ਤੋਂ ਤਾਂ ਇਹ ਬੋਰਡ ਵੀ ਲੱਗਿਆ ਹੋਇਆ ਸੇਲਵਰਾ ਸਿਧਾਣਾ। ਅਸੀਂ ਲੱਖਾ ਸਿੰਘ ਸਿਧਾਣਾ ਦੇ ਪਿੰਡ ਦੇ ਵਿੱਚ ਖੜੇ ਹਾਂ ਜਿੱਥੇ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਆਵਾਜ਼ ਚੁੱਕੀ ਜਾਂਦੀ ਰਹੀ ਆ। ਜਦੋਂ ਇੰਟਰਵਿਊ ਕਰਦੇ ਸੀ ਤਾਂ ਲੱਖਾ ਸਿੰਘ ਸਿਧਾਣਾ ਇਹ ਅਕਸਰ ਕਹਿੰਦੇ ਨਜ਼ਰ ਆਉਂਦੇ ਸੀ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਵਿਕਦਾ, ਨਸ਼ੇੜੀ ਨੇ ਆਉਂਦੇ ਨੇ ਤੇ ਸਾਡੇ ਪਿੰਡ ਦੇ ਮੁੰਡੇ ਨੇ ਜਿਹੜੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਧੱਸਦੇ ਜਾ ਰਹੇ ਨੇ। ਤਾਂ ਅੱਜ ਇੱਕ ਜਿਹੜੀ ਅਸੀਂ ਖਬਰ ਨੂੰ ਲੈ ਕੇ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ ਤਾਂ ਖਬਰ ਬੜੀ ਹੀ ਬੇਹੱਦ ਜਿਹੜੀ ਕਿ ਮੰਦਭਾਗੀ ਆ। ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੇ ਕੁਝ ਘੰਟੇ ਪਹਿਲਾਂ ਉਸ ਨੌਜਵਾਨ ਦੀ ਬੋਡੀ ਪਈ ਸੀ। ਉਸ ਨੌਜਵਾਨ ਦਾ ਕਤਲ ਕੀਤਾ ਗਿਆ। ਜਸਵੀਰ ਸਿੰਘ ਨਾਂ ਦਾ ਨੌਜਵਾਨ ਸੀ ਜਿਸ ਦਾ ਕਤਲ ਹੋਇਆ। ਕਤਲ ਕਰਨ ਵਾਲੇ ਕੌਣ ਸੀ? ਸਰਕਾਰਾਂ ਦੀ ਅੱਖ ਕਿੱਥੇ ਆ? ਇਹ ਤਾਂ ਸਵਾਲ ਖੜੇ ਹੁੰਦੇ ਨੇ ਪਰ ਵਿਰੋਧੀ ਧਿਰਾਂ ਦੇ ਵੱਲੋਂ ਵੀ ਸਵਾਲ ਚੁੱਕੇ ਜਾਣਗੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਇੱਥੇ ਬਾਈ ਹੋਰੇ ਮੌਜੂਦ ਸੀ। ਬਾਈ ਨਿਰਪੈ ਤੁਸੀਂ ਇੱਥੇ ਮੌਜੂਦ ਸਾਂ ਤਾਂ ਘਟਨਾ ਕੀ ਵਾਪਰਦੀ ਆ? ਪੂਰੀ ਗੱਲਬਾਤ ਕੀ ਹੁੰਦੀ ਆ? ਇਹ ਬਾਈ 8:10 ਦੀ ਗੱਲ ਸੀਗੀ। ਅਸੀਂ ਇੱਥੇ ਮੇਰਾ ਘਰ ਨਾਲ ਹੀ, ਮੈਂ ਇਧਰੋਂ ਖੇਤੋਂ ਆਉਂਦਾ ਸੀ, ਮੈਂ ਇੱਥੇ ਖੜ ਗਿਆ। ਉਹ ਗੇਟ ਜਿਹੜਾ ਮੇਨ ਪਹਿਰਾ ਮਗਰ ਆਇਆ ਉੱਥੋਂ ਇਹ ਬੰਦੇ ਭੱਜ ਲਏ। ਇਹਨਾਂ ਨੇ ਤਲਾਸ਼ੀ ਨਾ ਕਰਾਈ। ਜਦੋਂ ਉਹਨਾਂ ਨੇ ਭੱਜ ਲਏ ਉਹਨਾਂ ਨੇ ਦਵਾ ਦਵ ਸਾਨੂੰ ਇੱਥੇ ਮੂਹਰੇ ਕਹਿਤਾ ਅਖੇ ਬੰਦੇ ਭੱਜ ਲਏ। ਇੱਥੇ ਬੰਦੇ ਜਿਹੜੇ ਬੈਠੇ ਸੀਗੇ ਜੀ 8 ਬੰਦੇ ਬੈਠੇ ਸੀਗੇ ਅਸੀਂ ਤੇ ਇਹ ਬੰਦਾ ਡਿਊਟੀ ਤੇ ਸੀਗਾ ਜਿਹੜਾ ਮੇਨ 3 ਜਾਣੇ ਵਿੱਚੋਂ। ਇਹ ਉੱਠ ਕੇ ਮੁੰਡਾ ਮੂਹਰੇ ਹੋ ਗਿਆ। ਇੱਥੇ ਦੂਜੇ ਜੇ ਜੋੜੇ ਪਾਉਂਦੇ ਆ ਤੇ ਇਹ ਬੰਦਿਆਂ ਨੇ ਇਹਦੇ ਸਿੱਧੀ ਹਲਕ 'ਚ ਕਿਰਚ ਮਾਰੀ ਜੀ। ਉਹ ਮਗਰੋਂ ਪਤਾ ਲੱਗਾ ਵੀ ਕਿਰਚ ਵੱਜ ਗਈ। ਜਦੋਂ ਅਸੀਂ ਇਹਨੂੰ ਚੱਕਣ 'ਚ ਲੱਗ ਗਏ ਉਹ ਦਵਾ ਦਵਾ ਐਂ ਭੱਜ ਗਏ ਜੀ ਸੇਲਵਰਾ ਵਾਲੇ ਰਾਹ। ਅਸੀਂ ਗਾਹਾਂ ਸੇਲਵਰਾਜਾਂ ਨੂੰ ਫੋਨ ਕਰਿਆ ਵੀ ਭਾਈ ਇੱਧਰ ਬੰਦੇ ਆ ਗਏ ਐਂ ਕਰਕੇ ਵੀ ਇੱਥੇ ਬੰਦੇ ਦੇ ਸੱਟਾਂ ਮਾਰੀਆਂ। ਅਸੀਂ ਇਹਨੂੰ ਚੱਕ ਲਿਆ ਜੀ। ਇੱਕ ਇਹਦਾ ਭਰਾ ਸੀਗਾ ਨਾਲ ਮੇਰੇ ਜਸਵੀਰ ਸਿੰਘ, ਜਗਸੀਰ ਸਿੰਘ ਉਹਦਾ ਨਾਂ, ਇਹਦਾ ਨਾਂ ਜਸਵੀਰ ਸਿੰਘ ਸੀ ਜਿਹੜਾ ਮਰਿਆ ਮੁੰਡਾ ਮੌਕੇ 'ਤੇ। ਅਸੀਂ ਇਹਨੂੰ ਚੱਕ ਕੇ ਅਸੀਂ ਚਲੋ ਪਾਣੀ ਲੈ ਕੇ ਪਾਣੀ ਪੂਣੀ ਛਿੱਟੇ ਮਾਰਦੇ ਰਹੇ ਵੀ ਚੱਲ ਨਕਸੀਰ ਸੁੱਟ ਗਈ ਆਪਾਂ ਨੂੰ ਤਾਂ ਹੀ ਸੀਗਾ ਜੀ। ਤੇ ਬਸ ਦਵਾ ਦਵਾ ਇੱਧਰੋਂ ਇੱਕ ਫਿਰ ਕਾਰ ਆਈ। ਅਸੀਂ ਉਹ ਕਾਰ ਰੋਕੀ। ਉਹ ਕਾਰ 'ਚ ਇਹਨੂੰ ਪਾ ਕੇ ਰਾਮਪੁਰੇ ਹਸਪਤਾਲ ਨੂੰ ਘੱਲਤਾ ਜੀ। ਤੇ ਬਸ ਥੋੜ੍ਹੇ ਚਿਰ ਬਾਅਦ ਪਤਾ ਲੱਗ ਗਿਆ ਵੀ ਮੁੰਡੇ ਐਂ ਕਰਕੇ ਵੀ ਮੌਤ ਹੋ ਗਈ। ਬਈ ਅਫਸੋਸ ਸੀ ਵੀ ਇੱਕ ਚੰਗੇ ਕੰਮ ਦੇ ਵੱਲ ਨੂੰ ਤੁਰੇ ਆ ਤਾਂ ਇੱਕ ਨੌਜਵਾਨ ਦਾ ਇਸ ਜਹਾਨ ਤੋਂ ਤੁਰ ਜਾਣਾ। ਘਰ ਦੇ ਵਿੱਚ ਕੌਣ ਕੌਣ ਨੇ ਨੌਜਵਾਨ? ਘਰ ਦੇ ਵਿੱਚ ਤਾਂ ਬਾਈ ਜੀ ਉਹਦਾ ਇਕੱਲਾ ਬੇਟਾ ਹੀ ਆ। ਪਿਓ ਪੁੱਤੀ ਸੀਗੇ ਦੋਨੇ ਅੱਡ ਬੈੱਡਾਂ ਸੀਗੇ ਉਹ ਆਦੇ ਭਰਾਵਾਂ ਨੂੰ। ਤੇ ਪਤਨੀ ਉਹਨਾਂ ਦੀ ਥੋੜ੍ਹਾ ਚਿਰ ਪਹਿਲਾਂ ਤਲਾਕ ਹੋ ਗਿਆ ਸੀਗਾ ਤੇ ਹੁਣ ਤਾਂ ਦੋਨੇ ਪਿਓ ਪੁੱਤੀ ਰਹਿੰਦੇ ਸੀ। ਬਸ ਇਹਦੀ ਰਾਤ ਪਹਿਰੇ ਤੇ ਡਿਊਟੀ ਆ ਗਈ। ਮੁੰਡਾ ਘਰੇ ਇਕੱਲਾ ਹੀ ਆ। ਮੁੰਡਾ 9ਵੀਂ ਕਲਾਸ 'ਚ ਪੜ੍ਹਦਾ ਜੀ। ਤੇ ਬਹੁਤ ਜ਼ਿਆਦਾ ਦੁੱਖ ਆ ਜੀ ਇਸ ਗੱਲ ਦਾ। ਸਾਡੇ ਪਿੰਡ ਨੂੰ ਬੜਾ ਵੱਡਾ ਦੁੱਖ ਲੱਗਿਆ ਜੀ। ਤੇ ਬਸ ਅਸੀਂ ਤਾਂ ਇਨਸਾਫ ਚਾਹੁੰਦੇ ਹਾਂ ਜੀ। ਇਸ ਚੀਜ਼ ਦਾ ਇਨਸਾਫ ਮਿਲੇ। ਉਹ ਬੰਦੇ ਕਿੱਥੋਂ ਆਏ ਆ, ਕਿਹਦੇ ਘਰੋਂ ਆਏ ਸੀ, ਇਹਦੀ ਵੈਰੀਫਾਈ ਕੀਤੀ ਜਾਵੇ। ਉਹ ਬੰਦੇ ਡੋਡ ਪਿੰਡ ਦੇ ਸੀ। ਦੇਖੋ ਡੋਡਾਂ ਤੋਂ ਸਿਧਾਣੀ ਆਏ ਤਾਂ ਕੀ ਲੈਣ ਆਏ? ਡੋਡ ਦਾ ਸਫ਼ਰ ਕਾਫੀ ਪੈ ਜਾਂਦਾ, 40-50 ਕਿਲੋਮੀਟਰ ਦਾ ਫਾਸਲਾ ਹੋਊਗਾ ਹੈਗਾ ਜੀ। ਘੱਟ ਤੋਂ ਘੱਟ ਨਾ ਵਾਲਾ ਤਾਂ ਮੰਨ ਕੇ ਚਲੋ ਵੀ 25 ਕਿਲੋਮੀਟਰ ਬਾੜ ਤਾਂ ਹੈਗੀ ਹੈ ਵੀ। ਡੋਡ ਪਿੰਡ ਇੱਥੋਂ 25 ਆ। ਉਹ ਬੰਦੇ ਡੋਡਾਂ ਤੋਂ ਆਏ ਸੀਗੇ ਜੀ ਇੱਥੇ ਤੇ 8 ਵਜੇ ਦਾ ਟਾਈਮ ਸੀਗਾ। ਵੀ ਆਪਾਂ ਤਾਂ ਇਹੀ ਚਾਹੁੰਦੇ ਹਾਂ ਵੀ ਇੱਥੇ ਸਾਡੇ ਪਿੰਡੋਂ ਕਿਹਦੇ ਕੋਲੇ ਆਏ ਸੀ ਜਾਂ ਕੀ ਲੈਣ ਆਏ ਸੀ। ਇੱਧਰੋਂ ਹੀ ਉਹ ਆਏ ਸੀਗੇ ਬਸ 10 ਮਿੰਟਾਂ 'ਚ ਉਹ ਆਹ ਕੰਮ ਕਰਕੇ ਆਪਦਾ ਰਫੂ ਦਫੂ ਹੋ ਗਏ। ਬੰਦੇ ਫੜੇ ਗਏ ਆ? ਫੜ ਲਏ ਆ ਬੰਦੇ? ਕਿੰਨੇ ਬੰਦੇ ਸੀਗੇ ਬੰਦੇ? ਰਾਤ ਜੀ ਪਹਿਲਾਂ ਤਾਂ ਜਦੋਂ ਇਹ ਕੰਮ ਚੱਲਿਆ ਰੌਲਾ ਪਿਆ ਉਦੋਂ ਇੱਕ ਬੰਦਾ ਫੜਿਆ ਗਿਆ ਜੀ ਇੱਥੇ ਸੇਲਵਰਾ ਜੀ। ਦੂਜਾ ਬੰਦਾ ਫਿਰ ਉਹਨੇ ਫੋਨ ਕਰਕੇ ਕਮੇਟੀਆਂ ਵਾਲਿਆਂ ਨੂੰ ਪੇਸ਼ ਹੋ ਕੇ ਫਿਰ ਥਾਣੇ 'ਚ ਦਿੱਤੇ ਜੀ ਦੋਨੇ ਬੰਦੇ। ਕਿਸੇ ਜਾਣੀ ਬੰਦਿਆਂ ਦੇ ਹੱਥ ਨਹੀਂ ਉਹ ਲੱਗਣ ਦਿੱਤੇ। ਮਾਰ ਕੁੱਟ ਨਹੀਂ ਉਹਨਾਂ ਦੀ ਹੋਣ ਦਿੱਤੀ। ਬਸ ਉਹ ਥਾਣੇ 'ਚ ਹੀ ਦੇਤੇ ਜੀ ਫਿਰ ਸਿੱਧੇ। ਬਜ਼ੁਰਗੋ ਤੁਹਾਡੀ ਉਮਰ ਕਾਫੀ ਹੋ ਗਈ ਆ, ਤੁਸੀਂ ਉਮਰ ਹੰਢਾ ਲਈ ਆ। ਉਮਰ ਦੇ ਵਿੱਚੋਂ ਆਹ ਕੁਛ ਹੁੰਦਾ ਦੇਖਿਆ ਸੀ? ਕਿਉਂਕਿ ਪਹਿਲਾਂ ਟਾਕੂਏ ਗੜਾਸੇ ਦਾ ਚੱਲਦੇ ਰਹਿੰਦੇ ਆ ਪਰ ਆਹ ਨਸ਼ੇ ਨੂੰ ਰੋਕਣ ਦੇ ਲਈ ਮੁਹਿੰਮ ਚੱਲੀ ਤੇ ਇੱਕ ਰੋਕਣ ਦੇ ਲਈ ਸਾਡੇ ਇੱਥੇ ਇੱਕ ਪੁਲਿਸ ਵਾਲੇ ਮੋਟਰਸਾਈਕਲ ਖੜਾ ਕੇ
ਅੱਗੇ ਤੈਨੂੰ ਮੋਟਰਸਾਈਕਲ ਤੇ ਪੈਸੇ ਦੇਣ, ਮੁੜ ਕੇ ਆ ਕੇ ਉਹ ਫੜ ਲਾ, ਇਹ ਰਲੀ ਮਿਲੀ ਤਾਂ ਪੁਲਿਸ ਦੀ ਹੈ। ਇਹ ਚਿੱਟਾ ਵਿਕਣਾ ਪੁਲਿਸ ਨੇ ਵਿਕਾਉਂਦੀ ਹੈ। ਇਹ ਕੀ ਲੱਗਦਾਗਾ ਇਸ ਨੌਜਵਾਨ ਦਾ ਜਿਹੜਾ ਕਤਲ ਹੋਇਆਗਾ, ਇਸ ਨੌਜਵਾਨ ਨੇ ਆਪਦਾ ਘਰ-ਬਾਰ ਛੱਡ ਕੇ ਲੋਕਾਂ ਦੇ ਪੁੱਤ ਬਚਾਉਣ ਦੀ ਗੱਲ ਕਰੀ, ਇਹਦਾ ਪੁੱਤ ਤਾਂ ਹਜੇ ਉਸ ਦਲਦਲ ਦੇ ਵਿੱਚ ਗਿਆ ਵੀ ਨਹੀਂ ਹੋਣਾਗਾ। ਗਿਆ ਨਹੀਂ ਜੀ ਹਜੇ ਕਿਸੇ ਵੀ। ਇਹ ਨਸ਼ਾ ਗੌਰਮੈਂਟ ਪਕਾ ਰਹੀ ਆ। ਆਹੀ ਬਲਕਾਰ ਸਿੱਧੂ ਭੱਜਿਆ ਫਿਰੇ ਰਾਤ। ਮੈਂ ਸਹੀ ਇਨਸਾਫ ਦਿਓ। ਇਨਸਾਫ ਕਰਦਾ ਤੂੰ, ਤੇਰੇ ਇਲਾਕੇ 'ਚ ਇਹ ਕੰਮ ਹੋਇਆ, ਤੂੰ ਕਸਕਾ ਵੋਟਾਂ ਲੈਣ ਵੇਲੇ ਆ ਖੜਦੇ ਨੇ ਇਹ। ਬਸ ਜੀ ਮੈਂ ਇੰਨਾ ਹੀ ਬਹੁਤ ਹੈ। ਬਿਲਕੁਲ, ਤਾਂ ਹਰ ਇੱਕ ਦਾ ਮਾਣਾ ਜਿਹੜਾ ਉਹ ਦੁਖੀ ਆ, ਭਾਵਕ ਨੇ। ਬਾਈ ਤੁਸੀਂ ਵੀ ਇੱਥੇ ਨੇੜੇ ਆ ਘਰ ਦੱਸ ਰਹੇ ਹੋ ਤੁਸੀਂ? ਸਾਡੇ ਤੋਂ ਭਰਿਆ ਕਰ ਜੀ। ਕਿੰਨਾ ਕੁ ਇੱਥੇ ਜਿਹੜਾ ਰੋਜ਼ ਹੀ ਪਹਿਰਾ ਲੱਗਦਾ ਸੀ, ਪਰ ਰਾਤ ਵਾਲੀ ਘਟਨਾ ਨੂੰ ਦੇਖ ਕੇ ਮਨ 'ਚ ਭੈ ਡਰ ਹੈ ਕੁਛ? ਡਰ ਪੂਰੀ ਹੋ ਗਈ ਜੀ। ਇਸ ਦਾ ਭਰਿਆ ਲੱਗਣਾ ਨਹੀਂ ਚਾਹੀਦਾ, ਜਦੋਂ ਅਸੀਂ ਮਾਰਨ ਲੱਗੇ ਸਾਨੂੰ। ਬਾਈ ਜੀ ਤੁਸੀਂ ਇੱਥੋਂ ਦੀ ਹੋ, ਸਧਾਣਿਆਂ ਦੀ ਹੋ? ਗਾਹਾਂ ਤੋਂ ਸੇਲਵਰਾ ਤੋਂ? ਉੱਥੇ ਵੀ ਪਹਿਰੇ ਲੱਗਦੇ ਨੇ। ਗੱਲ ਕਰ ਜੋ ਥੋੜੀ ਜਿਹੀ, ਆਪਾਂ ਕਰ ਲਈਏ। ਤਾਂ ਬਿਲਕੁਲ ਅਸੀਂ ਬਜ਼ੁਰਗੋ, ਕੀ ਘਟਨਾ ਕੀ ਵਾਪਰੀ ਹੈ ਜਿਹੜਾ ਇਹ? ਅਸੀਂ ਤਾਂ ਹੈ ਨਹੀਂ ਸੀ ਇੱਥੇ। ਆਹੀ ਪਿੰਡ ਆ ਤੁਹਾਡਾ? ਹਾਂ ਪਿੰਡ ਆਹੀ ਹੈ। ਤੇ ਉਹ ਸਾਨੂੰ ਤਾਂ ਤੜਕੇ ਰਾਤ ਨੂੰ ਪੈ ਗਏ, ਸੀਰੀ ਬੰਦਾ ਮੈਂ। ਤੇ ਤੜਕੇ ਜਦੋਂ ਆਇਆ ਇੱਧਰ ਨੂੰ, ਮੈਂ ਲੰਘਿਆ, ਉੱਥੇ ਨੇੜੇ ਲੱਗਿਆ ਵਾ ਸੜਕ 'ਤੇ। ਮੈਂ ਜਦੋਂ ਇੱਥੇ ਦੇਖਿਆ ਵੀ ਖੂਨ ਖਾਣ ਦੇ ਡੁੱਲੇ, ਮੁੜ ਕੇ ਦੁਬਾਰੇ ਮੈਂ ਫੇਰ ਮੁੜਿਆ ਕੱਖ ਪਾ ਕੇ। ਤੇ ਜਦੋਂ ਮੁੜਿਆ ਇੱਥੇ ਬੰਦਿਆਂ ਤੋਂ ਗੱਲਬਾਤ ਸੁਣੀ ਵੀ ਗੱਲਬਾਤ ਰਾਤ ਆ ਹੋ ਗਈ, ਤੇ ਵੀ ਬੰਦੇ ਦੇ ਕਿਰਤ ਮਾਰੀ ਉਹਨਾਂ ਨੇ, ਬੰਦਾ ਉਹਦੀ ਮਰ ਗਿਆ। ਵੀ ਰਾਮਪੁਰੇ ਜਦੋਂ ਲੈ ਗਏ ਉਹਦੀ ਬੰਦਾ ਮਰ ਗਿਆ। ਤੇ ਬਸ ਜੀ ਮੁੜ ਕੇ ਹੁਣ ਕਿਹਨੇ ਇੱਥੇ ਪੁੱਛਣਾ, ਕਿਹਨੇ ਕਰਨਾ? ਬਸ ਕੋਈ ਇਹੋ ਜਿਹੀ ਕੋਈ ਇਨਸਾਫ ਵਾਲੀ ਗੱਲ ਤਾਂ ਲੱਗਦੀ ਨਹੀਂ। ਪਹਿਲਾਂ ਨਹੀਂ, ਜਦੋਂ ਲੋਕਾਂ ਨੂੰ ਫੜ ਕੁਛ ਨੂੰ ਜਿਹੜਾ ਕੋਈ ਉੱਤਾ ਚੱਕਦਾ ਉਹਨੂੰ ਫੜ ਕੇ ਲੈ ਜਾਂਦੇ ਆ, ਉਹਨੂੰ ਕਿਹੜਾ ਛੱਡਦੇ ਆ ਉਹ। ਬਿਲਕੁਲ, ਤਾਂ ਇਹ ਗੱਲ ਜਿਹੜੀ ਕਿ ਕੋਈ ਪਹਿਲੀ ਘਟਨਾ ਨਹੀਂ ਹੋਈ ਪੰਜਾਬ ਦੇ ਵਿੱਚ। ਇਸ ਤੋਂ ਪਹਿਲਾਂ ਢਿੱਲਵਾਂ ਖੁਰਦ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਪੈ ਜਾਂਦਾ, ਸਾਦਿਕ ਠਾਣਾ ਪੈ ਜਾਂਦਾ। ਉੱਥੇ ਵੀ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਨਸ਼ਾ ਤਸਕਰਾਂ ਦੇ ਵੱਲੋਂ। ਤੇ ਰਾਤ ਵਾਲੀ ਘਟਨਾ ਵੀ ਇਹੀ ਜ਼ਾਹਰ ਕਰ ਰਹੀ ਆ ਕਿ ਆਖਰ ਪੰਜਾਬ ਜਾ ਕਿੱਧਰ ਨੂੰ ਰਿਹਾ। ਤਾਂ ਸਾਡੇ ਨਾਲ ਬਜ਼ੁਰਗ ਨੇ, ਇਹਨਾਂ ਦੀਆਂ ਮੰਗਾਂ ਨੇ ਕੁਛ ਕੁ ਸਰਕਾਰ ਤੋਂ ਕਿ ਸਾਡੇ ਨਾਲ ਆਹ ਕੁਛ ਤਾਂ ਹੋਣਾ ਚਾਹੀਦਾ। ਜਦੋਂ ਅਸੀਂ ਆਫ ਦਾ ਕੈਮਰਾ ਗੱਲ ਕਰ ਰਹੇ ਸੀ ਬਜ਼ੁਰਗਾਂ ਦੇ ਨਾਲ, ਤਾਂ ਬਜ਼ੁਰਗ ਕਹਿ ਰਹੇ ਸੀ ਕਿ ਜੇਕਰ ਸਰਕਾਰਾਂ ਨੂੰ ਸਿਕਿਉਰਿਟੀ ਮਿਲ ਸਕਦੀ ਆ, ਜੇਕਰ ਮੰਤਰੀਆਂ ਨੂੰ ਸਿਕਿਉਰਿਟੀ ਮਿਲ ਸਕਦੀ ਆ, ਤਾਂ ਫਿਰ ਸਾਡੇ ਪਿੰਡਾਂ ਦੇ ਵਿੱਚ ਕਿਉਂ ਨਹੀਂ ਸਿਕਿਉਰਿਟੀ ਮਿਲਦੀ? ਇਹ ਸਵਾਲ ਨੇ ਜਿਹੜੇ ਖੜੇ ਹੋ ਰਹੇ ਨੇ। ਅਸੀਂ ਅੱਜ ਸੱਥ ਦੇ ਵਿੱਚ ਬੈਠੇ ਹਾਂ, ਸਧਾਣਿਆਂ ਦੀ ਸੱਥ ਆ। ਤਾਂ ਬਜ਼ੁਰਗੋ, ਮੰਗ ਕੀ ਹੈਗੀ ਤੁਹਾਡੀ? ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ ਜੇ ਮੰਤਰੀ ਇੰਨੇ ਗਨਮੈਨ ਲਿਜਾ ਸਕਦੇ ਤਾਂ ਫਿਰ ਪਹਿਰਾ ਦੇਣ ਵਾਲਿਆਂ ਨੂੰ ਗਨਮੈਨ ਕਿਉਂ ਨਹੀਂ ਮਿਲਦੇ? ਜ਼ਰੂਰੀ ਆ ਜੀ, ਉਹ ਤਾਂ ਜ਼ਰੂਰੀ ਆ ਨਾ। ਉਹਨਾਂ ਨੂੰ ਤਾਂ 10-20 ਲਈ ਫਿਰਦੇ ਆ। ਇੱਥੇ ਸਾਰਾ ਹੁਣ ਇੱਥੇ ਇਕੱਲੇ ਛੋਟੀਆਂ ਵਾਲੇ ਕੀ ਕਰਨਗੇ? ਆਹ ਮਾਰ ਗਏ ਰਾਤ ਛੋਟੀ ਵਾਲੇ ਨੂੰ। ਫਿਰ ਹੁਣ ਹੱਲ ਦੱਸੋ। ਜੇ ਕੋਈ ਸਾਨੂੰ ਗਨਮੈਨ ਦੇਣ, ਇੱਥੇ ਪੁਲਿਸ ਮੁਲਾਜ਼ਮ ਦੇਣ, 1-2 ਦੇਣ, ਤਾਂ ਉਹ ਤੋਰਾ ਫੇਰਾ ਕਰਨ ਦਾ ਮਾੜਾ ਮੋਟਾ ਕੋਈ ਪੈ। ਆਜੋ ਉਰੇ ਨੂੰ, ਆਜੋ ਜੀ ਇੱਧਰ ਆਪਾਂ ਬੈਠ ਕੇ ਉਰੇ ਆਜੋ ਇੱਧਰ। ਅਸੀਂ ਤਾਂ ਕਹਿੰਦੇ 2 ਦੇ ਦੇਣ, ਇੱਕੋ ਪਰਲੇ ਅੱਡੇ ਖੜ ਜਾਣ, ਇੱਕ ਇੱਧਰ ਖੜ ਜਾਣ, ਨਾਲ ਅਸੀਂ ਖੜ ਜੀਏ। ਸਾਨੂੰ ਡਰ ਤਾਂ ਰਹੇ, ਉਹਦਾ ਅਸਲਾ ਆਊਗਾ ਆਪੇ ਚਲਾਊਗਾ। ਹੁਣ ਅਸਲੇ ਸਾਡੇ ਕੋਲੇ ਅਸਲੇ ਨਹੀਂ, ਹੋਰ ਨਹੀਂ, ਅਸੀਂ ਦੱਸ ਕੀ ਕਰਨਾ? ਫਿਰ ਸਾਨੂੰ ਮਾਰਨਗੇ। ਸਾਨੂੰ ਨਹੀਂ ਕਿਤੇ ਰਾਹ ਲੰਘਣ ਦੇਣਾ, ਨਾ ਸਾਨੂੰ ਇਹ ਨਾਕੇ ਲੱਗਣ ਦੇਣੇ ਆ। ਸਰਕਾਰਾਂ ਹੀ ਕਰਾ ਰਹੀਆਂ। ਤੁਹਾਨੂੰ ਕੀ ਲੱਗਦਾ ਜਿਹੜਾ ਮੁੰਡਾ ਮਰਿਆ, ਜਿਹੜੇ ਦੀ ਡੈਥ ਹੋਈ ਆ ਇੱਥੇ ਅੱਜ, ਕਤਲ ਕੀਤਾ ਗਿਆ, ਉਸ ਮੁੰਡੇ ਦਾ ਤਾਂ ਕੋਈ ਘਰ ਦਾ ਖਾਂਦਾ ਪੀਂਦਾ ਵੀ ਨਹੀਂ ਉਹਨਾਂ ਦਾ? ਵੈਸੇ ਹੀ ਪਹਿਰੇ ਤੇ ਆਇਆ ਹੋਣਾ ਲੋਕਾਂ ਦੇ ਪੁੱਤ। ਪਹਿਰੇ ਤੇ ਉਹਦਾ ਭਰਾ ਵੀ ਪਹਿਰੇ ਤੇ ਆਇਆ। ਚਿੱਟਾ ਹੈ ਕਿਆ? ਦੂਜੀ ਗੱਲ ਇਹ ਆ ਵੀ ਅੱਜ ਦੀ ਘੜੀ ਉਹ, ਮੈਂ ਬਣੀ ਕੁਛ ਖਾਨਾ ਇੱਕ ਮਿੰਟ ਸਾਲ ਆ, ਪਰ ਅੱਜ ਦੀ ਘੜੀ ਉਹਦੀ ਮੌਤ ਚਿੱਟੇ ਦੇ ਰੋਕਣ ਲਈ ਆ। ਜੇ ਉਹਨੇ ਚਿੱਟਾ ਰੋਕਣ ਵਾਲੇ ਨੂੰ ਰੋਕਿਆ ਤਾਂ ਹੀ ਮਰਿਆ, ਤਾਂ ਹੀ ਮੌਤ ਹੋਈ। ਨਹੀਂ ਆਦੇ ਘਰੇ ਬੈਠਾ ਰਹਿਣਾ, ਖਾਈ ਜੀ ਪੀ ਜਾ ਕੁਛ ਕਹੀਓ। ਜੇ ਉਹਨੂੰ ਕੋਈ ਹੱਕ ਸੀ ਵੀ ਉਹਨੂੰ ਦੁੱਖ ਆਇਆ ਵੀ ਮੇਰਾ ਮੁੰਡਾ ਲੈਣ ਲੱਗ ਜੇ ਜਾਂ ਹੋਰ ਨਾ ਲੱਗ ਜਾਣ, ਮੁੰਡਾ ਉਹਦਾ ਇੱਕ ਛੋਟਾ ਜਿਹਾ 15-18 ਸਾਲਾਂ ਹੁੰਦਾ ਹੀ ਆ। ਵੀ ਜੇ ਅੱਜ ਆਪਣੇ ਨਸ਼ੇ ਵਿਕਣ ਲੱਗ ਗਏ ਤੇ ਆਪਣੇ ਜਵਾਕ ਵੀ ਖਰਾਬ ਹੋ ਜਾਣਗੇ। ਘਰਾਂ ਦੇ ਵਿੱਚ 70 ਵਿਸ ਰਹੇ ਆ, ਜਿੱਥੇ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਿਹਾ, ਉੱਥੇ ਜਿਹੜੇ ਰੋਕਦੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ। ਕਤਲ ਹੋਈ ਜਾਂਦੇ ਆ ਜੀ। ਆ ਦੇਖੋ, ਇਹਦਾ ਹੁਣ ਹੱਲ ਕੀ ਹੋਊ? ਜੇ ਨਾ ਹੱਲ ਕੀਤਾ, ਨਾ ਸਾਨੂੰ ਸਰਕਾਰਾਂ ਨੇ ਕੋਈ ਦਿੱਤਾ, ਤਾਂ ਇਹ ਖਤਮ ਆ ਢਾਂਚੇ। ਬੜਾ ਟੁਕੀ ਚੱਲ ਪੂ, ਪੰਜਾਬ ਖਤਮ ਆ ਫਿਰ। ਖਤਮ।
ਤੁਸੀਂ ਤਾਂ ਦੇਖਿਆ ਹੋਣਾ, ਕਾਫੀ ਦੌਰ ਦੇਖਿਆ ਹੋਣਾ। ਬਹੁਤ ਬਹੁਤ ਵੱਡੀਆਂ ਸਾਰੀਆਂ ਸਰਕਾਰਾਂ ਹੀ ਕਰਾ ਰਹੀਆਂ, ਸਾਰੇ ਸਰਕਾਰਾਂ ਨਹੀਂ ਕਰਾ ਰਹੇ ਆ। ਜੇ ਨਾ ਇਹ ਠੱਲ ਪਈ ਨਸ਼ੇ ਤੇ ਤਾਂ ਇਹ ਥੋੜੇ ਚਿਰ 'ਚ ਹੀ ਖਤਮ ਹੋ ਜਾਣਗੇ। ਲੜਾਈਆਂ ਪੜਾਈਆਂ ਮਾਰ ਕੇ ਛੱਡ ਜਾ ਕਰਨੀਆਂ, ਉਹ ਕਰ ਜਾ ਕਰਨੇ, ਦੱਸੋ ਫਿਰ ਹੱਲ। ਤਾਂ ਇੱਥੇ ਨੌਜਵਾਨਾਂ ਦੇ ਵੱਲੋਂ ਪਹਿਰੇ ਦਿੱਤੇ ਗਏ, ਪਹਿਰਿਆਂ ਦੇ ਕਾਰਨ ਜਿਹੜਾ ਕਿ ਇੱਕ ਕਤਲ ਹੋ ਜਾਂਦਾ। ਅਸੀਂ ਅੱਜ ਉਸੇ ਜਗ੍ਹਾ ਤੇ ਬੈਠੇ ਹਾਂ, ਰਾਤ ਦੀ ਘਟਨਾ ਵਾਪਰਦੀ ਆ। ਰਾਤ ਨੂੰ ਜਦੋਂ ਇੱਥੋਂ ਦੀ ਕਾਰ ਲੈ ਕੇ ਲੰਘਦੇ ਆ ਤਾਂ ਉਦੋਂ ਇੱਥੇ ਸਭ ਸੁੱਖ ਸ਼ਾਂਤ ਸੀ। ਉਸ ਤੋਂ ਬਾਅਦ ਇਹ ਘਟਨਾ ਦੱਸੀ ਜਾ ਰਹੀ ਹੈ ਕਿ 8:10 ਤੇ ਜਿਹੜਾ ਕਿ ਇੱਕ ਕਤਲ ਕਰ ਦਿੱਤਾ ਜਾਂਦਾ ਹੈ। ਆਖਰ ਕਿਸੇ ਨਾਲ ਕੋਈ ਬੈਰ ਨਹੀਂ ਸੀ, ਵਿਰੋਧ ਨਹੀਂ ਸੀ, ਪਰ ਜੋ ਘਟਨਾ ਢਿਲਮਾ ਖੁਰਦ ਦੇ ਵਿੱਚ ਵਾਪਰੀ ਤੇ ਉਹੀ ਘਟਨਾ ਪਿੰਡ ਸਧਾਣਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਵਾਪਰੀ ਆ। ਇਹ ਸਵਾਲ ਹਮੇਸ਼ਾ ਦੇ ਲਈ ਖੜੇ ਹੁੰਦੇ ਰਹਿਣਗੇ ਕਿ ਆਖਰ ਪ੍ਰਸ਼ਾਸਨ, ਸਰਕਾਰ ਕਰ ਕੀ ਰਹੀ ਹੈ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਪਿੰਡ ਸਧਾਣਿਆਂ ਦੀ ਜਿਹੜੀ ਕਿ ਤੁਹਾਨੂੰ ਇੱਕ ਕਵਰੇਜ ਅਸੀਂ ਦਿਖਾ ਕੇ ਆਏ ਆ, ਤਾਂ ਉਸ ਤੋਂ ਬਾਅਦ ਅਸੀਂ ਥਾਣਾ ਫੂਲ ਦੇ ਵਿੱਚ ਪਹੁੰਚੇ ਹਾਂ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ, ਇਹ ਵੱਡਾ ਬੋਰਡ ਲੱਗਿਆ ਹੋਇਆ ਜ਼ਿਲ੍ਹਾ ਬਠਿੰਡਾ ਥਾਣਾ ਫੂਲ ਦਾ ਇਹ ਬੋਰਡ ਆ। ਤਾਂ ਇਸ ਤੋਂ ਬਾਅਦ ਅਸੀਂ ਅੰਦਰ ਚੱਲ ਕੇ ਤੁਹਾਨੂੰ ਤਸਵੀਰਾਂ ਦਿਖਾਉਣੇ ਆ। ਉਹ ਤਸਵੀਰਾਂ ਕੀ ਨੇ ਕਿ ਇੱਥੇ ਲੋਕ ਲਗਾਤਾਰ ਪਹੁੰਚ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਇੱਧਰਲੇ ਪਾਸੇ ਤਸਵੀਰ ਦਿਖਾ ਦੇ, ਇੱਥੇ ਲੋਕ ਲਗਾਤਾਰ ਪਹੁੰਚ ਰਹੇ ਨੇ। ਗੱਡੀਆਂ, ਮੋਟਰਸਾਈਕਲ, ਕਾਰਾਂ ਜਿਹੜੀਆਂ ਕਿ ਉਹ ਲਿਆ ਰਹੇ ਨੇ। ਤਾਂ ਲੋਕਾਂ ਦਾ ਇਹ ਕਹਿਣਾ ਕਿ ਜਿਹੜਾ ਰਾਤ ਕਤਲ ਕੀਤਾ ਗਿਆ, ਉਹ ਕਤਲ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪ੍ਰਸ਼ਾਸਨ ਦੀ ਆ, ਕਿਉਂਕਿ ਪ੍ਰਸ਼ਾਸਨ ਆ ਜਿਹੜਾ ਕਿ ਉਹ ਗੌਰ ਨਹੀਂ ਕਰ ਰਿਹਾ। ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ, ਸਰਕਾਰਾਂ ਜਿਹੜੀਆਂ ਕਿ ਉਹ ਗੌਰ ਨਹੀਂ ਕਰ ਰਹੀਆਂ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਇੱਕ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਕਾਫੀ ਕੁਛ ਆ ਜਿਹੜਾ ਕਿ ਉਹ ਬਿਆਨ ਹੋ ਰਿਹਾ ਹੈਗਾ। ਤਾਂ ਇੱਧਰਲੇ ਪਾਸੇ ਦੀਆਂ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜੇਕਰ ਕਿਸੇ ਦੇ ਘਰ ਦੇ ਵਿੱਚ ਕੋਈ ਸ਼ਰਾਬ, ਭੁੱਕੀ ਜਾਂ ਅਫੀਮ ਦੀ ਰੇਹੜ ਪੈਂਦੀ ਆ ਤਾਂ ਥਾਣਿਆਂ ਦੇ ਥਾਣੇ ਚੜ੍ਹ ਕੇ ਆ ਜਾਂਦੇ ਨੇ। ਪਰ ਜਦੋਂ ਕਮੇਟੀਆਂ ਇਸ ਨਸ਼ੇ ਦੀ ਗੱਲ ਕਰਦੀਆਂ ਨੇ ਤਾਂ ਫਿਰ ਉੱਥੇ ਪਹਿਰੇ ਕਿਉਂ ਨਹੀਂ ਦਿੱਤੇ ਜਾਂਦੇ? ਪੁਲਿਸ ਪ੍ਰਸ਼ਾਸਨ ਆਖਰ ਕਰ ਕੀ ਰਿਹਾ ਗਾ? ਇਹ ਸਵਾਲ ਖੜੇ ਹੁੰਦੇ ਨੇ। ਸਰਕਾਰ ਆਖਰ ਕਰ ਕੀ ਰਹੀ ਆ? ਤਾਂ ਸਾਡੇ ਨਾਲ ਇਹ ਬਾਈ, ਕਿਹੜਾ ਪਿੰਡ ਆ ਬਾਈ ਤੁਹਾਡਾ? ਭਦੌੜ ਪਿੰਡ ਆ। ਹਾਂਜੀ। ਇੱਥੇ ਕਿਵੇਂ ਆਏ ਹੋ? ਇੱਥੇ ਹੋਰ ਕੰਪਲੇਂਟ ਤੇ ਆਏ ਜੀ ਇਸ ਤੇ। ਹਾਂਜੀ। ਜਿਹੜਾ ਇਹ ਇਕੱਠ ਦੇਖ ਰਹੇ ਹੋ, ਇਸ ਇਕੱਠ ਨੂੰ ਦੇਖ ਕੇ ਦਿਮਾਗ ਦੇ ਵਿੱਚ ਕੀ ਆ ਰਿਹਾ? ਇੱਕ ਮੁੰਡੇ ਦਾ ਕਤਲ ਹੋ ਗਿਆ, ਕੀ ਆ ਰਿਹਾ ਕਿ ਜਿਹੜਾ ਚਿੱਟਾ ਰੋਕਦਾ ਸੀ, ਨਸ਼ਾ ਰੋਕਦਾ ਸੀ, ਉਸ ਨੂੰ ਦੇਖ ਕੇ ਦਿਮਾਗ 'ਚ ਕੀ ਚੱਲ ਰਿਹਾ ਕਿ ਵੀ ਉਸ ਦਾ ਕਤਲ ਕਰ ਦਿੱਤਾ ਗਿਆ? ਨਹੀਂ ਸਰ, ਮੈਨੂੰ ਇਹਦੇ ਬਾਰੇ ਕੁਝ ਪਤਾ ਨਹੀਂ ਹੈਗਾ। ਬਿਲਕੁਲ। ਬਜ਼ੁਰਗੋ, ਕਿਹੜਾ ਪਿੰਡ ਆ ਤੁਹਾਡਾ? ਮਹਾਰਾਜ ਪਿੰਡ। ਇੱਥੇ ਜਿਹੜਾ ਕੁਝ ਵਾਪਰ ਰਿਹਾ ਅੱਜ, ਜੋ ਘਟਨਾ ਵਾਪਰੀ ਆ, ਇਸ ਦੇ ਬਾਰੇ ਕੀ ਕੁਝ ਦੇਖਿਆ ਹੈਗਾ ਤੁਸੀਂ? ਅਸੀਂ ਤਾਂ ਜੀ ਇੱਥੇ ਹੀ ਆਏ ਆ ਹੁਣ ਵੇਖਣ ਵੀ ਕੀ ਘੱਟ ਕਰਦੇ ਆ, ਕੀ ਗੱਲ ਬਣਦੀ ਹੈ, ਕੀ ਬਾਤ ਬਣਦੀ ਹੈ, ਆਹੀ ਦੇਖਣਾ ਹੈ। ਇੱਕ ਮੁੰਡੇ ਦਾ ਕਤਲ ਕਰਤਾ, ਇਹਦੇ ਬਾਰੇ ਪਤਾ ਲੱਗ ਗਿਆ ਸੀ? ਹਾਂਜੀ, ਮੈਂ ਸਧਾਣੀ ਹੋਇਆ ਜਿਹੜਾ ਸਧਾਣੀ। ਤਸਵੀਰ ਅਸੀਂ ਅੱਗੇ ਚੱਲ ਕੇ ਜਿਹੜੀ ਕਿ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਤੁਹਾਨੂੰ ਇਹ ਤਸਵੀਰਾਂ ਨੇ ਅਸੀਂ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਥਾਣੇ ਫੂਲ ਦੀ ਜਿਹੜੀ ਕਿ ਇਹ ਇਕੱਠ ਆ ਉਸ ਦੇ ਵਿੱਚ ਕੀਤਾ ਗਿਆ ਹੈਗਾ। ਤਾਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਬਹਾਦਰ ਸਿੰਘ ਢਿੱਲੋਂ ਨੇ। ਬਈ, ਇੱਕ ਘਟਨਾ ਜਿਹੜੀ ਕਿ ਬੜੀ ਮੰਦਭਾਗੀ ਵਾਪਰੀ ਆ। ਕਮੇਟੀ ਦੇ ਤੁਸੀਂ ਵੀ ਮੋਢੋਂ, ਕਮੇਟੀ ਦੀ ਗੱਲ ਦੁੱਲੇਵਾਲ ਤੋਂ ਸ਼ੁਰੂ ਹੁੰਦੀ ਆ, ਭਾਈ ਰੂਪਾ, ਸਾਰੇ ਜਿਹੜੇ ਕਿ ਇਕੱਠਾ ਹੋ ਜਾਂਦਾ। ਪਰ ਸਧਾਣਿਆਂ 'ਚ ਜਾ ਕੇ ਇੱਕ ਕਤਲ, ਢਿਲਮਾ ਖੁਰਦ ਦੇ ਵਿੱਚ ਇੱਕ ਕਤਲ ਹੁੰਦਾ, ਫਿਰ ਸਧਾਣਿਆਂ 'ਚ ਕਤਲ ਹੋ ਜਾਂਦਾ। ਹਾਂਜੀ ਬਾਈ, ਦੇਖੋ ਪਹਿਲੀ ਗੱਲ ਤਾਂ ਸਾਡੇ ਲਈ ਇਹ ਬੜੇ ਦੁੱਖ ਦੀ ਗੱਲ ਹੈ। ਨਗਰ ਲਈ ਤਾਂ ਹੈ ਹੀ ਹੈ, ਉਸ ਪਰਿਵਾਰ ਲਈ ਤਾਂ ਹੈ ਹੀ ਹੈ। ਤੇ ਜਿਹੜੀਆਂ ਸਾਡੇ ਕਮੇਟੀਆਂ ਤੌਰ ਤੇ ਸਾਨੂੰ ਇੰਨਾ ਕੁ ਝਟਕਾ ਲੱਗਿਆ ਹੈਗਾ ਵੀ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਇਹ ਘਾਟਾ ਜਿਹੜਾ ਸਾਨੂੰ ਪਿਆ ਹੈਗਾ। ਪਰ ਜੋ ਹੋਇਆ ਤਾਂ ਇਹ ਸਰਕਾਰਾਂ ਦੀ ਵਜ੍ਹਾ ਨਾਲ ਹੋਇਆ। ਜੇ ਸਰਕਾਰਾਂ ਆਪਦੀ ਜ਼ਿੰਮੇਵਾਰੀ ਸਮਝਦੀਆਂ, ਪਹਿਲੇ ਦਿਨ ਤੋਂ ਮੁਲਾਜ਼ਮ ਪੂਰੇ ਹੁੰਦੇ ਥਾਣਿਆਂ 'ਚ, ਸਾਨੂੰ ਉੱਠਣ ਦੀ ਲੋੜ ਨਹੀਂ ਸੀਗੀ। ਅਸੀਂ ਪੁੱਤ ਬਚਾਉਣ ਦੀ ਖਾਤਰ ਤੁਰੇ ਸੀਗੇ, ਪਰ ਅਸੀਂ ਆਪਦੇ 2 ਪੁੱਤ ਕਮਾ ਲਏ, ਇੱਕ ਢਲਮਾ ਵਾਲਾ ਬਾਈ ਤੇ ਇੱਕ ਜਿਹੜਾ ਰਾਤ ਸਧਾਣੇ ਪਿੰਡ ਤੋਂ ਜਿਹੜਾ ਹੈਪਨ ਹੋਇਆ ਹੈਗਾ। ਚਾਹੇ ਉਹ ਨਸ਼ੇ ਨੂੰ ਲੈ ਕੇ ਸੀਗਾ, ਚਾਹੇ ਜੋ ਮਰਜ਼ੀ ਸੀ, ਪਰ ਉਹ ਪਹਿਰਾ ਦੇ ਰਿਹਾ ਸੀਗਾ। ਉਹਨਾਂ ਨੇ ਨਹੀਂ ਸੰਯੋਗ ਕਰਿਆ, ਉਲਟਾ ਸਾਡੇ ਮੁੰਡੇ ਦੇ ਕੋਈ ਤੇਜ਼ ਹਥਿਆਰ ਦੇ ਨਾਲ ਉਹਦਾ ਕਤਲ ਕਰਤਾ। ਉਹਦਾ ਗਲਾ ਮੰਨ ਲਓ ਇੱਥੇ ਜਵਾੜੇ 'ਚ ਮਾਰਿਆ ਤੇ ਪਹਿਲੇ ਵਜੇ ਨਿਕਲ ਗਿਆ ਉਹਦੇ। ਤਾਂ ਬਾਈ ਬੜਾ ਦੁੱਖ ਹੋਇਆ ਸੁਣ ਕੇ, ਹੈ ਨਾ। ਰਾਤ ਅਸੀਂ ਸਾਰੀ ਰਾਤ ਹਸਪਤਾਲ 'ਚ ਵੀ ਰਹੇ ਤੇ ਪ੍ਰਸ਼ਾਸਨ ਕੋਲੇ ਇੱਥੇ ਵੀ ਅਸੀਂ ਜਿਹੜੇ ਕੋਈ ਬੰਦੀ ਕਾਰਵਾਈ ਸੀ ਉਹ ਕਰਾ ਕੇ ਗਏ ਹਾਂ। ਹੁਣ ਅਸੀਂ ਇੱਕੋ ਮੰਗ ਰੱਖਦੇ ਹਾਂ ਵੀ ਉਹਦੇ ਪਰਿਵਾਰ ਨੂੰ 15,000 ਰੁਪਈਆ, ਲਗਭਗ 10,000 ਉਹਦੇ ਬੇਟੇ ਦੇ ਨਾਂ ਤੇ ਪਲੱਸ ਕੋਈ ਨੌਕਰੀ ਪਰਿਵਾਰ ਨੂੰ ਦਿੱਤੀ ਜਾਵੇ। ਐਦੋਂ ਅਸੀਂ ਘੱਟ ਨਹੀਂ ਮੰਨਣ ਵਾਲੇ। ਲੱਗਦਾ ਬਈ 15,000 ਨਾਲ ਸਰ ਜੂ? ਤੁਸੀਂ 15,000 ਜੀ, ਕਰੋੜਾਂ ਦਾ ਬੰਦਾ ਗਿਆ,
ਉਹ ਘਾਟਾ ਤਾਂ ਪੂਰਾ ਨਹੀਂ ਹੋਣਾ। ਪਰ ਆਪਾਂ ਨੂੰ ਇਹ ਵੀ ਪਤਾ ਵੀ ਸਰਕਾਰਾਂ ਨੇ ਹੁਣ ਤੱਕ ਕੀ ਛੱਡਿਆ ਸਰਕਾਰ ਕੋਲੇ। ਗੱਲ ਬਈ ਇਹ ਹੈ ਵੀ ਘਾਟਾ ਤਾਂ ਪੂਰਾ ਹੋਣਾ, ਇੰਨਾ ਕਰੋੜ ਹੀ ਨਾ ਲੱਖੀ ਤਾਂ ਬੱਚੇ ਦੀ ਉਦੋਂ ਬਾਅਦ ਚਲੋ ਬੱਚਾ ਆਪਦੇ ਪੈਰਾਂ ਤੇ ਹੋ ਜਾਊਗਾ, ਆਪਦੀ ਆਪ ਪਰਵਰਿਸ਼ ਕਰਨ ਲੱਗ ਜਾਊਗਾ। ਜਦੋਂ ਆਪਾਂ ਗੱਲ ਕੀਤੀ ਸੀਗੀ ਤਾਂ ਉਦੋਂ ਪਿੰਡ ਦੇ ਵਿੱਚੋਂ ਕਮੇਟੀ ਦੀ ਸ਼ੁਰੂਆਤ ਹੁੰਦੀ ਆ, ਉਦੋਂ ਆਪਾਂ ਬੈਠ ਕੇ ਮੋਟਰ ਤੇ ਗੱਲ ਕੀਤੀ ਸੀ ਇੱਕ ਤੇ, ਤਾਂ ਉਦੋਂ ਕਾਫੀ ਕੁਝ ਸੀ ਜਿਹੜਾ ਕਿ ਤੁਸੀਂ ਦੱਸਿਆ ਸੀ ਕਿ ਅਸੀਂ ਕਿਵੇਂ ਮੋਟਰਸਾਈਕਲ ਮਗਰ ਲਗਾਏ, ਕਿਵੇਂ ਸਕਾਰਪੀਓ ਵਾਲਾ ਭੱਜਿਆ, ਪਰ ਇਹ ਤਾਂ ਹੁਣ ਮੋਟਰਸਾਈਕਲ ਵਾਲਾ ਤੁਰਿਆ ਜਾਂਦਾ ਕਿਰਚ ਮਾਰ ਕੇ ਕਤਲ ਕਰ ਗਿਆ ਕਹਿੰਦੇ। ਬਾਬਾ ਜੀ ਗੱਲ ਤਾਂ ਉੱਥੇ ਆ ਜਾਂਦੀ ਹੈ ਨਾ ਵੀ ਜਿਹੜੇ ਕੰਮ ਲੋਕਾਂ ਨੇ ਕੀਤੇ ਆ ਸ਼ੁਰੂ 'ਚ ਇਹ ਸਰਕਾਰ ਕਰ ਲੈਂਦੀ, ਕਿਉਂਕਿ ਇਹਨਾਂ ਨੂੰ ਅਧਿਕਾਰ ਵੀ ਆ, ਇਹਨਾਂ ਕੋਲ ਵਰਦੀਆਂ ਪਾਈਆਂ ਹੋਈਆਂ। ਕਿਉਂ ਨਹੀਂ ਹੁਣ ਤੱਕ ਇਹਨਾਂ ਨੇ ਹੁਣ ਮੁੰਡੇ ਆ ਖੜੇ ਆ, ਬਾਈ ਖੜਾ ਗਾ, ਆਹ ਬੁਰਸ਼ਾਂ ਵਰਗੇ ਮੁੰਡੇ ਖੜੇ ਆ ਸਾਡੇ, ਇਹਨਾਂ ਨੂੰ ਭਰਤੀ ਕਰ ਲੈਣ ਜੇ ਮੁਲਾਜ਼ਮ ਘੱਟ ਹੈ, ਸਾਨੂੰ ਲੋੜ ਹੀ ਨਾ ਪਵੇ ਖੜੇ ਹੋਣ ਦੀ, ਕੰਮ ਲੈਣ ਇਹਨਾਂ ਤੋਂ ਲੈਣ। ਜੇ ਇੱਕੋ ਗੱਲ ਹੈ ਇਹਨਾਂ ਕੋਲੇ ਕਹਿੰਦੇ ਆ ਮੁਲਾਜ਼ਮ ਨਹੀਂ ਪੂਰੇ, ਸਾਨੂੰ ਇੱਕ ਮੁਲਾਜ਼ਮ ਦੇ ਦੇਣ। ਹੁਣ ਡਿਪਟੀ ਸਾਹਿਬ ਨਾਲ ਅਸੀਂ ਗੱਲ ਕਰੀ ਆ ਅੰਦਰ, ਕਹਿੰਦੇ ਵੀ ਤੁਹਾਡਾ ਕੋਈ ਇਹ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਅਸੀਂ ਮੰਨਦੇ ਹਾਂ ਵੀ ਨਹੀਂ ਆਉਂਦਾ, ਪਰ ਲੋਕਾਂ ਨੂੰ ਉੱਠਣਾ ਤਾਂ ਪਿਆ ਨਾ। ਕਿਉਂ ਉੱਠਣਾ ਪਿਆ? ਜੇ ਤੁਸੀਂ ਆਪਦਾ ਫਰਜ਼ ਨਾ ਨਿਭਾ ਦਿਓ, ਸਾਨੂੰ ਸਾਡੇ ਪੁੱਤ ਨਾ ਨਸ਼ੇ ਨਾ ਮਰਨ ਉਹ, ਤੇ ਨਾ ਸਾਡੇ ਐ ਜਿਹੜੇ ਕਤਲ ਹੋ ਰਹੇ ਆ ਉਹ ਨਾ ਹੋਣ। ਤਾਂ ਵਜ੍ਹਾ ਡਿਪਟੀ ਕੀ ਕਹਿੰਦਾ ਕੀ ਨਹੀਂ ਇਹਦਾ ਅਧਿਕਾਰ ਖੇਤਰ 'ਚ ਆਉਂਦਾ ਵੀ ਇਹ ਪਹਿਰੇ ਦੇਣੇ ਜਾਂ ਕਮੇਟੀਆਂ ਬਣਾਉਣੀਆਂ? ਦੇਖੋ ਜੀ, ਪਹਿਲੀ ਗੱਲ ਤਾਂ ਸਾਰਾ ਕੁਝ ਸਾਡੇ ਅਧਿਕਾਰ ਖੇਤਰ 'ਚ ਆ। ਜਦੋਂ ਸਾਨੂੰ ਪੰਚਾਇਤ ਨੇ ਲਿਖ ਕੇ ਦਿੱਤਾ, ਇਹਨਾਂ ਦੇ ਕਹਿਣ ਨਾਲ ਕੁਝ ਨਹੀਂ, ਅਸੀਂ ਮੰਨਣ ਵਾਲੇ ਨਹੀਂਗੇ। ਨਾ ਅਸੀਂ ਅੱਜ ਪਿੱਛੇ ਹਟ ਗਏ ਨਾ ਕੱਲ੍ਹ ਨੂੰ ਹਟ ਗਏ। ਜਿਹੜਾ ਅਸੀਂ ਜ਼ਿੰਮੇਵਾਰੀ ਚੱਕ ਲਈ ਉਹ ਨਿਭਾਵਾਂਗੇ। ਇਹਨਾਂ ਦੇ ਕਹਿਣ 'ਤੇ ਅਸੀਂ ਪਿੱਛੇ ਨਹੀਂ ਹਟਦੇ, ਪਹਿਲੀ ਗੱਲ। ਦੂਜੀ ਗੱਲ, ਕਾਨੂੰਨ ਦੇ ਆਧਾਰ ਨਾਲ ਇਹ ਆਂਦੇ ਵੀ ਅਸੀਂ ਹੱਕਦਾਰ ਨਹੀਂ, ਪਰ ਅਸੀਂ ਇਨਸਾਨੀਅਤ ਦੇ ਤੌਰ ਤੇ ਆਪਦੇ ਪੁੱਤ ਬਚਾਉਣ ਲਈ ਖੜੇ ਹੈਗੇ, ਚਾਹੇ ਜਿਹੜਾ ਕੋਈ ਮਰਜ਼ੀ ਕਹੀ ਜਾਣ। ਤਾਂ ਢਵਾਲੀ ਸਾਹਿਬ ਤੁਹਾਡੇ ਪਿੰਡ 'ਚ ਵੀ ਕਮੇਟੀ ਬਣੀ ਹੈ, ਕਿਉਂਕਿ ਇੱਥੇ ਅਸੀਂ ਹਰ ਇੱਕ ਪਿੰਡ ਦਾ ਉਹ ਬੰਦਾ ਦੇਖ ਰਹੇ ਹਾਂ ਜਿਹੜੇ ਲੋਕਾਂ ਦੇ ਨਾਲ ਅਸੀਂ ਗੱਲਾਂ ਕਰੀਆਂ ਨੇ। ਰਾਮ ਸਿੰਘ ਢਵਾਲੀ ਨੇ, ਉਹਨਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ, ਇਹ ਵੀ ਇੱਥੇ ਖੜੇ ਨੇ। ਸੁਧਾਣਾ ਤੇ ਢਵਾਲੀ ਦਾ ਥੋੜ੍ਹਾ ਜਿਹਾ ਸਾਂਝਾ ਹੈਗਾ। ਢਵਾਲੀ ਸਾਹਿਬ, ਇਹ ਘਟਨਾ ਵਾਪਰਦੀ ਆ, ਬੜੀ ਮੰਦਭਾਗੀ, ਬੜਾ ਦੁੱਖ ਲੱਗਿਆ ਜਦੋਂ ਸਵੇਰੇ ਉੱਠ ਕੇ ਫੋਨ ਫਰੋਲਿਆ ਕਿ ਇੱਕ ਖਬਰ ਜਿਹੜੀ ਸਾਹਮਣੇ ਆ ਜਾਂਦੀ ਆ, ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਆਖਰ ਅਜਿਹਾ ਕਿਉਂ ਹੋ ਰਿਹਾ ਕਿ ਢਿੱਲਵਾਂ ਖੁਰਦ ਤੋਂ ਬਾਅਦ ਸੁਧਾਣੇ ਪਿੰਡ ਦੀ ਇੱਕ ਘਟਨਾ ਸਾਹਮਣੇ ਆ ਗਈ ਹੈ? ਦੇਖੋ ਜੀ, ਲੜਾਈ ਸੀਗੀ ਢਿੱਲੋਂ ਸਾਹਿਬ ਸਰਕਾਰਾਂ ਦੀ ਤੇ ਪ੍ਰਸ਼ਾਸਨ ਦੀ, ਇਹ ਸਾਡੇ ਲੋਕਾਂ ਦੇ ਗਲ ਪਾ ਦਿੱਤੀ ਗਈ ਆ। 2 ਮਹੀਨੇ ਹੋਏ ਆ ਕਮੇਟੀਆਂ ਬਣੀਆਂ ਨੂੰ ਜਾਂ ਲੋਕਾਂ ਨੂੰ ਖੜੇ ਹੋਏ ਨੂੰ, ਤੇ 2 ਮਹੀਨਿਆਂ 'ਚ 2 ਕਤਲ ਹੋ ਗਏ ਜਿਹੜੇ ਨਸ਼ਾ ਰੋਕਣਾ ਚਾਹੁੰਦੇ ਉਹਨਾਂ ਦਾ। ਤੇ ਇਸ 'ਚ ਦੋਸ਼ੀ ਵੀ ਸਿੱਧੀ ਸਰਕਾਰ ਤੇ ਪ੍ਰਸ਼ਾਸਨ ਦੋਨੇ ਆ, ਕਿਉਂਕਿ ਜਦੋਂ ਸਾਨੂੰ ਕਿਤੇ ਰੋਕਣਾ ਹੁੰਦਾ, ਕਰੋਨਾ ਦਾ ਟਾਈਮ ਆਇਆ, 2-3 ਕਰੋੜ ਲੋਕ ਸੀ ਇੰਡੀਆ ਦਾ, ਤੇ ਪੁਲਿਸ ਨੇ, ਪ੍ਰਸ਼ਾਸਨ ਨੇ, ਸਰਕਾਰਾਂ ਨੇ ਅੰਦਰ ਬਾੜਤਾ। ਕਿਸੇ ਨੇ ਗੇਟ ਖੋਲ੍ਹਣਾ ਮੁਨਾਸਬ ਨਹੀਂ ਸਮਝਿਆ, ਆਪਣੇ ਅੰਦਰ ਹੀ ਬੈਠੇ ਸੀ, ਕਿਉਂਕਿ ਪੁਲਿਸ ਦਾ ਦਬਦਬਾ ਹੀ ਇੰਨਾ ਸੀਗਾ। ਤੇ ਅੱਜ ਸਿਰਫ ਇਕੱਲੇ ਪੰਜਾਬ ਦੇ ਵਿੱਚ ਹੀ ਅੱਜ ਪ੍ਰਸ਼ਾਸਨ ਦਾ ਮਤਲਬ ਇਸ ਚੀਜ਼ ਦੀ ਦੁਹਾਈ ਪਾਉਂਦਾ, ਸਾਡੇ ਕੋਲੇ ਮੁਲਾਜ਼ਮ ਨਹੀਂ ਆ, ਸਾਡੇ ਕੋਲੇ ਕੁਆਂਟੀਟੀ ਘੱਟ ਹੈ ਪੁਲਿਸ ਦੀ। ਤੇ ਫਿਰ ਹੁਣ ਕਿੱਥੇ ਗਈ ਪੁਲਿਸ? ਉਹ ਜਿਹੜੀ ਆ ਕੱਲ੍ਹ ਹਜੇ 5-4 ਦਿਨ ਹੋਇਆ ਜਦੋਂ ਕਿਸਾਨ ਚੱਲੇ ਸੀ ਚੰਡੀਗੜ੍ਹ ਨੂੰ, ਇਹਨਾਂ ਨੇ ਇੱਥੋਂ ਸਾਰੇ ਧਨੌਲਾ ਨਹੀਂ ਟੱਪਣ ਦਿੱਤੇ, ਸਾਰੇ ਫੜ ਕੇ ਇਹਨਾਂ ਨੇ ਜੇਲ੍ਹਾਂ 'ਚ ਸੁੱਟਤੇ ਨਾਲ। ਉਦੋਂ ਪੁਲਿਸ ਕਿੱਥੋਂ ਆ ਗਈ? ਅੱਜ ਵੀ ਸਲਾਦਪੁਰੇ ਅੱਜ ਇਹ ਜਿਹੜੀ ਸਾਡੀ ਲੜਾਈ ਸਾਡੇ ਸਿਰ ਪਈ ਆ ਨਾ, ਇਹਨੂੰ ਅਸੀਂ ਲੜਾਂਗੇ। ਸਾਨੂੰ ਪ੍ਰਸ਼ਾਸਨ ਮਤਲਬ ਇਸ ਤਰ੍ਹਾਂ ਦੀਆਂ ਗੋਲ-ਮੋਲ ਗੱਲਾਂ ਕਰਕੇ, ਜੀ ਦੇਖੋ ਇਹ ਕਾਨੂੰਨ ਨਹੀਂ ਹੈ, ਕਿਸੇ ਦੀ ਤਲਾਸ਼ੀ ਲੈਣੀ ਅਸੀਂ ਵੀ ਨਹੀਂ ਲੈ ਸਕਦੇ। ਦੇਖੋ, ਕਾਨੂੰਨ ਤੁਹਾਡਾ ਰੱਖੋ ਤੁਹਾਡੇ ਕੋਲੇ, ਅਸੀਂ ਤਲਾਸ਼ੀਆਂ ਵੀ ਲਵਾਂਗੇ, ਕਿਉਂਕਿ ਸਾਨੂੰ ਆਪਣਾ ਪੁੱਤਾਂ ਦੀਆਂ ਲਾਸ਼ਾਂ ਚੱਕਣੀਆਂ ਬਹੁਤ ਔਖੀਆਂ ਲੱਗਦੀਆਂ। ਤੇ ਅਸੀਂ ਸਮਝਦੇ ਹਾਂ ਵੀ ਉਦੋਂ ਪਹਿਲਾਂ ਪੁੱਤ ਦੀ ਲਾਸ਼ ਚੱਕਣ ਨਾਲੋਂ ਪਹਿਲਾਂ ਜੇ ਅਸੀਂ ਲੜਾਈ ਲੜਦੇ ਲਾਸ਼ ਵੱਜ ਗਈ ਤਾਂ ਸਾਨੂੰ ਕੋਈ ਪਰਵਾਹ ਨਹੀਂ ਹੈ। ਅਫਸੋਸ ਹੈ ਸਾਨੂੰ, ਸਾਡਾ ਭਰਾ ਗਿਆ ਅੱਜ, ਪਰ ਇਹ ਲੜਾਈ ਸਾਨੂੰ ਲੜਨੀ ਪੈਣੀ ਹੈ, ਕਿਉਂਕਿ ਅਸੀਂ ਅੱਖਾਂ ਮੀਚ ਕੇ ਕਬੂਤਰ ਵਾਂਗੂ ਨਹੀਂ ਬੈਠ ਸਕਦੇ ਕਿ ਬਿੱਲੀ ਕੁਛ ਵੀ ਕਰੇ ਵੀ ਖਤਰਾ ਟਲ ਗਿਆ। ਅਸੀਂ ਅੱਖਾਂ ਮੀਚ ਕੇ ਬੈਠਣ ਵਾਲੇ ਲੋਕਾਂ 'ਚੋਂ ਨਹੀਂ ਹੈ। ਅਸੀਂ ਇਹ ਅਹਿਦ ਲਏ ਜਿਹੜੇ ਕਮੇਟੀਆਂ ਬਣਾਈਆਂ। ਮੈਂ ਮੀਡੀਆ ਤੇ ਕਹਿਣਾ ਚਾਹੁੰਦਾ ਵੀ ਮੈਂ ਅੱਜ ਤੱਕ ਨਾ ਤਾਂ ਕਿਸੇ ਸਿਆਸੀ ਪਾਰਟੀ ਦੇ ਇਲੈਕਸ਼ਨ 'ਚ ਹਿੱਸਾ ਲਿਆ, ਕਿਸੇ MLA MP ਦੇ, ਨਾ ਮੈਂ ਪੰਚਾਇਤ ਦੀਆਂ ਇਲੈਕਸ਼ਨਾਂ 'ਚ ਬਹੁਤਾ ਹਿੱਸਾ ਲਿਆ ਕਦੇ। ਮੈਂ ਗੁਰਦੁਆਰੇ ਦੀ ਕਮੇਟੀ ਤੱਕ ਹਿੱਸਾ ਨਹੀਂ ਲੈਂਦਾ। ਪਰ ਜਿੱਦਾਂ ਨਸ਼ੇ ਦੀ ਗੱਲ ਚੱਲੀ, ਮੈਨੂੰ ਇੱਕ ਬੱਚੇ ਨੇ ਸਾਡੇ ਪਿੰਡ ਦੇ ਨੇ ਆ ਕੇ ਕਿਹਾ ਵੀ ਚਾਚਾ ਜੀ ਆਪਾਂ ਨਸ਼ੇ ਖਿਲਾਫ ਕਮੇਟੀ ਖੜੀ ਕਰਗੇ। ਮੈਂ ਕਿਹਾ ਵੀ ਹੁਣੇ ਹੀ ਚੱਲ ਕੇ ਗੁਰਦੁਆਰਾ ਸਾਹਿਬ ਨੌਸ ਕਰ। ਇਹ ਲੜਾਈ ਅਸੀਂ ਲੜਾਂਗੇ, ਇਹ ਸਿਆਸੀ ਲੋਕਾਂ ਨੇ ਨਹੀਂ ਲੜਨੀ। ਅਸੀਂ ਉੱਤੇ ਦੋਨਾਂ ਪੰਚਾਇਤਾਂ ਤੋਂ ਸੱਦ ਕੇ ਸਾਰਾ ਕੁਝ ਇਕੱਠ ਕਰਕੇ ਪਿੰਡ ਦੇ ਥੜੇ ਦੇ ਇਕੱਠ ਕੀਤਾ। ਉੱਥੇ ਮਤਾ ਪਵਾਇਆ ਬਕਾਇਦਾ ਕਿ ਗ੍ਰਾਮ ਪੰਚਾਇਤਾਂ, ਅਸੀਂ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਵੀ ਗ੍ਰਾਮ ਪੰਚਾਇਤ ਜੇ ਕੋਈ ਮਤਾ ਪਾ ਕੇ ਦਿੰਦੀ ਹੈ ਕਿ ਉਹਦੀ ਕੋਈ ਵੈਲਿਊ ਨਹੀਂ ਹੈ, ਕੋਈ ਅਧਿਕਾਰ ਖੇਤਰ ਨਹੀਂ ਆਉਂਦਾ। ਉਹਨਾਂ ਨੇ ਕਿਹਾ ਵੀ ਅਸੀਂ ਵਧੀਆ ਤਰੀਕੇ ਨਾਲ ਰੋਕਾਂਗੇ, ਤਲਾਸ਼ੀ ਲਵਾਂਗੇ, ਤੇ ਜੇ ਕੋਈ ਸਾਨੂੰ ਲੋੜ ਪੈਂਦੀ ਅਸੀਂ ਪ੍ਰਸ਼ਾਸਨ ਨੂੰ ਦੱਸਾਂਗੇ। ਅਸੀਂ ਕੋਈ ਵੀ ਕਾਨੂੰਨ ਬਹੁਤਾ ਹੱਥ 'ਚ ਨਹੀਂ ਲੈਂਦੇ, ਤੇ ਅਸੀਂ ਕਰ ਵੀ ਉਸੇ ਤਰ੍ਹਾਂ ਰਹੇ ਹਾਂ। ਅੱਜ ਸਾਨੂੰ ਲਗਭਗ 45 ਦਿਨ ਹੋ ਗਏ ਮੇਰੇ ਪਿੰਡ ਦੀ ਕਮੇਟੀ ਬਣੀ ਨੂੰ। ਕੋਈ ਇਸ ਤਰ੍ਹਾਂ ਦਾ ਸਾਡਾ ਕੇਸ ਨਹੀਂ ਕਿਸੇ ਨੂੰ ਮਾਰਕੁੱਟ ਕੀਤੀ ਹੋਵੇ। ਹਾਂ, ਜਦੋਂ ਕੋਈ ਘੇਰ ਦਿਆਂ, ਕੋਈ ਮਾੜਾ ਮੋਟਾ ਘੁਰ ਕਰਦਾ, ਫਿਰ ਉਹੋ ਜਿਹੀ ਉਹਦਾ ਬਾਣਤਣ ਉਹਨਾਂ ਕਰਨਾ ਪੈਂਦਾ। ਬਈ ਤੁਸੀਂ ਆਪਾਂ ਬੈਠੇ ਮੋਟਰ ਤੇ ਗੱਲ ਕਰ ਰਹੇ ਸੀ, ਬਹਾਦਰ ਬਾਈ ਦੇ ਨਾਲ ਵੀ ਗੱਲ ਕਰੀ ਆ, ਉਦੋਂ ਤੁਸੀਂ ਕਿਹਾ ਕਿ ਸਾਨੂੰ ਡਰ ਹੀ ਨਹੀਂ ਲੱਗਿਆ ਕਿ ਅਸੀਂ ਨਸ਼ਾ ਰੋਕਣ ਦੇ ਲਈ ਚੱਲੇ ਆ। ਪਰ ਅੱਜ
ਅਸੀਂ ਪਿੰਡ ਦੇ ਵਿੱਚ ਜਾ ਕੇ ਆਏ ਹਾਂ, ਪਿੰਡ ਵਾਲੇ ਕਹਿੰਦੇ ਅਸੀਂ ਕੀ ਲੈਣਾ ਪਹਿਰੇ ਲਾਉਣ ਤੋਂ ਜਦੋਂ ਸਾਡੇ ਪੁੱਤ ਹੀ ਮਰ ਰਹੇ ਨੇ, ਕੋਈ ਗੌਰ ਹੀ ਨਹੀਂ ਕਰ ਰਿਹਾ। ਦੇਖੋ ਬਾਈ ਜੀ, ਉਹੀ ਤਾਂ ਅਸੀਂ ਸਵਾਲ ਇੱਥੇ ਖੜਾ ਹੁੰਦਾ ਨਾ ਵੀ ਪ੍ਰਸ਼ਾਸਨ ਆਪਦੇ ਬਿਆਨਬਾਜ਼ੀ ਦੇ ਰਿਹਾ ਵੀ ਤੁਸੀਂ ਤੁਹਾਡੇ ਕੋਲ ਅਧਿਕਾਰ ਨਹੀਂ। ਦੇਖੋ ਨਾ ਤਾਂ ਕੋਈ ਅੱਜ ਚਿੱਟੇ ਵਾਲਾ ਮਰਿਆ, ਤੋਂ ਪਹਿਲਾਂ ਵੀ 2-3 ਮਹੀਨੇ ਹੋ ਗਏ ਕਮੇਟੀਆਂ ਬਣਾਈਆਂ, ਨਾ ਤਾਂ ਕਮੇਟੀਆਂ ਨੇ ਕੋਈ ਚਿੱਟੇ ਵਾਲਾ ਮਾਰਿਆ, ਨਾ ਕਿਸੇ ਚੋਰ ਨੂੰ ਮਾਰਿਆ, ਨਾ ਕੋਈ ਹੋਰ ਮਾਰਿਆ। ਪਰ ਜਿੰਨੇ ਵੀ ਪਰਚੇ ਹੋਇਆ ਉਹ ਕਮੇਟੀਆਂ ਤੇ ਹੋਇਆ। ਦੇਖੋ ਸੰਧੂ ਖੁਰਦ ਦਾ ਮਾਮਲਾ ਸੀਗਾ ਤੇ ਬਾਲਿਆਂ ਮੰਡੀ ਕਲਾਂ ਦਾ ਮਾਮਲਾ ਸੀਗਾ, ਉੱਥੇ ਵੀ ਸਾਡੀ ਕਮੇਟੀ ਤੇ ਪਰਚਾ ਹੋਇਆ। ਤੇ ਆਹ ਤਾਂ ਹੁਣ ਹੱਦ ਹੀ ਹੋ ਗਈ ਬਾਈ, ਆਹ ਤਾਂ ਹੁਣ ਬਹੁਤ ਕਹਿਰ ਹੀ ਹੋ ਗਿਆ ਨਾ। ਸਾਡੇ ਪਹਿਰੇ ਦੇ ਉੱਤੇ ਖੜਾ ਮੁੰਡਾ ਮਾਰਤਾ। ਫਿਰ ਫਰੀਦਕੋਟ ਦੀ ਘਟਨਾ ਸੀਗੀ ਢਲਮਾ ਪਿੰਡ ਦੀ, ਉੱਥੇ ਸਾਡਾ ਮੁੰਡਾ ਮਾਰਤਾ। ਤੇ ਬਾਈ ਅਸੀਂ ਹੁਣ ਤੁਸੀਂ ਇਹ ਦੇਖੋ, ਫਿਰ ਹੁਣ ਅਸੀਂ ਬੰਦੇ ਮਰਵਾਈ ਜਾਂਦੇ ਆ, ਆਪਣੇ ਮੁੰਡੇ ਮਰਵਾਈ ਜਾਂਦੇ ਆ, ਅਸੀਂ ਸਾਰਾ ਕੁਝ ਪ੍ਰਸ਼ਾਸਨ ਦਾ ਕੰਮ ਕਰੀ ਜਾਂਦੇ ਆ, ਸਰਕਾਰਾਂ ਦੇ ਕੰਮ ਅਸੀਂ ਕਰੀ ਜਾਂਦੇ ਆ। ਤੇ ਫਿਰ ਅਸੀਂ ਹੁਣ ਹੋਰ ਕੀ ਕਰੀਏ ਬਾਈ ਅੱਕੇ ਵੇ, ਕਿਉਂਕਿ ਸਾਡੇ ਘਰਾਂ ਦੇ ਵਿੱਚ ਤਾਂ ਬਾਈ ਲਾਸ਼ਾਂ ਪਹਿਲਾਂ ਚਿੱਟੇ ਵਾਲਿਆਂ ਦੀਆਂ ਲਾਸ਼ਾਂ ਸੀ, ਤੇ ਹੁਣ ਚਿੱਟੇ ਵਾਲੇ ਸਾਨੂੰ ਮਾਰੀ ਜਾਂਦੇ ਬਾਈ। ਅੱਗੇ ਚੱਲਣ ਲਈ ਤਿਆਰ ਹੋ? ਕਿਉਂਕਿ 2-3 ਘਟਨਾਵਾਂ ਵਾਪਰ ਗਈਆਂ, ਅੱਗੇ ਚੱਲਣ ਲਈ ਤਿਆਰ ਹੋ? ਬਾਈ ਪਿੱਛੇ ਮੁੜਨ ਦਾ ਰਾਹ ਹੀ ਹੈ ਨਹੀਂ। ਜੇ ਅੱਜ ਟੇਕੇ ਕੇ ਘਰਾਂ 'ਚ ਬਹਿੰਦੇ ਫਿਰ ਚਿੱਟੇ ਵਾਲੇ ਮਾਰਨ ਆਉਣਗੇ, ਕਿਉਂਕਿ ਅੱਜ ਜਿਹੜਾ ਸਾਡਾ ਸੰਗਠਨ ਆ, ਮਾੜੇ ਸਾਡੀ ਮੁਹਿੰਮ ਲੈ ਕੇ ਚੱਲਿਆ, 52 ਪਿੰਡਾਂ ਦੀ ਮੁਹਿੰਮ ਆ ਗਈ। ਆਹ ਦੇਖ ਲਓ ਕਿੰਨੇ ਪਿੰਡਾਂ ਦੇ ਵਿੱਚੋਂ ਆਪ ਮੁਹਾਰੇ ਲੋਕ ਚੱਲ ਕੇ ਆ ਗਏ, ਕਿਸੇ ਨੂੰ ਕਾਲ ਨਹੀਂ ਕੀਤੀ, ਕਿਉਂਕਿ ਉਹਨਾਂ ਨੂੰ ਵੀ ਪਤਾ ਯਾਰ ਕੱਲ੍ਹ ਨੂੰ ਸਾਡੇ ਤੇ ਵੀ ਹੋ ਸਕਦੀ ਹੈ। ਪਿੱਛੇ ਮੁੜਨ ਦਾ ਵੀ ਰਾਹ ਹੈ ਨਹੀਂ ਨਾ ਬਾਈ। ਜੇ ਪਿੱਛੇ ਮੁੜ ਕੇ ਅੱਜ ਘਰਾਂ ਦੇ ਵਿੱਚ ਬਹਿ ਜਾਾਂਗੇ ਤਾਂ ਫਿਰ ਵੀ ਤਾਂ ਮੌਤ ਹੀ ਆਪਣੇ ਕੋਲੇ, ਚਿੱਟੇ ਨਾਲ ਲਾ ਲਓ ਜਾਂ ਚਿੱਟੇ ਵਾਲੇ ਮਾਰ ਦੇਣਗੇ। ਹਾਂਜੀ, ਅਸੀਂ ਇਹ ਫੂਲ ਥਾਣੇ ਦੀ ਜਿਹੜੀ ਕਿ ਗੱਲ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਹੋ ਜਿਹੇ ਹਾਲਾਤ ਹੋ ਗਏ ਨੇ। ਆਖਰ ਇੱਥੇ ਉਹ ਲੈਣਾ ਵੀ ਯਾਦ ਆਉਂਦੀਆਂ ਨੇ ਜਿਹੜੀਆਂ ਜਦੋਂ ਇਹੋ ਜਿਹੀਆਂ ਘਟਨਾ ਵਾਪਰਦੀਆਂ ਨੇ। ਜਦੋਂ ਸੁਰਜੀਤ ਪਾਤਰ ਨੇ ਲਿਖਿਆ ਸੀ ਕਿ ਕੈਸੀ ਲੱਗੀ ਨਜ਼ਰ ਪੰਜਾਬ ਨੂੰ, ਕੋਈ ਇਸ ਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ, ਕੋਈ ਇਸ ਦੇ ਸਿਰ ਤੋਂ ਵਾਰੋ। ਤਾਂ ਵਾਕਈ ਜਿਹੜਾ ਕਿ ਪੰਜਾਬ ਆ ਉਹ ਕਿਹੜੇ ਰਾਹਾਂ ਤੇ ਪੈ ਗਿਆ। ਪਹਿਲਾਂ 6-6 ਫੁੱਟ ਦੇ ਨੌਜਵਾਨਾਂ ਨੂੰ 2.5 ਇੰਚ ਦੀਆਂ ਸਰਿੰਜਾਂ ਖਾ ਗਈਆਂ, ਤੇ ਜੇਕਰ ਉਹ 2.5 ਇੰਚ ਦੀਆਂ ਸਰਿੰਜਾਂ ਤੋਂ ਖਹਿੜਾ ਛੁਡਾਉਣ ਦੀ ਗੱਲ ਕੀਤੀ, ਪਿੰਡਾਂ ਦੇ ਵਿੱਚੋਂ ਤਹਈਆ ਕੀਤਾ, ਨੌਜਵਾਨ ਖੜ੍ਹੇ ਹੋਏ, ਤਾਂ ਉਹਨਾਂ ਸਰਿੰਜਾਂ ਲਾਉਣ ਵਾਲਿਆਂ ਨੇ ਜਾਂ ਲਵਾਉਣ ਵਾਲਿਆਂ ਨੇ ਉਹਨਾਂ ਨੌਜਵਾਨਾਂ ਦਾ ਕਤਲ ਕਰਨਾ ਸ਼ੁਰੂ ਕਰਤਾ। ਢਿਲਵਾਂ ਖੁਰਦ ਦੀ ਖਬਰ ਆਉਂਦੀ ਆ, ਉਸ ਤੋਂ ਬਾਅਦ ਦੂਜੀ ਜਿਹੜੀ ਕਿ ਘਟਨਾ ਪਿੰਡ ਸਧਾਣਾ ਦੀ ਵਾਪਰਦੀ ਆ। ਤਾਂ ਇਹ ਰੌਂਗਟੇ ਖੜੇ ਕਰਦਿਆਂ ਖਬਰਾਂ, ਗਮਗੀਨ ਕਰਦਿਆਂ ਖਬਰਾਂ ਨੇ, ਤਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਅੱਜ ਫੂਲ ਥਾਣੇ ਤੋਂ ਇਹ ਖਬਰ ਆ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਆ। ਕੋਸ਼ਿਸ਼ ਰਹੇਗੀ ਕਿ ਹਮੇਸ਼ਾ ਪੰਜਾਬ ਦੇ ਲਈ ਖੜਾ ਜਾਵੇ, ਹਮੇਸ਼ਾ ਉਹਨਾਂ ਲੋਕਾਂ ਦੀ ਗੱਲ ਕਰੀ ਜਾਵੇ ਜਿਹੜੇ ਲੋਕ ਚੰਗੇ ਕੰਮਾਂ ਦੇ ਵੱਲ ਤੁਰੇ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਨਿਰਪੈ ਤੁਸੀਂ ਇੱਥੇ ਮੌਜੂਦ ਸਾਂ, ਤਾਂ ਘਟਨਾ ਕੀ ਵਾਪਰਦੀ ਆ, ਪੂਰੀ ਗੱਲਬਾਤ ਕੀ ਹੁੰਦੀ? ਉਹ ਗੇਟ ਜਿਹੜਾ ਮੇਨ ਪਹਿਰਾ ਮਗਰ ਆਇਆ, ਉੱਥੋਂ ਇਹ ਬੰਦੇ ਭੱਜ ਲਏ। ਇਹਨਾਂ ਨੇ ਤਲਾਸ਼ੀ ਨਾ ਕਰਾਈ, ਜਦੋਂ ਉਹਨਾਂ ਨੇ ਭੱਜ ਲਏ, ਉਹਨਾਂ ਨੇ ਦਵਾ ਸਾਨੂੰ ਇੱਥੇ ਮੂਹਰੇ ਕਹਿਤਾ, ਅਖੇ ਬੰਦੇ ਭੱਜ ਲਏ। ਤੇ ਇਹ ਬੰਦਾ ਡਿਊਟੀ ਦੇ ਸੀਗਾ ਜਿਹੜਾ ਮੇਨ 3 ਜਾਣੇ ਵਿੱਚੋਂ, ਇਹ ਉੱਠ ਕੇ ਮੁੰਡਾ ਮੂਹਰੇ ਹੋ ਗਿਆ, ਇੱਥੇ ਦੂਜੇ ਜੇ ਜੋੜੇ ਪਾਉਂਦੇ ਆ, ਤੇ ਇਹ ਬੰਦਿਆਂ ਨੇ ਇਹਦੇ ਸਿੱਧੀ ਹਲਕ 'ਚ ਕਿਰਚ ਮਾਰੀ। ਤੇ ਬਸ ਥੋੜੇ ਚਿਰ ਬਾਅਦ ਪਤਾ ਲੱਗ ਗਿਆ ਵੀ ਮੁੰਡੇ ਐਂ ਕਰਕੇ ਵੀ ਮੌਤ ਹੋ ਗਈ। ਜੇ ਮੰਤਰੀ ਇੰਨੇ ਗਨਮੈਨ ਲਿਜਾ ਸਕਦੇ ਤਾਂ ਫਿਰ ਪਹਿਰਾ ਦੇਣ ਵਾਲਿਆਂ ਨੂੰ ਗਨਮੈਨ ਕਿਉਂ ਨਹੀਂ ਮਿਲਦੇ? ਜ਼ਰੂਰੀ ਆ ਜੀ, ਉਹ ਤਾਂ ਜ਼ਰੂਰੀ ਆ ਨਾ। ਉਹਨਾਂ ਨੂੰ ਤਾਂ 10-20 ਲਈ ਫਿਰਦੇ ਆ। ਇੱਥੇ ਸਾਰਾ ਹੁਣ ਇੱਥੇ ਇਕੱਲੇ ਛੋਟੀਆਂ ਵਾਲੇ ਕੀ ਕਰਨ? ਆ ਮਾਰ ਗਈ ਰਾਤ ਛੋਟੀ ਵਾਲੇ ਵੀ। ਅੱਜ ਦੀ ਘੜੀ ਉਹ ਮੈਂ ਬਣੀ ਕੁਛ ਕਰਨਾ ਇੱਕ ਮਿਸਾਲ ਆ, ਪਰ ਅੱਜ ਦੀ ਘੜੀ ਉਹਦੀ ਮੌਤ ਚਿੱਟੇ ਦੇ ਰੋਕਣ ਲਈ। ਅਸੀਂ ਪੁੱਤ ਬਚਾਉਣ ਦੀ ਖਾਤਰ ਤੁਰੇ ਸੀਗੇ, ਪਰ ਅਸੀਂ ਆਪਦੇ 2 ਪੁੱਤ ਕਮਾ ਲਏ, ਇੱਕ ਢਲਮਾ ਵਾਲਾ ਬਾਈ ਤੇ ਇੱਕ ਜਿਹੜਾ ਰਾਤ ਸਧਾਣੇ ਪਿੰਡ ਤੋਂ ਜਿਹੜਾ ਹੈਪਨ ਹੋਇਆਗਾ। ਦੇਖੋ ਜੀ, ਲੜਾਈ ਸੀਗੀ ਢਿੱਲੋਂ ਸਾਹਿਬ ਸਰਕਾਰਾਂ ਦੀ ਤੇ ਪ੍ਰਸ਼ਾਸਨ ਦੀ, ਇਹ ਸਾਡੇ ਲੋਕਾਂ ਦੇ ਗਲ ਪਾ ਦਿੱਤੀ ਗਈ ਹੈ। ਤੇ ਫਿਰ ਹੁਣ ਕਿੱਥੇ ਗਈ ਪੁਲਿਸ? ਜਿਹੜੀ ਆ ਕੱਲ੍ਹ ਹਜੇ 5-4 ਦਿਨ ਹੋਇਆ ਜਦੋਂ ਕਿਸਾਨ ਚੱਲੇ ਸੀ ਚੰਡੀਗੜ੍ਹ ਨੂੰ, ਇਹਨਾਂ ਨੇ ਇੱਥੋਂ ਸਾਰੇ ਧਨੌਲਾ ਨਹੀਂ ਟੱਪਣ ਦਿੱਤੇ, ਸਾਰੇ ਫੜ ਕੇ ਇਹਨਾਂ ਨੇ ਜੇਲ੍ਹਾਂ 'ਚ ਸੁੱਟਤੇ ਨਾਲ। ਉਦੋਂ ਪੁਲਿਸ ਕਿੱਥੋਂ ਆ ਗਈ? ਹੁਣ ਡਿਪਟੀ ਸਾਹਿਬ ਨਾਲ ਜੀ ਗੱਲ ਕਰੀ ਆ ਅੰਦਰ, ਕਹਿੰਦੇ ਵੀ ਤੁਹਾਡਾ ਕੋਈ ਇਹ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਅਸੀਂ ਮੰਨਦੇ ਹਾਂ ਵੀ ਨਹੀਂ ਆਉਂਦਾ, ਪਰ ਲੋਕਾਂ ਨੂੰ ਉੱਠਣਾ ਪਿਆ ਨਾ। ਕਿਉਂ ਉੱਠਣਾ ਪਿਆ? ਜੇ ਤੁਸੀਂ ਆਪਦਾ ਫਰਜ਼ ਨਿਭਾ ਦਿਓ, ਸਾਨੂੰ ਸਾਡੇ ਪੁੱਤ ਨਾ ਨਸ਼ੇ ਨਾ ਮਰਨ ਉਹ, ਤੇ ਨਾ ਸਾਡੇ ਐ ਜਿਹੜੇ ਕਤਲ ਹੋ ਰਹੇ ਆ ਉਹ ਨਾ ਹੋਣ। ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦੀ ਤਸਕਰੀ ਵੱਧ ਰਹੀ ਆ, ਤਾਂ ਨਸ਼ੇ ਨੂੰ ਰੋਕਣ ਦੇ ਲਈ ਪਰਵਿੰਦਰ ਸਿੰਘ ਝੋਟੇ ਤੋਂ ਕੰਮ ਸ਼ੁਰੂ ਹੁੰਦਾ, ਤਾਂ ਪਰਵਿੰਦਰ ਸਿੰਘ ਝੋਟਾ ਕਾਫੀ ਚਰਚਾ ਦੇ ਵਿੱਚ ਰਹਿੰਦਾ। ਉਸ ਤੋਂ ਬਾਅਦ ਲਗਾਤਾਰ ਮਾਨਸਾ ਦੇ ਵਿੱਚ ਧਰਨਾ ਚੱਲਦਾ ਤੇ ਪਿੰਡਾਂ ਦੇ ਵਿੱਚ ਕਮੇਟੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਅੱਜ ਜੋ ਅਸੀਂ ਤੁਹਾਡੇ ਨਾਲ
ਖਬਰ ਸਾਂਝੀ ਕਰਨ ਲੱਗੇ ਹਾਂ ਉਹ ਇੱਕ ਬੇਹੱਦ ਮੰਦਭਾਗੀ ਖਬਰ ਆ। ਇੱਕ ਨੌਜਵਾਨ ਸੀ ਜਿਹੜਾ ਕਿ ਰਾਤ ਨੂੰ ਪਹਿਰਾ ਦਿੰਦਾ ਸੀ, ਉਸ ਦੀ ਕਿਸੇ ਦੇ ਵੱਲੋਂ ਕਤਲ ਕਰ ਦਿੱਤਾ ਗਿਆ। ਸੁਣਨ ਦੇ ਵਿੱਚ ਆਇਆ ਕਿ ਉਸ ਦੇ ਕਿਰਚ ਮਾਰੀ ਗਈ ਆ। ਕਈ ਇਹ ਵੀ ਦੱਸ ਰਹੇ ਨੇ ਕਿ ਉਸ ਨੂੰ ਰਾੜ ਮਾਰ ਕੇ ਜਿਹੜਾ ਕਿ ਮਾਰ ਦਿੱਤਾ ਗਿਆ। ਅੱਜ ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੇ ਉਸ ਨੌਜਵਾਨ ਦਾ ਕਤਲ ਕੀਤਾ ਗਿਆ। ਤੁਸੀਂ ਦੇਖ ਸਕਦੇ ਹੋ ਇਹ ਰੋਡ ਸਿੱਧੀ ਸਿਧਾਣਿਆਂ ਨੂੰ ਜਾਂ ਸੇਲਵਰਾ ਨੂੰ ਜਾਂਦੀ ਆ। ਸਿਧਾਣਿਆਂ ਤੋਂ ਤਾਂ ਇਹ ਬੋਰਡ ਵੀ ਲੱਗਿਆ ਹੋਇਆ ਸੇਲਵਰਾ ਸਿਧਾਣਾ। ਅਸੀਂ ਲੱਖਾ ਸਿੰਘ ਸਿਧਾਣਾ ਦੇ ਪਿੰਡ ਦੇ ਵਿੱਚ ਖੜੇ ਹਾਂ, ਜਿੱਥੇ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਆਵਾਜ਼ ਚੁੱਕੀ ਜਾਂਦੀ ਰਹੀ ਆ। ਜਦੋਂ ਇੰਟਰਵਿਊ ਕਰਦੇ ਸੀ ਤਾਂ ਲੱਖਾ ਸਿੰਘ ਸਿਧਾਣਾ ਇਹ ਅਕਸਰ ਕਹਿੰਦੇ ਨਜ਼ਰ ਆਉਂਦੇ ਸੀ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਵਿਕਦਾ, ਨਸ਼ੇੜੀ ਨੇ ਆਉਂਦੇ ਨੇ ਤੇ ਸਾਡੇ ਪਿੰਡ ਦੇ ਮੁੰਡੇ ਨੇ ਜਿਹੜੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਧੱਸਦੇ ਜਾ ਰਹੇ ਨੇ। ਤਾਂ ਅੱਜ ਇੱਕ ਜਿਹੜੀ ਅਸੀਂ ਖਬਰ ਨੂੰ ਲੈ ਕੇ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ ਤਾਂ ਖਬਰ ਬੜੀ ਹੀ ਬੇਹੱਦ ਜਿਹੜੀ ਕਿ ਮੰਦਭਾਗੀ ਆ। ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੇ ਕੁਝ ਘੰਟੇ ਪਹਿਲਾਂ ਉਸ ਨੌਜਵਾਨ ਦੀ ਬੋਡੀ ਪਈ ਸੀ। ਉਸ ਨੌਜਵਾਨ ਦਾ ਕਤਲ ਕੀਤਾ ਗਿਆ। ਜਸਵੀਰ ਸਿੰਘ ਨਾਂ ਦਾ ਨੌਜਵਾਨ ਸੀ ਜਿਸ ਦਾ ਕਤਲ ਹੋਇਆ। ਕਤਲ ਕਰਨ ਵਾਲੇ ਕੌਣ ਸੀ? ਸਰਕਾਰਾਂ ਦੀ ਅੱਖ ਕਿੱਥੇ ਆ? ਇਹ ਤਾਂ ਸਵਾਲ ਖੜੇ ਹੁੰਦੇ ਨੇ, ਪਰ ਵਿਰੋਧੀ ਧਿਰਾਂ ਦੇ ਵੱਲੋਂ ਵੀ ਸਵਾਲ ਚੁੱਕੇ ਜਾਣਗੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਇੱਥੇ ਬਾਈ ਹੋਰੇ ਮੌਜੂਦ ਸੀ। ਬਾਈ ਨਿਰਪੈ ਤੁਸੀਂ ਇੱਥੇ ਮੌਜੂਦ ਸਾਂ, ਤਾਂ ਘਟਨਾ ਕੀ ਵਾਪਰਦੀ ਆ? ਪੂਰੀ ਗੱਲਬਾਤ ਕੀ ਹੁੰਦੀ ਹੈ? ਇਹ ਬਾਈ 8:10 ਦੀ ਗੱਲ ਸੀਗੀ। ਅਸੀਂ ਇੱਥੇ ਮੇਰਾ ਘਰ ਆ ਨਾਲ ਹੀ, ਮੈਂ ਇੱਧਰੋਂ ਖੇਤੋਂ ਆਉਂਦਾ ਸੀ, ਮੈਂ ਇੱਥੇ ਖੜ ਗਿਆ। ਉਹ ਗੇਟ ਜਿਹੜਾ ਮੇਨ ਪਹਿਰਾ ਮਗਰ ਆ ਉੱਥੋਂ ਇਹ ਬੰਦੇ ਭੱਜ ਲਏ। ਇਹਨਾਂ ਨੇ ਤਲਾਸ਼ੀ ਨਾ ਕਰਾਈ। ਜਦੋਂ ਉਹਨਾਂ ਨੇ ਭੱਜ ਲਏ ਉਹਨਾਂ ਨੇ ਦਵਾ ਦਵ ਸਾਨੂੰ ਇੱਥੇ ਮੂਹਰੇ ਕਹਿਤਾ ਆਖੇ ਬੰਦੇ ਭੱਜ ਲਏ। ਇੱਥੇ ਬੰਦੇ ਜਿਹੜੇ ਬੈਠੇ ਸੀਗੇ ਜੀ 8 ਬੰਦੇ ਬੈਠੇ ਸੀਗੇ ਅਸੀਂ, ਤੇ ਇਹ ਬੰਦਾ ਡਿਊਟੀ ਤੇ ਸੀਗਾ ਜਿਹੜਾ ਮੇਨ 3 ਜਾਣੇ ਵਿੱਚੋਂ। ਇਹ ਉੱਠ ਕੇ ਮੁੰਡਾ ਮੂਹਰੇ ਹੋ ਗਿਆ। ਇੱਥੇ ਦੂਜੇ ਜੇ ਜੋੜੇ ਪਾਉਂਦੇ ਆ ਤੇ ਇਹ ਬੰਦਿਆਂ ਨੇ ਇਹਦੇ ਸਿੱਧੀ ਹਲਕ 'ਚ ਕਿਰਚ ਮਾਰੀ ਜੀ। ਉਹ ਮਗਰੋਂ ਪਤਾ ਲੱਗਾ ਵੀ ਕਿਰਚ ਵੱਜ ਗਈ। ਜਦੋਂ ਅਸੀਂ ਇਹਨੂੰ ਚੱਕਣ 'ਚ ਲੱਗ ਗਏ ਉਹ ਦਵਾ ਦਵਾ ਭੱਜ ਗਏ ਜੀ ਸੇਲਵਰਾ ਵਾਲੇ ਰਾਹ। ਅਸੀਂ ਗਾਹਾਂ ਸੇਲਵਰਾਜਾਂ ਨੂੰ ਫੋਨ ਕਰਿਆ ਵੀ ਭਾਈ ਇੱਧਰ ਬੰਦੇ ਆ ਗਏ, ਐਂ ਕਰਕੇ ਵੀ ਇੱਥੇ ਬੰਦੇ ਦੇ ਸੱਟਾਂ ਮਾਰੀਆਂ। ਅਸੀਂ ਇਹਨੂੰ ਚੱਕ ਲਿਆ ਜੀ। ਇੱਕ ਇਹਦਾ ਭਰਾ ਸੀਗਾ ਨਾਲ ਮੇਰੇ ਜਸਵੀਰ ਸਿੰਘ, ਜਗਸੀਰ ਸਿੰਘ ਉਹਦਾ ਨਾਂ, ਇਹਦਾ ਨਾਂ ਜਸਵੀਰ ਸਿੰਘ ਸੀ ਜਿਹੜਾ ਮਰਿਆ ਮੁੰਡਾ ਮੌਕੇ 'ਤੇ। ਅਸੀਂ ਇਹਨੂੰ ਚੱਕ ਕੇ ਅਸੀਂ ਚਲੋ ਪਾਣੀ ਲੈ ਕੇ ਪਾਣੀ ਪੂਣੀ ਛਿੱਟੇ ਮਾਰਦੇ ਰਹੇ ਵੀ ਚੱਲ ਨਕਸੀਰ ਸੁੱਟ ਗਈ ਆਪਾਂ ਨੂੰ ਤਾਂ ਹੀ ਸੀਗਾ ਜੀ। ਤੇ ਬਸ ਦਵਾ ਦਵਾ ਇੱਧਰੋਂ ਇੱਕ ਫਿਰ ਕਾਰ ਆਈ, ਅਸੀਂ ਉਹ ਕਾਰ ਰੋਕੀ। ਉਹ ਕਾਰ 'ਚ ਇਹਨੂੰ ਪਾ ਕੇ ਰਾਮਪੁਰੇ ਹਸਪਤਾਲ ਨੂੰ ਘੱਲਤਾ ਜੀ। ਤੇ ਬਸ ਥੋੜ੍ਹੇ ਚਿਰ ਬਾਅਦ ਪਤਾ ਲੱਗ ਗਿਆ ਵੀ ਮੁੰਡੇ ਐਂ ਕਰਕੇ ਵੀ ਮੌਤ ਹੋ ਗਈ। ਬਈ ਅਫਸੋਸ ਸੀ ਵੀ ਇੱਕ ਚੰਗੇ ਕੰਮ ਦੇ ਵੱਲ ਨੂੰ ਤੁਰੇ ਆ ਤਾਂ ਇੱਕ ਨੌਜਵਾਨ ਦਾ ਇਸ ਜਹਾਨ ਤੋਂ ਤੁਰ ਜਾਣਾ। ਘਰ ਦੇ ਵਿੱਚ ਕੌਣ ਕੌਣ ਨੇ ਨੌਜਵਾਨ? ਘਰ ਦੇ ਵਿੱਚ ਤਾਂ ਬਾਈ ਜੀ ਉਹਦਾ ਇਕੱਲਾ ਬੇਟਾ ਹੀ ਆ। ਪਿਓ ਪੁੱਤੀ ਸੀਗੇ ਦੋਨੇ, ਅੱਡ ਬੈੱਡਾਂ ਸੀਗੇ ਉਹ ਆਦੇ ਭਰਾਵਾਂ ਨੂੰ। ਤੇ ਪਤਨੀ ਉਹਨਾਂ ਦੀ ਥੋੜ੍ਹਾ ਚਿਰ ਪਹਿਲਾਂ ਤਲਾਕ ਹੋ ਗਿਆ ਸੀਗਾ ਤੇ ਹੁਣ ਤਾਂ ਦੋਨੇ ਪਿਓ ਪੁੱਤੀ ਰਹਿੰਦੇ ਸੀ। ਬਸ ਇਹਦੀ ਰਾਤ ਪਹਿਰੇ ਤੇ ਡਿਊਟੀ ਆ ਗਈ। ਮੁੰਡਾ ਘਰੇ ਇਕੱਲਾ ਹੀ ਆ। ਮੁੰਡਾ 9ਵੀਂ ਕਲਾਸ 'ਚ ਪੜ੍ਹਦਾ ਜੀ। ਤੇ ਬਹੁਤ ਜ਼ਿਆਦਾ ਦੁੱਖ ਆ ਜੀ ਇਸ ਗੱਲ ਦਾ। ਸਾਡੇ ਪਿੰਡ ਨੂੰ ਬੜਾ ਵੱਡਾ ਦੁੱਖ ਲੱਗਿਆ ਜੀ। ਤੇ ਬਸ ਅਸੀਂ ਤਾਂ ਇਨਸਾਫ ਚਾਹੁੰਦੇ ਹਾਂ ਜੀ, ਇਸ ਚੀਜ਼ ਦਾ ਇਨਸਾਫ ਮਿਲੇ। ਉਹ ਬੰਦੇ ਕਿੱਥੋਂ ਆਇਆ, ਕਿਹਦੇ ਘਰੋਂ ਆਏ ਸੀ, ਇਹਦੀ ਵੈਰੀਫਾਈ ਕੀਤੀ ਜਾਵੇ। ਉਹ ਬੰਦੇ ਡੋਡ ਪਿੰਡ ਦੇ ਸੀ। ਦੇਖੋ ਡੋਡਾਂ ਤੋਂ ਸਿਧਾਣੀ ਆਏ ਤਾਂ ਕੀ ਲੈਣ ਆਏ? ਡੋਡ ਦਾ ਸਫ਼ਰ ਕਾਫੀ ਪੈ ਜਾਂਦਾ, 40-50 ਕਿਲੋਮੀਟਰ ਦਾ ਫਾਸਲਾ ਹੋਊਗਾ ਹੈਗਾ ਜੀ। ਘੱਟ ਤੋਂ ਘੱਟ ਨਾ ਵਾਲਾ ਤਾਂ ਮੰਨ ਕੇ ਚਲੋ ਵੀ 25 ਕਿਲੋਮੀਟਰ ਬਾੜ ਤਾਂ ਹੈਗੀ ਹੈ ਵੀ। ਡੋਡ ਪਿੰਡ ਇੱਥੋਂ 25 ਆ। ਉਹ ਬੰਦੇ ਡੋਡਾਂ ਤੋਂ ਆਏ ਸੀਗੇ ਜੀ ਇੱਥੇ। ਤੇ 8 ਵਜੇ ਦਾ ਟਾਈਮ ਸੀਗਾ ਵੀ ਆਪਾਂ ਤਾਂ ਇਹੀ ਚਾਹੁੰਦੇ ਹਾਂ ਵੀ ਇੱਥੇ ਸਾਡੇ ਪਿੰਡੋਂ ਕਿਹਦੇ ਕੋਲੇ ਆਏ ਸੀ ਜਾਂ ਕੀ ਲੈਣ ਆਏ ਸੀ। ਇੱਧਰੋਂ ਹੀ ਉਹ ਆਏ ਸੀਗੇ ਬਸ 10 ਮਿੰਟਾਂ 'ਚ ਉਹ ਆਹ ਕੰਮ ਕਰਕੇ ਆਪਦਾ ਰਫੂ ਦਫੂ ਹੋ ਗਏ। ਬੰਦੇ ਫੜੇ ਗਏ ਆ, ਫੜ ਲਏ ਆ ਬੰਦੇ? ਕਿੰਨੇ ਬੰਦੇ ਸੀਗੇ ਬੰਦੇ? ਰਾਤ ਜੀ ਪਹਿਲਾਂ ਤਾਂ ਜਦੋਂ ਇਹ ਕੰਮ ਚੱਲਿਆ ਰੌਲਾ ਪਿਆ ਉਦੋਂ ਇੱਕ ਬੰਦਾ ਫੜਿਆ ਗਿਆ ਜੀ ਇੱਥੇ ਸੇਲਵਰਾ ਜੀ। ਦੂਜਾ ਬੰਦਾ ਫਿਰ ਉਹਨੇ ਫੋਨ ਕਰਕੇ ਕਮੇਟੀਆਂ ਵਾਲਿਆਂ ਨੂੰ ਪੇਸ਼ ਹੋ ਕੇ ਫਿਰ ਥਾਣੇ 'ਚ ਦਿੱਤੇ ਜੀ ਦੋਨੇ ਬੰਦੇ। ਕਿਸੇ ਜਾਨੀ ਬੰਦਿਆਂ ਦੇ ਹੱਥ ਨਹੀਂ ਉਹ ਲੱਗਣ ਦਿੱਤੇ, ਮਾਰ ਕੁੱਟ ਨਹੀਂ ਉਹਨਾਂ ਦੀ ਹੋਣ ਦਿੱਤੀ। ਬਸ ਉਹ ਥਾਣੇ 'ਚ ਹੀ ਦੇਤੇ ਜੀ ਫਿਰ ਸਿੱਧੇ। ਬਜ਼ੁਰਗੋ ਤੁਹਾਡੀ ਉਮਰ ਕਾਫੀ ਹੋ ਗਈ ਆ, ਤੁਸੀਂ ਉਮਰ ਹੰਢਾ ਲਈ ਆ। ਉਮਰ ਦੇ ਵਿੱਚੋਂ ਆਹ ਕੁਛ ਹੁੰਦਾ ਦੇਖਿਆ ਸੀ? ਕਿਉਂਕਿ ਪਹਿਲਾਂ ਟਾਕੂਏ ਗੜਾਸੇ ਦਾ ਚੱਲਦੇ ਰਹਿੰਦੇ ਆ, ਪਰ ਆਹ ਨਸ਼ੇ ਨੂੰ ਰੋਕਣ ਦੇ ਲਈ ਮੁਹਿੰਮ ਚੱਲੀ। ਤੇ ਇੱਕ ਰੋਕਣ ਦੇ ਲਈ ਸਾਡੇ ਇੱਥੇ ਇੱਕ ਪੁਲਿਸ ਵਾਲੇ ਮੋਟਰਸਾਈਕਲ ਖੜਾ ਗਏ। ਅੱਗੇ ਤੈਨੂੰ ਮੋਟਰਸਾਈਕਲ ਦੇ ਪੈਸੇ ਦੇਣ, ਮੁੜ ਕੇ ਆ ਕੇ ਉਹ ਫੜ ਲਿਆ। ਇਹ ਰਲੀ ਮਿਲੀ ਤਾਂ ਪੁਲਿਸ ਦੀ ਹੈ। ਇਹ ਚਿੱਟਾ ਵਿਕਣਾ ਪੁਲਿਸ ਨੇ ਵਿਕਾਉਂਦੀ ਹੈ ਇਹ।